ਸੋ ਜਦੋਂ ਪੰਜਾਬ ਦੀ ਗੱਲ ਕਰਨ ਨਿਕਲਦੇ ਹਾਂ ਤਾਂ ਬੜੇ ਵੱਡੇ ਵਾਅਦੇ ਕਰੇ ਜਾਂਦੇ ਨੇ ਸਰਕਾਰਾਂ ਦੇ ਵੱਲੋਂ ਕਿ ਅਸੀਂ ਪੰਜਾਬ ਦੇ ਲੋਕਾਂ ਦੀ ਗੱਲ ਕਰਾਂਗੇ, ਅਸੀਂ ਪੰਜਾਬ ਦੀ ਗੱਲ ਕਰਾਂਗੇ। ਤਾਂ ਅੱਜ ਪਿੰਡ ਤੋਂ ਚੱਲੇ ਹਾਂ ਤਾਂ ਪੂਰਾ ਰਸਤਾ ਦੇਖਦੇ ਆਏ ਹਾਂ। ਪੰਜਾਬ ਦੇ ਵਿੱਚ ਕੁਦਰਤ ਦਾ ਕਹਿਰ ਬੜਾ ਕੁਛ ਸੀਗਾ ਜਿਹੜਾ ਕਿ ਪੰਜਾਬ ਦੇ ਲੋਕਾਂ ਨੇ ਇਹਨਾਂ ਫਸਲਾਂ ਦੇ ਸਿਰ 'ਤੇ ਕਰਨਾ ਸੀਗਾ। ਤਾਂ ਅੱਜ ਜਿਹੜੀ ਫਸਲ ਆ, ਕਦੇ ਪੁੱਤਾਂ ਵਾਂਗ ਪਾਲੀ ਖੜੀ ਫਸਲ ਨੂੰ ਦੇਖ ਕੇ ਕਿਸਾਨ ਖੁਸ਼ ਹੋਇਆ ਕਰਦੇ ਸੀ, ਤਾਂ ਅੱਜ ਸਾਡਾ ਖੁਦ ਦਾ ਵੀ ਰੋਣਾ ਆ ਰਿਹਾ ਗਾ, ਅੰਦਰੋਂ ਦਿਲ ਰੋ ਰਿਹਾ ਗਾ ਕਿ ਇਸ ਫਸਲ ਦਾ ਜਿਹੜਾ ਨੁਕਸਾਨ ਆ ਉਹ ਆਖਰ ਭਰਿਆ ਕਿਵੇਂ ਜਾਊਗਾ। ਬੜਾ ਕੁਛ ਆ ਜਿਹੜਾ ਕਿ ਪੰਜਾਬ ਦੇ ਵਿੱਚ ਵਾਪਰ ਰਿਹਾ, ਪਰ ਅੱਜ ਅਸੀਂ ਇੱਕ ਅਲੱਗ ਤੇ ਰਿਪੋਰਟ ਕਰਨ ਨਿਕਲੇ ਹਾਂ ਕਿਉਂਕਿ ਇਹ ਮੇਰੇ ਪਿੱਛੇ ਖੜੇ ਕਿਸਾਨ ਬਠਿੰਡੇ ਜ਼ਿਲ੍ਹੇ ਦੇ ਨੇ। ਗੜਿਆਂ ਦੀ ਮਾਰ ਦੇ ਵਿੱਚ ਆਈ ਫਸਲ ਤਾਂ ਨੁਕਸਾਨ ਹੱਦ ਤੋਂ ਜ਼ਿਆਦਾ ਹੋਇਆ। ਤੁਸੀਂ ਦੇਖ ਸਕਦੇ ਹੋ ਇਹ ਬੱਲੀਆਂ ਨੇ ਜਿਹੜੀਆਂ, ਬੱਲੀਆਂ ਦੇ ਉੱਪਰ ਦਾਣਾ ਤੱਕ ਨਹੀਂ ਛੱਡਿਆ ਗਿਆ। ਤਾਂ ਇਸ 'ਤੇ ਕੁਝ ਕੁ ਸ਼ਬਦ ਨੇ ਜਿਹੜੇ ਬੋਲਣੇ ਸੀ ਪਰ ਬੋਲਣ ਨੂੰ ਦਿਲ ਨਹੀਂ ਕਰ ਰਿਹਾ ਕਿਉਂਕਿ ਅੱਜ ਜਿਹੜੀਆਂ ਇਹ ਫਸਲਾਂ ਦੇਖ ਰਹੇ ਹੈਗਾ, ਫਸਲਾਂ ਤੋਂ ਦੇਖ ਕੇ ਮਨ ਆ ਜਿਹੜਾ ਉਹ ਭਾਵੁਕ ਹੋ ਰਿਹਾ। ਤਾਂ ਸਾਡੇ ਨਾਲ ਕਿਸਾਨ ਮੌਜੂਦ ਨੇ, ਅਸੀਂ ਕਿਸਾਨਾਂ ਤੋਂ ਹੀ ਸੁਣ ਲੈਂਦੇ ਹਾਂ ਕਿ ਕਿੰਨਾ ਕੁ ਖਰਚਾ ਹੁੰਦਾ ਗਾ, ਕਿ ਕਿਸਾਨਾਂ ਦੇ ਕੀ ਜਿਹੜੀਆਂ ਸਦਰਾਂ ਸੀ ਜਿਹੜੀਆਂ ਕਿ ਉਹਨਾਂ ਨੇ ਸਜੋਈਆਂ ਸਨ ਕਿ ਪੂਰੀਆਂ ਕਰਨੀਆਂ ਸੀ। ਕਿਸੇ ਦੀ ਧੀ ਵਿਆਹੁਣ ਵਾਲੀ ਸੀ, ਕਿਸੇ ਦੀ ਜਵਾਕਾਂ ਦੀ ਪੜ੍ਹਾਈ ਸੀ, ਕਿਸੇ ਦਾ ਅੱਜ ਕੱਲ੍ਹ ਇੱਕ ਦੌਰ ਚੱਲਿਆ ਆਈਲੈਟਸ ਦਾ ਕਿ ਆਈਲੈਟਸਾਂ ਦੀਆਂ ਫੀਸਾਂ ਭਰੀਆਂ ਹੋਈਆਂ ਸੀ ਅਤੇ ਬਾਹਰ ਜਾਣ ਦੇ ਸੁਪਨੇ ਸੰਜੋਈ ਬੈਠੀਆਂ ਸਨ ਧੀਆਂ ਪੁੱਤ। ਤਾਂ ਅਸੀਂ ਅੱਜ ਇਹਨਾਂ ਕਿਸਾਨਾਂ ਤੋਂ ਜਾਣਦੇ ਹਾਂ। ਬਾਈ ਬਹੁਤ ਬਹੁਤ ਸਵਾਗਤ ਆ ਤੁਹਾਡਾ ਇੰਡੋਜ਼ TV 'ਤੇ। ਅੱਜ ਇਹ ਫਸਲਾਂ ਜਿਹੜੀਆਂ ਦੇਖ ਕੇ ਬੜਾ ਮਨ ਆ ਜਿਹੜਾ ਉਹ ਭਾਵੁਕ ਹੋ ਰਿਹਾ, ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਇੰਡੋਜ਼ TV ਦਾ ਜਿਨ੍ਹਾਂ ਨੇ ਕਿਸਾਨਾਂ ਦੀ ਸਾਰ ਲਈ ਆ। ਕਿ ਦੂਜੀ ਜਿਹੜੀ ਕੁਦਰਤੀ ਮਾਰ ਹੈ ਕਿਸਾਨਾਂ 'ਤੇ ਪਈ ਹੈ ਇਹ ਬਹੁਤ ਹੀ ਮਾੜੀ ਹੈ ਕਿਉਂਕਿ ਸਾਡੇ ਇਸ ਪਿੰਡ ਨਾਲ ਤਾਂ ਮੇਰੇ ਖਿਆਲ ਵੀ ਸਾਰੇ ਏਰੀਏ ਨਾਲ ਹੀ ਇਹ ਦੂਜੀ ਮਾਰ ਲਗਾਤਾਰ। ਪਹਿਲਾਂ ਨਰਮੇ ਦਾ ਮੁਆਵਜ਼ਾ ਸੀ ਸਾਡੇ, ਉੱਥੇ ਬਹੁਤ ਘੱਟ ਨੁਕਸਾਨ ਹੋਇਆ, ਬਹੁਤ ਜ਼ਿਆਦਾ ਨੁਕਸਾਨ ਹੋਇਆ, ਪਰ ਮੁਆਵਜ਼ਾ ਨਾ ਮਾਤਰ ਉਹ ਵੀ ਕਿਸਾਨ ਯੂਨੀਅਨ ਦੇ ਨੁਮਾਇੰਦਿਆਂ ਨੇ ਰੌਲਾ ਪਾ ਕੇ ਜਿਹੜਾ ਥੋੜ੍ਹਾ ਬਹੁਤਾ ਲਿਆ ਹੈ, ਉਦੋਂ ਵੀ ਬਹੁਤ ਵੱਡੀ ਮਾਰ ਪਈ ਹੈ। ਅਤੇ ਇਹ ਜਿਹੜੀ ਕੁਦਰਤੀ ਮਾਰ ਹੁਣ ਕਣਕ 'ਤੇ ਪਈ ਹੈ ਬਹੁਤ ਹੀ ਭੈੜੀ ਮਾਰ ਹੈ। 100% ਫਸਲ ਤਬਾਹ ਹੋ ਚੁੱਕੀ ਹੈ ਕਿਉਂਕਿ ਕਿਸਾਨ ਕੋਲ ਹੋਰ ਕੋਈ ਚਾਰਾ ਨਹੀਂ ਹੁੰਦਾ। ਇੱਕੋ ਇੱਕ ਕਿਸਾਨ ਦਾ ਆਸ ਹੁੰਦੀ ਹੈ 6 ਮਹੀਨਿਆਂ ਬਾਅਦ ਜਿਹੜੀ ਫਸਲ ਆਉਂਦੀ ਹੈ। ਕਿਸਾਨਾਂ ਨੂੰ ਆਸ ਸੀ ਆਸ ਕਣਕ 'ਤੇ, ਕਿਉਂਕਿ ਕਣਕ ਦੀ ਜਿਹੜੀ ਸ਼ੁਰੂਆਤ ਦੇ ਵਿੱਚ ਸੀਗੀ ਦੁੱਸ ਸੀਗੀ ਕਣਕਾਂ ਦਾ ਮੌਜੂਦਾ। ਹੁਣ ਜਿਹੜੇ ਇਸ ਤੋਂ ਪਹਿਲਾਂ ਬਾਰਿਸ਼ ਤੋਂ ਪਹਿਲਾਂ ਜਿਹੜਾ ਰੁਤਬਾ ਸੀਗਾ ਕਣਕਾਂ ਝਾੜ ਬਹੁਤ 65 ਮਣ ਦੇ ਹੋਣ ਦੀ ਸੰਭਾਵਨਾ ਸੀਗੀ, ਪਰ ਜਿਹੜਾ ਹੁਣ ਪਰਮਾਤਮਾ ਦੀ ਕਰੋਪੀ ਨਾਲ ਪਾਣੀ ਫਿਰ ਗਿਆ ਅਤੇ ਮਣ ਦੋ ਮਣ ਕਿੱਲੇ ਦੇ ਕਣਕਾਂ ਮਸਾਂ ਹੀ, ਉਹ ਵੀ ਸੰਭਾਵਨਾ ਕੋਈ ਲੱਗਦੀ ਨਹੀਂ ਕਿਉਂਕਿ ਪਾਣੀ ਖੜਾ ਤੁਹਾਨੂੰ ਦਿਸੀ ਜਾਂਦਾ ਵੀ ਇਹਦੇ ਵਿੱਚ ਕੀ ਰਹਿ ਗਿਆ। ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਗਿਰਦਾਵਰੀ ਕਰਾ ਕੇ, ਗਿਰਦਾਵਰੀ ਵੀ ਜਿਹੜੀ ਕਰਨੀ ਹੈ ਕਿਉਂਕਿ ਜਿਹੜੇ ਗਿਰਦਾਵਰੀ ਕਰ ਜਾਂਦੇ ਆ, ਪਿਛਲੇ ਵਾਰ ਨਰਮੇ ਵਾਲੀ ਹੋਈ ਹੈ, ਕੋਈ 50% ਲਿਖਤਾ, 60 ਲਿਖਤਾ, ਕੋਈ 30 ਲਿਖਤਾ, ਕੋਈ 20 ਲਿਖਤਾ, ਸਾਡੇ ਲੋਕ ਹੀ ਪੀੜਤ ਹੋਏ ਆ। ਧਰਨੇ ਵੀ ਲਾਏ, ਖੇਤੀਬਾੜੀ ਦਫ਼ਤਰ ਮੂਹਰੇ ਵੀ ਸਾਡੇ ਲੋਕਾਂ ਨੇ ਜਾ ਕੇ ਪਿੱਟੇ, ਪਰ ਕੋਈ ਪੱਲੇ ਕੁਛ ਨਹੀਂ ਪਿਆ। ਅਸੀਂ ਸ਼ੁਰੂਆਤ ਹੀ ਬੇਨਤੀ ਕਰਦੇ ਹਾਂ ਵੀ ਜਿਹੜੀ ਗਿਰਦਾਵਰੀ ਆ ਪੂਰੀ ਲੋਕਾਂ ਨੂੰ ਨਾਲ ਲੈ ਕੇ, ਪਿੰਡ ਦੇ ਨੰਬਰਦਾਰਾਂ ਨੂੰ, ਪੰਚਾਇਤ ਨੂੰ, ਪਿੰਡ ਦੇ ਜਿਨ੍ਹਾਂ ਲੋਕਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਨਾਲ ਲੈ ਕੇ ਗਿਰਦਾਵਰੀ ਕੀਤੀ ਜਾਵੇ, ਚੁੱਪ ਚਪੀਤੇ ਨਾ ਕੀਤੀ ਜਾਵੇ। ਜਿਵੇਂ ਕਿ ਅੱਜ ਹੀ ਪਟਵਾਰੀ ਸਾਹਿਬ ਆਏ ਸੀਗੇ, ਗੇੜਾ ਮਾਰ ਕੇ ਮੁੜ ਗਏ ਕਿਉਂਕਿ ਜਿਨ੍ਹਾਂ ਦਾ ਨੁਕਸਾਨ ਕੀ ਹੋਇਆ ਦੱਸਣ। ਅਕਸਰ ਜਿਹਦਾ ਨੁਕਸਾਨ ਹੋਇਆ ਉਹਦੀ ਭਰਪਾਈ ਵਾਸਤੇ ਉਹਦੀ ਹਾਜ਼ਰੀ ਜ਼ਰੂਰੀ ਹੈ ਵੀ ਨੁਕਸਾਨ ਹੋਇਆ ਇਹ ਕਿਹਦਾ ਖੇਤ ਹੈ। ਦੂਜੀ ਗੱਲ ਵੱਡੀ ਬੇਨਤੀ, ਸਭ ਤੋਂ ਜਿਹੜੇ ਵੱਡੇ ਮੁਆਵਜ਼ੇ ਮਿਲਣ ਵਾਸਤੇ ਜਿਹੜੀਆਂ ਮੇਨ ਪ੍ਰੋਬਲਮਾਂ ਆਉਣੀਆਂ ਵੀ ਜਿਹੜੀ ਗਿਰਦਾਵਰੀ ਕਾਸ਼ਤਕਾਰ ਦੇ ਨਾਂ 'ਤੇ ਕੀਤੀ ਜਾਵੇ ਕਿਉਂਕਿ ਮਾਲਕ 10 15 ਏਕੜ ਦੇ ਵਿੱਚ ਮਾਲਕ ਹੈ। ਕਾਸ਼ਤਕਾਰ ਨੂੰ ਪੁੱਛ ਕੇ ਵੀ ਕਹਿੰਦਾ ਕਾਸ਼ਤਕਾਰ ਕੌਣ ਹੈ, ਕਿਹਦੇ ਕੋਲ ਬੀਜੀ ਆ, ਉਹਦੇ ਨਾਂ 'ਤੇ ਕੱਟੇ ਜਾਣ ਤਾਂ ਕਿ ਕਿਸਾਨ ਸੌਖੇ ਰਹਿਣ। ਅਸੀਂ ਬੇਨਤੀ, ਸਵੇਰੇ ਹੀ ਮੇਰੀ ਐਮਐਲਏ ਸਾਹਿਬ ਨਾਲ ਗੱਲ ਹੋਈ ਹੈ, ਮੈਂ ਐਮਐਲਏ ਸਾਹਿਬ ਪਟਵਾਰੀ ਸਾਹਿਬ ਆ ਕੇ ਮੁੜ ਗਏ ਵੀ ਕੋਈ ਸੁਣੀ ਤਾਂ ਨਹੀਂ। ਉਹ ਕਹਿੰਦੇ ਵੀ ਸੀਐਮ ਸਾਹਿਬ ਨਾਲ ਗੱਲ ਹੋ ਤੈਅ ਕੀਤੀ ਉਹਨਾਂ ਨੇ ਵੀ ਅੱਜ ਆਪ ਵੀ ਆਉਣਗੇ ਅਤੇ ਅਸੀਂ ਪਟਵਾਰੀ ਭੇਜਦੇ ਹਾਂ। ਪਰ ਪਟਵਾਰੀ ਭੇਜਣ ਦਾ ਤਾਂ ਫਾਇਦਾ ਜੇ ਉਹ ਲੋਕਾਂ ਦੀ ਸੁਣਵਾਈ ਹੋਏ ਸਹੀ ਢੰਗ ਨਾਲ, ਕਿਉਂਕਿ ਅਸੀਂ ਪਹਿਲਾਂ ਹੀ ਪੀੜਤ ਹਾਂ ਇਸ ਗੱਲ ਤੋਂ। ਸਾਰੇ ਯੂਨੀਅਨ ਦੇ ਨੁਮਾਇੰਦੇ ਖੜੇ ਆ, ਸਾਡੇ ਲੋਕ ਸਭ ਤੋਂ ਘੱਟ ਸਾਡੇ ਲੋਕਾਂ ਨੂੰ ਮੁਆਵਜ਼ਾ, ਕਲਿਆਣ ਮਾਰਗ ਲੋਕਾਂ ਨੂੰ ਮੁਆਵਜ਼ਾ ਮਿਲਿਆ ਕਿਉਂਕਿ ਨਾ ਮਾਤਰ ਇੱਥੇ ਕਿਸੇ ਨੇ ਪੁੱਛਿਆ ਹੀ ਨਹੀਂ ਕੌਣ ਕੀ ਲਿਖ ਗਿਆ। ਜੀ ਬਿਲਕੁਲ। ਤਾਂ ਇੱਥੇ ਜਿਹੜੀ ਇਹ ਫਸਲ ਦੀ ਨੁਕਸਾਨ ਹੋਇਆ, ਫਸਲ ਦਾ ਨੁਕਸਾਨ ਹੋਇਆ ਤਾਂ ਇੱਥੇ ਪਟਵਾਰੀ ਆਉਂਦੇ ਨੇ ਸਰਕਾਰੀ ਅਦਾਰਿਆਂ ਦੇ ਵਿੱਚੋਂ ਜਿਹੜੇ ਕਿ ਉਹਨਾਂ ਦੇ ਨੁਮਾਇੰਦੇ ਆਉਂਦੇ ਨੇ, ਪਰ ਨੁਮਾਇੰਦਿਆਂ ਦੇ ਵੱਲੋਂ ਲਿਖਿਆ ਕੀ ਜਾਂਦਾ ਕਿਸੇ ਦੀ 5 ਏਕੜ, ਕਿਸੇ ਦੀ 7 ਏਕੜ, ਪਰ ਉਸ 5-7 ਏਕੜ ਦਾ ਮਾਲਕ ਕੌਣ ਹੁੰਦਾ ਉਸ ਦੇ ਬਾਰੇ ਵੀ ਕੋਈ ਪ੍ਰੋਪਰ ਜਾਣਕਾਰੀ ਨਹੀਂ ਦਿੱਤੀ ਜਾਂਦੀ। ਜਿਹੜੇ ਵਾਹਣ ਦੇ ਵਿੱਚ ਜਿਹੜੀ ਫਸਲ ਬੀਜੀ ਹੁੰਦੀ ਆ ਉਹ ਫਸਲ ਆਖਰ ਬੀਜੀ ਕਿਸ ਨੇ ਆ ਅਤੇ ਕਿਉਂ ਬੀਜੀ ਗਈ ਆ ਅਤੇ ਕੀ ਕਾਰਨ ਆ, ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਉਹ ਸਾਹਮਣੇ ਆਉਂਦੀਆਂ ਨੇ, ਪਰ ਕਿਸੇ ਦੇ ਵੱਲੋਂ ਕੋਈ ਦੱਸਿਆ ਨਹੀਂ ਜਾਂਦਾ। ਪੁਖਤਾ ਜਾਣਕਾਰੀ ਹੈ ਜਿਹੜੀ ਉਹ ਕਾਗਜ਼ਾਂ ਦੇ ਵਿੱਚ ਨਹੀਂ ਲਿਖੀ ਜਾਂਦੀ। ਜੇਕਰ ਕਾਗਜ਼ਾਂ ਦੇ ਵਿੱਚ ਉਹ ਪੁਖਤਾ ਜਾਣਕਾਰੀ ਲਿਖੀ ਜਾਂਦੀ ਆ ਤਾਂ ਉਹ ਕਾਗਜ਼ਾਂ ਦੇ ਵਿੱਚ ਹੀ ਸੀਮਤ ਰਹਿ ਜਾਂਦੀ ਆ, ਕਾਗਜ਼ਾਂ ਦੇ ਤੱਕ ਹੀ ਸੀਮਤ ਰਹਿ ਜਾਂਦੀ ਆ। ਜਿਹੜਾ ਅਸਲੀ ਕਿਸਾਨ ਆ, ਜਿਸ ਦਾ ਦਰਦ ਹੁੰਦਾ ਇਸ ਫਸਲ ਦੇ ਨਾਲ, ਜਿਹੜੇ ਕਿਸਾਨ ਨੇ ਫਸਲ ਪਾਲੀ ਹੁੰਦੀ ਆ, ਜਿਸ ਕਿਸਾਨ ਨੇ ਫਸਲ ਬੀਜੀ ਹੁੰਦੀ ਆ,
ਤਾਂ ਉਸ ਕਿਸਾਨ ਦੇ ਤੱਕ ਉਸ ਦੀ ਜਿਹੜੀ ਭਰਪਾਈ ਆ ਉਹ ਨਹੀਂ ਪਹੁੰਚਦੀ, ਉਸ ਕਿਸਾਨ ਦੇ ਤੱਕ ਜਿਹੜੀ ਕਿ ਉਸ ਫਸਲ ਦੀ ਜਿਹੜੀ ਕੀਮਤ ਆ ਉਹ ਨਹੀਂ ਪਹੁੰਚਦੀ। ਬੇਸ਼ੱਕ ਸਰਕਾਰਾਂ ਆਪਦੇ ਵੱਲੋਂ ਪੱਲਾ ਛਡਾਉਂਦੀਆਂ ਨਜ਼ਰ ਆਉਂਦੀਆਂ ਨੇ। ਤਾਂ ਸਾਡੇ ਨਾਲ ਹੋਰ ਵੀ ਕਿਸਾਨ ਮੌਜੂਦ ਨੇ, ਅਸੀਂ ਗੱਲਬਾਤ ਕਰਾਂਗੇ। ਬਾਈ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ, ਕਿੰਨੀ ਕੁ ਫਸਲ ਸੀ? ਬਾਈ ਜੀ ਮੇਰਾ ਸਾਰਾ ਵਾਹਣ ਖਤਮ ਹੋ ਗਿਆ ਜੀ, ਦਾਣੇ ਵੀ ਨਹੀਂ ਰਹੇ ਜੀ ਖਾਣ ਜੋਗੇ। 19 ਕਿੱਲੇ ਵਾਹਣ 19 ਦਾ 19 ਖਤਮ ਹੋ ਗਿਆ ਜਮਾ। ਆ ਵੇਖ ਲਓ ਸਾਰਾ ਕੁਝ ਮੈਂ ਪੁੱਤਾਂ ਕੋ ਪਾਲੀ ਸੀ ਸਾਰਾ। ਕੱਲ ਦਾ ਮਨ ਬਹੁਤ ਜ਼ਿਆਦਾ ਦਾਸ, ਸਾਰੇ ਪਿੰਡ ਦਾ ਨੁਕਸਾਨ ਹੋ ਗਿਆ। ਚਲੋ ਸਾਰਿਆਂ ਦੇ ਨਾਲ ਆ, ਪਰ ਮੈਨੂੰ ਖਾਣ ਜੋਗੇ ਦਾਣੇ ਨਹੀਂ ਹੈਗੇ ਜੀ। 19 ਕਿੱਲੇ ਸੀ, 19 ਦੇ 19 ਕਿੱਲੇ ਖਤਮ ਹੋ ਗਏ ਜੀ ਬਿਲਕੁਲ। ਆ ਤੁਸੀਂ ਵਿੱਚ ਖੜੇ ਹੋ, ਉਧਰ ਮੇਰੇ 14-15 ਕਿੱਲੇ 4 ਕਿੱਲੇ ਸਾਰੇ ਖਤਮ ਹੋ ਗਏ ਜੀ ਬਿਲਕੁਲ ਬਿਲਕੁਲ। ਮੈਂ ਬੋਲਣ ਜੋਗਾ ਮੈਂ ਹੈ ਹੀ ਨਹੀਂ। ਅਸੀਂ ਸਰਕਾਰ ਨੂੰ ਇਹੀ ਬੇਨਤੀ ਆ, ਜਿੰਨਾ ਸਾਡਾ ਬਣਦਾ ਮੁਆਵਜ਼ਾ ਕੁਛ ਸਾਨੂੰ ਦੇਵੇ, ਅਸੀਂ ਜਿਹੜਾ ਆਪਦਾ ਪਰਿਵਾਰ ਚਲਾ ਸਕੀਏ। ਇਹੀ ਬੇਨਤੀ ਆ ਜੀ ਤੁਹਾਡੇ ਰਾਹੀਂ, ਹੋਰ ਅਸੀਂ ਕੀ ਕਹਿ ਸਕਦੇ ਹਾਂ ਜੀ। ਬਿਲਕੁਲ, ਤਾਂ ਇਹ ਦਰਦ ਆ, ਤਾਂ ਅਸੀਂ ਜਿਹੜਾ ਦਰਦ ਆ ਤੁਹਾਡੇ ਰੂਬਰੂ ਕਰ ਰਹੇ ਹਾਂ ਅੱਜ, ਕਿਸਾਨਾਂ ਦਾ ਇਹ ਦਰਦ। ਬੇਸ਼ੱਕ ਸਰਕਾਰਾਂ ਇਹਨਾਂ ਕਿਸਾਨਾਂ ਦੇ ਸਿਰ ਤੇ ਬਣੀਆਂ ਨੇ, ਪਰ ਹੁਣ ਤੱਕ ਕਿੰਨੇ ਕੁ ਲੋਕ ਇੱਥੇ ਤੱਕ ਪਹੁੰਚ ਗਏ ਨੇ? ਕੀ ਉਹ ਲੋਕ ਵਿਧਾਨ ਸਭਾ ਤੱਕ ਸੀਮਿਤ ਨੇ, ਜਾਂ ਉੱਥੋਂ ਤੱਕ ਬਹਿਸ ਚਰਚਾ ਕਰਨ ਤੱਕ ਸੀਮਿਤ ਨੇ, ਜਾਂ ਫਿਰ ਰੂਟਰ ਵਾਲੀਆਂ ਗੱਡੀਆਂ ਮਗਰ ਮੂਹਰੇ ਲਾ ਕੇ ਘੁੰਮਣ ਤੱਕ ਸੀਮਿਤ ਨੇ? ਤਾਂ ਅਸੀਂ ਕਿਸਾਨਾਂ ਦੇ ਨਾਲ। ਤੁਹਾਡਾ ਕਿੰਨਾ ਕੁ ਨੁਕਸਾਨ ਹੈ ਬਾਪੂ? ਸਾਡਾ ਬਹੁਤ ਹੋ ਗਿਆ ਜੀ। ਸਾਡਾ ਹੋ ਗਿਆ ਮਤਲਬ ਜੀ 14-15 ਕਿੱਲੇ ਜਮਾਂ ਫਣਾ ਹੋ ਗਿਆ, ਡੱਕਾ ਨਹੀਂ ਰਿਹਾ, ਕੁਛ ਵੀ ਨਹੀਂ ਬਚਿਆ ਉਹਦੇ ਵਿੱਚੋਂ। ਜਾਂ ਇਦੋਂ ਵੀ ਕੰਮ ਖਰਾਬ ਹੋ ਗਿਆ, ਤਾਂ ਜਾਂ ਪਾਣੀ ਡਾਡਾ ਪਾਣੀ ਖੜਾ ਵਿੱਚ, ਉੱਤੋਂ ਦੀ ਪਾਣੀ ਫਿਰ ਗਿਆ। ਹਾਂਜੀ ਬਸ। ਤਾਂ ਸੋ ਇਹ ਦਰਦ ਆ ਜਿਹੜਾ ਅਸੀਂ ਤੁਹਾਡੇ ਸਾਹਮਣੇ ਕੈਮਰੇ ਤੇ ਵਿੱਚ ਕੈਦ ਕਰ ਰਹੇ ਹਾਂ, ਇਹ ਰਿਕਾਰਡ ਹੋ ਰਹੀਆਂ ਨੇ, ਕਿਉਂਕਿ ਇੱਥੇ ਨੌਜਵਾਨ ਖੜੇ ਨੇ। ਅਸੀਂ ਇੱਧਰਲੇ ਪਾਸੇ ਨੂੰ ਦੇਖਦੇ ਹਾਂ ਤਾਂ ਇਹ ਕੁਲਦੀਪ ਪਾਣੀ ਦਿਖਾ ਦਿੱਤਾ ਜਾਵੇ। ਬਹੁਤ ਜਿਹੜਾ ਕਿ ਪਾਣੀ ਆ, ਹਲੇ ਵੀ ਗੋਡੇ ਪਾਣੀ ਖੜਾ ਹੈਗਾ ਇਸ ਦੇ ਵਿੱਚ। ਤਾਂ ਤੁਹਾਡਾ ਕਿੰਨਾ ਕੁ ਫਸਲ ਬੀਜੀ ਸੀ, ਕਿੰਨਾ ਕੁ ਨੁਕਸਾਨ ਹੋਇਆ ਜੀ? ਸਾਡੇ ਵੀਰਾ 35 ਕਿੱਲੇ ਕਣਕ ਦੇ ਸੀਗੇ ਜੀ, ਇਹ ਕੋਰਾ ਵੀ ਨਹੀਂ ਬਚਿਆ। 100% ਨੁਕਸਾਨ ਹੀ ਸਮਝ ਲਓ। 35 ਦੇ 35 ਕਿੱਲੇ ਆਹੀ ਹਾਲਾਤ ਹੈ। ਕੀ ਕਹਿਣਾ 2-4 ਮਣ ਕਿੱਲੇ ਦੀ ਹੋ ਜੇ ਤਾਂ ਹੋ ਜੇ, ਪਰ ਚਾਂਸ ਕੋਈ ਨਹੀਂ। ਉਹ ਕੱਢੀ ਨਹੀਂ ਜਾਣੀ। ਜਿਹੜੀ ਮਗਰ ਤੂੜੀ ਨਾ ਤੂੜੀ ਬਣਨੇ, ਲਾਂਗਾ ਬੋਡਾ ਹੋ ਗਿਆ, ਤੂੜੀ ਵੀ ਖਤਮ ਹੈ। ਨਾ ਪਸ਼ੂਆਂ ਨੂੰ ਤੂੜੀ ਆ, ਨਾ ਖਾਣ ਨੂੰ ਆ, ਬੀਜਣ ਨੂੰ ਤਾਂ ਹੋਣੀ ਕੀ ਹੈ। ਆਹ ਹਾਲਾਤ ਆ, ਹੁਣ ਦੇਖ ਲਓ ਤੁਸੀਂ। ਬਿਲਕੁਲ, ਤਾਂ ਇਹ ਬੜਾ ਕੁਛ ਆ ਜਿਹੜਾ ਕਿ ਇਸ ਪੰਜਾਬ ਦੇ ਨਾਲ ਵਾਪਰ ਰਿਹਾ। ਜਦੋਂ ਵੀ ਪੰਜਾਬ ਦਾ ਦਰਦ ਲੈ ਕੇ ਨਿਕਲੇ ਆ ਤਾਂ ਹਮੇਸ਼ਾ ਇਹੋ ਹੀ ਗੱਲ ਕਰੀ ਆ ਕਿ ਅਸੀਂ ਪੰਜਾਬ ਦਾ ਦਰਦ ਦਿਖਾਵਾਂਗੇ। ਉਹ ਗਰਾਊਂਡ ਜ਼ੀਰੋ ਤੋਂ ਦਿਖਾਵਾਂਗੇ, ਗਰਾਊਂਡ ਲੈਵਲ ਤੋਂ ਦਿਖਾਵਾਂਗੇ। ਉਹ ਸਟੂਡੀਓ ਦੇ ਵਿੱਚ ਬੈਠ ਕੇ ਵੱਡੇ ਵਾਅਦੇ ਨਹੀਂ ਕਰਾਂਗੇ, ਵੱਡੇ ਦਾਅਵੇ ਨਹੀਂ ਕਰਾਂਗੇ। ਤੇ ਇਹ ਕਿਸਾਨਾਂ ਦੇ ਜਿਹੜੇ ਹਾਲਾਤ ਨੇ, ਇਹ ਅੱਜ ਪਿੰਡ ਕਲਿਆਣ ਜ਼ਿਲ੍ਹਾ ਬਠਿੰਡਾ ਦੀ ਜਿਹੜੀ ਕਿ ਹਾਲਾਤ ਆਏ ਤੁਹਾਨੂੰ ਅਸੀਂ ਦਿਖਾ ਰਹੇ ਹਾਂ। ਤੁਹਾਡੀ ਕਿੰਨੀ ਕੁ ਫਸਲ ਬੀਜੀ ਸੀ ਜੀ? 12-13 ਕਿੱਲੇ ਸੀਗੇ ਜੀ, ਜਮਾ ਖਤਮ ਹੋ ਗਈ 100%। ਆਸਾਂ ਕੀ ਸੀਗੀਆਂ, ਕੀ ਆਸਾਂ ਸੀ, ਕੀ ਸਦਰਾਂ ਸੀ? ਸਾਰੀਆਂ ਹੀ ਹੁੰਦੀਆਂ ਜੀ, ਵੀ ਗੱਲ ਨੂੰ ਘਰ ਦੀਆਂ 100 ਲੋੜਾਂ ਹੁੰਦੀਆਂ ਵੀ ਪੂਰੀ ਕਰਾਂਗੇ। ਹੁਣ ਰਿਹਾ ਹੀ ਕੁਛ ਨਹੀਂ, ਖਾਣ ਨੂੰ ਵੀ ਦਾਣੇ ਨਹੀਂ ਰਹੇ। ਬਿਲਕੁਲ। ਤੁਹਾਡੀ ਵੀ ਕਿੰਨੀ ਕੁ ਕਣਕ ਬੀਜੀ ਹੋਈ ਸੀ, ਕਿੰਨਾ ਕੁ ਨੁਕਸਾਨ? ਸਾਡੀ 5 ਕਿੱਲੇ ਬੀਜੀ ਵੀ ਸੀਗੀ, ਜਿਹਦਾ ਸਾਰਾ ਹੀ ਨੁਕਸਾਨ ਆ, 100% ਹੀ ਹੈ। ਹਾਂ 100% ਨੁਕਸਾਨ ਹੈ ਜੀ। ਤੇ ਹੁਣ ਵੇਖ ਲਓ ਵੀ ਪਹਿਲਾਂ ਐਂ ਦੱਸੋ ਵੀ ਜੇ ਕਣਕ ਹੋਈ 2 ਮਣ ਤੇ ਉਹਨੂੰ ਵੱਢਾਂਗੇ ਕਿਵੇਂ? ਬਿਲਕੁਲ। ਉਹਨੂੰ ਕੱਢਾਂਗੇ ਕਿਵੇਂ? ਨਾ ਉਹ ਵੱਢਣ ਜੋਗੀ ਆ, ਨਾ ਉਹ ਕੱਢਣ ਜੋਗੀ ਆ। ਮਸ਼ੀਨਾਂ ਵਾਲਿਆਂ ਦੀ ਆਪਾਂ ਵਢਾਈ ਕਿੱਥੋਂ ਦੇਵਾਂਗੇ? ਜਦੋਂ ਵਢਾਈ ਵੀ ਨਹੀਂ ਦਿੱਤੀ ਜਾਣੀ। ਤਾਂ ਇਹ ਐਮਐਲਏ ਸਾਹਿਬ ਆਏ ਨੇ। ਐਮਐਲਏ ਸਾਹਿਬ ਉਰੇ ਨੂੰ ਆ ਜਾਓ, ਐਮਐਲਏ ਸਾਹਿਬ ਉਰੇ ਨੂੰ ਆ ਜਾਓ, ਥੋੜੀ ਜਿਹੀ ਗੱਲ ਕਰ ਲਈ ਆਪਾਂ। ਕਿਸਾਨ ਖੜੇ ਨੇ ਅੱਜ। ਤਾਂ ਇੱਧਰਲੇ ਪਾਸੇ ਅਸੀਂ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ, ਐਮਐਲਏ ਸਾਹਿਬ ਆਏ ਨੇ, ਹਲਕੇ ਦੇ ਐਮਐਲਏ ਨੇ। ਤਾਂ ਸੋ ਅਸੀਂ ਐਮਐਲਏ ਸਾਹਿਬ, ਕਾਫੀ ਜ਼ਿਆਦਾ ਨੁਕਸਾਨ ਹੋਇਆ ਤੁਹਾਡੇ ਹਲਕੇ ਦੇ ਵਿੱਚ। ਕਾਫੀ ਜਿਹੜੇ ਕਿਸਾਨ ਨੇ ਅੱਜ ਆਪਣਾ ਜਿਹੜਾ ਇੱਕ ਤਰ੍ਹਾਂ ਦਾ ਦਰਦ ਆ ਉਹ ਬਿਆਨ ਕਰ ਰਹੇ ਨੇ। ਹਾਂਜੀ, ਦੇਖੋ ਕੁਦਰਤੀ ਕਰੋਪੀ ਇਹ ਕੋਈ ਬੰਦੇ ਦੇ ਵੱਸ ਦੀ ਗੱਲ ਤਾਂ ਹੈ ਨਹੀਂ। ਸਰਕਾਰ ਵੱਲੋਂ ਜੋ ਵੀ ਬਣਦਾ ਮੁਆਵਜ਼ਾ ਦਿੱਤਾ ਜਾਊਗਾ। ਆਪਣੇ ਸੇਲਵਾਰਾ ਜਮਾਨ ਸਾਹਿਬ ਵੀ ਆ ਰਹੇ ਹੈਗੇ, ਸੀਐਮ ਸਾਹਿਬ, ਉਹ ਕਰਕੇ ਜਾਣਗੇ ਐਲਾਨ। ਵੈਸੇ ਤਾਂ ਉਹਨੇ ਪਹਿਲਾਂ ਕਹਿਤਾ, ਪਟਵਾਰੀਆਂ ਨੂੰ ਹਦਾਇਤ ਕਰਤੀ ਵੀ ਤੁਸੀਂ ਗਦੌਰੀ ਕਰਕੇ ਸਹੀ ਗਦੌਰੀ ਕਰਨੀ ਹੈ, ਵੀ ਕੋਈ ਰਹਿ ਨਾ ਜਾਵੇ, ਕੋਈ ਲਾਂਭਾ ਨਾ ਆਵੇ। ਸਾਰਿਆਂ ਨੂੰ ਮੁਆਵਜ਼ਾ ਦਿੱਤਾ ਜਾਊਗਾ, ਕੋਈ ਇਹੋ ਜਿਹੀ ਗੱਲ ਨਹੀਂ। ਕਿਤੇ ਇਹ ਤਾਂ ਨਹੀਂ ਹੋਊਗਾ ਕਿ ਜਿਵੇਂ ਪਹਿਲਾਂ ਨਰਮੇ ਦਾ ਨੁਕਸਾਨ ਹੋਇਆ, ਇੱਧਰਲਾ ਏਰੀਆ ਜ਼ਿਆਦਾਤਰ ਨਰਮਾ ਪੱਟੀ ਦਾ ਏਰੀਆ ਮੰਨਿਆ ਜਾਂਦਾ, ਪਹਿਲਾਂ ਨਰਮੇ ਦਾ ਨੁਕਸਾਨ ਹੋਇਆ, ਉਸ ਦਾ ਹਾਲੇ ਤੱਕ ਪੂਰਾ ਮੁਆਵਜ਼ਾ ਨਹੀਂ ਮਿਲਿਆ ਇਹਨਾਂ ਲੋਕਾਂ ਨੂੰ। ਅੱਜ ਫੇਰ ਇਹਨਾਂ ਦੀ ਕਣਕ ਆ ਜਿਹੜੀ ਪੁੱਤਾਂ ਵਾਂਗੂ ਪਾਲੀ ਫਸਲ ਅੱਜ ਫੇਰ ਬਰਬਾਦ ਹੋ ਗਈ ਆ। ਨਹੀਂ, ਪਹਿਲਾਂ ਵਾਲੀਆਂ ਸਰਕਾਰਾਂ ਕੁਛ ਹੋਰ ਸੀ ਗੱਲ। ਆਪਾਂ ਹੁਣ ਜਿਹੜਾ ਮੁਆਵਜ਼ਾ ਢੁਕਵਾਂ ਮੁਆਵਜ਼ਾ ਹੋਊਗਾ ਦਿੱਤਾ ਜਾਊਗਾ, ਕੋਈ ਇਹੋ ਜਿਹੀ ਗੱਲ ਨਹੀਂ, ਕੋਈ ਲਾਰੇ ਲੱਪੇ ਵਾਲੀ ਗੱਲ ਨਹੀਂ ਹੈ। ਅੱਜ ਤੁਸੀਂ ਵੱਡਾ ਇਹਨਾਂ ਨਾਲ ਵਾਅਦਾ ਕਰ ਰਹੇ ਹੋ। ਪਿੰਡ ਵਾਲੇ ਉਰੇ ਨੂੰ ਆ ਜਾਓ ਥੋੜਾ ਜਿਹਾ। ਐਮਐਲਏ ਸਾਹਿਬ ਆਏ ਨੇ ਤੁਹਾਡੇ ਕੋਲ, ਚੱਲ ਕੇ ਆਏ ਨੇ ਖੁਦ, ਉਰੇ ਨੂੰ ਆ ਜਾਓ। ਮੈਂ ਤਾਂ ਇਹਨੂੰ ਆਪ ਹੀ ਕਿਹਾ, ਮੈਂ ਕਿਹਾ ਅਸੀਂ ਆਉਣੇ ਯਾਰ। ਕਾਫੀ ਵੱਡਾ ਨੁਕਸਾਨ ਹੋਇਆ ਇਹਨਾਂ ਦਾ, ਦੇਖੋ ਇੱਕ ਵੀ ਦਾਣਾ ਨਹੀਂ ਬਚਿਆ ਇਹਨਾਂ ਦਾ। ਹਾਂਜੀ,
ਇੱਥੇ ਆਹ ਨੇੜੇ ਪਿੰਡ ਇੱਕ ਹੈ ਗਿੱਦੜਾ ਮੇਰਾ ਖਿਆਲ ਹੈ, ਉੱਥੇ ਕਿਸੇ ਨੇ ਖਰਬੂਜੇ ਲਾਏ ਸੀ 5-7 ਕਿੱਲੇ। ਉਹਨਾਂ ਦੇ ਵਿਚਾਰਿਆਂ ਦੇ ਖਰਬੂਜੇ ਸਾਰੇ, ਜਿੰਨੀ ਸਬਜ਼ੀ ਲਾਈ ਸੀ ਸਾਰੀ ਤਬਾਹ ਹੋ ਗਈ। ਕਿਸਾਨ ਹੁਣ ਕ੍ਰਾਈਸਿਸ ਦੇ ਵਿੱਚ ਤਾਂ ਹੈਗਾ। ਇਹ ਯਾਰ ਹੁਣ ਆਪਣੇ ਬਸ ਦੀ ਗੱਲ ਹੀ ਨਾ ਹੈ, ਇਹ ਤਾਂ ਸਾਰੇ ਹੁਣ ਆਪਣੇ ਪੰਜਾਬ 'ਚ ਹੀ ਹੈਗਾ ਇਹ ਇਸ ਤਰ੍ਹਾਂ ਦਾ ਜਿਹੜਾ ਗੜੇ ਹੈ। ਵਾਸੀਆਂ ਨੇ ਜਿਹੜਾ ਸਾਡਾ ਬਣਦਾ ਮੁਆਵਜ਼ਾ ਦਿਵਾ ਦਿਓ, ਅਸੀਂ ਹੋਰ ਇਹੀ ਬੇਨਤੀ ਕਰ ਸਕਦੇ ਹਾਂ ਸਰਕਾਰ ਅਸੀਂ ਤੁਸੀਂ ਨਹੀਂ ਕੋਈ ਗੱਲ ਹੀ ਨਹੀਂ, ਫਿਰ ਅਸੀਂ ਤਾਂ ਤੁਹਾਡੇ ਨਾਲ ਯਾਰ, ਕਿਸਾਨਾਂ ਦੇ ਨਾਲ ਅਸੀਂ ਤਾਂ। ਐਮਐਲਏ ਤੁਸੀਂ ਤੁਹਾਡੇ ਨਾਲ ਹੀ ਮੈਂ ਤੁਹਾਡੇ ਵਰਗਾ, ਮੈਂ ਪਹਿਲਾਂ ਵੀ ਕਹਿੰਦਾ ਹੁੰਦਾ ਸੀ ਵੋਟਾਂ ਤੋਂ ਵੀ ਜਿੱਥੇ ਤੁਸੀਂ ਸਾਨੂੰ ਬੁਲਾਓਗੇ ਅਸੀਂ ਉੱਥੇ ਆਵਾਂਗੇ, ਅਸੀਂ ਤੁਹਾਡੇ ਹਮਦਰਦ ਹਾਂ, ਅਸੀਂ ਤੁਹਾਡੇ ਨਾਲ ਹੀ ਰਹਾਂਗੇ ਐਵੇਂ ਜਿਵੇਂ। ਚਲੋ ਐਮਐਲਏ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਇੱਥੇ ਪਹੁੰਚੇ। ਅਸੀਂ ਤਾਂ ਤੁਹਾਡੇ ਤੇ ਹੀ ਸਾਡੇ ਆਸਾਂ ਤੁਸੀਂ ਮੰਤਰੀ ਮਿਲੂਗਾ ਜੀ, ਮਿਲੂਗਾ। ਤਹਿਸੀਲਦਾਰ ਸਾਹਿਬ ਵੀ ਨਾਲ ਲੈ ਕੇ ਆਇਆ ਮੈਂ ਨਾਲ, ਉਹਨਾਂ ਨੂੰ ਤਹਿਸੀਲਦਾਰ ਸਾਹਿਬ ਨੂੰ ਵੀ ਲੈ ਕੇ ਆਇਆ ਨਾਲ। ਤਹਿਸੀਲਦਾਰ ਸਾਹਿਬ ਹਾਂ, ਕਿਉਂਕਿ ਇਹਨਾਂ ਨੇ ਗਦੌਰੀ ਵਗੈਰਾ ਕਰਾਉਣੀ ਹੈ। ਇੱਥੇ ਦੋ ਤਰ੍ਹਾਂ ਦੀ ਗੱਲ ਹੈ ਜੀ, ਇੱਕ ਤਾਂ ਮੀਂਹ ਵਾਸਤੇ ਕਹਿੰਦੇ ਮੀਂਹ ਨਾਲ ਫਸਲ ਤਬਾਹ ਹੋ ਗਈ, ਇਹ ਮੀਂਹ ਨਾਲ ਨਹੀਂ ਗੜੇਮਾਰੀ ਨਾਲ ਹੈਗੀ। ਗੜੇਬਾਜੀ ਇੱਥੇ ਹੋ ਗਈ 100% ਤਬਾਹ ਹੋ ਗਈ ਜੀ। ਕਈ ਥਾਈਂ ਗੜੇਬਾਜੀ ਬਹੁਤ ਜ਼ਿਆਦਾ ਹੋ ਗਈ ਹੈ, ਉੱਥੇ ਤਾਂ ਜਮੀ ਫਸਲਾਂ ਤਬਾਹ ਹੋ ਗਈਆਂ। ਗੜੇਮਾਰੀ ਹੈਗਾ ਸਰ ਜੀ ਇੱਥੇ ਮੈਂ ਤਾਂ ਇਹਨਾਂ ਨੂੰ ਵੀ ਨਾਲ ਲੈ ਕੇ ਆਇਆ ਤਹਿਸੀਲਦਾਰ ਸਾਹਿਬ ਨੂੰ ਵੀ ਤਾਂ ਕਿ ਤੁਸੀਂ ਮਤਲਬ ਭੁਲੇਖਾ ਨਾ ਰੱਖੋ ਮਨ ਦੇ ਵਿੱਚ ਵੀ ਗੜੇ ਪਏ ਆ ਜਾਂ ਨਹੀਂ ਪਏ ਆ। ਤੁਸੀਂ ਦੇਖ ਸਕਦੇ ਹੋ ਵੀ ਸਾਰੀਆਂ ਹੁਣ ਫਸਲਾਂ ਤਬਾਹ ਹੋ ਗਈਆਂ। ਇਹ ਪਟਵਾਰੀ ਸਾਹਿਬ ਨੂੰ ਕਹਿਣਗੇ ਵੀ ਜਿਹੜੀ ਗਦੌਰੀ ਆ ਉਹ ਸਹੀ ਤਰੀਕੇ ਨਾਲ ਕਰਨਗੇ, ਕੋਈ ਕਿਸਾਨ ਰਹਿ ਨਾ ਜਾਵੇ। ਹੋਊਗਾ ਵੀ ਕਾਗਜ਼ਾਂ ਤੱਕ ਹੀ ਸੀਮਤ ਰਹਿ ਜੂ ਗਦੌਰੀ, ਇਹ ਤੋਂ ਬਾਅਦ ਕੁਝ ਵੀ ਨਾ ਮਿਲੇ ਇਹਨਾਂ ਕਿਸਾਨਾਂ ਨੂੰ। ਇਹ ਆਪਦੇ ਘਰ ਵੀ ਫੂਕ ਲੈਣ ਤੇ ਤੁਹਾਡੇ ਮਗਰ ਤੇਲ ਫੂਕਦੇ ਫਿਰਨ ਬਾਅਦ ਦੇ ਵਿੱਚ, ਇਹ ਤਾਂ ਨਹੀਂ ਹੋਊਗੀ ਗੱਲਬਾਤ ਕੋਈ? ਨਹੀਂ ਐਂ ਗੱਲ ਨਹੀਂ ਹੈਗੀ, ਅਸੀਂ ਤੇਲ ਕਿਉਂ ਫੂਕਣ ਦੇਵਾਂਗੇ? ਅਸੀਂ ਤਾਂ ਇਹਨਾਂ ਨਾਲ ਹਮਦਰਦੀ ਕਰਨੀ ਹੈ ਪੂਰੀ। ਅਸੀਂ ਜੋ ਹੈਗਾ ਮਾਜਵਾ ਦਵਾਵਾਂਗੇ ਉਹਨੂੰ ਯਾਰ। ਐਮਐਲਏ ਸਾਹਿਬ ਇੱਕ ਹੋਰ ਯਕੀਨ ਦਿਵਾਓ ਇੱਥੇ ਕਿ ਜਿਹੜਾ ਕਾਸ਼ਤਕਾਰ ਆ ਉਹਨੂੰ ਹੀ ਮਿਲੇ, ਨਾ ਕਿ ਜਿਹਨੇ ਕੋਈ ਠੇਕੇ ਵਾਲਿਆਂ ਨੂੰ ਜਾਂ ਕੋਈ ਹੋਰ ਕੋਈ ਦੂਜਾ ਤੀਜਾ। ਅੱਗੇ ਸਾਡੇ ਨਾਲ ਨਰਮੇ ਵੇਲੇ ਇਹ ਹੋਇਆ। ਇਹ ਤਹਿਸੀਲਦਾਰ ਸਾਹਿਬ ਤੁਸੀਂ ਕਿਵੇਂ ਕਰੋਗੇ? ਜਿਹੜੇ ਬੰਦਿਆਂ ਨੇ ਜ਼ਮੀਨਾਂ ਠੇਕੇ ਤੇ ਲਈਆਂ ਉਹ ਤਾਂ ਜਿਹੜੇ ਬੰਦੇ ਦੇ ਨਾਂ ਗਰਦੌਰੀ ਹੋਊਗੀ ਉਸੇ ਨੂੰ ਮਾਜਵਾ ਮਿਲੂਗਾ ਵੀ, ਜਾਂ ਉਹਨਾਂ ਨੂੰ ਮਤਲਬ ਤੁਸੀਂ ਇਹ ਸਖਤ ਹਦਾਇਤ ਕਰਨੀ ਹੋਊਗੀ ਵੀ ਜਿਨ੍ਹਾਂ ਨੇ ਠੇਕੇ ਤੇ ਜ਼ਮੀਨ ਲਈ ਹੈ ਵੀ ਉਹਨਾਂ ਨੂੰ ਪੈਸੇ ਦਿੱਤੇ ਜਾਣ। ਲੱਗੇ ਖਰਾਬਾ ਜਿਹੜਾ ਨਾ ਨਰਮੇ ਦਾ ਵੀ ਤੁਹਾਨੂੰ ਇੱਦਾਂ ਦਿੱਤਾ ਸੀ ਵੀ ਲੋਕਾਂ ਕੋਲ ਲਿਖਾ ਲਿਆ ਸੀ ਅਸੀਂ, ਇਹਨਾਂ ਕੋਲ ਬਿਆਨ ਲਿਖਿਆ ਲੈ ਕੇ ਨਾ ਲਿਖਾ ਕੇ ਉਹਨਾਂ ਨੂੰ ਦੇਤੇ ਸੀ ਜਿਹਨੇ ਬੀਜੀ ਸੀ ਮੌਕੇ ਤੇ। ਨਹੀਂ ਪਤਾ ਕੀ ਮੈਂ ਸਾਹਿਬ ਜਿਹੜਾ ਬਿਆਨ ਹੈ ਨਾ ਉਹ ਮੌਕੇ ਤੇ ਹੀ ਲਿਆ ਜਾਵੇ। ਪਹਿਲਾਂ ਠੇਕੇ ਵਾਲਾ ਉਹਦੇ ਮਾਲਕ ਕੋਲ ਜਾਂਦਾ ਹੈ, ਮਾਲਕ ਨਾਲ 100 ਤਰ੍ਹਾਂ ਦੇ ਰਿਲੇਸ਼ਨ ਬਣੇ ਹੁੰਦੇ ਅਗਲੇ ਦੇ ਅੱਗੇ ਪਿੱਛੇ ਜਾ ਕੇ। ਅਸੀਂ ਕਹਿੰਦੇ ਜਿਹੜਾ ਮੌਕੇ ਤੇ ਕਾਸ਼ ਕਰਦਾ, ਅਸੀਂ 3 ਭਾਈ ਆ, 2 ਭਰਾ ਖੇਤੀ ਕਰਦੇ, ਇੱਕ ਠੇਕੇ ਦਿੰਦਾ। ਸਾਡਾ ਮਸਤਰਕਾ ਖਾਤਾ ਉਹ ਠੇਕਾ ਮਗਰ ਨੂੰ ਤੁਰਿਆ ਫਿਰ ਚੱਕ ਲੈ ਕੇ ਚੱਕ ਸਾਂਝੇ ਹੋਣੇ ਆ, ਤਾਂ ਕਿ ਕਾਸ਼ਤਕਾਰ ਮੌਕੇ ਤੇ ਦੇਖ ਕੇ ਕਾਸ਼ਤਕਾਰ ਕੌਣ ਦਾ ਕਾਸ਼ਤਕਾਰ ਦਾ ਬਣਾ ਪਾ ਕੇ ਉਸ ਨੂੰ ਮਾਜਵਾ ਦਿੱਤਾ ਜਾਵੇ, ਚੱਕ ਵੀ ਨਾ ਤੇ ਆਵੇ। ਹਾਂਜੀ ਹਾਂਜੀ ਠੇਕੇ ਵਾਲੇ ਦੇ ਚੈੱਕ ਤੇ ਆਵੇਗਾ ਸਰਕਾਰ ਦਾ। ਇਹ ਗੱਲ ਜਾਇਜ਼ ਹੈ ਤੁਹਾਡੀ, ਇਹ ਗੱਲ ਬਿਲਕੁਲ ਜਾਇਜ਼ ਹੈ ਤੁਹਾਡੀ ਵੀ ਜਿਹੜਾ ਬੰਦਾ ਪੈਸੇ ਪਹਿਲਾਂ ਦੇ ਕੇ ਠੇਕੇ ਤੇ ਜ਼ਮੀਨ ਲੈਂਦਾ ਤੇ ਪੈਸੇ ਉਸੇ ਨੂੰ ਮਿਲਣਾ ਚਾਹੀਦਾ ਮਾਜਵਾ। ਬਿਲਕੁਲ ਜੀ ਕੋਈ ਗੱਲ ਨਹੀਂ, ਰੱਖਾਂਗੇ ਗੱਲ ਇਹ ਵੀ ਸਾਹਮਣੇ ਗੱਲ ਕਰਾਂਗੇ। ਤਹਿਸੀਲਦਾਰ ਸਾਹਿਬ ਬਿਲਕੁਲ ਜਿਹੜਾ ਪਾਣੀ ਚ ਉਹ ਵੀ ਖਤਮ ਆ ਜੀ, ਪਾਣੀ ਖੜਾ ਵਿੱਚ। ਅਸੀਂ ਇਹ ਕਹਿ ਦਈਏ ਜੀ ਵੀ ਗੜੇਮਾਰੀ ਦਾ ਖਤਮ ਕਰੀ ਆ ਜੀ। ਤੁਸੀਂ ਇਹ ਆਖੋ ਵੇਖ ਕੇ ਜ਼ੀਰੋ ਗ੍ਰਾਂਟ ਤੇ ਆਪ ਦੇਖ ਲਓ ਵਿੱਚ ਪਾਣੀ ਖੜਾ ਜੀ, ਪਾਣੀ ਜਿਹੜੇ ਬੱਲੀਆਂ ਉਹ ਬਿਲਕੁਲ ਖਤਮ ਆ ਜੀ। ਅਸੀਂ ਇਹੀ ਬੇਨਤੀ ਆ ਜੀ, ਜੇ ਤੁਸੀਂ ਆਖੋ ਵੀ ਕੋਈ 10-20% ਬਿਲਕੁਲ ਸਾਰਾ ਸਾਡਾ ਪਿੰਡ ਖੜਾ ਜੀ, ਵਿੱਚ ਵੜ ਕੇ ਦੇਖ ਲਓ ਜੀ, ਪਾਣੀ ਖੜਾ ਜੀ ਗੋਡੇ ਗੋਡੇ। ਹੈ ਤਾਂ ਪਾਣੀ ਮਾਜਵਾ ਅਜੇ ਕੱਲ ਦਾ ਦਿਨ ਟੱਪਿਆ ਜੀ, ਅੱਜ ਦਾ ਦਿਨ ਵੇਖ ਲਓ ਦਾ ਜਿਹੜਾ ਨੁਕਸਾਨ ਮੇਰੇ 19 ਦੇ 19 ਕਿੱਲੇ ਬਿਲਕੁਲ ਖਤਮ ਹੋ ਗਏ। ਅੱਛਾ ਜੀ, 3 ਕਿਲੋਮੀਟਰ ਦੀ ਸੀਟ ਚੱਲੀ ਹੈ ਜੀ ਸਾਰੀ, ਸਾਰਾ ਪਿੰਡ ਖਤਮ ਹੈ। ਪਿਛਲੇ ਸਾਲ ਵੀ ਐਮਐਲਏ ਸਾਹਿਬ ਇਹੀ ਹੋਇਆ ਸੀ ਸਾਡੇ ਨਾਲ, ਜਦੋਂ ਕਿਸਾਨਾਂ ਨੇ ਨਰਮਾ ਦਿਖਾਇਆ ਸੀ। ਏਡੀਓ ਉਦੋਂ ਗਰਦੌਰੀ ਕਰ ਗਿਆ ਤੇ ਨਰਮਾ ਉਦੋਂ ਬਾਅਦ ਸੁੱਕਣ ਲੱਗ ਗਿਆ ਤੇ ਸਾਨੂੰ ਦਾ ਕੋਈ ਮੁਆਵਜ਼ਾ ਨਹੀਂ ਮਿਲਿਆ। ਉਹਨੇ ਗਲਤ ਪਾ ਗਿਆ ਜੀ, ਘੱਟ ਪਾਇਆ ਜੀ ਉਹਨਾਂ ਨੇ 20% ਤੇ ਲਿਖਤਾ ਨਰਮਾ 100%। ਅਸੀਂ ਧੱਕੇ ਖਾਦੇ ਜੀ, ਸਾਡੇ ਧਰਨੇ ਦਿੱਤੇ ਯੂਨੀਅਨ ਨੇ, ਥਾਣੇ ਵੀ ਬੈਠੇ ਰਹੇ ਜੀ, ਰਾਤਾਂ ਵੀ ਕੱਟੀਆਂ। ਡੀਸੀ ਸਾਹਿਬ ਨੇ ਦਸੰਬਰ 2002 ਨੂੰ ਧਰਨੇ ਦਿੱਤੇ, ਰਾਤ ਵੀ ਰਹੇ ਅਸੀਂ ਉੱਥੇ। ਕੁਝ ਨਹੀਂ ਮਿਲਿਆ ਜੀ, ਧੱਕੇ ਖਾ ਕੇ। ਜਿਹੜਾ ਸਾਡਾ ਅਸੀਂ ਨਰਮਾ ਦੇ ਜਿਹੜਾ ਮਾਲਕ ਸੀ ਉਹਨਾਂ ਨੂੰ ਕੁਝ ਨਹੀਂ ਮਿਲਿਆ। ਜਦੋਂ ਸਾਡਾ ਜਿਹੜਾ ਅਫਸਰ ਸੀ ਉਹ ਗਲਤੀ ਪਾ ਗਿਆ ਕਿ ਉਹ ਨਰਮੇ ਖਤਮ ਹੋ ਗਏ। ਪਹਿਲਾਂ ਏਡੀਓ ਨੇ ਕਰੀ ਸੀ ਜੀ ਗੋਦਾਵਰੀ, ਹੁਣ ਤਾਂ ਇਹ ਪਟਵਾਰੀ ਸਾਹਿਬ ਦੀ ਡਿਊਟੀ ਲਾਈ ਨਹੀਂ ਸਰ, ਆਪਾਂ ਖੇਤੀਬਾੜੀ ਮੈਂ ਕਿਹਾ ਨਾਲ ਲੈ ਕੇ ਚੱਲਦੇ ਨਾ ਫਿਰ। ਅੱਛਾ, ਹੁਣ ਉਹ ਤਾਂ ਫਿਰ ਪਟਵਾਰੀ ਸਾਹਿਬ ਨੂੰ ਪਤਾ ਲੱਗ ਗਿਆ ਬਾਣ ਕੀ ਦਾ ਮਾਲਕ ਕੌਣ ਹੈ, ਪਰ ਸਾਨੂੰ ਇਹ ਦੇਖਣਾ ਹੈ। ਖੇਤੀਬਾੜੀ ਨੇ ਦੱਸਣਾ ਹੁੰਦਾ ਵੀ ਕਿੰਨਾ ਇਹਦਾ ਨੁਕਸਾਨ ਕਿੰਨਾ ਹੋਇਆ ਜੀ। ਫਿਰ ਬੁਲਾਈਏ ਕੋਈ, ਬੁਲਾਵਾਂਗੇ। ਪਰ ਦੂਜੀ ਗੱਲ ਇਹ ਪਤਾ ਕੀ ਜੀ, ਪਰ ਉੱਥੇ ਗੱਲ ਆ ਜਾਣੀ ਜੀ, ਪਟਵਾਰੀ ਸਾਹਿਬ ਕਹਿਣਗੇ ਮਾਲਕ ਇਹਦਾ ਹੈ। ਅਸੀਂ ਪਹਿਲੀ ਬੇਨਤੀ ਕਰਦੇ ਹਾਂ ਵੀ ਕਾਸ਼ਤ ਕਿਹਨੇ ਕਾਸ਼ਤ ਕੌਣ ਕਰਦਾ, ਉਹ ਕਾਸ਼ਤਕਾਰ ਦੇ ਨਾਂ ਤੇ ਕੀਤਾ ਜਾਵੇ। ਇਹ ਗੱਲ ਹੁਣ ਮੈਨੂੰ ਵੀ ਚੰਗੀ ਤਰ੍ਹਾਂ ਪਤਾ, ਸਾਰੇ ਤੁਹਾਨੂੰ ਵੀ ਪਤਾ, ਠੀਕ ਹੈ ਨਾ, ਤੇ ਪ੍ਰਸ਼ਾਸਨ ਨੂੰ ਵੀ ਪਤਾ ਸਾਰਾ ਇਹ। ਅਸੀਂ ਤਾਂ ਕੋਸ਼ਿਸ਼ ਸਾਡੀ ਇਹੀ ਹੋਊਗੀ ਵੀ ਜੋ ਕਾਸ਼ਤਕਾਰ ਹੈ ਜਿਹਨੇ ਪਹਿਲਾਂ ਠੇਕਾ ਭਰਿਆ ਵੀ ਪੈਸੇ ਉਸੇ ਨੂੰ ਹੀ ਮਿਲਣਾ। ਮੈਂ ਡੀ ਸਾਹਿਬ ਨਾਲ ਵੀ ਗੱਲ ਇਹ ਕਰੂੰਗਾ। ਮੁਆਵਜ਼ਾ ਕਿੱਥੋਂ ਤੱਕ ਸਰਕਾਰ ਕਹਿ ਰਹੀ ਹੈ ਵੀ ਇੰਨਾ ਕੁ ਮੁਆਵਜ਼ਾ ਇਹਨਾਂ ਕਿਸਾਨਾਂ ਨੂੰ ਦਿੱਤਾ ਜਾਊਗਾ? ਕਿੱਥੋਂ ਤੱਕ ਤੁਹਾਡੀ ਮੀਟਿੰਗ ਹੋਈ ਹੋਣੀ ਆ, ਸੈਕਟਰੀਏਟ ਬੈਠੇ ਹੋਣੇ ਹੋ ਇਕੱਠੇ ਹੋ ਕੇ? ਨਹੀਂ, ਅਜੇ ਨਹੀਂ ਮੀਟਿੰਗ ਹੋਈ, ਅਜੇ ਤਾਂ ਗੜੇ ਕੱਲ ਪਏ ਆ, ਮੀਟਿੰਗ ਨਹੀਂ ਹੋਈ ਸਾਡੀ। ਹੋ ਸਕਦਾ ਕੈਬਨਿਟ ਦੀ ਮੀਟਿੰਗ ਕਰੀ ਹੋਵੇ, ਸਾਡੇ ਨਾਲ ਹਜੇ ਕੋਈ ਮੀਟਿੰਗ ਨਹੀਂ ਹੋਈ। ਅੱਜ ਮਾਨ ਸਾਹਿਬ ਆਏ ਆ, ਉਹ ਸਾਨੂੰ ਦੱਸ ਦੇਣਗੇ ਸਾਰਾ ਕੁਝ। ਕੋਈ ਥੋੜੀ ਬਹੁਤੀ ਗੱਲ ਹੋਈ ਹੋਣੀ ਆ ਫੋਨਾਂ ਤੇ? ਨਹੀਂ, ਕੋਈ ਨਹੀਂ ਗੱਲ ਹੋਈ ਭਾਈ ਜੀ। ਮਾਨ ਸਾਹਿਬ ਆ ਰਹੇ ਆ, ਅੱਜ ਸੇਲਵਾਰਾ ਜਾ ਰਹੇ ਆ, ਉਹ ਪੈਲੀਆਂ ਦੇਖਣੀਆਂ ਆ ਰਹੇ ਹੈਗੇ
ਦੇਖੋ ਪਹਿਲਾਂ ਕਦੇ ਕੋਈ ਇਸ ਤਰ੍ਹਾਂ ਕੋਈ ਜਿਹੜਾ ਮੁੱਖ ਮੰਤਰੀ ਕਿੰਨੇ ਹੋਏ ਆ ਖੇਤਾਂ ਦੇ ਵਿੱਚ ਕੋਈ ਨਹੀਂ ਗਿਆ। ਉਹ ਪਹਿਲੇ ਮੁੱਖ ਮੰਤਰੀ ਹੋਣਗੇ ਜਿਹੜੇ ਕਿ ਆਪਣੇ ਖੇਤਾਂ ਦੇ ਵਿੱਚ ਫਸਲਾਂ ਨੂੰ ਦੇਖ ਕੇ ਆਉਣਗੇ। ਨਹੀਂ ਮੁੱਖ ਮੰਤਰੀ ਤਾਂ ਜਾਂਦੇ ਰਹੇ ਨੇ ਖੇਤਾਂ 'ਚ, ਇਹ ਗੱਲ ਨਹੀਂ ਹੈਗੀ ਵੀ ਮੁੱਖ ਮੰਤਰੀ ਕੋਈ ਨਹੀਂ ਗਿਆ। ਇੱਧਰਲਾ ਏਰੀਆ ਪ੍ਰਕਾਸ਼ ਸਿੰਘ ਬਾਦਲ ਦਾ ਏਰੀਆ ਬਣ ਜਾਂਦਾ ਇਹ, ਇੱਧਰਲੇ ਲੋਕਾਂ ਨੂੰ ਪੁੱਛ ਲਓ ਤੁਸੀਂ, ਮੁੱਖ ਮੰਤਰੀ ਜਾਂਦੇ ਨੇ ਪਰ ਮੁਆਵਜ਼ੇ ਦੀ ਗੱਲ ਕਰ ਰਹੇ ਆ। ਇਹ ਲੋਕ ਕਹਿੰਦੇ ਵੀ ਪਹਿਲਾਂ ਆਉਂਦੇ ਨੇ ਗਰਾਵਰੀਆਂ ਕਰਨ ਪਰ ਬਾਅਦ ਦੇ ਵਿੱਚ ਮੁਆਵਜ਼ਾ ਨਹੀਂ ਸਾਨੂੰ ਪ੍ਰੋਪਰ ਮਿਲਦਾ ਹੈਗਾ। ਮਾਜਵਾ ਮਿਲੂਗਾ, ਇਤਕੀ ਤਾਂ ਮਿਲੂਗਾ ਨਾ, ਮਿਲੂਗਾ ਮਾਜਵਾ। ਬਹੁਤ ਕੋਸ਼ਿਸ਼ ਸਾਡੀ ਹੈਗੀ ਹੈ ਵੀ ਮਾਜਵਾ ਦਿੱਤਾ ਜਾਊਗਾ। ਚਲੋ ਐਮਐਲਏ ਸਾਹਿਬ ਸਾਡੇ ਹਲਕੇ ਦੇ ਮਾਲਕ ਤੁਸੀਂ ਬੈਠੇ ਹੋ ਜੀ, ਯਾਰ ਮੈਂ ਤੁਹਾਡੇ ਨਾਲ ਹੈ। ਦੇਖੋ ਮੇਰੀ ਗੱਲ ਸੁਣੋ ਵੀ ਮੈਂ ਤੁਹਾਡੇ ਨਾਲ ਹੈ ਜਮਾ ਯਾਰ। ਅਸੀਂ ਇਹੀ ਬੇਨਤੀ ਹੈ ਵੀ ਮੈਂ ਤੁਹਾਨੂੰ ਪਹਿਲਾਂ ਵੀ ਸਾਡੇ ਕਹਿ ਪਿੰਡ ਦੀ ਆਵਾਜ਼ ਤੁਸੀਂ ਜ਼ਰੂਰ ਪਹੁੰਚਾਉਣਾ ਜੀ। ਜਿਹੜਾ ਤੁਸੀਂ ਇੰਨੇ ਲੋਕਾਂ ਦੇ ਵਿੱਚ ਆਏ ਹੋ, ਸਾਨੂੰ ਵਿਸ਼ਵਾਸ ਪੱਤਰ ਤੁਸੀਂ ਐਂ ਕਰਕੇ ਦੇਖੋ ਬਾਜੀ ਵੀ ਜਦੋਂ ਦੀਆਂ ਵੋਟਾਂ ਪੈਣ ਲੱਗੀਆਂ ਆਪਣੇ ਹਲਕੇ ਦਾ ਕੋਈ ਵਿਧਾਨ ਸਭਾ 'ਚ ਬੋਲਿਆ ਤੇ ਮੈਂ ਜਾ ਕੇ ਮੈਨੂੰ ਹੁਣ ਸਾਡੇ ਜਿਹੜੇ ਮਾਸਟਰ ਭਾਈਚਾਰਾ ਸੀਗਾ ਉਹ ਕਹਿੰਦੇ ਯਾਰ ਪੀਟੀ ਤੇ ਡੀਪੀ ਦੀਆਂ ਪਿਛਲੀਆਂ ਸਰਕਾਰਾਂ ਨੇ ਪੋਸਟਾਂ ਖਤਮ ਕਰਤੀਆਂ। ਦੇਖੋ ਆਪਣੇ ਬੱਚੇ ਜਿਹੜੇ ਹੈਗੇ ਆ ਸਪੋਰਟ ਦੇ ਪੱਖੋਂ ਕਮਜ਼ੋਰ ਰਹਿ ਜਾਂਦੇ ਸੀ ਤੇ ਉਹ ਮਤਲਬ ਪੂਰੀ ਟ੍ਰੇਨਿੰਗ ਨਹੀਂ ਸੀ ਮਿਲਦੀ, ਉਹਨਾਂ ਨੂੰ ਕੋਚਿੰਗ ਨਹੀਂ ਸੀ ਮਿਲਦੀ, ਉਹ ਵਿੱਚ ਵਿਚਾਲੇ ਰਹਿ ਜਾਂਦੇ ਸੀ ਕੰਮ। ਹੁਣ ਸਰਕਾਰ ਕਹਿੰਦੀ ਹੈ ਵੀ ਆਪਾਂ ਖੇਡਾਂ ਪ੍ਰਫੁੱਲਤ ਕਰਨੀਆਂ। ਖੇਡਾਂ ਪ੍ਰਫੁੱਲਤ ਕਿਵੇਂ ਹੋਣਗੀਆਂ ਜੇ ਆਪਣੇ ਸਕੂਲਾਂ ਦੇ ਵਿੱਚ ਛੋਟੇ ਛੋਟੇ ਬੱਚਿਆਂ ਨੂੰ ਆਪਣੇ ਵਾਸਤੇ ਪੀਟੀ ਡੀਪੀ ਹੋਣਗੇ, ਉਹ ਕੋਚਿੰਗ ਦੇਣਗੇ, ਫੇਰ ਹੀ ਉਹ ਕਾਮਯਾਬ ਹੋਣਗੇ। ਮੈਂ ਇਹ ਵਿਧਾਨ ਸਭਾ 'ਚ ਬੋਲਿਆ ਇਹ ਗੱਲ। ਥਰਮਲ ਦੇ ਜਿੰਨੇ ਕੰਮ ਹੈ ਕੱਚੇ ਕੰਮ ਹੈ ਮੈਂ ਉਹਨਾਂ ਬਾਰੇ ਵੀ ਬੋਲਿਆ ਯਾਰ। ਆਪਾਂ ਆਵਾਜ਼ ਤੁਹਾਡੀ ਇਹ ਲੈ ਕੇ ਜਾਂਦੇ ਆਂਗਾ। ਹਾਂ ਧੰਨਵਾਦ ਤੁਹਾਡਾ। ਅਸੀਂ ਇਹੀ ਚਾਹੁੰਦੇ ਹਾਂ ਕਿ ਤੁਸੀਂ ਸਾਡੀ ਆਵਾਜ਼ ਪਹੁੰਚਾ ਸਕਦੇ ਹੋ। ਥੋੜਾ ਧੰਨਵਾਦ ਹੈ ਸਾਡੇ ਦੁੱਖਦਾਰ ਸਾਨੂੰ ਇਹ ਆਸ ਕਰਦੇ ਨਹੀਂ ਤੁਸੀਂ ਸਹੀ ਪਹੁੰਚੇ ਯਕੀਨ ਰੱਖੋ ਭਗਵੰਤ ਮਾਨ ਵੀ ਯਾਰ ਕਿਸਾਨ ਆ, ਉਹ ਤਾਂ ਆਪਾਂ ਕਹਿੰਦੇ ਹੁੰਦੇ ਵੀ ਅਸੀਂ ਵੀ ਤਾਂ ਕਿਸਾਨ ਦੇ ਪੁੱਤ ਹਾਂ। ਅਸੀਂ ਕਿਸਾਨਾਂ ਦਾ ਦਰਦ ਸਮਝਦੇ ਹਾਂ, ਅਸੀਂ ਪੂਰਾ ਮੁਆਵਜ਼ਾ ਦੇਵਾਂਗੇ। ਅਫਸਰ ਖੜੇ ਜਿਨ੍ਹਾਂ ਨੂੰ ਕੋਈ ਗਰਦੌਰੀ ਜਲਦੀ ਤੋਂ ਜਲਦੀ ਹੋਵੇ, ਜਿਹੜਾ ਕਿਸਾਨ ਨੂੰ ਕੋਈ ਸਾਹਾ ਮਿਲੇ ਵੀ ਸਾਡਾ ਵੀ ਸਰਕਾਰ ਨਹੀਂ ਹੋਊਗਾ ਯਾਰ, ਹੋਊਗਾ ਕੋਈ ਗੱਲ ਨਹੀਂ। ਛੇਤੀ ਤੋਂ ਛੇਤੀ ਤਹਿਸੀਲਦਾਰਾਂ ਨੂੰ ਆਰਡਰ ਦਿਓ ਵੀ ਛੇਤੀ ਤੋਂ ਛੇਤੀ ਕਰਨ। ਮੈਂ ਤਾਂ ਇਸ ਕਰਕੇ ਮੈਂ ਤੁਹਾਨੂੰ ਦੱਸਾਂ ਗੱਲ ਹੋਵੇ ਜੀ ਜਿੰਦਾ ਵੀ ਮੈਂ ਤਾਂ ਨਾਲ ਲੈ ਕੇ ਆਇਆ ਇਸ ਕਰਕੇ ਮੈਂ ਕਿਹਾ ਉਹਨੂੰ ਦਿਖਾ ਕੇ ਲੈ ਗਏ। ਪੈਸੇ ਲੈ ਗਏ ਜਿਨ੍ਹਾਂ ਦੇ ਨਰਮੇ ਸੀ, ਜਿਨ੍ਹਾਂ ਦੇ ਨਰਮੇ ਸੀ ਉਹਨਾਂ ਨੂੰ ਪੈਸੇ ਮਿਲੇ ਸੀਗੇ, ਉਹਨੂੰ ਦਵਾਈ ਨਹੀਂ ਮਿਲੀ। ਜਿਨ੍ਹਾਂ ਦੇ ਨਰਮੇ ਹੈ ਨਹੀਂ ਸੀ ਉਹ ਪੈਸੇ ਲੈ ਕੇ ਗਏ ਬਾਦਲ ਸਰਕਾਰ ਬਣੀ। ਪਰ ਹਾਂ ਸਹੀ ਵੀ ਉਹਨੂੰ ਮਿਲਣ ਬਾਅਦ ਤੋਂ ਬਾਅਦ ਇਹਦਾ ਨੁਕਸਾਨ ਹੋਇਆ। ਬਿਲਕੁਲ ਤੁਹਾਡਾ ਕਿੰਨਾ ਕੁ ਨੁਕਸਾਨ ਹੋਇਆ? ਅੱਜ ਐਮਐਲਏ ਸਾਹਿਬ ਸਾਹਮਣੇ ਖੜੇ ਨੇ, ਗੱਲ ਦੱਸ ਦਿਓ। ਮੇਰੇ ਟਮਾਟਰ ਦੀ ਸਮਝ ਬਹੁਤ ਜ਼ਿਆਦਾ ਕੀ ਨੁਕਸ ਹੋਇਆ ਕੀ ਨਹੀਂ, ਸਾਰਾ ਟਮਾਟਰ ਸਾਰਾ ਉੱਡ ਗਿਆ ਜੀ ਸਾਡਾ। 25 ਕਿੱਲੇ ਜੀ। ਕਿੰਨੇ ਨੂੰ ਠੇਕੇ ਦੇ ਦਿੱਤੀ ਸੀ ਜ਼ਮੀਨ? ਉਹ 53000 ਨੂੰ। ਇਹਨਾਂ ਦਾ ਵੀ ਮਿਲੂਗਾ ਜੀ? ਜੀ ਇਹ ਵੀ ਤਾਂ ਫਸਲ ਹੀ ਹੈ ਜੀ, ਇਹ ਵੀ ਤਾਂ ਫਸਲ ਹੈ। ਇਹ ਇਹਨਾਂ ਦੀ ਵੀ ਗਦੋਰੀ ਹੋਊਗੀ, ਇਹਨਾਂ ਨੂੰ ਵੀ ਦਿੱਤਾ ਜਾਊਗਾ ਮਾਜਵਾ। ਇਹਨਾਂ ਦੇ ਬਣਦਾ ਮਾਜਵਾ ਜਿਹੜਾ ਹੈਗਾ ਜਿਵੇਂ ਹੁਣ ਟਮਾਟਰਾਂ ਦੇ ਹਿਸਾਬ ਨਾਲ ਉਸ ਹਿਸਾਬ ਨਾਲ ਇਹ ਜੋ ਦੱਸਣਗੇ ਆਪਣੇ ਖੇਤੀਬਾੜੀ ਮਾਹਰ ਜਿਹੜੇ ਹੈਗੇ ਆ ਮਿਲੂਗਾ। ਦੇਖ ਕੇ ਤਾਂ ਉਹ ਸਾਡਾ ਹਾਲ ਖਰਚੇ ਬਣਾਏ ਹੋਏ ਜਿਹੜੇ ਖਰਚੇ ਹੋ ਗਏ ਜੀ। ਯਾਰ ਗੜੇ ਹੁਣ ਕੀ ਛੱਡਦੇ ਆ, ਹੁਣ ਆ ਦੇਖੋ ਬੱਲੀਆਂ ਝਾੜਦੀਆਂ, ਟਮਾਟਰ ਦਾ ਪੋਲੇ ਹੀ ਹੁੰਦੇ ਉਹ ਫੇਹ ਤੇ ਹੁਣੇ ਜਮਈ ਕਿ ਨਹੀਂ ਝਾੜ ਤੇ ਸਾਰੇ ਜੀ ਬਿਲਕੁਲ। ਆਪਣਾ ਕਿੱਲਾ ਲਾਇਆ ਹੋਇਆ ਸਬਜ਼ੀ ਦਾ। ਹਾਂਜੀ ਸਬਜ਼ੀ ਦਾ ਕਿੱਲਾ ਅਸੀਂ ਲੱਗਿਆ ਹੋਇਆ। ਤਾਂ ਸੋ ਇਹ ਅੱਜ ਅਸੀਂ ਇੱਥੇ ਕੁਦਰਤੀ ਜਦੋਂ ਪਹੁੰਚੇ ਤਾਂ ਇੱਧਰੋਂ ਐਮਐਲਏ ਸਾਹਿਬ ਪਹੁੰਚਦੇ ਨਜ਼ਰ ਆਏ ਤਾਂ ਇਹਨਾਂ ਨੇ ਮੁਸ਼ਕਲਾਂ ਤਾਂ ਸੁਣ ਲਈਆਂ, ਪਰ ਹੁਣ ਗੱਲ ਤਾਂ ਇਹ ਹੈਗੀ ਕਿ ਕੀ ਇਸ ਤੋਂ ਬਾਅਦ ਵੀ ਐਮਐਲਏ ਸਾਹਿਬ ਇਸ ਪਿੰਡ ਦੇ ਵਿੱਚ ਗੇੜਾ ਮਾਰਨਗੇ ਜਾਂ ਫਿਰ ਅੱਜ ਤੱਕ ਸੀਮਤ ਰਹਿ ਗਏ ਨੇ। ਸਵਾਲ ਇੱਥੇ ਖੜੇ ਹੁੰਦੇ ਨੇ। ਐਮਐਲਏ ਸਾਹਿਬ ਦਾ ਪਿੰਡ ਵਾਲੇ ਧੰਨਵਾਦ ਕਰ ਰਹੇ ਨੇ, ਕਹਿੰਦੇ ਤੁਸੀਂ ਸਾਡੇ ਪਿੰਡ ਤੱਕ ਪਹੁੰਚੇ ਹੋ। ਤਾਂ ਐਮਐਲਏ ਸਾਹਿਬ ਦਾ ਵੀ ਇੱਥੋਂ ਤੱਕ ਕਹਿਣਾ ਗਾ ਕਿ ਪਹਿਲਾਂ ਕੋਈ ਮੁੱਖ ਮੰਤਰੀ ਪਿੰਡ ਦੇ ਵਿੱਚ ਨਹੀਂ ਸੀ ਆਉਂਦਾ ਤੇ ਹੁਣ ਮੁੱਖ ਮੰਤਰੀ ਵੀ ਪਿੰਡਾਂ ਦੇ ਵਿੱਚ ਦੌਰੇ ਕਰ ਰਹੇ ਨੇ। ਤਾਂ ਸੋ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ। ਤਾਂ ਪਿੰਡ ਵਾਲੇ ਦਾ ਜਿਹੜਾ ਦਰਦ ਜੀ, ਮੱਕੀ ਵੀ ਬਹੁਤ ਟੁੱਟੀ ਹੈ ਜੀ, ਡੀਡੀਸੀ ਸਾਡੀ ਸਾਰੀ ਬਰਬਾਦ ਹੋ ਗਈ। ਮੱਕੀ ਦਾ ਵੀ ਨੁਕਸਾਨ ਹੋ ਗਿਆ। 2 ਵਾਰੀ ਬੀਜੀ, ਪਹਿਲਾਂ ਸੂਰ ਖਾ ਗਏ, ਦੂਜੀ ਵਾਰ ਬੀਜੀ ਫੇਰ ਵੀ ਸੂਰ ਖਾ ਗਏ, ਤੀਜੀ ਵਾਰ ਚੁੰਡੀਆਂ ਨਾਲ ਲਾਈ, ਹੁਣ ਡੀਡੀਸੀ ਉਹ ਗੜੇ ਨੇ। ਮੱਕੀ ਦਾ ਵੀ ਨੁਕਸਾਨ ਬਹੁਤ ਹੋ ਗਿਆ। ਕੀ ਸੁਪਨੇ ਸੰਜੋਏ ਸੀ ਵੀ ਇੰਨਾ ਕੁਝ ਕਰ ਲਾਂਗੇ ਅਸੀਂ ਮੱਕੀ ਬੀਜ ਲਈ? ਹੁਣ ਤਾਂ ਸੁਪਨੇ ਇਹੀ ਹੈ ਜੀ, ਘਰ ਦੇ ਪਰਿਵਾਰ ਦੀ ਦਵਾਈ ਤੇ ਗੁੜਚਾ, ਦੁਬਾਰਾ ਕੋਈ। ਤੁਹਾਡਾ ਕਿੰਨਾ ਕੁ ਨੁਕਸਾਨ ਹੋਇਆ ਜੀ? ਅਸੀਂ ਇੱਧਰ ਵੀ ਗੱਲਬਾਤ ਕਰ ਲੈਂਦੇ ਹਾਂ। ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ? 10-11 ਕਿੱਲਿਆਂ ਦਾ ਨੁਕਸਾਨ ਹੋਇਆਗਾ, ਜਮਾ ਹੀ 100% ਨੁਕਸਾਨ ਹੋਇਆ 10-11 ਕਿੱਲੇ। 100% ਬੱਲੀਆਂ ਜਮਾ ਹੀ ਨਹੀਂ ਰਹੀਆਂ ਹੈਗੀਆਂ, ਖਤਮ ਹੋ ਗਈਆਂ? ਨਹੀਂ ਰਹਿ ਗਈਆਂ, ਪਾਣੀ ਫਿਰਦਾ ਪਾਣ ਦੇ ਵਿੱਚ ਪੂਰਾ। ਹਾਂ ਉਹ ਪਾਣੀ ਚ ਆ ਜਿਹੜੀ ਨੌਜਵਾਨੀ ਬਾਹਰ ਭੱਜ ਰਹੀ ਹੈ, ਪਰ ਨੌਜਵਾਨ ਇੱਥੇ ਦਰਦ ਲਈ ਖੜੇ ਨੇ। ਆ ਜਾ ਉਰੇ ਨੂੰ, ਆ ਜਾ ਬਾਈ ਉਰੇ ਨੂੰ, ਨੇੜ ਨੂੰ ਆ ਜਾ। ਕਿੰਨਾ ਕੁ ਕੁਛ ਦੇਖਿਆ? 10 ਕਿੱਲੇ ਆਲੂ ਪੱਟਣ ਵਾਲੇ ਖੜਿਆ ਬਾਈ ਜੀ, ਸਾਰੇ ਪਾਣੀ ਨਾਲ ਤਬਾਹ ਹੋ ਗਏ, ਵਿੱਚ ਸਾਰੇ ਗੱਲ ਗੱਲ ਹੀ ਹੋ ਗਈ ਉਹਨਾਂ ਦੀ। ਪੱਟਾਂ ਐ ਕਿਵੇਂ ਦੇਖ ਲਓ, ਗੋਡੇ ਗੋਡੇ ਪਾਣੀ ਖੜਾ ਉਹਨਾਂ। ਸਾਰੀ ਕਣਕ ਸੀ 8 ਕਿੱਲੇ ਦੇਖ ਲਓ, ਖਾਣ ਨੂੰ ਵੀ ਨਹੀਂ ਰਹੀ। 5 ਕਿੱਲੇ ਪੱਟੇ ਵੇ ਵਿੱਚ ਹੀ ਪਏ, ਵਿੱਚੇ ਪਾਣੀ ਦੇ ਢੇਰ ਲੱਗਿਆ ਪਿਆ, ਸਾਰੇ ਵਿੱਚ ਗੱਲ ਹੋ ਗਈ। ਇਹਨਾਂ ਤੋਂ ਕਿੰਨੇ ਕਾਸਾਂ ਨੇ? ਆ ਫਿਰਦੇ ਆ ਗੱਡੀਆਂ ਲਈ, ਕਿੰਨੀਆਂ ਕਾਸਾਂ ਨੇ ਇਹਨਾਂ ਤੋਂ? ਤਾਂ ਹੀ ਅੱਗੇ ਸਾਰਾ ਕੁਝ ਦੇਖਿਆ ਹੀ ਆਪਾਂ, ਜੇ ਕੋਈ ਦੇ ਦੇਣਗੇ ਤਾਂ ਠੀਕ ਆ, ਨਹੀਂ ਆਪਾਂ ਅੱਗੇ ਸਰਕਾਰਾਂ ਨਾਲ ਦੇਖਿਆ ਜੇ ਵੀ ਕੀ ਕੁਛ ਦਿੰਦੇ ਆ ਇਹ।
ਲੈਣ ਵਾਲੇ ਜਿਹੜੇ ਦਿੰਦੇ ਆ ਮਾੜਾ ਮੋਟਾ, ਜਿਹੜੇ ਤਗੜੇ ਬੰਦੇ ਆ ਲੈ ਜਾਂਦੇ ਆ, ਜਿਹੜਾ ਆਮ ਜਿਹਾ ਜ਼ਿਮੀਂਦਾਰ ਉਹ ਫੇਰ ਮਾਰਿਆ ਜਾਂਦਾ, ਉਹਨੂੰ ਕੁਝ ਪਹੁੰਚਦੇ ਨਹੀਂ। ਅੱਗੇ ਨਰਮੇ ਦੇ ਪੈਸੇ ਸੀਗੇ ਸਾਰੇ, ਜਿਹੜੇ ਬੰਦੇ ਮੂਹਰੇ ਸੀ ਉਹੀ ਲੈ ਗਏ, ਜਾਂ ਮਗਰ ਲੈਣ ਦਾ ਗਰੀਬਾਂ ਨੂੰ ਤਾਂ ਫੇਰ ਨਹੀਂ ਰਹਿ ਗਿਆ। ਹਾਂ ਇਹ ਗੱਲ ਹੈ ਜੀ। ਤਾਂ ਸੋ ਇਹ 7000 ਜੀ ਸਾਰਾ ਮਿਲਿਆ ਸੀਗਾ ਤੇ ਸਾਨੂੰ 20% ਚ ਕਿਸੇ ਨੂੰ 2000 ਮਿਲ ਗਿਆ, ਕਿਸੇ ਨੂੰ 1500 ਮਿਲਿਆ ਤੇ ਸਾਡਾ ਕਈ ਉਹੀ ਰਹਿ ਗਏ। ਮੇਰਾ ਇੱਕ ਖੇਤ ਦਾ ਰਹਿ ਗਿਆ, 2.5 ਕਿੱਲੇ ਨਰਮਾ ਸੀਗਾ, 3500 ਸਾਰਾ ਮੈਨੂੰ ਮਿਲਿਆ ਸੀ ਬਾਅਦ 2.5 ਕਿੱਲਿਆਂ ਦਾ ਜੀ। ਤਾਂ ਸੋ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰੀਆਂ ਨੇ। ਅੱਜ ਤੋਂ ਕਿੰਨਾ ਕੁ ਨੁਕਸਾਨ ਹੋਇਆ ਬਈ ਤੁਹਾਡਾ? ਬਾਈ ਸਾਡੇ ਨਾਲ ਇੱਥੇ 25 ਏਕੜ ਬਾਣ ਹੈ ਨਾਲ ਹੀ ਸਾਰਾ, ਜਿਹੜੇ ਗੜੇ ਆ ਇੱਥੋਂ ਲਾ ਕੇ ਨਾ ਤੇ 1.5 ਕਿਲੋਮੀਟਰ ਦੀ ਜਿਹੜੀ ਪੱਟੀ ਹੈਗੀ ਉੱਥੋਂ ਤੱਕ ਲੰਘੇ ਹੈਗੇ, ਜਿਹਦੇ ਵਿੱਚ ਅਸੀਂ ਕੋਈ ਫਸਲੀ ਬਦਲਾਅ ਵਾਸਤੇ ਸਰੋਂ ਬੀਜੀ ਸੀਗੀ, ਉਹ 100% ਡੈਮੇਜ ਹੋ ਗਈ ਹੈਗੀ। ਤੇ ਕਣਕ ਤੇ ਨਾ ਕੋਈ ਤੂੜੀ ਬਣਦੀ ਆਸ, ਬਹੁਤ ਹੀ ਮੰਦਾ ਹਾਲ ਆ ਸਾਰੇ ਪਿੰਡ ਦੇ, ਜਿੱਥੋਂ ਦੀ ਇਹ ਗੜਿਆਂ ਦੀ ਸੀਡ ਲੰਘੀ ਹੈਗੀ। ਤੇ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਜਿਹੜਾ ਢੁਕਵਾਂ ਮੁਆਵਜ਼ਾ ਉਹ ਮਿਲਣਾ ਚਾਹੀਦਾ ਸਾਰੇ ਬੰਦਿਆਂ ਨੂੰ, ਤੇ ਜਿਹੜਾ ਬੰਦਾ ਕਾਸ਼ਤਕਾਰ ਆ ਉਸ ਨੂੰ ਮਿਲਣਾ ਚਾਹੀਦਾ ਜਿਹੜਾ ਮੌਕੇ ਤੇ ਫਸਲ ਕਰ ਰਿਹਾ ਹੈਗਾ। ਤੇ ਆਸ ਹੈਗੀ ਆ ਸਰਕਾਰਾਂ ਤੋਂ ਵੀ ਦੇਣਗੀਆਂ? ਆਸ ਮੱਧਮ ਹੈ, ਹਾਂ ਘੱਟ ਲਾਉਣ ਜੋਗੇ ਪੈਸੇ ਮਿਲ ਜਾਣ ਸਾਨੂੰ। ਜੇ ਮੰਨ ਲਓ ਵੀ ਸਾਡੇ 45,000 ਦੀ ਫਸਲ ਹੁੰਦੀ ਹੈਗੀ ਆ, ਅਸੀਂ ਸੋਚਦੇ ਹੈਗੇ ਆ ਸਾਨੂੰ ਜਿਹੜਾ ਖਰਚਾ ਪਾਣੀ ਉਹੀ ਮਿਲ ਜੇ ਉਨਾ ਹੀ ਕਾਫੀ ਹੈ। ਉਮੀਦ ਰੱਖਦੇ ਹੈਗੇ ਆ, ਪਰ ਵੇਖੋ ਸਰਕਾਰ ਕੀ ਕਰਦੀ ਹੈਗੀ। ਤੁਸੀਂ ਸਬਜ਼ੀ ਲਾਈ ਸੀ? ਸਬਜ਼ੀ ਲਾਉਂਦੇ ਸੀ ਕਿੱਲਾ ਥਾਂ, IR ਹੀ ਲਾਉਣਾ ਜੀ, 8 ਸਾਲ ਹੋ ਗਏ ਆਪਾਂ ਨੂੰ। ਹਾਂ ਉਹ ਖਤਮ ਹੋ ਗਈ ਜਮਾ ਬਿਨਾਂ ਰੇਹ ਸਪਰੇ ਤੋਂ ਕਰ ਦਿੰਦੇ ਸੀ। ਕਿੰਨੀ ਕੁ ਪੈਲੀ ਆ ਹੋਰ? 6 ਕਿੱਲੇ ਪੈਲੀ ਹੈ ਜੀ। 6 ਕਿੱਲੇ? ਹਾਂਜੀ ਹਾਂਜੀ, ਉਹ ਚੋਂ ਜਾਣੀ ਕੁਛ ਹਿੱਸਾ ਸਬਜ਼ੀ ਲਾ ਦਿੰਦੇ ਸੀ, ਕਿੱਲਾ 1.5 ਕਿੱਲਾ। ਘਰ ਦਾ ਖਰਚਾ ਇਕੱਲੀ ਸਬਜ਼ੀ ਤੇ ਚੱਲਦਾ ਸੀ, ਜਿਹੜੀ ਦੂਜੀ ਪੈਲੀ ਆ ਉਸ ਦੇ ਨਾਲ ਵੀ ਥੋੜਾ ਬਹੁਤਾ ਚੱਲੀ ਜਾਂਦੀ ਆ ਜੀ, ਹੋਰ ਤਾਂ ਕੁਛ ਨਹੀਂ ਇਹਦੇ ਚ ਇੰਨਾ। ਹਾਂ ਬਹੁਤ ਖਤਮ ਹੋ ਗਈ ਹੁਣ। ਕਿੰਨਾ ਕੁ ਖਰਚਾ ਕਰਿਆ ਸੀ ਹੁਣ ਤੱਕ ਦਾ ਸਬਜ਼ੀ ਤੇ? ਸਬਜ਼ੀ ਤੇ ਆ ਗਿਆ ਹੋਊਗਾ 30-35 ਹਜ਼ਾਰ ਰੁਪਏ ਖਰਚਾ। ਉਹਦੇ ਰਿੰਗ ਵੀ ਲਾਇਆ, ਉਹਦੇ ਤੇ ਕਾਗਜ਼ ਵੀ ਪਾਇਆ, ਗੁੱਡ ਕਢਾਈ ਸਾਰੀ, ਹੋਰ ਮਿਹਨਤ ਵੀ ਮਹਿੰਗੇ ਆ, ਉਹਦਾ ਬਹੁਤ ਮੁਸ਼ਕਲ ਹੋ ਗਿਆ। ਬਿਲਕੁਲ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਤੁਸੀਂ ਦੇਖ ਸਕਦੇ ਹੋ, ਮੇਰੇ ਪਿੱਛੇ ਤਸਵੀਰਾਂ ਨੇ, ਇੱਧਰਲੇ ਪਾਸੇ MLA ਸਾਹਿਬ ਖੜੇ ਨੇ ਆਏ, ਤਾਂ ਇੱਧਰਲੀਆਂ ਤਸਵੀਰਾਂ ਤੁਹਾਨੂੰ ਅਸੀਂ ਸਾਰੀਆਂ ਦਿਖਾ ਰਹੇ ਹਾਂ। ਤਾਂ ਇਹ ਪਤਾ ਨਹੀਂ ਲੱਗ ਰਿਹਾ ਕਿ ਅਸੀਂ ਬੋਲੀਏ ਕਿ ਇਸ ਫਸਲ ਨੂੰ ਲੈ ਕੇ, ਜਾਂ ਜਿਹੜੀਆਂ ਇਹ ਬੱਲੀਆਂ ਟੁੱਟ ਰਹੀਆਂ ਨੇ, ਬੱਲੀਆਂ ਟੁੱਟ ਗਈਆਂ ਨੇ। ਮੌਸਮ ਹਲੇ ਵੀ ਜਿਹੜਾ ਕਿ ਖਰਾਬ ਨਜ਼ਰ ਆਉਂਦਾ ਗਾ। ਇਹ ਕੁਲਦੀਪ ਇਹ ਦਿਖਾ ਦੇ, ਬੱਲੀਆਂ ਨੇ ਜਿਹੜੀਆਂ ਟੁੱਟੀਆਂ ਹੋਈਆਂ ਨੇ, ਇਹਨਾਂ ਦੇ ਵਿੱਚੋਂ ਕਿਸਾਨ ਕੱਢੂ ਕੀ, ਕਿਸਾਨ ਦੇ ਪੱਲੇ ਪਿਆ ਕੀ? ਤਾਂ ਇਹ ਸਾਰੀਆਂ ਜਿਹੜੀਆਂ ਕਿ ਬੱਲੀਆਂ ਦਾਣੇ ਤੇ ਬਣੀਆਂ ਸੀ, ਤਾਂ ਹੁਣ ਬੱਲੀ 'ਚ ਕੋਈ ਦਾਣਾ ਨਹੀਂ ਗਾ ਜੀ ਇਸ ਟਾਈਮ, ਦਾਣਾ ਇੱਕ ਵੀ ਨਹੀਂ ਗਾ ਇਹਦੇ ਵਿੱਚ ਜੀ। ਆ ਥੱਲੇ ਦੇਖ ਲਓ, ਨਿਗਾਹ ਮਾਰ ਲਓ ਥੱਲੇ ਕਿੰਨਾ ਦਾਣਾ ਕਿਰਿਆ ਪਿਆ ਹੋਇਆ, ਸਭ ਬੱਟਾਂ ਤੇ ਪਏ ਆ। ਬਿਲਕੁਲ। ਤਾਂ ਇਹ ਦੇਖੋ ਤੁਸੀਂ, ਇਹ ਤਸਵੀਰਾਂ ਨੇ ਜਿਹੜੀਆਂ ਅੱਜ ਅਸੀਂ ਬਿਆਨ ਨਹੀਂ ਕਰ ਸਕਦੇ। ਉਹੀ ਗੱਲ ਫੇਰ ਦੁਬਾਰਾ ਇੱਕੋ ਗੱਲ ਕਹਿ ਰਹੇ ਆ ਕਿ ਸਰਕਾਰਾਂ ਨੂੰ ਵਾਸਤੇ ਪਾ ਰਹੇ ਆ ਇਹ ਕਿਸਾਨ ਕਿ ਹਾੜਾ ਰੱਬ ਦਾ, ਸਾਡੀ ਗੱਲ ਸੁਣ ਲਓ ਤੇ ਸਾਡੇ ਤੱਕ ਪਹੁੰਚ ਕੀਤੀ ਜਾਵੇ, ਤੇ ਸਾਡੇ ਜਿਹੜੇ ਮੁਆਵਜ਼ੇ ਆ, ਸਾਡੀਆਂ ਜਿਹੜੀਆਂ ਫਸਲਾਂ ਤਬਾਹ ਹੋ ਗਈਆਂ ਨੇ, ਉਹਨਾਂ ਦੇ ਮੁਆਵਜ਼ੇ ਆ ਉਹ ਸਾਡੇ ਖਾਤਿਆਂ ਦੇ ਵਿੱਚ ਪਾਏ ਜਾਣ, ਕਾਸ਼ਤਕਾਰਾਂ ਦੇ ਖਾਤਿਆਂ ਦੇ ਵਿੱਚ ਪਾਏ ਜਾਣ। ਹਾਲਾਂਕਿ ਇਹ ਨਾ ਹੋਵੇ ਕਿ ਕਾਸ਼ਤ ਕਿਸੇ ਨੇ ਹੋਰ ਕੀਤੀ ਆ, ਫਸਲ ਕਿਸੇ ਨੇ ਹੋਰ ਬੀਜੀ ਆ, ਤੇ ਮੁਆਵਜ਼ਾ ਕਿਸੇ ਦੀ ਹੋਰ ਝੋਲੀ ਪੈ ਜੇ। ਤਾਂ ਸੋ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਅਸੀਂ ਹਮੇਸ਼ਾ ਪੰਜਾਬ ਦੇ ਨਾਲ ਖੜੇ ਰਹਾਂਗੇ, ਪੰਜਾਬੀਅਤ ਦੇ ਨਾਲ ਖੜੇ ਰਹਾਂਗੇ, ਤੇ ਪੰਜਾਬੀਆਂ ਦੇ ਨਾਲ ਖੜੇ ਰਹਾਂਗੇ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਤਾਂ ਸੋ ਅਸੀਂ ਪਿੰਡ ਜਾ ਰਹੇ ਹਾਂ, ਤਾਂ ਪਿੰਡਾਂ ਦੇ ਹਾਲਾਤ ਨੇ ਜਿਹੜੇ ਉਹ ਅਸੀਂ ਆਪਣੇ ਕੈਮਰੇ ਦੇ ਵਿੱਚ ਕੈਦ ਕਰ ਰਹੇ ਹਾਂ। ਤਾਂ ਇਹ ਜਿਹੜੀ ਤਸਵੀਰ ਆ ਕੁਲਦੀਪ, ਆ ਬਰਸੀਮ ਦਿਖਾ ਦੇ। ਚਲੋ ਬੰਦਿਆਂ ਦੇ ਖਾਣ ਵਾਲੀ ਜਿਹੜੀ ਕਣਕ ਆ ਉਹ ਤਾਂ ਖਰਾਬ ਹੋਈ ਆ, ਪਰ ਇਹ ਬਰਸੀਮ ਆ, ਇਹ ਪਸ਼ੂਆਂ ਨੇ ਖਾਣੀ ਆ। ਤਾਂ ਇਹ ਮੈਂ ਤੁਹਾਨੂੰ ਦਿਖਾ ਰਿਹਾ, ਆਪਣੇ ਹੱਥ ਦੇ ਨਾਲ ਚੁੱਕ ਕੇ ਦਿਖਾ ਰਿਹਾ। ਇਹ ਬਰਸੀਮ ਦਾ ਵੀ ਅਸੀਂ ਇਹ ਕਹਿ ਸਕਦੇ ਹਾਂ ਕਿ ਜਮਾਂ ਸੱਤਿਆਨਾਸ਼ ਹੋਇਆ ਪਿਆ। ਇਹ ਬਰਸੀਮ ਆ ਜਿਹੜੀ ਕੁਲਦੀਪ, ਆ ਦੇਖ ਮੈਂ ਹੱਥ ਨਾਲ ਚੱਕ ਰਿਹਾ, ਆ ਦੇਖ ਇੱਧਰ ਨੇੜੇ ਆ ਕੇ ਦਿਖਾ ਥੋੜ੍ਹੀ ਜੀ ਕਿਵੇਂ ਗਲੀ ਪਈ ਆ, ਕਿਵੇਂ ਇਸ ਦਾ ਜਿਹੜਾ ਕਿ ਸਰਕਾਰਾਂ ਆਖਰ ਧਿਆਨ ਤਾਂ ਦਿੰਦੀਆਂ ਨੇ, ਪਰ ਧਿਆਨ ਕਦੋਂ ਦਿੰਦੀਆਂ ਨੇ? ਜਦੋਂ ਕਿਸਾਨ ਮਰ ਜਾਂਦਾ, ਜਦੋਂ ਕਿਸਾਨ ਖਤਮ ਹੋ ਜਾਂਦਾ, ਜਦੋਂ ਕਿਸਾਨ ਗਲਾਂ ਦੇ ਵਿੱਚ ਇਹਨਾਂ ਦਰਖਤਾਂ ਦੇ ਨਾਲ ਰੱਸੇ ਪਾ ਕੇ ਤੇ ਆਪਣੇ ਗਲਾਂ ਦੇ ਵਿੱਚ ਪਾ ਕੇ ਖੁਦਕੁਸ਼ੀਆਂ ਕਰ ਜਾਂਦਾ ਗਾ। ਸਰਕਾਰਾਂ ਉਸ ਤੋਂ ਬਾਅਦ ਧਿਆਨ ਦਿੰਦੀਆਂ ਨੇ। ਬੇਸ਼ੱਕ ਅਸੀਂ ਪਿਛਲੇ ਪਿੰਡਾਂ ਦੇ ਵਿੱਚ ਕਵਰ ਕਰਿਆ, ਪਿਛਲੇ ਪਿੰਡਾਂ ਦੇ ਵਿੱਚ ਜਾ ਕੇ ਆਏ ਆ, ਲੋਕਾਂ ਦੇ ਨਾਲ ਗੱਲਬਾਤ ਕਰੀ ਆ। ਬਾਈ ਕਿੰਨਾ ਕੁ ਨੁਕਸਾਨ ਹੋਇਆ ਇੱਥੇ? ਵੈਸੇ ਸਾਨੂੰ ਦੇਖ ਹੀ ਰਿਹਾ ਨੁਕਸਾਨ ਤਾਂ ਬਹੁਤ ਹੋਇਆ, ਪਰ ਕਿੰਨਾ ਕੁ ਨੁਕਸਾਨ ਬਹੁਤ ਜ਼ਿਆਦਾ ਜੀ, 100% ਹੀ ਏਰੀਏ ਦਾ ਇਸ ਦਾ ਨੁਕਸਾਨ ਹੋਇਆਗਾ। ਸਮਝੋ ਕੁਛ ਹੀ ਬਚਿਆ ਪਿੰਡ ਦਾ ਰਕਬਾ, ਸਾਰਾ ਰਕਬਾ ਹੀ ਬਿਲਕੁਲ ਆ ਤੁਸੀਂ ਦੇਖ ਹੀ ਰਹੇ ਆ, ਤਬਾਹ ਹੋ ਗਿਆ ਬਿਲਕੁਲ। ਇੰਨੀ ਜ਼ਿਆਦਾ ਕੁਦਰਤ ਦੀ ਕਰੋਪੀ ਹੋਈ ਆ। ਹਾਂਜੀ, ਜਿਵੇਂ ਸਰਕਾਰਾਂ ਵਾਅਦੇ ਕਰਦੀਆਂ ਨੇ, ਵੱਡੇ ਵੱਡੇ ਨਾਅਰੇ ਮਾਰਦੀਆਂ ਨੇ, ਕੋਈ ਆਇਆ ਹੁਣ ਤੱਕ? ਕੋਈ ਨੁਮਾਇੰਦਾ ਆਇਆ? ਹਾਲੇ ਤੱਕ ਕੋਈ ਨਹੀਂ ਆਇਆ ਜੀ, ਹਾਲੇ ਤੱਕ ਕੋਈ ਨਹੀਂ। ਪ੍ਰਸ਼ਾਸਨ ਨੂੰ ਅਸੀਂ ਅਪੀਲ ਕਰਦੇ ਹਾਂ ਵੀ ਆਉਣ, ਕਿਸਾਨਾਂ ਦੀ ਇਹ ਦੁੱਖ ਦੀ ਘੜੀ 'ਚ ਬਾਂਹ ਫੜਨ।
ਹਾਂ ਬਿਲਕੁਲ। ਬਜ਼ੁਰਗੋ ਕਿੰਨੀ ਕੁ ਫਸਲ ਬੀਜੀ ਸੀ? ਕਾਫੀ ਆਸਾਂ ਹੁੰਦੀਆਂ ਨੇ ਫਸਲ ਤੋਂ। ਮੇਰੇ ਕੋਲ ਜੀ 9 ਕਿੱਲੇ ਠੇਕੇ ਤੇ ਸੀਗੇ, ਨਾ ਦਾਣੇ ਆ ਅੱਜ ਨਾ ਤੂੜੀ ਆ ਘਰੇ, ਕੋਈ ਪੈਸਾ ਨਹੀਂ ਘਰੇ। 9 ਕਿੱਲੇ ਦੇ 9 ਕਿੱਲੇ ਬਰਬਾਦ ਹੋ ਗਏ ਇੱਥੇ ਨਾਲ ਹੀ ਉਹ ਮੋਤਰਾ ਉੱਥੇ ਆ ਉਸ ਗਾਹਾਂ 9 ਕਿੱਲੇ ਦੇ 9 ਕਿੱਲੇ ਖਤਮ ਹੋ ਗਏ ਜੀ। ਕੋਈ ਤੂੜੀ ਦਾਣੇ ਪਿਛਲੇ ਵੀ ਖਤਮ ਹੈ ਤੇ ਗਾਂ ਵਾਲੇ ਵੀ ਖਤਮ ਹੈ, ਕੋਈ ਆਮਦਨ ਨਹੀਂ ਮੈਨੂੰ ਐ ਟਾਈਮ ਕੋਈ ਵੀ 5 ਪੈਸੇ ਵੀ ਨਹੀਂ ਪੱਲੇ ਪੈ ਰਹੇ। ਪਸ਼ੂ ਵੀ ਭੁੱਖੇ ਖੜੇ ਆ, ਹੱਥੋਂ ਦੀ ਵੇਖੀ ਜਾਂਦੇ। ਤਾਂ ਇਹ ਤਸਵੀਰ ਆ ਜਿਹੜੀ ਅਸੀਂ ਇਹਨਾਂ ਬਜ਼ੁਰਗਾਂ ਦੀਆਂ ਗੱਲਾਂ ਜਿਹੜੀਆਂ ਕਿ ਬਜ਼ੁਰਗਾਂ ਦਾ ਕਹਿਣਾ ਹੈ ਕਿ ਪਸ਼ੂ ਵੀ ਭੁੱਖੇ ਖੜੇ ਆਗੇ, ਕਿ ਤੂੜੀ ਆ ਜਿਹੜੀ ਉਹ ਵੀ ਖਤਮ ਆ ਤੇ ਬੱਚੇ ਆ ਜਿਹੜੇ ਉਹ ਵੀ ਭੁੱਖੇ ਨੇ ਤੇ ਕਣਕ ਵੀ ਖਤਮ ਆ, ਗਾਂ ਵਾਲੀ ਵੀ ਤੇ ਪਿੱਛੇ ਵਾਲੀ ਵੀ। ਕਿੰਨਾ ਕੁ ਜਿਹੜਾ ਆਸਾਂ ਸੀਗੀਆਂ ਫਸਲ ਤੋਂ ਵੀ ਆ ਬਹੁਤ ਕੰਮ ਵਿੱਦੇ ਵੇ ਸੀ ਵੀ ਆਪਦਾ ਕੰਮ ਕਰਾਂਗੇ, ਬੱਚੇ ਪਾਲਾਂਗੇ, ਬੱਚੇ ਪੜਾਵਾਂਗੇ, ਪਰ ਸਾਡੇ ਕੋਲ ਕੋਈ ਤਮਾਨ ਨਹੀਂ ਬੱਚੇ ਪੜਾਉਣ ਨੂੰ, ਨਾ ਪਸ਼ੂਆਂ ਨੂੰ ਤੂੜੀ ਲਿਆਉਣ ਨੂੰ, ਤੇ ਦਾਣੇ ਤਾਂ ਘਰੇ ਹੈ ਹੀ ਨਹੀਂ ਗੇ। ਅੱਜ ਬੇਕਾਰ ਹੋਏ ਬੈਠੇ ਆ, ਜੋ ਆ ਘਰੇ ਬੈਠੇ, ਅਸੀਂ ਵੀ ਘਰੇ ਬੈਠੇ, ਖੇਤ ਹੁਣ ਜੋ ਘਰੇ ਹੈ ਹੀ ਨਹੀਂ ਗੇ। ਖਤਮ ਹੈ ਖੇਦਾ ਸਾਡਾ ਜਮਾਂ ਹੀ। ਜੇ ਸਰਕਾਰ ਸਾਨੂੰ ਕੋਈ ਦੇ ਦੂ ਤਾਂ ਠੀਕ ਆ, ਨਾ ਦਿਓ ਤਾਂ ਬੈਠੇ ਭੁੱਖੇ ਸੇ। ਮੂੰਹ ਕਰਦਾ ਖੇਤ ਵੱਲ ਨੂੰ? ਨਾ ਜੀ। ਹੈ ਜਦੋਂ ਸਵੇਰੇ ਉੱਠਦੇ ਹੋ? ਨਾ ਜੀ ਨਾ, ਜੀ ਨਹੀਂ ਕਰਦਾ, ਸੌਦੇ ਕਰਕੇ ਆ ਗਏ, ਜੀ ਨਹੀਂ ਕਰਦਾ, ਉਹਨੂੰ ਘਰੇ ਬੈਠੇ ਆ ਬਸ। ਘਰੇ ਆਪਦਾ ਰੋਟੀ ਤੋਂ ਕਿਸੇ ਨੇ ਖਾ ਲਿਆ, ਕਿਸੇ ਨੇ ਨਾ ਖਾ ਲਿਆ, ਕਿਸੇ ਨੇ ਰੋਟੀ ਨਹੀਂ ਖਾਧੀ ਦੋ। ਬਿਲਕੁਲ। ਤਾਂ ਕਿੰਨੀ ਉਮਰ ਆ ਬਾਈ ਤੇਰੀ? ਉਰੇ ਨੂੰ ਆ ਜਾ ਉਰੇ ਨੂੰ ਆ ਪੁੱਤ। ਕਿੰਨੀ ਉਮਰ ਆ? 13 ਸਾਲ। ਇੱਥੇ ਫਸਲ ਦੇਖਣ ਆਏ ਸੀ? ਹਾਂਜੀ। ਬਜ਼ੁਰਗਾਂ ਦੇ ਨਾਲ ਆਏ ਸੀ? ਤਾਇਆ ਜੀ ਨਾਲ। ਜਦੋਂ ਇੱਥੇ ਆ ਕੇ ਦੇਖਦੇ ਹੋ ਕੀ ਦੇਖਦੇ ਕੀ ਹੋਗੇ? ਸਾਰਾ ਕੁਝ ਹੀ ਤਬਾਹ ਹੋਇਆ ਪਿਆ ਜੀ। ਉਰੇ ਆ ਉਰੇ। ਕਿਹੜੀ ਕਲਾਸ 'ਚ ਪੜ੍ਹਦਾ? 8th 'ਚ। ਸਕੂਲ ਦੇ ਵਿੱਚ ਬੈਠਦੇ ਹੋ, ਗੱਲਬਾਤ ਹੁੰਦੀ ਹੈ? ਨਹੀਂ ਸਰ, ਹਲੇ ਛੁੱਟੀ ਸੀ 2 ਦਿਨਾਂ ਦੀ, ਹਲੇ ਜਿਸ ਦਿਨ ਹੋਏਗਾ ਉਸ ਤੋਂ ਬਾਅਦ ਹਲੇ ਸਕੂਲ ਨਹੀਂ ਗਏ। ਕੱਲ ਨੂੰ ਜਾਣਾ ਸਕੂਲ। ਹਾਂਜੀ। ਘਰੇ ਕੀ ਗੱਲਾਂ ਚੱਲਦੀਆਂ ਨੇ? ਘਰੇ ਬਸ ਇਹੀ ਗੱਲ ਹੋਈ ਜਾਂਦੀ ਆ। ਇੱਦਾਂ ਜੀ ਰਾਤ ਨੂੰ ਗਏ ਆ ਸਾਡੇ ਉੱਤੇ ਸੀਗਾ ਆਪਣਾ ਦੂਜਾ ਲਾਈਟ ਵਾਲਾ ਸੀਗਾ ਜਗਨੇਟਰ, ਦੂਜਾ ਕੀ ਉਹਨੂੰ ਉਹ ਸੀਗਾ। ਜੇ ਨਾ ਉੱਥੇ ਲਾਈਟ ਅੰਦਰ ਹੁੰਦੀ ਤਾਂ ਸਾਡੀ ਮੌਤ ਵੀ ਹੋ ਸਕਦੀ। ਮੈਂ ਬਾਹਰ ਦੇ ਵਿੱਚ ਖੜਾ ਰਿਹਾ ਤੇ ਬਾਹਰ ਪਤਾ ਨਹੀਂ ਕੀ ਕੁਛ ਹੋਈ ਜਾਂਦੇ, ਗਰ ਹੋਈ ਜਾਂਦੀ, ਝਖੇੜਾ ਤੇ ਗੜੇ ਪਾਏ ਨਹੀਂ ਪਤਾ ਲੱਗਿਆ ਸਾਨੂੰ ਤਾਂ। ਬਸ ਅੱਖਾਂ ਮੀਚ ਲੀਆਂ ਬਸ। ਸਾਇੰਸ ਵੀ ਨਾ ਅੰਦਰ ਲਾਈਟ ਹੁੰਦੀ ਸਾਡੀ ਮੌਤ ਹੋ ਜਾਣੀ ਸੀ ਉੱਥੇ। ਇੱਥੋਂ ਦੀਆਂ ਗੱਲਾਂ ਸਾਡੇ ਨਾਲ ਪਹੁੰਚ ਗਈਆਂ, ਕੋਈ ਆ ਕੇ ਨਹੀਂ ਪਹੁੰਚਿਆ, ਕਿਸੇ ਨੇ ਸਾਡਾ ਪਤਾ ਨਹੀਂ ਲਿਆ, ਬਾਤ ਨਹੀਂ ਪੁੱਛੀ ਸਾਡੀ। ਤੇ ਆ ਵੇਖੀ ਜਾਣੇ ਤੁਸੀਂ ਕੀ ਕੁਛ ਹੋਈ ਜਾਂਦਾ। ਸੋ ਬਿਲਕੁਲ ਛੋਟੇ ਜਵਾਕ ਨੇ, ਇਹਨਾਂ 8ਵੀਂ ਕਲਾਸ 'ਚ ਪੜ੍ਹਦੇ ਨੇ ਬਈ। ਘਰ ਦੇ ਵਿੱਚ ਕੀ ਚੁੱਲ੍ਹੇ ਤੇ ਬੈਠ ਕੇ ਕੀ ਗੱਲ ਚੱਲਦੀ ਹੈ ਅੱਜ? ਬਸ ਜੀ ਆਸਾਂ ਤੇ ਪਾਣੀ ਫਿਰ ਗਿਆ ਹੀ ਸਾਰਾ। ਜੋ ਉਮੀਦਾਂ ਸੀਗੀਆਂ ਫਸਲ ਤੋਂ ਸਾਰੀਆਂ ਆਸਾਂ ਤੇ ਪਾਣੀ ਫਿਰ ਗਿਆ ਜੀ। ਹੁਣ ਕਿਸੇ ਕੰਮ ਕੰਨੀ ਦਿਲ ਨਹੀਂ ਵੱਧ ਰਿਹਾ ਜੀ, ਨਾ ਕਣਕ ਆਈ ਤੇ ਨਾ ਹੀ ਤੂੜੀ ਪਸ਼ੂਆਂ ਨੂੰ ਪਾਉਣ ਵਾਸਤੇ ਜੀ। ਸਾਰੇ ਆਸਾਂ ਤੇ ਪਾਣੀ ਫਿਰ ਗਿਆ ਜੀ। ਨੌਜਵਾਨ ਹੋ ਬਈ, ਨੌਜਵਾਨਾਂ ਦੀਆਂ ਕਾਫੀ ਆਸਾਂ ਹੁੰਦੀਆਂ ਨੇ ਕਿ ਕੋਈ ਆਈਲੈਟਸ ਕਰਕੇ ਬਾਹਰ ਜਾ ਰਿਹਾ, ਕੋਈ ਫੀਸ ਭਰਨ ਵਾਲੀ ਪਈ ਹੈ। ਜਿਵੇਂ ਜਵਾਕ ਕਹਿੰਦਾ ਕਿ ਘਰ ਦੇ ਵਿੱਚ ਵੀ ਆਹੀ ਗੱਲ ਚੱਲਦੀ ਆ, ਖੇਤ ਵੱਲ ਆਉਣ ਨੂੰ ਦਿਲ ਨਹੀਂ ਕਰਦਾ। ਧਾਨ ਨਿਕਲਦੀ ਹੈ ਜੀ, ਧਾਨ ਨਿਕਲਦੀ ਜਦੋਂ ਕੋਈ ਵੀ ਆਉਂਦਾ ਬਹੁਤ ਬੁਰਾ ਹਾਲ ਹੈ ਜੀ। ਜਿਹਦੇ ਕੋਲੇ 5-5 4-4 ਕਿੱਲੇ ਹੁੰਦੇ ਆ, 2-2 ਕਿੱਲੇ ਹੁੰਦੇ ਆ ਆਪਦੇ, ਉਹ 4-4 ਕਿੱਲੇ ਠੇਕੇ ਤੇ ਲੈਂਦਾ ਹੈ, ਉਹ ਵੀ ਬਰਬਾਦ ਹੋ ਗਏ ਜੀ। ਨਾ ਕੋਈ ਕਣਕ ਹੈ, ਨਾ ਕੋਈ ਤੂੜੀ ਨੂੰ ਹੈ, ਸਾਰੀ ਬਸ ਬੁਰਾ ਹਾਲ ਹੀ ਹੈ ਜੀ। ਕੋਈ ਨਹੀਂ ਆਇਆ ਜੀ। ਅੱਜ ਆਏ ਆ, ਤੁਸੀਂ ਆਏ, ਤੁਹਾਡਾ ਧੰਨਵਾਦ ਜੀ ਜਿਹੜਾ ਆਇਆ ਇੱਥੇ ਦੇਖਭਾਲ ਕੀਤੀ ਹੈ। ਤੇ ਨਹੀਂ ਕੋਈ ਨਹੀਂ ਆਇਆ, ਨਾ ਕੋਈ ਅਧਿਕਾਰੀ ਆਇਆ ਸਰਕਾਰੀ ਆਇਆ, ਨਾ ਕਿਸੇ ਨੇ ਬਾਂਹ ਫੜੀ, ਨਾ ਕੋਈ ਵੀ ਬੰਦਾ ਇੱਥੇ ਸਰਕਾਰੀ ਮੁਲਾਜ਼ਮ ਪਤਾ ਲੈਣ ਨਹੀਂ ਆਇਆ, ਕੋਈ ਨਹੀਂ ਆਇਆ, ਨਾ ਦੇਖਣ ਆਇਆ ਕੋਈ ਇੱਥੇ ਵੀ ਕੀ ਹੋਇਆ ਕੀ ਨਹੀਂ। ਪਸ਼ੂਆਂ ਵਾਸਤੇ ਚਾਰਾ ਹੀ ਮੁੱਕ ਗਿਆ ਜੀ, ਉਹ ਵੀ ਇਕੱਲੀ ਤੂੜੀ ਤੇ ਜਿਹੜੀ ਮਾੜੀ ਮੁੱਟੀ ਆ ਉਹ ਚੱਲੀ ਜਾਂਦਾ ਜੀ। ਬੁਰਾ ਹਾਲ ਕਰਤਾ ਜੀ। ਤਾਂ ਸੋ ਇਹ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਪਿਛਲੇ ਪਿੰਡ ਦੇ ਵਿੱਚ ਦੇਖਿਆ ਕਿ ਉੱਥੇ MLA ਸਾਹਿਬ ਪਹੁੰਚੇ। MLA ਸਾਹਿਬ ਨੇ ਭਰੋਸਾ ਦਿਵਾਇਆ ਕਿ ਅਸੀਂ ਤੁਹਾਡੀ ਜਿਹੜੀ ਗੱਲ ਆ ਉਹ CM ਤੱਕ ਪਹੁੰਚਾਵਾਂਗੇ। ਪਰ ਪਹੁੰਚਾਉਣਗੇ ਕਦੋਂ ਬਈ? MLA ਵੀ ਆਇਆ ਤੁਹਾਡਾ? ਸਾਡਾ ਤਾਂ ਜੀ ਇੱਥੇ MLA ਵੀ ਨਹੀਂ ਇੱਥੇ ਆਉਂਦਾ, ਕਿੱਥੇ ਰਹਿੰਦਾ ਜਿਉਂ ਵੋਟਾਂ ਪੈ ਚੁੱਕੀਆਂ ਉਦੋਂ ਮਗਰੋਂ MLA ਇੱਥੇ ਦਿਖਾਈ ਨਹੀਂ ਦਿੱਤਾ। ਇੱਕ ਵਾਰੀ ਆਇਆ, ਉਹ ਵੀ ਸਕੂਲ ਦੇ ਫੰਕਸ਼ਨ ਤੇ ਸੱਦਿਆ ਗਿਆ ਤਾਂ ਆਇਆ, ਨਹੀਂ ਆਇਆ ਹੀ ਨਹੀਂ।
ਕਿਹੜਾ ਐਮਐਲਏ? ਐਮਐਲਏ ਮੋਲਕ ਸਿੰਘ ਕੋਟਕਪੁਰੇ ਤੋਂ ਹੈ, ਜੈਤੋ ਹਲਕਾ ਹੈ, ਉਹਨੂੰ ਭੇਜ ਦਿੱਤਾ ਵਾ, ਉੱਥੇ ਜੈਤੋ ਰਹਿੰਦਾ ਤੇ ਰਹਿਸ਼ ਉਹਦੀ ਦਿਖਾਈ ਵੀ ਆ, ਇਕੱਲੀ ਕੋਠੀ ਹੁੰਦੀ ਆ, ਉਹ ਕੋਠੀ ਮੂਹਰੇ ਜਿੰਦਰਾਂ ਦਾ ਐਮਐਲਏ ਪਤਾ ਨਹੀਂ ਕਿੱਥੇ ਹੁੰਦਾ, ਦਿੱਲੀ ਹੁੰਦਾ ਕਿ ਆਪਦੇ ਘਰਾਂ ਵਾਲੀ ਦੇ ਪਾਸ ਪੂਸ ਹੀ ਬਣਾਉਂਦਾ ਫਿਰਦਾ। ਤੁਸੀਂ ਕੋਟਕਪੁਰੇ ਤੋਂ ਸਪੀਕਰ, ਇੱਕ ਵਿਧਾਇਕ ਸਪੀਕਰ ਵੀ ਹੈਗੇ ਨੇ ਕਰਤਾਰ ਸਿੰਘ ਸੰਧਵਾ, ਉਹਨਾਂ ਕੋਲ ਵੀ ਪਹੁੰਚ ਕਰੀ? ਕੋਈ ਨਹੀਂ ਆਈ, ਸਭ ਤੱਕ ਪਹੁੰਚ ਕਰੀ ਹੋਈ ਆ, ਲੋਕਾਂ ਨੂੰ ਪਤਾ ਹੀ ਆ, ਮੀਡੀਆ ਰਾਹੀਂ ਜਾਈ ਜਾਂਦੀਆਂ ਗੱਲਾਂ ਜੀ, ਸਾਡੇ ਕੋਲੇ ਕੋਈ ਨਹੀਂ ਹਜੇ ਤੱਕ ਪਹੁੰਚਿਆ। ਪ੍ਰਸ਼ਾਸਨ ਦਾ ਕੋਈ ਅਧਿਕਾਰੀ ਪਿੰਡ ਦੀ ਸਾਰ ਲੈਣ ਨਹੀਂ ਪਹੁੰਚਿਆ ਹਜੇ ਤੱਕ। ਇੱਥੇ ਸਭ ਤੋਂ ਵੱਧ ਨੁਕਸਾਨ ਪਿੰਡ ਡੋੜ ਨਾਲ ਚ ਹੋਇਆ, ਜਿਹੜਾ ਕਿਸੇ ਦੇ ਵੀ ਘਰ ਦੇ ਵਿੱਚ ਖਾਣ ਜੋਗਰੇ ਦਾਣੇ ਨਹੀਂ ਬਚੇ। ਆਉਣ ਵਾਲੇ ਸਮੇਂ ਦੇ ਵਿੱਚ ਤੂੜੀ ਵੀ ਪਸ਼ੂਆਂ ਨੂੰ ਮੁੱਲ ਲੈਣੀ ਪੈਣੀ ਹੈ। ਅਸੀਂ ਕੱਲ ਉਹਨਾਂ ਦੇ ਦਫ਼ਤਰ ਫੋਨ ਲਾਇਆ ਸੀ ਜੀ ਮੋਲਕ ਤੋਂ। ਕੀ ਕਹਿੰਦੇ? ਉਹਨਾਂ ਦੇ ਉੱਥੇ ਬੋਲੇ ਜਿਹੜੇ ਮਤਲਬ ਬੈਠੇ ਆ ਦਫ਼ਤਰ 'ਚ, ਉਹ ਕਹਿੰਦੇ ਉਹ ਤਾਂ ਚੰਡੀਗੜ੍ਹ ਗਏ ਹੋਏ ਆ, 2-4 ਦਿਨ ਨਹੀਂ ਆ ਸਕਦੇ। ਇੱਥੇ ਉਹਨਾਂ ਦੇ ਹਲਕੇ 'ਚ ਦੇਖੋ ਕੀ ਨੁਕਸਾਨ ਹੋ ਗਿਆ, 100% ਫਸਲਾਂ ਤਬਾਹ ਹੋ ਗਈਆਂ, ਤੇ ਉਹ ਚੰਡੀਗੜ੍ਹ ਕੀ ਕਰ ਰਿਹਾ? ਕੁਛ ਵੀ ਨਹੀਂ। ਚੰਡੀਗੜ੍ਹ ਕੀ ਕੰਮ ਆ ਉਹਨਾਂ ਦਾ? ਜਦੋਂ ਭਗਵੰਤ ਮਾਨ ਉਦੋਂ ਕਹਿ ਰਹੇ ਸੀ ਵੀ ਆਪਣੇ ਹਲਕਿਆਂ 'ਚ ਲੋਕਾਂ ਦੀਆਂ ਸਮੱਸਿਆਵਾਂ ਸੁਣਨਗੇ ਇਹ, ਤੇ ਅੱਜ ਉਹ ਜਦੋਂ ਹੁਣ ਸਮੱਸਿਆ ਆਈ ਆ ਕਿਸਾਨਾਂ ਤੇ, ਅੱਜ ਉਹ ਚੰਡੀਗੜ੍ਹ ਬੈਠੇ ਆ। ਹਾਂਜੀ, ਕਿੱਥੇ ਤਾਂ ਕਹਿੰਦੇ ਸੀਗੇ ਵੀ ਤੁਹਾਡੇ ਕੋਲੇ ਆਉਣਗੇ, ਅਸੀਂ ਆ ਚੱਲ ਕੇ ਆਉਣਗੇ ਅਫਸਰ। ਭਗਵੰਤ ਮਾਨ ਵੈਸੇ ਟੀਵੀ ਤੇ ਤਾਂ ਬਿਆਨ ਬਹੁਤ ਦਿੰਦੇ ਆ ਵੀ ਸੱਥਾਂ 'ਚ ਆ ਕੇ ਤੁਹਾਡੇ ਬੋੜਾਂ ਥੱਲੇ ਬਹਿ ਕੇ ਰਜਿਸਟਰੀਆਂ ਹੋਣਗੀਆਂ। ਰਜਿਸਟਰੀਆਂ ਤਾਂ ਬਾਈ ਬਾਅਦ 'ਚ ਕਰ ਲਿਓ, ਪਹਿਲਾਂ ਜਿਹੜੇ ਆ ਜੱਟਾਂ ਦੇ ਹਿਰ ਦੇ ਵਲੂੰਦਰੇ ਗਏ ਆ, ਉਹਨਾਂ ਵੱਲ ਧਿਆਨ ਦੇ ਲਓ। ਕੋਈ ਵੀ ਪ੍ਰਸ਼ਾਸਨ ਦਾ ਅਧਿਕਾਰੀ ਸਾਡੇ ਇੱਥੇ ਡੋੜ ਪਿੰਡ, ਮੱਲਾ, ਲੰਬ ਵਾਲੀ ਆ ਨਾਲ ਸਿਰਗੇ ਵਾਲਾ, ਕੋਈ ਵੀ ਬਈ ਥਾਂ ਨਹੀਂ ਛੱਡਿਆ ਵੀ ਜਿੱਥੇ ਕੋਈ ਥੱਬੀ ਪੱਠਿਆਂ ਦੀ ਲੈ ਜਾਊਗਾ ਜਾਂ ਕੋਈ ਖੇਤ ਕੁਆਂਟਲ ਕਣਕ ਜਾਵੜੂਗੀ ਘਰੇ। ਬਹੁਤ ਬੁਰਾ ਹਾਲ ਹੈ ਇਸ ਟਾਈਮ। ਸਰਕਾਰ ਨੂੰ ਇਹੀ ਬੇਨਤੀ ਹੈ ਵੀ ਜ਼ਿਮੀਂਦਾਰਾਂ ਵੱਲ ਧਿਆਨ ਦਿੱਤਾ ਜਾਵੇ, ਜਲਦੀ ਤੋਂ ਜਲਦੀ ਕੋਈ ਅਧਿਕਾਰੀ ਬੁਲਾ ਕੇ, ਪਟਵਾਰੀ ਜਾਂ ਕਾਨੂੰਗੋ ਕੋਈ ਵੀ ਅਧਿਕਾਰੀ ਜਿਹੜਾ ਕੋਈ ਲਾਉਣਾ, ਸਰਕਾਰ ਲਾ ਕੇ ਪਿੰਡਾਂ ਦੀਆਂ ਗਰਦੌਰੀਆਂ ਕੀਤੀਆਂ ਜਾਣ ਤੇ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ। ਨਹੀਂ ਤਾਂ ਬਾਈ ਜੀ ਤੁਹਾਨੂੰ ਆਮ ਹੀ ਖੇਤਾਂ 'ਚ ਜਾ ਕੇ ਮੋਟਰਾਂ ਦੇ ਕੋਲੇ ਫਾਹੇ ਦੇ ਲਟਕਦੇ ਮਿਲਣਗੇ ਕਿਸਾਨ, ਕਿਉਂਕਿ ਕਿਸਾਨ ਨੂੰ ਬਹੁਤ ਉਮੀਦ ਹੁੰਦੀ ਹੈ ਵੀ 6 ਮਹੀਨਿਆਂ ਤੋਂ ਹਰੇਕ ਨੇ ਫਸਲ। ਹਾਂਜੀ ਬਈ ਇਹ ਦੇਖ ਲਿਆ ਸੀ ਹਾਲ, ਇਹ ਦਿਖਾਤਾ ਜਿਹੜਾ ਤੁਸੀਂ ਕਹਿ ਰਹੇ ਹੋ ਪੱਠਿਆਂ ਦਾ ਹਾਲ, ਇਹ ਦਿਖਾਤਾ ਸੀ। ਸਾਡਾ ਆਪਦਾ ਵੀ ਦਿਲ ਆ ਜਿਹੜਾ ਉਹ ਰੋ ਰਿਹਾ ਹੈਗਾ ਇਸ ਵਕਤ। ਅਸੀਂ ਕੁਲਦੀਪ ਇੱਕ ਵਾਰ ਕੈਮਰੇ ਦੀ ਲੰਬੀ ਨਿਗਾਹ ਮਰਵਾ ਦਿਆ ਪਿੱਛੇ ਨੂੰ, ਜਦੋਂ ਕੈਮਰੇ ਦੀ ਲੰਬੀ ਨਿਗਾਹ ਵੱਜੂ ਨਾ ਤੁਹਾਨੂੰ ਦਿਖ ਜਾਊਗਾ ਕਿ ਆਖਰ ਕਿਸਾਨ ਫਾਹੇ ਕਿਉਂ ਲੈਂਦੇ ਨੇ, ਆਖਰ ਕਿਸਾਨ ਮਰਦੇ ਕਿਉਂ ਨੇ। ਬਈ ਕੀ ਕਹੋਗੇ? ਅੱਜ ਇੱਥੇ ਅਸੀਂ ਤੁਹਾਡੇ ਪਿੰਡ ਦੇ ਵਿੱਚ ਜਾਂਦੇ ਜਾਂਦੇ ਰੁਕੇ ਕਿ ਇਕੱਠ ਦੇਖਿਆ, ਰੁਕ ਗਏ ਅਸੀਂ ਤੁਰੇ ਜਾਂਦੇ। ਬਹੁਤ ਬੁਰਾ ਹਾਲ ਆ। ਫਸਲਾਂ ਮੋਢੇ ਫਸਲਾਂ ਸੀ ਸਾਡੀਆਂ, ਨੌਜਵਾਨ ਫਸਲਾਂ ਸਾਡੀਆਂ ਤਬਾਹੀ ਕਰਕੇ ਰੱਖਤੀਆਂ। ਸਾਡਾ ਜਮਾ ਹੀ ਨਾ ਸਬਜ਼ੀ ਛੱਡੀ, ਨਾ ਸਾਡੇ ਆ ਪਸ਼ੂਆਂ ਵਾਸਤੇ ਹਰਾ ਚਾਰਾ, ਕੁਛ ਨਹੀਂ ਬਈ। ਫਸਲ ਕੀ ਜਿਹੜੀ ਹੈਗਾ ਕਿਲੋ ਕਣਕ ਘਰੇ ਨਹੀਂ ਆਉਂਦੀ, ਸਾਰੀ ਦੀ ਸਾਰੀ ਬਾਹਰੋਂ ਮੁੱਲ ਲੈਣੀ ਪੈਣੀ ਆ, ਤੂੜੀ ਮੁੱਲ ਲੈਣੀ ਪੈਣੀ ਹੈ। ਕਿਸਾਨਾਂ ਦਾ ਦਰਦ ਤੁਸੀਂ ਆਪ ਹੀ ਦੱਸ ਲਓ ਵੀ ਕਿਸਾਨ ਉੱਠੂਗਾ ਕਿਵੇਂ? ਕੱਲੀ ਬਈ ਕਣਕ ਤੇ 100 ਆਸਾਂ ਲਾਈਆਂ ਹੁੰਦੀਆਂ ਜ਼ਿਮੀਂਦਾਰ ਦੀਆਂ ਵੀ ਕਣਕ ਆਊਗੀ, ਆਹ ਕਰਾਂਗੇ ਐਤਕੀ, ਆਹ ਕਰਾਂਗੇ, ਪਰ ਕਣਕ ਤਾਂ ਐਤਕੀ ਆਉਂਦੀ ਨਹੀਂ ਬਈ। ਆ ਹੁਣ ਸਾਨੂੰ ਬਹੁਤ ਬਦਨਾਮ ਕਰਦੇ ਸੀ ਕਿਸਾਨ, ਸੜਕਾਂ ਰੋਕ ਲੈਂਦੇ, ਲੋਕਾਂ ਨੂੰ ਪਰੇਸ਼ਾਨ ਕਰਦੇ ਆ। ਐਤਕੀ ਉਹਨਾਂ ਦੇ ਕਾਲਜੇ ਠੰਡ ਪੈ ਗਈ, ਐਤਕੀ ਤਾਂ ਨਹੀਂ ਅਸੀਂ ਸੜਕਾਂ ਉਹਨਾਂ ਦੀਆਂ ਰੋਕਦੇ। ਤਾਂ ਹੀ ਰੋਕਾਂਗੇ ਜੇ ਸਾਡੀ ਫਸਲ ਨਾ ਵਿਕੂ। ਫਸਲ ਤਾਂ ਮੰਡੀ 'ਚ ਨਹੀਂ ਜਾਣੀ, ਮੰਡੀ 'ਚ ਫਸਲ ਤਾਂ ਅਸੀਂ ਧਰਨੇ ਤਾਂ ਹੀ ਲਾਉਂਦੇ ਜਦੋਂ ਸਾਡੀ ਫਸਲ ਦੀ ਬੋਲੀ ਨਹੀਂ ਲੱਗਦੀ, ਫਸਲ ਨਹੀਂ ਵਿਕਦੀ, ਤਾਂ ਹੀ ਲਾਉਂਦੇ ਨਾ ਬਈ। ਜਦੋਂ ਫਸਲ ਹੀ ਸਾਡੀ ਹੋਏ ਅਸੀਂ ਧਰਨੇ ਲਾ ਕੇ ਕੀ ਕਰਨੇ ਆ? ਉਹਨਾਂ ਦੇ ਵੀ ਕਾਲਜੇ ਠੰਡ। ਮੀਡੀਆ ਵਾਲੇ ਬਈ ਤੁਹਾਡਾ ਵੀ ਧੰਨਵਾਦ, ਤੁਸੀਂ ਆਏ ਆ ਸਾਡੇ ਕੋਲੇ। ਮੀਡੀਆ ਨੇ ਸਾਨੂੰ ਪਹਿਲਾਂ ਬਦਨਾਮ ਹੀ ਕੀਤਾ, ਆ ਕਲਾਕਾਰਾਂ ਨੇ ਸਾਨੂੰ ਕਰਤਾ ਜੱਟ ਇੱਛਾ ਕਰਦਾ, ਮੌਜਾਂ ਕਰਦਾ। ਆ ਵੇਖ ਲਓ ਮੌਜਾਂ ਸਾਡੀਆਂ, ਆ ਸਾਰੀਆਂ ਆਸਾਂ ਸਾਡੀ ਕਣਕ ਤੇ ਹੁੰਦੀਆਂ, ਖਾਣ ਨੂੰ ਆਊ, ਤੂੜੀ ਨੂੰ, ਕੁੱਲ ਗਰੀਬ ਗੁਰਬੇ ਨੂੰ ਆਸ ਹੁੰਦੀ ਹੈ ਤੇ ਸਾਡੇ ਤੇ ਸਾਰੀਆਂ ਤਬਾਹ ਕਰਕੇ ਰੱਖਤੀਆਂ। ਪਹਿਲਾਂ ਆਲੂਆਂ ਦੀ ਫਸਲ ਜੀ 400 ਗੱਟਾ ਨਿਕਲਦਾ, 100 ਗੱਟਾ ਨਿਕਲਿਆ ਐਤਕੀ ਕੁਦਰਤੀ ਕੋਰੇ ਦੀ ਮਾਰ ਪਈ ਜੀ। ਸਰਕਾਰਾਂ ਤੋਂ ਕੀ ਆਸ ਆ? ਸਰਕਾਰਾਂ ਤੋਂ ਕਿੰਨੀ ਆਸ ਆ? ਸਰਕਾਰਾਂ ਤਾਂ ਬਾਂਹ ਸਾਡੀ ਫੇਰ ਹੀ ਫੜਨਗੀਆਂ। ਨਹੀਂ, ਸਰਕਾਰਾਂ ਤਾਂ ਬਾਂਹ ਸਾਡੀ ਫੇਰ ਹੀ ਫੜਨਗੀਆਂ ਜੇ ਸਰਕਾਰ ਵਿਹਲੀ ਹੋ, ਫ੍ਰੀ ਹੋ। ਸਰਕਾਰਾਂ ਤਾਂ ਪਹਿਲਾਂ ਅਮਰਤਪਾਲ ਨੂੰ ਫੜਨਗੀਆਂ, ਫਿਰ ਉਹ ਪੇਪਰ ਪੂਪਰ ਦੇਈ ਜਾਂਦੇ ਆ, ਉਧਰ ਹੈ, ਫਿਰ ਵਿਆਹਾਂ 'ਚ ਹੈ। ਜੇ ਉਧਰੋਂ ਵਿਹਲੇ ਹੋ ਗਏ ਫਿਰ ਸਾਡੇ ਕੋਲ ਆਉਣਗੇ, ਜੇ ਫਿਰ ਵੀ ਨਾ ਆਉਣਗੇ ਫਿਰ ਜਿਵੇਂ ਦੂਜਿਆਂ ਨੂੰ ਵਿਹਲੇ ਕੀਤਾ ਆਉਂਦੇ ਸਾਲ ਇਹ ਵਿਹਲੇ ਕਰ ਦੇਣਗੇ। ਸਾਡੇ ਜਥੇਬੰਦੀਆਂ ਕਿਸਾਨ ਖੜੇ ਆ ਇਹ, ਅਸੀਂ ਜੀ ਉੱਥੇ ਗਏ, ਜੀਰੇ ਗਏ ਅਸੀਂ ਲਾ ਕੇ, ਸਾਨੂੰ ਆਸ਼ਵਾਸਨ ਦਵਾਇਆ, ਵਿਸ਼ਵਾਸ ਦਵਾਇਆ ਵੀ ਫੈਕਟਰੀ ਬੰਦ ਕਰਤੀ ਬੰਦ। ਦੱਸ ਦਿਓ ਚਲਾਤੀ ਨਾ ਦੁਆਰੇ, ਦੱਸ ਅਸੀਂ ਕੀ ਜੋ ਮੁੱਖ ਮੰਤਰੀ ਬੋਲਣਾ ਕੀ ਵਿਸ਼ਵਾਸ ਕਰ ਗਏ? ਅਸੀਂ ਅਮਲੀ ਜਾਮਾ ਪਹਿਨਾਇਆ ਜਾਵੇ ਤਾਂ ਫੇਰ ਹੀ ਆ ਨਾ ਬਈ। ਬਹੁਤ ਜਿੰਨਾ ਕਹਿ ਦਿਓ ਬਈ, ਸਬਜ਼ੀਆਂ ਸਾਡੀਆਂ ਕੋਲ ਕੁਛ ਨਹੀਂ ਰਿਹਾ, ਸਾਰਾ ਕੁਝ ਤਬਾਹ ਕਰਕੇ ਰੱਖਤਾ ਰੱਬ ਨੇ। ਮੰਤਰੀ ਆ ਜਿਹੜਾ ਤੋਮਰ ਆ, ਉਹਦਾ ਬਿਆਨ ਸੁਣਿਆ ਹੋਣਾ ਤੁਸੀਂ ਕੱਲ ਦਾ, ਅੱਗੇ ਪੰਜਾਬ 'ਚ ਕੋਈ ਨੁਕਸਾਨ ਨਹੀਂ ਹੋਇਆ। ਦੇਖੋ ਤੁਸੀਂ ਜੇ ਮੀਡੀਆ ਗੱਲ ਤਾਂ ਸਰਕਾਰ ਤੱਕ ਪਹੁੰਚਾਊਗਾ ਉਹਨਾਂ ਨੂੰ ਤਾਂ ਫੇਰ ਹੀ ਪਤਾ ਲੱਗੂ ਨਾ ਵੀ ਆ, ਜੇ ਤੁਸੀਂ ਦਿਖਾਓ ਬਈ ਫੇਰ ਹੀ ਪਤਾ ਲੱਗੂ ਨਾ ਵੀ ਆਹ ਨੁਕਸਾਨ ਹੋਇਆ। ਨਹੀਂ ਤਾਂ ਬਈ ਇੱਥੇ ਤਾਂ ਸਾਡੇ ਤਾਂ ਗੱਲ ਜੋ ਤਾਂ ਮੀਡੀਆ ਤੋਂ ਬਿਨਾਂ ਤਾਂ ਗੱਲ ਜਾਣੀ ਨਹੀਂ। ਤਾਂ
ਬਾਕੀ ਸਰਕਾਰੀ ਅਧਿਕਾਰੀ ਕੋਲ ਪਹੁੰਚਿਆ ਜਵਾਕਾਂ ਦੀਆਂ ਫੀਸਾਂ ਕਿਵੇਂ ਭਰੀਆਂ ਜਾਣੀਆਂ ਫਿਰ ਹੁਣ? ਜਵਾਕ ਪੜ੍ਹਾਈ ਕਰ ਰਹੇ ਨੇ, ਆਈਲੈਟਸਾਂ ਦਾ ਦੌਰ ਆ ਜਿਹੜਾ ਉਹ ਚੱਲ ਰਿਹਾ, ਬਾਹਰ ਫੋਰਨ ਜਾ ਉਹ ਤਾਂ ਰਹੇ ਬਈ ਬਾਲੀਆਂ ਦੂਰ ਦੀਆਂ ਗੱਲਾਂ ਐ। ਹੁਣ ਕੁੱਲ ਜੋ ਆਹ ਰਿਜ਼ਲਟ ਆਉਣੇ ਹਨਾ, ਅਗਲੀ ਕਲਾਸ 'ਚ ਦਾਖਲੇ ਲੈਣੇ ਆ, ਦਾਖਲੇ ਆ, ਕਿਤਾਬਾਂ ਐ, ਬਸਤੇ ਆ, ਸਾਰੇ ਐ। ਇਹ ਤੋਂ ਹੀ ਦੱਸੋ ਹੁਣ ਕਿਸਾਨ ਦੇ ਸਿਰ ਕਰਜ਼ਾ ਚੜ ਗਿਆ। ਹੁਣ ਕਰਜ਼ਾ ਚੜੂਗਾ ਕਿਵੇਂ ਚੜੂਗਾ, ਤੁਸੀਂ ਆਪ ਹੀ ਸਮਝ ਲਓ ਵੀ ਕਰਜ਼ਾ ਜਦੋਂ ਕੁਝ ਫਸਲ ਸਾਡੇ ਹੋਈ ਨਹੀਂ ਤਾਂ ਫਿਰ ਬਈ ਕਰਜ਼ਾ ਲੈ ਕੇ ਉਹ ਕਰਾਂਗੇ ਨਾ ਗਾਂ। ਖਾਣਗੇ ਕਿੱਥੋਂ ਦਾਣੇ? ਤਾਂ ਇਹ ਤਸਵੀਰ ਆ, ਅਸੀਂ ਥੋੜੀ ਤਸਵੀਰ ਆ ਜਿਹੜੀ ਉਹ ਦਿਖਾ ਰਹੇ ਆ, ਹਰ ਇੱਕ ਪਿੰਡ ਦੇ ਵਿੱਚ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਆ, ਕਿਉਂਕਿ ਪਿੰਡ ਦੇ ਵਿੱਚ ਤਾਂ ਪਹੁੰਚ ਰਹੇ ਆ ਕਿ ਪਿੰਡਾਂ ਦੇ ਵਿੱਚੋਂ ਅਸੀਂ ਖੁਦ ਉੱਠੇ ਹੋਏ ਆ, ਇਹਨਾਂ ਪਿੰਡਾਂ ਦੇ ਵਿੱਚੋਂ ਅਸੀਂ ਖੁਦ ਉੱਠੇ ਹੋਏ ਆ। ਅਸੀਂ ਕਿਸੇ ਸਟੂਡੀਓ ਦੇ ਵਿੱਚ ਬੈਠ ਕੇ ਚੀਕਾ ਰੌਲੀ ਨਹੀਂ ਪਾਉਂਦੇ ਹੈਗੇ, ਅਸੀਂ ਆਮ ਲੋਕਾਂ ਦੇ ਨਾਲ ਗੱਲ ਕਰਦੇ ਆ। ਇਹ ਤਸਵੀਰ ਆ ਜਿਹੜੀ ਮੇਰੇ ਪਿੱਛੇ ਵੀ ਦੇਖ ਸਕਦੇ ਹੋ ਕਿ ਹਰਾ ਚਾਰਾ ਬੀਜਿਆ ਹੋਇਆ ਸੀ ਕਿਸਾਨ ਦਾ, ਤਾਂ ਹਰਾ ਚਾਰਾ ਵੀ ਤਬਾਹ ਹੋ ਗਿਆ। ਤੇ ਇੱਧਰ ਜਿਹੜੀ ਕਿਸਾਨ ਦੀ ਖਾਣ ਦੇ ਲਈ ਕਣਕ ਬੀਜੀ ਸੀ, ਇਸ ਕਣਕ ਤੇ ਬਹੁਤ ਸਾਰੀਆਂ ਆਸਾਂ ਸੀ ਕਿਸਾਨ ਨੂੰ ਕਿ ਅਸੀਂ ਅੱਗੇ ਦੀ ਅੱਗੇ ਆਪਣੀ ਜਿਹੜੀ ਕਿ ਤੋਰੀ ਫੁਲਕਾ ਤੋਰਾਂਗੇ, ਅੱਗੇ ਦੀ ਅੱਗੇ ਪਹੁੰਚਾਂਗੇ। ਤਾਂ ਇਹ ਜਿਹੜੀ ਫਸਲ ਆ ਇਹ ਵੀ ਤਬਾਹ ਹੋ ਗਈ ਆ। ਜਿਹੜੀ ਇੰਨੀ ਕਿ ਤੁਹਾਡੇ ਨਾਲ ਅਸੀਂ ਗੱਲ ਕਰ ਰਹੇ ਹਾਂ ਉਹ ਵੀ ਬੜਾ ਹੌਸਲਾ ਤੇ ਬੜੀ ਹਿੰਮਤ ਕਰਕੇ ਕਰ ਰਹੇ ਹਾਂ, ਕਿਉਂਕਿ ਸਾਡਾ ਖੁਦ ਦਾ ਬੋਲਣ ਨੂੰ ਦਿਲ ਨਹੀਂ ਕਰ ਰਿਹਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਅੱਗੇ ਮਿਲਦੇ ਹਾਂ ਕਿਸੇ ਹੋਰ ਪਿੰਡ ਦੇ ਵਿੱਚ। ਸੋ ਜਦੋਂ ਪੰਜਾਬ ਦੀ ਗੱਲ ਕਰਨ ਨਿਕਲਦੇ ਹਾਂ ਤਾਂ ਬੜੇ ਵੱਡੇ ਵਾਅਦੇ ਕਰੇ ਜਾਂਦੇ ਨੇ ਸਰਕਾਰਾਂ ਦੇ ਵੱਲੋਂ ਕਿ ਅਸੀਂ ਪੰਜਾਬ ਦੇ ਲੋਕਾਂ ਦੀ ਗੱਲ ਕਰਾਂਗੇ, ਅਸੀਂ ਪੰਜਾਬ ਦੀ ਗੱਲ ਕਰਾਂਗੇ। ਤਾਂ ਅੱਜ ਪਿੰਡ ਤੋਂ ਚੱਲੇ ਆ ਤਾਂ ਪੂਰਾ ਰਸਤਾ ਦੇਖਦੇ ਆਏ ਆ। ਪੰਜਾਬ ਦੇ ਵਿੱਚ ਕੁਦਰਤ ਦਾ ਕਹਿਰ ਬੜਾ ਕੁਛ ਸੀਗਾ ਜਿਹੜਾ ਕਿ ਪੰਜਾਬ ਦੇ ਲੋਕਾਂ ਨੇ ਇਹਨਾਂ ਫਸਲਾਂ ਦੇ ਸਿਰ ਤੇ ਕਰਨਾ ਸੀਗਾ। ਤਾਂ ਅੱਜ ਜਿਹੜੀ ਫਸਲ ਆ, ਕਦੇ ਪੁੱਤਾਂ ਵਾਂਗ ਪਾਲੀ ਖੜੀ ਫਸਲ ਨੂੰ ਦੇਖ ਕੇ ਕਿਸਾਨ ਖੁਸ਼ ਹੋਇਆ ਕਰਦੇ ਸੀ, ਤਾਂ ਅੱਜ ਸਾਡਾ ਖੁਦ ਦਾ ਵੀ ਰੋਣਾ ਆ ਰਿਹਾ ਗਾ, ਅੰਦਰੋਂ ਦਿਲ ਰੋ ਰਿਹਾ ਗਾ ਕਿ ਇਸ ਫਸਲ ਦਾ ਜਿਹੜਾ ਨੁਕਸਾਨ ਆ ਉਹ ਆਖਰ ਭਰਿਆ ਕਿਵੇਂ ਜਾਊਗਾ। ਬੜਾ ਕੁਛ ਹੈ ਜਿਹੜਾ ਕਿ ਪੰਜਾਬ ਦੇ ਵਿੱਚ ਵਾਪਰ ਰਿਹਾ, ਪਰ ਅੱਜ ਅਸੀਂ ਇੱਕ ਅਲੱਗ ਤੇ ਰਿਪੋਰਟ ਕਰਨ ਨਿਕਲੇ ਆ, ਕਿਉਂਕਿ ਇਹ ਮੇਰੇ ਪਿੱਛੇ ਖੜੇ ਕਿਸਾਨ ਬਠਿੰਡੇ ਜ਼ਿਲ੍ਹੇ ਦੇ ਨੇ। ਗੜਿਆਂ ਦੀ ਮਾਰ ਦੇ ਵਿੱਚ ਆਈ ਫਸਲ, ਤਾਂ ਨੁਕਸਾਨ ਹੱਦ ਤੋਂ ਜ਼ਿਆਦਾ ਹੋਇਆ। ਤੁਸੀਂ ਦੇਖ ਸਕਦੇ ਹੋ ਇਹ ਬੱਲੀਆਂ ਨੇ ਜਿਹੜੀਆਂ, ਬੱਲੀਆਂ ਦੇ ਉੱਪਰ ਦਾਣਾ ਤੱਕ ਨਹੀਂ ਛੱਡਿਆ ਗਿਆ। ਤਾਂ ਇਸ 'ਤੇ ਕੁਝ ਕੁ ਸ਼ਬਦ ਨੇ ਜਿਹੜੇ ਬੋਲਣੇ ਸੀ ਪਰ ਬੋਲਣ ਨੂੰ ਦਿਲ ਨਹੀਂ ਕਰ ਰਿਹਾ, ਕਿਉਂਕਿ ਅੱਜ ਜਿਹੜੀਆਂ ਇਹ ਫਸਲਾਂ ਦੇਖ ਰਹੇ ਹੈਗਾ, ਫਸਲਾਂ ਤੋਂ ਦੇਖ ਕੇ ਮਨ ਆ ਜਿਹੜਾ ਉਹ ਭਾਵੁਕ ਹੋ ਰਿਹਾ। ਤਾਂ ਸਾਡੇ ਨਾਲ ਕਿਸਾਨ ਮੌਜੂਦ ਨੇ, ਅਸੀਂ ਕਿਸਾਨਾਂ ਤੋਂ ਹੀ ਸੁਣ ਲੈਂਦੇ ਹਾਂ ਕਿ ਕਿੰਨਾ ਕੁ ਖਰਚਾ ਹੁੰਦਾ ਗਾ, ਕਿ ਕਿਸਾਨਾਂ ਦੇ ਕੀ ਜਿਹੜੀਆਂ ਸਦਰਾਂ ਸੀ ਜਿਹੜੀਆਂ ਕਿ ਉਹਨਾਂ ਨੇ ਸਜੋਈਆਂ ਸਨ ਕਿ ਪੂਰੀਆਂ ਕਰਨੀਆਂ ਸੀ। ਕਿਸੇ ਦੀ ਧੀ ਵਿਆਹੁਣ ਵਾਲੀ ਸੀ, ਕਿਸੇ ਦੀ ਜਵਾਕਾਂ ਦੀ ਪੜ੍ਹਾਈ ਸੀ, ਕਿਸੇ ਦਾ ਅੱਜ ਕੱਲ੍ਹ ਇੱਕ ਦੌਰ ਚੱਲਿਆ ਆਈਲੈਟਸ ਦਾ ਕਿ ਆਈਲੈਟਸਾਂ ਦੀਆਂ ਫੀਸਾਂ ਭਰੀਆਂ ਹੋਈਆਂ ਸੀ ਤੇ ਬਾਹਰ ਜਾਣ ਦੇ ਸੁਪਨੇ ਸੰਜੋਈ ਬੈਠੀਆਂ ਸਨ ਧੀਆਂ ਪੁੱਤ। ਤਾਂ ਅਸੀਂ ਅੱਜ ਇਹਨਾਂ ਕਿਸਾਨਾਂ ਤੋਂ ਜਾਣਦੇ ਹਾਂ। ਬਾਈ ਬਹੁਤ ਬਹੁਤ ਸਵਾਗਤ ਆ ਤੁਹਾਡਾ ਇੰਡੋਜ਼ ਟੀਵੀ ਤੇ। ਅੱਜ ਇਹ ਫਸਲਾਂ ਜਿਹੜੀਆਂ ਦੇਖ ਕੇ ਬੜਾ ਮਨ ਆ ਜਿਹੜਾ ਉਹ ਭਾਵੁਕ ਹੋ ਰਿਹਾ, ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਇੰਡੋਜ਼ ਟੀਵੀ ਦਾ, ਜਿਨ੍ਹਾਂ ਨੇ ਕਿਸਾਨਾਂ ਦੀ ਸਾਰ ਲਈ ਆ। ਕਿ ਦੂਜੀ ਜਿਹੜੀ ਕੁਦਰਤੀ ਮਾਰ ਹੈ ਕਿਸਾਨਾਂ ਦੇ ਪਈ ਹੈ, ਇਹ ਬਹੁਤ ਹੀ ਮਾੜੀ ਹੈ, ਕਿਉਂਕਿ ਸਾਡੇ ਇਸ ਪਿੰਡ ਨਾਲ ਤਾਂ ਮੇਰੇ ਖਿਆਲ ਵੀ ਸਾਰੇ ਏਰੀਏ ਨਾਲ ਹੀ ਇਹ ਦੂਜੀ ਮਾਰ ਹੈ ਲਗਾਤਾਰ। ਪਹਿਲਾਂ ਨਰਮੇ ਦਾ ਮੁਆਵਜ਼ਾ ਸੀ ਸਾਡੇ, ਉੱਥੇ ਬਹੁਤ ਘੱਟ ਨੁਕਸਾਨ ਹੋਇਆ, ਬਹੁਤ ਜ਼ਿਆਦਾ ਨੁਕਸਾਨ ਹੋਇਆ, ਪਰ ਮੁਆਵਜ਼ਾ ਨਾ ਮਾਤਰ। ਉਹ ਵੀ ਕਿਸਾਨ ਯੂਨੀਅਨ ਦੇ ਨੁਮਾਇੰਦਿਆਂ ਨੇ ਰੌਲਾ ਪਾ ਕੇ ਜਿਹੜਾ ਥੋੜ੍ਹਾ ਬਹੁਤਾ ਲਿਆ ਹੈ, ਉਦੋਂ ਵੀ ਬਹੁਤ ਵੱਡੀ ਮਾਰ ਪਈ ਹੈ। ਅਤੇ ਇਹ ਜਿਹੜੀ ਕੁਦਰਤੀ ਮਾਰ ਹੁਣ ਕਣਕ 'ਤੇ ਪਈ ਹੈ, ਬਹੁਤ ਹੀ ਭੈੜੀ ਮਾਰ ਹੈ। 100% ਫਸਲ ਤਬਾਹ ਹੋ ਚੁੱਕੀ ਹੈ, ਕਿਉਂਕਿ ਕਿਸਾਨ ਕੋਲੇ ਹੋਰ ਕੋਈ ਚਾਰਾ ਨਹੀਂ ਹੁੰਦਾ। ਇੱਕੋ ਇੱਕ ਕਿਸਾਨ ਦਾ ਆਸ ਹੁੰਦੀ ਹੈ, 6 ਮਹੀਨਿਆਂ ਬਾਅਦ ਜਿਹੜੀ ਫਸਲ ਆਉਂਦੀ ਹੈ। ਕਿਸਾਨਾਂ ਨੂੰ ਆਸ ਸੀ ਆਸ ਕਣਕ 'ਤੇ, ਕਿਉਂਕਿ ਕਣਕ ਦੀ ਜਿਹੜੀ ਸ਼ੁਰੂਆਤ ਦੇ ਵਿੱਚ ਸੀਗੀ ਰੁੱਸ ਸੀਗੀ ਕਣਕਾਂ ਦਾ ਮੌਜੂਦਾ। ਹੁਣ ਜਿਹੜੇ ਇਸ ਤੋਂ ਪਹਿਲਾਂ ਬਾਰਿਸ਼ ਤੋਂ ਪਹਿਲਾਂ ਜਿਹੜਾ ਰੁਤਬਾ ਸੀਗਾ ਕਣਕਾਂ ਝਾੜ ਬਹੁਤ 65 ਮਣ ਦੇ ਹੋਣ ਦੀ ਸੰਭਾਵਨਾ ਸੀਗੀ, ਪਰ ਜਿਹੜਾ ਹੁਣ ਪਰਮਾਤਮਾ ਦੀ ਕਰੋਪੀ ਨਾਲ ਪਾਣੀ ਫਿਰ ਗਿਆ ਤੇ ਮਣ ਦੋ ਮਣ ਕਿੱਲੇ ਦੇ ਕਣਕਾਂ ਮਸਾਂ ਹੀ, ਉਹ ਵੀ ਸੁਭਾਵਨਾ ਕੋਈ ਲੱਗਦੀ ਨਹੀਂ, ਕਿਉਂਕਿ ਪਾਣੀ ਖੜਾ ਤੁਹਾਨੂੰ ਦਿਸੀ ਜਾਂਦਾ ਵੀ ਇਹਦੇ ਵਿੱਚ ਕੀ ਰਹਿ ਗਿਆ। ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਗਿਰਦਾਵਰੀ ਕਰਾ ਕੇ, ਗਿਰਦਾਵਰੀ ਵੀ ਜਿਹੜੀ ਕਰਨੀ ਹੈ, ਕਿਉਂਕਿ ਜਿਹੜੇ ਗਿਰਦਾਵਰੀ ਕਰ ਜਾਂਦੇ ਆ, ਪਿਛਲੇ ਵਾਰ ਨਰਮੇ ਵਾਲੀ ਹੋਈ ਹੈ, ਕੋਈ 50% ਲਿਖਤਾ, 60 ਲਿਖਤਾ, ਕੋਈ 30 ਲਿਖਤਾ, ਕੋਈ 20 ਲਿਖਤਾ। ਸਾਡੇ ਲੋਕ ਹੀ ਪੀੜਤ ਹੋਏ ਆ, ਧਰਨੇ ਵੀ ਲਾਏ, ਖੇਤੀਬਾੜੀ ਦਫ਼ਤਰ ਮੂਹਰੇ ਵੀ ਸਾਡੇ ਲੋਕਾਂ ਨੇ ਜਾ ਕੇ ਪਿੱਟੇ, ਪਰ ਕੋਈ ਪੱਲੇ ਕੁਛ ਨਹੀਂ ਪਿਆ। ਅਸੀਂ ਸ਼ੁਰੂਆਤ ਹੀ ਬੇਨਤੀ ਕਰਦੇ ਹਾਂ ਵੀ ਜਿਹੜੀ ਗਿਰਦਾਵਰੀ ਆ ਪੂਰੀ ਲੋਕਾਂ ਨੂੰ ਨਾਲ ਲੈ ਕੇ, ਪਿੰਡ ਦੇ ਨੰਬਰਦਾਰਾਂ ਨੂੰ, ਪੰਚਾਇਤ ਨੂੰ, ਪਿੰਡ ਦੇ ਜਿਨ੍ਹਾਂ ਲੋਕਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਨਾਲ ਲੈ ਕੇ ਗਿਰਦਾਵਰੀ ਕੀਤੀ ਜਾਵੇ, ਚੁੱਪ ਚਪੀਤੇ ਨਾ ਕੀਤੀ ਜਾਵੇ। ਜਿਵੇਂ ਕਿ ਅੱਜ ਹੀ ਪਟਵਾਰੀ ਸਾਹਿਬ ਆਏ ਸੀਗੇ, ਗੇੜਾ ਮਾਰ ਕੇ ਮੁੜ ਗਏ, ਕਿਉਂਕਿ ਜਿਨ੍ਹਾਂ ਦਾ ਨੁਕਸਾਨ ਕੀ ਹੋਇਆ ਦੱਸਣ। ਅਕਸਰ ਜਿਹਦਾ ਨੁਕਸਾਨ ਹੋਇਆ ਉਹਨੂੰ ਉਹਦੀ ਭਰਪਾਈ ਵਾਸਤੇ ਉਹਦੀ ਹਾਜ਼ਰੀ ਜ਼ਰੂਰੀ ਹੈ ਵੀ ਨੁਕਸਾਨ ਹੋਇਆ ਕਿਹਦਾ ਖੇਤ ਹੈ। ਦੂਜੀ ਗੱਲ, ਵੱਡੀ ਬੇਨਤੀ ਸਭ ਤੋਂ ਜਿਹੜੇ ਵੱਡੇ ਮੁਆਵਜ਼ੇ ਮਿਲਣ ਵਾਸਤੇ ਜਿਹੜੀਆਂ ਮੇਨ ਪ੍ਰੋਬਲਮਾਂ ਆਉਣੀਆਂ ਵੀ ਜਿਹੜੀ ਗਿਰਦਾਵਰੀ ਕਾਸ਼ਤਕਾਰ ਦੇ ਨਾਂ 'ਤੇ ਕੀਤੀ ਜਾਵੇ।
ਕਿਉਂਕਿ ਮਾਲਕ 10 15 ਏਕੜ ਦੇ ਵਿੱਚ ਮਾਲਕ ਹੈ। ਕਾਸ਼ਤਕਾਰ ਨੂੰ ਪੁੱਛ ਕੇ ਵੀ ਕਹਿੰਦਾ ਕਾਸ਼ਤਕਾਰ ਕੌਣ ਹੈ, ਕਿਹਦੇ ਕੋਲ ਬੀਜੀ ਆ, ਉਹਦੇ ਨਾਂ 'ਤੇ ਚੈੱਕ ਕੱਟੇ ਜਾਣ ਤਾਂ ਕਿ ਕਿਸਾਨ ਸੌਖੇ ਰਹਿਣ। ਅਸੀਂ ਬੇਨਤੀ, ਸਵੇਰੇ ਹੀ ਮੇਰੇ ਐਮਐਲਏ ਸਾਹਿਬ ਨਾਲ ਗੱਲ ਹੋਈ ਹੈ, ਮੈਂ ਐਮਐਲਏ ਸਾਹਿਬ ਪਟਵਾਰੀ ਸਾਹਿਬ ਆ ਕੇ ਮੁੜ ਕੇ ਵੀ ਕੋਈ ਸੁਣੀ ਤਾਂ ਨਹੀਂ, ਉਹ ਕਹਿੰਦੇ ਵੀ ਸੀਐਮ ਸਾਹਿਬ ਨਾਲ ਗੱਲ ਹੋ ਤੈਅ ਕੀਤੀ ਉਹਨਾਂ ਨੇ ਵੀ ਅੱਜ ਆਪ ਵੀ ਆਉਣਗੇ ਤੇ ਅਸੀਂ ਪਟਵਾਰੀ ਭੇਜਦੇ ਹਾਂ। ਪਰ ਪਟਵਾਰੀ ਭੇਜਣ ਦਾ ਤਾਂ ਫਾਇਦਾ ਜੇ ਉਹ ਲੋਕਾਂ ਦੀ ਸੁਣਵਾਈ ਹੋਏ ਸਹੀ ਢੰਗ ਨਾਲ, ਕਿਉਂਕਿ ਅਸੀਂ ਪਹਿਲਾਂ ਹੀ ਪੀੜਤਾਂ ਇਸ ਗੱਲ ਤੋਂ, ਸਾਰੇ ਯੂਨੀਅਨ ਦੇ ਨੁਮਾਇੰਦੇ ਖੜੇ ਆ, ਸਾਡੇ ਲੋਕ ਸਭ ਤੋਂ ਘੱਟ ਸਾਡੇ ਲੋਕਾਂ ਨੂੰ ਮੁਆਵਜ਼ਾ, ਕਲਿਆਣ ਮਾਰਗ ਲੋਕਾਂ ਨੂੰ ਮੁਆਵਜ਼ਾ ਮਿਲਿਆ, ਕਿਉਂਕਿ ਨਾ ਮਾਤਰ ਇੱਥੇ ਕਿਸੇ ਨੇ ਪੁੱਛਿਆ ਹੀ ਨਹੀਂ ਕੌਣ ਕੀ ਲਿਖ ਗਿਆ। ਜੀ ਬਿਲਕੁਲ। ਤਾਂ ਇੱਥੇ ਜਿਹੜੀ ਇਹ ਫਸਲ ਦੀ ਨੁਕਸਾਨ ਹੋਇਆ, ਫਸਲ ਦਾ ਨੁਕਸਾਨ ਹੋਇਆ ਤਾਂ ਇੱਥੇ ਪਟਵਾਰੀ ਆਉਂਦੇ ਨੇ ਸਰਕਾਰੀ ਅਦਾਰਿਆਂ ਦੇ ਵਿੱਚੋਂ, ਜਿਹੜੇ ਕਿ ਉਹਨਾਂ ਦੇ ਨੁਮਾਇੰਦੇ ਆਉਂਦੇ ਨੇ, ਪਰ ਨੁਮਾਇੰਦਿਆਂ ਦੇ ਵੱਲੋਂ ਲਿਖਿਆ ਕੀ ਜਾਂਦਾ ਕਿਸੇ ਦੀ 5 ਏਕੜ ਕਿਸੇ ਦੀ 7 ਏਕੜ, ਪਰ ਉਸ 5-7 ਏਕੜ ਦਾ ਮਾਲਕ ਕੌਣ ਹੁੰਦਾ ਉਸ ਦੇ ਬਾਰੇ ਵੀ ਕੋਈ ਪ੍ਰੋਪਰ ਜਾਣਕਾਰੀ ਨਹੀਂ ਦਿੱਤੀ ਜਾਂਦੀ। ਜਿਹੜੇ ਵਾਹਣ ਦੇ ਵਿੱਚ ਜਿਹੜੀ ਫਸਲ ਬੀਜੀ ਹੁੰਦੀ ਆ, ਉਹ ਫਸਲ ਆਖਰ ਬੀਜੀ ਕਿਸ ਨੇ ਆ ਤੇ ਕਿਉਂ ਬੀਜੀ ਗਈ ਆ ਤੇ ਕੀ ਕਾਰਨ ਆ, ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਉਹ ਸਾਹਮਣੇ ਆਉਂਦੀਆਂ ਨੇ, ਪਰ ਕਿਸੇ ਦੇ ਵੱਲੋਂ ਕੋਈ ਦੱਸਿਆ ਨਹੀਂ ਜਾਂਦਾ। ਪੁਖਤਾ ਜਾਣਕਾਰੀ ਹੈ ਜਿਹੜੀ ਉਹ ਕਾਗਜ਼ਾਂ ਦੇ ਵਿੱਚ ਨਹੀਂ ਲਿਖੀ ਜਾਂਦੀ। ਜੇਕਰ ਕਾਗਜ਼ਾਂ ਦੇ ਵਿੱਚ ਉਹ ਪੁਖਤਾ ਜਾਣਕਾਰੀ ਲਿਖੀ ਜਾਂਦੀ ਆ ਤਾਂ ਉਹ ਕਾਗਜ਼ਾਂ ਦੇ ਵਿੱਚ ਹੀ ਸੀਮਤ ਰਹਿ ਜਾਂਦੀ ਆ, ਕਾਗਜ਼ਾਂ ਦੇ ਤੱਕ ਹੀ ਸੀਮਤ ਰਹਿ ਜਾਂਦੀ ਆ। ਜਿਹੜਾ ਅਸਲੀ ਕਿਸਾਨ ਆ, ਜਿਸ ਦਾ ਦਰਦ ਹੁੰਦਾ ਇਸ ਫਸਲ ਦੇ ਨਾਲ, ਜਿਹੜੇ ਕਿਸਾਨ ਨੇ ਫਸਲ ਪਾਲੀ ਹੁੰਦੀ ਆ, ਜਿਸ ਕਿਸਾਨ ਨੇ ਫਸਲ ਬੀਜੀ ਹੁੰਦੀ ਆ, ਤਾਂ ਉਸ ਕਿਸਾਨ ਦੇ ਤੱਕ ਉਸ ਦੀ ਜਿਹੜੀ ਭਰਪਾਈ ਆ ਉਹ ਨਹੀਂ ਪਹੁੰਚਦੀ। ਉਸ ਕਿਸਾਨ ਦੇ ਤੱਕ ਜਿਹੜੀ ਕਿ ਉਸ ਫਸਲ ਦੀ ਜਿਹੜੀ ਕੀਮਤ ਆ ਉਹ ਨਹੀਂ ਪਹੁੰਚਦੀ। ਬੇਸ਼ੱਕ ਸਰਕਾਰਾਂ ਆਪਦੇ ਵੱਲੋਂ ਪੱਲਾ ਛਡਾਉਂਦੀਆਂ ਨਜ਼ਰ ਆਉਂਦੀਆਂ ਨੇ। ਤਾਂ ਸਾਡੇ ਨਾਲ ਹੋਰ ਵੀ ਕਿਸਾਨ ਮੌਜੂਦ ਨੇ, ਅਸੀਂ ਗੱਲਬਾਤ ਕਰਾਂਗੇ। ਬਾਈ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ, ਕਿੰਨੀ ਕੁ ਫਸਲ ਸੀ? ਬਾਈ ਜੀ ਮੇਰਾ ਸਾਰਾ ਵਾਹਣ ਖਤਮ ਹੋ ਗਿਆ ਜੀ, ਦਾਣੇ ਵੀ ਨਹੀਂ ਰਹੇ ਜੀ ਖਾਣ ਜੋਗੇ। 19 ਕਿੱਲੇ ਵਾਹਣ 19 ਦਾ 19 ਖਤਮ ਹੋ ਗਿਆ ਜਮਾ। ਆ ਦੇਖ ਲਓ ਸਾਰਾ ਕੁਝ ਤੇ ਮੈਂ ਪੁੱਤਾਂ ਕੋ ਪਾਲੀ ਸੀ ਸਾਰਾ। ਕੱਲ ਦਾ ਮਨ ਬਹੁਤ ਜ਼ਿਆਦਾ ਦਾਸ, ਸਾਰੇ ਪਿੰਡ ਦਾ ਨੁਕਸਾਨ ਹੋ ਗਿਆ। ਚਲੋ ਸਾਰਿਆਂ ਦੇ ਨਾਲ ਆ, ਪਰ ਮੈਨੂੰ ਖਾਣ ਜੋਗੇ ਦਾਣੇ ਨਹੀਂ ਹੈਗੇ ਜੀ। 19 ਕਿੱਲੇ ਸੀ, 19 ਦੇ 19 ਕਿੱਲੇ ਖਤਮ ਹੋ ਗਏ ਜੀ ਬਿਲਕੁਲ। ਆ ਤੁਸੀਂ ਵਿੱਚ ਖੜੇ ਹੋ, ਉਧਰ ਮੇਰੇ 14-15 ਕਿੱਲੇ 4 ਕਿੱਲੇ ਸਾਰੇ ਖਤਮ ਹੋ ਗਏ ਜੀ ਬਿਲਕੁਲ। ਮੈਂ ਬੋਲਣ ਜੋਗਾ ਮੈਂ ਹੈ ਹੀ ਨਹੀਂ। ਅਸੀਂ ਸਰਕਾਰ ਨੂੰ ਇਹੀ ਬੇਨਤੀ ਆ, ਜਿੰਨਾ ਸਾਡਾ ਬਣਦਾ ਮੁਆਵਜ਼ਾ ਕੁਛ ਸਾਨੂੰ ਦੇਵੇ, ਅਸੀਂ ਜਿਹੜਾ ਆਪਦਾ ਪਰਿਵਾਰ ਚਲਾ ਸਕੀਏ। ਇਹੀ ਬੇਨਤੀ ਆ ਜੀ ਤੁਹਾਡੇ ਰਾਹੀਂ, ਹੋਰ ਅਸੀਂ ਕੀ ਕਹਿ ਸਕਦੇ ਹਾਂ ਜੀ। ਬਿਲਕੁਲ। ਤਾਂ ਇਹ ਦਰਦ ਆ, ਤਾਂ ਅਸੀਂ ਜਿਹੜਾ ਦਰਦ ਆ ਤੁਹਾਡੇ ਰੂਬਰੂ ਕਰ ਰਹੇ ਹਾਂ ਅੱਜ, ਕਿਸਾਨਾਂ ਦਾ ਇਹ ਦਰਦ। ਬੇਸ਼ੱਕ ਸਰਕਾਰਾਂ ਇਹਨਾਂ ਕਿਸਾਨਾਂ ਦੇ ਸਿਰ ਤੇ ਬਣੀਆਂ ਨੇ, ਪਰ ਹੁਣ ਤੱਕ ਕਿੰਨੇ ਕੁ ਲੋਕ ਇੱਥੇ ਤੱਕ ਪਹੁੰਚ ਗਏ ਨੇ? ਕੀ ਉਹ ਲੋਕ ਵਿਧਾਨ ਸਭਾ ਤੱਕ ਸੀਮਿਤ ਨੇ, ਜਾਂ ਉੱਥੋਂ ਤੱਕ ਬਹਿਸ ਚਰਚਾ ਕਰਨ ਤੱਕ ਸੀਮਿਤ ਨੇ, ਜਾਂ ਫਿਰ ਰੂਟਰ ਵਾਲੀਆਂ ਗੱਡੀਆਂ ਮਗਰ ਮੂਹਰੇ ਲਾ ਕੇ ਘੁੰਮਣ ਤੱਕ ਸੀਮਿਤ ਨੇ? ਤਾਂ ਅਸੀਂ ਕਿਸਾਨਾਂ ਦੇ ਨਾਲ, ਤੁਹਾਡਾ ਕਿੰਨਾ ਕੁ ਨੁਕਸਾਨ ਹੈ ਬਾਪੂ? ਸਾਡਾ ਬਹੁਤ ਹੋ ਗਿਆ ਜੀ। ਸਾਡਾ ਹੋ ਗਿਆ ਮਤਲਬ ਜੀ 14-15 ਕਿੱਲੇ ਜਮਾਂ ਫਣਾ ਹੋ ਗਿਆ, ਡੱਕਰ ਨਹੀਂ ਰਿਹਾ, ਕੁਛ ਵੀ ਨਹੀਂ ਬਚਿਆ ਉਹਦੇ ਵਿੱਚੋਂ। ਜਾਂ ਇਦੋਂ ਵੀ ਕੰਮ ਖਰਾਬ ਹੋ ਗਿਆ, ਤਾਂ ਜਾਂ ਪਾਣੀ ਡਾਡਾ ਪਾਣੀ ਖੜਾ ਵਿੱਚ, ਉੱਤੋਂ ਦੀ ਪਾਣੀ ਫਿਰ ਗਿਆ। ਹਾਂਜੀ ਬਸ। ਤਾਂ ਸੋ ਇਹ ਦਰਦ ਆ ਜਿਹੜਾ ਅਸੀਂ ਤੁਹਾਡੇ ਸਾਹਮਣੇ ਕੈਮਰੇ ਤੇ ਵਿੱਚ ਕੈਦ ਕਰ ਰਹੇ ਹਾਂ, ਇਹ ਰਿਕਾਰਡ ਹੋ ਰਹੀਆਂ ਨੇ, ਕਿਉਂਕਿ ਇੱਥੇ ਨੌਜਵਾਨ ਖੜੇ ਨੇ। ਅਸੀਂ ਇੱਧਰਲੇ ਪਾਸੇ ਨੂੰ ਦੇਖਦੇ ਹਾਂ ਤਾਂ ਇਹ ਕੁਲਦੀਪ ਪਾਣੀ ਦਿਖਾ ਦਿੱਤਾ ਜਾਵੇ। ਬਹੁਤ ਜਿਹੜਾ ਕਿ ਪਾਣੀ ਆ, ਹਲੇ ਵੀ ਗੋਡੇ ਪਾਣੀ ਖੜਾ ਹੈਗਾ ਇਸ ਦੇ ਵਿੱਚ। ਤਾਂ ਤੁਹਾਡਾ ਕਿੰਨਾ ਕੁ ਫਸਲ ਬੀਜੀ ਸੀ, ਕਿੰਨਾ ਕੁ ਨੁਕਸਾਨ ਹੋਇਆ ਜੀ? ਸਾਡੇ ਵੀਰਾ 35 ਕਿੱਲੇ ਕਣਕ ਦੇ ਸੀਗੇ ਜੀ, ਇਹ ਕੋਰਾ ਵੀ ਨਹੀਂ ਬਚਿਆ। 100% ਨੁਕਸਾਨ ਹੀ ਸਮਝ ਲਓ। 35 ਦੇ 35 ਕਿੱਲੇ ਆਹੀ ਹਾਲਾਤ ਹੈ। ਕੀ ਕਹਿਣਾ 2-4 ਮਣ ਕਿੱਲੇ ਦੀ ਹੋ ਜੇ ਤਾਂ ਹੋ ਜੇ, ਪਰ ਚਾਂਸ ਕੋਈ ਨਹੀਂ। ਉਹ ਕੱਢੀ ਨਹੀਂ ਜਾਣੀ, ਜਿਹੜੀ ਮਗਰ ਤੂੜੀ ਨਾ ਤੂੜੀ ਬਣਨੇ, ਲਾਂਗਾ ਬੋਡਾ ਹੋ ਗਿਆ, ਤੂੜੀ ਵੀ ਖਤਮ ਹੈ। ਨਾ ਪਸ਼ੂਆਂ ਨੂੰ ਤੂੜੀ ਆ, ਨਾ ਖਾਣ ਨੂੰ ਆ, ਬੀਜਣ ਨੂੰ ਤਾਂ ਹੋਣੀ ਕੀ ਹੈ। ਆਹ ਹਾਲਾਤ ਆ, ਹੁਣ ਦੇਖ ਲਓ ਤੁਸੀਂ। ਬਿਲਕੁਲ। ਤਾਂ ਇਹ ਬੜਾ ਕੁਛ ਆ ਜਿਹੜਾ ਕਿ ਇਸ ਪੰਜਾਬ ਦੇ ਨਾਲ ਵਾਪਰ ਰਿਹਾ। ਜਦੋਂ ਵੀ ਪੰਜਾਬ ਦਾ ਦਰਦ ਲੈ ਕੇ ਨਿਕਲੇ ਆ ਤਾਂ ਹਮੇਸ਼ਾ ਇਹੋ ਹੀ ਗੱਲ ਕਰੀ ਆ ਕਿ ਅਸੀਂ ਪੰਜਾਬ ਦਾ ਦਰਦ ਦਿਖਾਵਾਂਗੇ। ਉਹ ਗਰਾਊਂਡ ਜ਼ੀਰੋ ਤੋਂ ਦਿਖਾਵਾਂਗੇ, ਗਰਾਊਂਡ ਲੈਵਲ ਤੋਂ ਦਿਖਾਵਾਂਗੇ। ਉਹ ਸਟੂਡੀਓ ਦੇ ਵਿੱਚ ਬੈਠ ਕੇ ਵੱਡੇ ਵਾਅਦੇ ਨਹੀਂ ਕਰਾਂਗੇ, ਵੱਡੇ ਦਾਅਵੇ ਨਹੀਂ ਕਰਾਂਗੇ। ਤੇ ਇਹ ਕਿਸਾਨਾਂ ਦੇ ਜਿਹੜੇ ਹਾਲਾਤ ਨੇ, ਇਹ ਅੱਜ ਪਿੰਡ ਕਲਿਆਣ ਜ਼ਿਲ੍ਹਾ ਬਠਿੰਡਾ ਦੀ ਜਿਹੜੀ ਕਿ ਹਾਲਾਤ ਆਏ ਤੁਹਾਨੂੰ ਅਸੀਂ ਦਿਖਾ ਰਹੇ ਹਾਂ। ਤੁਹਾਡੀ ਕਿੰਨੀ ਕੁ ਫਸਲ ਬੀਜੀ ਸੀ ਜੀ? 12-13 ਕਿੱਲੇ ਸੀਗੇ ਜੀ, ਜਮਾ ਖਤਮ ਹੋ ਗਈ 100%। ਆਸਾਂ ਕੀ ਸੀਗੀਆਂ, ਕੀ ਆਸਾਂ ਸੀ, ਕੀ ਸਦਰਾਂ ਸੀ? ਸਾਰੀਆਂ ਹੀ ਹੁੰਦੀਆਂ ਜੀ, ਵੀ ਗੱਲ ਘਰ ਦੀਆਂ 100 ਲੋੜਾਂ ਹੁੰਦੀਆਂ ਵੀ ਪੂਰੀ ਕਰਾਂਗੇ। ਹੁਣ ਰਿਹਾ ਹੀ ਕੁਛ ਨਹੀਂ, ਖਾਣ ਨੂੰ ਵੀ ਦਾਣੇ ਨਹੀਂ ਰਹੇ। ਬਿਲਕੁਲ। ਤੁਹਾਡੀ ਵੀ ਕਿੰਨੀ ਕੁ ਕਣਕ ਬੀਜੀ ਹੋਈ ਸੀ, ਕਿੰਨਾ ਕੁ ਨੁਕਸਾਨ? ਸਾਡੀ 5 ਕਿੱਲੇ ਬੀਜੀ ਵੀ ਸੀ, ਜਿਹਦਾ ਸਾਰਾ ਹੀ ਨੁਕਸਾਨ ਹੈ, 100% ਹੀ ਹੈ। ਹਾਂ 100% ਨੁਕਸਾਨ ਹੈ ਜੀ। ਤੇ ਹੁਣ ਵੇਖ ਲਓ ਵੀ ਪਹਿਲਾਂ ਐਂ ਦੱਸੋ ਵੀ ਜੇ ਕਣਕ ਹੋਈ 2 ਮਣ ਤੇ ਉਹਨੂੰ ਵੱਢਾਂਗੇ ਕਿਵੇਂ? ਬਿਲਕੁਲ। ਉਹਨੂੰ ਕੱਢਾਂਗੇ ਕਿਵੇਂ? ਨਾ ਉਹ ਵੱਢਣ ਜੋਗੀ ਆ, ਨਾ ਉਹ ਕੱਢਣ ਜੋਗੀ ਆ। ਮਸ਼ੀਨਾਂ ਵਾਲਿਆਂ ਦੀ ਆਪਾਂ ਵਢਾਈ ਕਿੱਥੋਂ ਦੇਵਾਂਗੇ? ਜਦੋਂ ਵਢਾਈ ਵੀ ਨਹੀਂ ਦਿੱਤੀ ਜਾਣੀ। ਤਾਂ ਇਹ ਐਮਐਲਏ ਸਾਹਿਬ ਆਏ ਨੇ। ਐਮਐਲਏ ਸਾਹਿਬ ਉਰੇ ਨੂੰ ਆ ਜਾਓ, ਐਮਐਲਏ ਸਾਹਿਬ ਉਰੇ ਨੂੰ ਆ ਜਾਓ, ਥੋੜੀ ਜਿਹੀ ਗੱਲ ਕਰ ਲਈ ਆਪਾਂ। ਕਿਸਾਨ ਖੜੇ ਨੇ ਅੱਜ।
ਤਾਂ ਇਧਰਲੇ ਪਾਸੇ ਅਸੀਂ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ, ਐਮਐਲਏ ਸਾਹਿਬ ਆਏ ਨੇ, ਹਲਕੇ ਦੇ ਐਮਐਲਏ ਨੇ। ਤਾਂ ਸੋ ਅਸੀਂ ਐਮਐਲਏ ਸਾਹਿਬ, ਕਾਫੀ ਜ਼ਿਆਦਾ ਨੁਕਸਾਨ ਹੋਇਆ ਤੁਹਾਡੇ ਹਲਕੇ ਦੇ ਵਿੱਚ, ਕਾਫੀ ਜਿਹੜੇ ਕਿਸਾਨ ਨੇ ਅੱਜ ਆਪਣਾ ਜਿਹੜਾ ਇੱਕ ਤਰ੍ਹਾਂ ਦਾ ਦਰਦ ਆ ਉਹ ਬਿਆਨ ਕਰ ਰਹੇ ਨੇ। ਹਾਂਜੀ, ਦੇਖੋ ਕੁਦਰਤੀ ਕਰੋਪੀ ਇਹ ਕੋਈ ਬੰਦੇ ਦੇ ਵੱਸ ਦੀ ਗੱਲ ਤਾਂ ਹੈ ਨਹੀਂ। ਸਰਕਾਰ ਵੱਲੋਂ ਜੋ ਵੀ ਬਣਦਾ ਮਾਜਵਾ ਦਿੱਤਾ ਜਾਊਗਾ। ਆਪਣੇ ਸੇਲਵਾਰਾ ਜਮਾਨ ਸਾਹਿਬ ਵੀ ਆ ਰਹੇ ਹੈਗੇ, ਸੀਐਮ ਸਾਹਿਬ, ਉਹ ਕਰਕੇ ਜਾਣਗੇ ਐਲਾਨ। ਵੈਸੇ ਤਾਂ ਉਹਨੇ ਪਹਿਲਾਂ ਕਹਿਤਾ, ਪਟਵਾਰੀ ਨੂੰ ਹਦਾਇਤ ਕਰਤੀ ਵੀ ਤੁਸੀਂ ਗਦੌਰੀ ਕਰਕੇ ਸਹੀ ਗਦੌਰੀ ਕਰਨੀ ਹੈ, ਵੀ ਕੋਈ ਰਹਿ ਨਾ ਜਾਵੇ, ਕੋਈ ਲਾਂਭਾ ਨਾ ਆਵੇ, ਸਾਰਿਆਂ ਨੂੰ ਮਾਜਵਾ ਦਿੱਤਾ ਜਾਊਗਾ, ਕੋਈ ਇਹੋ ਜਿਹੀ ਗੱਲ ਨਹੀਂ। ਕਿਤੇ ਇਹ ਤਾਂ ਨਹੀਂ ਹੋਊਗਾ ਕਿ ਜਿਵੇਂ ਪਹਿਲਾਂ ਨਰਮੇ ਦਾ ਨੁਕਸਾਨ ਹੋਇਆ, ਇੱਧਰਲਾ ਏਰੀਆ ਜ਼ਿਆਦਾਤਰ ਨਰਮਾ ਪੱਟੀ ਦਾ ਏਰੀਆ ਮੰਨਿਆ ਜਾਂਦਾ, ਪਹਿਲਾਂ ਨਰਮੇ ਦਾ ਨੁਕਸਾਨ ਹੋਇਆ, ਉਸ ਦਾ ਹਾਲੇ ਤੱਕ ਪੂਰਾ ਮੁਆਵਜ਼ਾ ਨਹੀਂ ਮਿਲਿਆ ਇਹਨਾਂ ਲੋਕਾਂ ਨੂੰ। ਅੱਜ ਫੇਰ ਇਹਨਾਂ ਦੀ ਕਣਕ ਆ ਜਿਹੜੀ ਪੁੱਤਾਂ ਵਾਂਗੂ ਪਾਲੀ ਫਸਲ ਅੱਜ ਫੇਰ ਬਰਬਾਦ ਹੋ ਗਈ ਆ। ਨਹੀਂ, ਪਹਿਲਾਂ ਵਾਲੀਆਂ ਸਰਕਾਰਾਂ ਕੁਝ ਹੋਰ ਸੀ ਗੱਲ। ਆਪਾਂ ਹੁਣ ਜਿਹੜਾ ਮਾਜਵਾ ਢੁਕਵਾਂ ਮਾਜਵਾ ਹੋਊਗਾ ਦਿੱਤਾ ਜਾਊਗਾ, ਕੋਈ ਇਹੋ ਜਿਹੀ ਗੱਲ ਨਹੀਂ, ਕੋਈ ਲਾਰੇ ਲੱਪਿਆਂ ਦੀ ਗੱਲ ਨਹੀਂ ਹੈ। ਅੱਜ ਤੁਸੀਂ ਬੜੇ ਵੱਡਾ ਇਹਨਾਂ ਨਾਲ ਵਾਅਦਾ ਕਰ ਰਹੇ ਹੋ। ਪਿੰਡ ਵਾਲੇ ਉਰੇ ਨੂੰ ਆਜੋ ਥੋੜਾ ਜਿਹਾ, ਐਮਐਲਏ ਸਾਹਿਬ ਆਏ ਨੇ ਤੁਹਾਡੇ ਕੋਲ, ਚੱਲ ਕੇ ਆਏ ਨੇ ਖੁਦ, ਉਰੇ ਨੂੰ ਆਜੋ। ਮੈਂ ਤਾਂ ਇਹਨੂੰ ਆਪ ਹੀ ਕਿਹਾ, ਮੈਂ ਕਿਹਾ ਅਸੀਂ ਆਉਣੇ ਯਾਰ। ਕਾਫੀ ਵੱਡਾ ਨੁਕਸਾਨ ਹੋਇਆ ਇਹਨਾਂ ਦਾ, ਦੇਖੋ ਇੱਕ ਵੀ ਦਾਣਾ ਨਹੀਂ ਬਚਿਆ ਇਹਨਾਂ ਦਾ। ਹਾਂਜੀ ਹਾਂਜੀ, ਇੱਥੇ ਆਹ ਨੇੜੇ ਪਿੰਡ ਇੱਕ ਹੈ ਗਿੱਦੜਾ, ਮੇਰਾ ਖਿਆਲ ਹੈ, ਉੱਥੇ ਕਿਸੇ ਨੇ ਖਰਬੂਜੇ ਲਾਏ ਸੀ 5-7 ਕਿੱਲੇ। ਉਹਨਾਂ ਦੇ ਵਿਚਾਰਿਆਂ ਦੇ ਖਰਬੂਜੇ ਸਾਰੇ, ਜਿੰਨੀ ਸਬਜ਼ੀ ਲਾਈ ਸੀ ਸਾਰੀ ਤਬਾਹ ਹੋ ਗਈ। ਕਿਸਾਨ ਹੁਣ ਕ੍ਰਾਈਸਿਸ ਦੇ ਵਿੱਚ ਤਾਂ ਹੈਗਾ ਇਹ ਯਾਰ। ਹੁਣ ਆਪਣੇ ਬਸ ਦੀ ਗੱਲ ਹੀ ਨਾ ਹੈ, ਇਹ ਤਾਂ ਸਾਰੇ ਹੁਣ ਆਪਣੇ ਪੰਜਾਬ 'ਚ ਹੀ ਹੈਗਾ ਇਹ ਇਸ ਤਰ੍ਹਾਂ ਦਾ ਜਿਹੜਾ ਗੜੇ ਹੈ। ਇਹੀ ਬੇਨਤੀ ਕਰ ਸਕਦੇ ਹਾਂ ਸਰਕਾਰ ਰਾਹੀਂ ਤੁਸੀਂ। ਨਹੀਂ, ਕੋਈ ਗੱਲ ਹੀ ਨਹੀਂ, ਫਿਰ ਅਸੀਂ ਤਾਂ ਤੁਹਾਡੇ ਨਾਲ ਯਾਰ, ਕਿਸਾਨਾਂ ਦੇ ਨਾਲ ਅਸੀਂ ਤਾਂ। ਤੁਸੀਂ ਤੁਹਾਡੇ ਨਾਲ ਹੀ, ਮੈਂ ਤੁਹਾਡੇ ਵਰਗਾ, ਮੈਂ ਪਹਿਲਾਂ ਵੀ ਕਹਿੰਦਾ ਹੁੰਦਾ ਸੀ ਵੋਟਾਂ ਤੋਂ ਵੀ ਜਿੱਥੇ ਤੁਸੀਂ ਸਾਨੂੰ ਬੁਲਾਓਗੇ ਅਸੀਂ ਉੱਥੇ ਆਵਾਂਗੇ, ਅਸੀਂ ਤੁਹਾਡੇ ਹਮਦਰਦ ਹਾਂ, ਅਸੀਂ ਤੁਹਾਡੇ ਨਾਲ ਹੀ ਰਹਾਂਗੇ ਐਵੇਂ ਜਿਵੇਂ। ਚਲੋ ਐਮਐਲਏ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਇੱਥੇ ਪਹੁੰਚੇ। ਅਸੀਂ ਤਾਂ ਤੁਹਾਡੇ ਤੇ ਹੀ ਸਾਡੇ ਆਸ ਆ, ਤੁਸੀਂ ਮੰਤਰੀ ਮਿਲੂਗਾ ਜੀ, ਮਿਲੂਗਾ। ਤਹਿਸੀਲਦਾਰ ਸਾਹਿਬ ਵੀ ਨਾਲ ਲੈ ਕੇ ਆਇਆ ਮੈਂ ਨਾਲ, ਉਹਨਾਂ ਨੂੰ ਤਹਿਸੀਲਦਾਰ ਸਾਹਿਬ ਨੂੰ ਵੀ ਲੈ ਕੇ ਆਇਆ ਨਾਲ। ਤਹਿਸੀਲਦਾਰ ਸਾਹਿਬ, ਹਾਂ, ਕਿਉਂਕਿ ਇਹਨਾਂ ਨੇ ਗਦੌਰੀ ਵਗੈਰਾ ਕਰਾਉਣੀ ਹੈ। ਇੱਥੇ ਦੋ ਤਰ੍ਹਾਂ ਦੀ ਗੱਲ ਹੈ ਜੀ, ਇੱਕ ਤਾਂ ਮੀਂਹ ਵਾਸਤੇ ਕਹਿੰਦੇ ਮੀਂਹ ਨਾਲ ਫਸਲ ਤਬਾਹ ਹੋ ਗਈ, ਇਹ ਮੀਂਹ ਨਾਲ ਜੀ ਗੜੇਬਾਰੀ ਨਾਲ ਹੈਗੀ, ਗੜੇਬਾਜੀ ਇੱਥੇ ਹੋ ਗਈ, 100% ਤਬਾਹ ਹੋ ਗਈ ਜੀ। ਕਈ ਥਾਈਂ ਗੜੇਬਾਜੀ ਬਹੁਤ ਜ਼ਿਆਦਾ ਹੋ ਗਈ ਹੈ, ਉੱਥੇ ਤਾਂ ਜਮਾਂ ਹੀ ਫਸਲਾਂ ਤਬਾਹ ਹੋ ਗਈਆਂ। ਮੈਂ ਤਾਂ ਇਹਨਾਂ ਨੂੰ ਵੀ ਨਾਲ ਲੈ ਕੇ ਆਇਆ, ਤਹਿਸੀਲਦਾਰ ਸਾਹਿਬ ਨੂੰ, ਵੀ ਤਾਂ ਕਿ ਤੁਸੀਂ ਮਤਲਬ ਭੁਲੇਖਾ ਨਾ ਰੱਖੋ ਮਨ ਦੇ ਵਿੱਚ ਵੀ ਗੜੇ ਪਏ ਆ ਜਾਂ ਨਹੀਂ ਪਏ ਆ। ਤੁਸੀਂ ਦੇਖ ਸਕਦੇ ਹੋ ਵੀ ਸਾਰੀਆਂ ਹੁਣ ਫਸਲਾਂ ਤਬਾਹ ਹੋ ਗਈਆਂ। ਇਹ ਪਟਵਾਰੀ ਸਾਹਿਬ ਨੂੰ ਕਹਿਣਗੇ ਵੀ ਜਿਹੜੀ ਗਦੌਰੀ ਆ ਉਹ ਸਹੀ ਤਰੀਕੇ ਨਾਲ ਕਰਨਗੇ, ਕੋਈ ਕਿਸਾਨ ਰਹਿ ਨਾ ਜਾਵੇ। ਹੋਊਗਾ ਵੀ ਕਾਗਜ਼ਾਂ ਤੱਕ ਹੀ ਸੀਮਤ ਰਹਿ ਜੂ ਗਦੌਰੀ, ਇਹ ਤੋਂ ਬਾਅਦ ਕੁਝ ਵੀ ਨਾ ਮਿਲੇ ਇਹਨਾਂ ਕਿਸਾਨਾਂ ਨੂੰ, ਇਹ ਆਪਦੇ ਘਰ ਵੀ ਫੂਕ ਲੈਣ ਤੇ ਤੁਹਾਡੇ ਮਗਰ ਤੇਲ ਫੂਕਦੇ ਫਿਰਨ ਬਾਅਦ ਦੇ ਵਿੱਚ। ਇਹ ਤਾਂ ਨਹੀਂ ਹੋਊਗੀ ਗੱਲਬਾਤ ਕੋਈ? ਨਹੀਂ, ਐਂ ਗੱਲ ਨਹੀਂ ਹੈਗੀ। ਅਸੀਂ ਤੇਲ ਕਿਉਂ ਫੂਕਣ ਦੇਵਾਂਗੇ? ਅਸੀਂ ਤਾਂ ਇਹਨਾਂ ਨਾਲ ਹਮਦਰਦੀ ਕਰਨੀ ਹੈ ਪੂਰੀ। ਅਸੀਂ ਜੋ ਹੈਗਾ ਮਾਜਵਾ ਦਵਾਵਾਂਗੇ ਉਹਨੂੰ ਯਾਰ। ਐਮਐਲਏ ਸਾਹਿਬ ਇੱਕ ਹੋਰ ਯਕੀਨ ਦਿਵਾਓ ਇੱਥੇ ਕਿ ਜਿਹੜਾ ਕਾਸ਼ਤਕਾਰ ਆ ਉਹਨੂੰ ਹੀ ਮਿਲੇ, ਨਾ ਕਿ ਜਿਹਨੇ ਕੋਈ ਠੇਕੇ ਵਾਲਿਆਂ ਨੂੰ ਜਾਂ ਕੋਈ ਹੋਰ ਕੋਈ ਦੂਜਾ ਤੀਜਾ। ਅੱਗੇ ਸਾਡੇ ਨਾਲ ਨਰਮੇ ਵੇਲੇ ਇਹ ਹੋਇਆ। ਇਹ ਤਹਿਸੀਲਦਾਰ ਸਾਹਿਬ ਤੁਸੀਂ ਕਿਵੇਂ ਕਰੋਗੇ? ਜਿਹੜੇ ਬੰਦਿਆਂ ਨੇ ਜ਼ਮੀਨਾਂ ਠੇਕੇ ਤੇ ਲਈਆਂ, ਉਹ ਤਾਂ ਜਿਹੜੇ ਬੰਦੇ ਦੇ ਨਾਂ ਗਰਦੌਰੀ ਹੋਊਗੀ ਉਸੇ ਨੂੰ ਮਾਜਵਾ ਮਿਲੂਗਾ ਵੀ, ਜਾਂ ਉਹਨਾਂ ਨੂੰ ਮਤਲਬ ਤੁਸੀਂ ਸਖਤ ਹਦਾਇਤ ਕਰਨੀ ਹੋਊਗੀ ਵੀ ਜਿਨ੍ਹਾਂ ਨੇ ਠੇਕੇ ਤੇ ਜ਼ਮੀਨ ਲਈ ਹੈ ਵੀ ਉਹਨਾਂ ਨੂੰ ਪੈਸੇ ਦਿੱਤੇ ਜਾਣ। ਲੱਗੇ ਖਰਾਬਾ ਜਿਹੜਾ ਨਾ ਨਰਮੇ ਦਾ ਵੀ ਤੁਹਾਨੂੰ ਇੱਦਾਂ ਦਿੱਤਾ ਸੀ, ਵੀ ਲੋਕਾਂ ਕੋਲ ਲਿਖਾ ਲਿਆ ਸੀ ਅਸੀਂ, ਇਹਨਾਂ ਕੋਲ ਬਿਆਨ ਲਿਖਿਆ ਲੈ ਕੇ ਨਾ ਲਿਖਾ ਕੇ ਉਹਨਾਂ ਨੂੰ ਦੇਤੇ ਸੀ ਜਿਹਨੇ ਬੀਜੀ ਸੀ ਮੌਕੇ ਤੇ। ਨਹੀਂ ਪਤਾ ਕੀ ਮੈਂ ਸਾਹਿਬ ਜਿਹੜਾ ਬਿਆਨ ਹੈ ਨਾ ਉਹ ਮੌਕੇ ਤੇ ਹੀ ਲਿਆ ਜਾਵੇ। ਪਹਿਲਾਂ ਠੇਕੇ ਵਾਲਾ ਉਹਦੇ ਮਾਲਕ ਕੋਲ ਜਾਂਦਾ ਹੈ, ਮਾਲਕ ਨਾਲ 100 ਤਰ੍ਹਾਂ ਦੇ ਰਿਲੇਸ਼ਨ ਬਣੇ ਹੁੰਦੇ ਅਗਲੇ ਦੇ ਅੱਗੇ ਪਿੱਛੇ ਜਾ ਕੇ। ਅਸੀਂ ਕਹਿੰਦੇ ਜਿਹੜਾ ਮੌਕੇ ਤੇ ਕਾਸ਼ ਕਰਦਾ, ਅਸੀਂ 3 ਭਾਈ ਆ, 2 ਭਰਾ ਖੇਤੀ ਕਰਦੇ, ਇੱਕ ਠੇਕੇ ਦਿੰਦਾ। ਸਾਡਾ ਮਸਤਰਕ ਖਾਤਾ ਉਹ ਠੇਕਾ ਮਗਰ ਤੁਰਿਆ ਫਿਰ ਚੱਕ ਲੈ ਕੇ ਤੁਹਾਨੂੰ ਸਾਂਝੇ ਹੋਣੇ ਆ, ਤਾਂ ਕਿ ਕਾਸ਼ਤਕਾਰ ਮੌਕੇ ਤੇ ਦੇਖ ਕੇ ਕਾਸ਼ਤਕਾਰ ਕੌਣ ਦਾ ਕਾਸ਼ਤਕਾਰ ਦਾ ਬਣਾ ਪਾ ਕੇ ਉਸ ਨੂੰ ਮਾਜਵਾ ਦਿੱਤਾ ਜਾਵੇ, ਚੱਕਵੇਂ ਦੇ ਨਾਂ ਤੇ ਆਵੇ। ਹਾਂਜੀ ਹਾਂਜੀ, ਠੇਕੇ ਵਾਲੇ ਦੇ ਚੈੱਕ ਤੇ ਆਵੇ ਗਾਹ ਸਰਕਾਰ ਤੱਕ। ਇਹ ਗੱਲ ਜਾਇਜ਼ ਹੈ ਤੁਹਾਡੀ, ਇਹ ਗੱਲ ਬਿਲਕੁਲ ਜਾਇਜ਼ ਹੈ ਤੁਹਾਡੀ ਵੀ ਜਿਹੜਾ ਬੰਦਾ ਪੈਸੇ ਪਹਿਲਾਂ ਦੇ ਕੇ ਠੇਕੇ ਤੇ ਜ਼ਮੀਨ ਲੈਂਦਾ ਤੇ ਪੈਸੇ ਉਸੇ ਨੂੰ ਮਿਲਣਾ ਚਾਹੀਦਾ ਮਾਜਵਾ। ਬਿਲਕੁਲ ਜੀ, ਕੋਈ ਗੱਲ ਨਹੀਂ, ਰੱਖਾਂਗੇ ਗੱਲ ਇਹ ਵੀ ਸਾਹਮਣੇ ਗੱਲ ਕਰਾਂਗੇ। ਤਹਿਸੀਲਦਾਰ ਸਾਹਿਬ ਬਿਲਕੁਲ ਜਿਹੜਾ ਪਾਣੀ ਚ ਉਹ ਵੀ ਖਤਮ ਆ ਜੀ, ਪਾਣੀ ਖੜਾ ਵਿੱਚ। ਅਸੀਂ ਇਹ ਕਹਿ ਦਈਏ ਜੀ ਵੀ ਗੜੇ ਮਾਰੀ ਦਾ ਖਤਮ ਕਰੀ ਆ ਜੀ। ਤੁਸੀਂ ਇਹ ਆਖੋ ਵੇਖ ਕੇ ਜ਼ੀਰੋ ਗਰਾਊਂਡ ਤੇ ਆਪ ਦੇਖ ਲਓ, ਇਹ ਚ ਪਾਣੀ ਖੜਾ ਜੀ, ਪਾਣੀ ਜਿਹੜੇ ਬੱਲੀਆਂ ਉਹ ਬਿਲਕੁਲ ਖਤਮ ਆ ਜੀ। ਅਸੀਂ ਇਹੀ ਬੇਨਤੀ ਆ ਜੀ, ਜੇ ਤੁਸੀਂ ਆਖੋ ਵੀ ਕੋਈ 10-20% ਬਿਲਕੁਲ ਸਾਰਾ ਸਾਡਾ ਪਿੰਡ ਖੜਾ ਜੀ, ਵਿੱਚ ਵੜ ਕੇ ਦੇਖ ਲਓ ਜੀ, ਪਾਣੀ ਖੜਾ ਜੀ ਗੋਡੇ ਗੋਡੇ। ਹੈ ਤਾਂ ਪਾਣੀ ਮਾਜਵਾ ਅਜੇ ਕੱਲ ਦਾ ਦਿਨ ਟੱਪਿਆ ਜੀ, ਅੱਜ ਦਾ ਦਿਨ ਵੇਖ ਲਓ ਜਿਹੜਾ ਨੁਕਸਾਨ ਮੇਰੇ 19 ਕਿੱਲੇ ਬਿਲਕੁਲ ਖਤਮ ਹੋ ਗਏ ਜੀ। ਅੱਛਾ ਜੀ, 3 ਕਿਲੋਮੀਟਰ ਦੀ ਸੀਟ ਚੱਲੀ ਹੈ ਜੀ ਸਾਰੀ, ਸਾਰਾ ਪਿੰਡ ਖਤਮ ਹੈ। ਪਿਛਲੇ ਸਾਲ ਵੀ ਐਮਐਲਏ ਸਾਹਿਬ ਇਹੀ ਹੋਇਆ ਸੀ ਸਾਡੇ ਨਾਲ, ਜਦੋਂ ਕਿਸਾਨਾਂ ਨੇ ਨਰਮਾ ਦਿਖਾਇਆ ਸੀ। ਏਡੀਓ ਉਦੋਂ ਗਰਦੌਰੀ ਕਰ ਗਿਆ ਤੇ ਨਰਮਾ ਉਦੋਂ ਬਾਅਦ ਸੁੱਕਣ ਲੱਗ ਗਿਆ।
ਤੇ ਸਾਨੂੰ ਉਹਦਾ ਕੋਈ ਮੁਆਵਜ਼ਾ ਨਹੀਂ ਮਿਲਿਆ ਸਾਡਾ ਏਰੀਆ ਉਹਨੇ ਗਲਤ ਪਾ ਗਿਆ ਜੀ ਘੱਟ ਪਾਇਆ ਜੀ ਉਹਨਾਂ ਨੇ 20% ਤੇ ਲਿਖਦਾ ਨਰਮਾ 100% ਅਸੀਂ ਧੱਕੇ ਖਾਦੇ ਜੀ ਸਾਡੇ ਧਰਨੇ ਦਿੱਤੇ ਯੂਨੀਅਨ ਨੇ ਥਾਣੇ ਵੀ ਬੈਠੇ ਰਹੇ ਜੀ ਰਾਤਾਂ ਵੀ ਕੱਟੀਆਂ ਡੀਸੀ ਸਾਹਿਬ ਦੇ ਦਸੰਬਰ 2002 ਨੂੰ ਧਰਨੇ ਵੀ ਦਿੱਤੇ ਰਾਤ ਵੀ ਰਹੇ ਅਸੀਂ ਉੱਥੇ ਕੁਝ ਨਹੀਂ ਮਿਲਿਆ ਜੀ ਧੱਕੇ ਖਾ ਕੇ ਜਿਹੜਾ ਸਾਡਾ ਅਸੀਂ ਨਰਮਾ ਦੇ ਜਿਹੜਾ ਦੇ ਮਾਲਕ ਸੀ ਉਹਨਾਂ ਨੂੰ ਕੁਝ ਨਹੀਂ ਮਿਲਿਆ ਜਦੋਂ ਸਾਡਾ ਤੁਹਾਡਾ ਜਿਹੜਾ ਅਫਸਰ ਸੀ ਉਹ ਗਲਤੀ ਪਾ ਗਿਆ ਕਿ ਉਹ ਨਰਮੇ ਖਤਮ ਹੋ ਗਏ ਪਹਿਲਾਂ ਏਡੀਓ ਨੇ ਕਰੀ ਸੀ ਜੀ ਗੋਦਾਵਰੀ ਹੁਣ ਤਾਂ ਇਹ ਪਟਵਾਰੀ ਸਾਹਿਬ ਦੀ ਡਿਊਟੀ ਲਾਈ ਨਹੀਂ ਸਰ ਆਪਾਂ ਖੇਤੀਬਾੜੀ ਮੈਂ ਨਾਲ ਲੈ ਕੇ ਚੱਲਦੇ ਨਾ ਫਿਰ ਅੱਛਾ ਹੁਣ ਉਹ ਤਾਂ ਫਿਰ ਬਾਣ ਕੀ ਦਾ ਮਾਲਕ ਕੌਣ ਹੈ ਪਰ ਸਾਨੂੰ ਇਹ ਦੇਖਣਾ ਖੇਤੀਬਾੜੀ ਨੇ ਦੱਸਣਾ ਹੁੰਦਾ ਵੀ ਕਿੰਨਾ ਇਹਦਾ ਨੁਕਸਾਨ ਕਿੰਨਾ ਹੋਇਆ ਜੀ ਉਹ ਬੁਲਾਵਾਂਗੇ ਪਰ ਦੂਜੀ ਗੱਲ ਇਹ ਪਤਾ ਕੀ ਜੀ ਪਰ ਉੱਥੇ ਗੱਲ ਆ ਜਾਣੀ ਜੀ ਪਟਵਾਰੀ ਸਾਹਿਬ ਕਹਿਣਗੇ ਮਾਲਕ ਇਹਦਾ ਹੈ ਅਸੀਂ ਪਹਿਲੀ ਬੇਨਤੀ ਕਰਦੇ ਹਾਂ ਵੀ ਕਾਸ਼ਤ ਕਿਹਨੇ ਕਾਸ਼ਤ ਕੌਣ ਕਰਦਾ ਉਹ ਕਾਸ਼ਤਕਾਰ ਦੇ ਨਾਲ ਕੀਤਾ ਜਾਵੇ ਇਹ ਗੱਲ ਹੁਣ ਮੈਨੂੰ ਵੀ ਚੰਗੀ ਤਰ੍ਹਾਂ ਪਤਾ ਸਾਰੇ ਤੁਹਾਨੂੰ ਵੀ ਪਤਾ ਠੀਕ ਹੈ ਨਾ ਤੇ ਪ੍ਰਸ਼ਾਸਨ ਨੂੰ ਵੀ ਪਤਾ ਸਾਰਾ ਇਹ ਅਸੀਂ ਤਾਂ ਕੋਸ਼ਿਸ਼ ਸਾਡੀ ਇਹੀ ਹੋਊਗੀ ਵੀ ਜੋ ਕਾਸ਼ਤਕਾਰ ਹੈ ਜਿਹਨੇ ਪਹਿਲਾਂ ਠੇਕਾ ਭਰਿਆ ਵੀ ਪੈਸੇ ਉਸੇ ਨੂੰ ਹੀ ਮਿਲਣ ਮੈਂ ਡੀ ਸਾਹਿਬ ਨਾਲ ਵੀ ਗੱਲ ਇਹ ਕਰੂੰਗਾ ਮੁਆਵਜ਼ਾ ਕਿੱਥੋਂ ਤੱਕ ਸਰਕਾਰ ਕਹਿ ਰਹੀ ਹੈ ਵੀ ਇੰਨਾ ਕੁ ਮੁਆਵਜ਼ਾ ਇਹਨਾਂ ਕਿਸਾਨਾਂ ਨੂੰ ਦਿੱਤਾ ਜਾਊਗਾ ਕਿੱਥੋਂ ਤੱਕ ਤੁਹਾਡੀ ਮੀਟਿੰਗ ਹੋਈ ਹੋਣੀ ਆ ਸੈਕਟਰੀਏਟ ਬੈਠੇ ਹੋਣੇ ਹੋ ਇਕੱਠੇ ਹੋ ਕੇ ਨਹੀਂ ਅਜੇ ਨਹੀਂ ਮੀਟਿੰਗ ਹੋਈ ਅਜੇ ਤਾਂ ਗੜੇ ਕੱਲ ਪਏ ਆ ਮੀਟਿੰਗ ਨਹੀਂ ਹੋਈ ਸਾਡੀ ਹੋ ਸਕਦਾ ਕੈਬਨਿਟ ਦੀ ਮੀਟਿੰਗ ਹੋਈ ਕਰੀ ਹੋਵੇ ਸਾਡੇ ਨਾਲ ਹਜੇ ਕੋਈ ਮੀਟਿੰਗ ਨਹੀਂ ਹੋਈ ਅੱਜ ਮਾਨ ਸਾਹਿਬ ਆਏ ਆ ਉਹ ਸਾਨੂੰ ਦੱਸ ਦੇਣਗੇ ਸਾਰਾ ਕੁਝ ਕੋਈ ਥੋੜੀ ਬਹੁਤੀ ਗੱਲ ਹੋਈ ਹੋਣੀ ਆ ਫੋਨਾਂ ਤੇ ਨਹੀਂ ਕੋਈ ਨਹੀਂ ਗੱਲ ਹੋਈ ਭਾਈ ਜੀ ਮਾਨ ਸਾਹਿਬ ਆ ਰਹੇ ਆ ਅੱਜ ਸੇਲਵਾਰਾ ਜਾ ਰਹੇ ਆ ਪਹਿਲੀ ਖਾਤਰੀ ਆਉਂਦੇ ਉਹ ਪੈਲੀਆਂ ਦੇਖਣੀਆਂ ਆ ਰਹੇ ਹੈਗੇ ਦੇਖੋ ਪਹਿਲਾਂ ਕਦੇ ਕੋਈ ਇਸ ਤਰ੍ਹਾਂ ਕੋਈ ਜਿਹੜਾ ਮੁੱਖ ਮੰਤਰੀ ਕਿੰਨੇ ਹੋਏ ਆ ਖੇਤਾਂ ਦੇ ਵਿੱਚ ਕੋਈ ਨਹੀਂ ਗਿਆ ਉਹ ਪਹਿਲੇ ਮੁੱਖ ਮੰਤਰੀ ਹੋਣਗੇ ਜਿਹੜੇ ਕਿ ਆਪਣੇ ਖੇਤਾਂ ਦੇ ਵਿੱਚ ਫਸਲਾਂ ਨੂੰ ਦੇਖ ਕੇ ਆਉਣਗੇ ਨਹੀਂ ਮੁੱਖ ਮੰਤਰੀ ਤਾਂ ਜਾਂਦੇ ਰਹੇ ਨੇ ਖੇਤਾਂ 'ਚ ਇਹ ਗੱਲ ਨਹੀਂ ਹੈਗੀ ਵੀ ਮੁੱਖ ਮੰਤਰੀ ਕੋਈ ਨਹੀਂ ਗਿਆ ਇੱਧਰਲਾ ਏਰੀਆ ਪ੍ਰਕਾਸ਼ ਸਿੰਘ ਬਾਦਲ ਦਾ ਏਰੀਆ ਬਣ ਜਾਂਦਾ ਇਹ ਇੱਧਰਲੇ ਲੋਕਾਂ ਨੂੰ ਪੁੱਛ ਲਓ ਤੁਸੀਂ ਮੁੱਖ ਮੰਤਰੀ ਜਾਂਦੇ ਨੇ ਪਰ ਮੁਆਵਜ਼ੇ ਦੀ ਗੱਲ ਕਰ ਰਹੇ ਆ ਇਹ ਲੋਕ ਕਹਿੰਦੇ ਵੀ ਪਹਿਲਾਂ ਆਉਂਦੇ ਨੇ ਗਰਾਵਰੀਆਂ ਕਰਨ ਪਰ ਬਾਅਦ ਦੇ ਵਿੱਚ ਮੁਆਵਜ਼ਾ ਨਹੀਂ ਸਾਨੂੰ ਪ੍ਰੋਪਰ ਮਿਲਦਾ ਹੈਗਾ ਮਾਜਵਾ ਮਿਲੂਗਾ ਇਤਕੀ ਤਾਂ ਮਿਲੂਗਾ ਨਾ ਮਿਲੂਗਾ ਮਾਜਵਾ ਬਹੁਤ ਕੋਸ਼ਿਸ਼ ਸਾਡੀ ਹੈਗੀ ਹੈ ਵੀ ਮਾਜਵਾ ਦਿੱਤਾ ਜਾਊਗਾ ਚਲੋ ਐਮਐਲਏ ਸਾਹਿਬ ਸਾਡੇ ਹਲਕੇ ਦੇ ਮਾਲਕ ਤੁਸੀਂ ਬੈਠੇ ਹੋ ਜੀ ਯਾਰ ਮੈਂ ਤੁਹਾਡੇ ਨਾਲ ਹੈ ਦੇਖੋ ਮੇਰੀ ਗੱਲ ਸੁਣੋ ਵੀ ਮੈਂ ਤੁਹਾਡੇ ਨਾਲ ਹੈ ਜਮਾ ਯਾਰ ਅਸੀਂ ਇਹੀ ਬੇਨਤੀ ਹੈ ਵੀ ਮੈਂ ਤੁਹਾਨੂੰ ਪਹਿਲਾਂ ਵੀ ਸਾਡੇ ਪਿੰਡ ਦੀ ਆਵਾਜ਼ ਤੁਸੀਂ ਜ਼ਰੂਰ ਪਹੁੰਚਾਉਣਾ ਜੀ ਜਿਹੜਾ ਤੁਸੀਂ ਇੰਨੇ ਲੋਕਾਂ ਦੇ ਵਿੱਚ ਆਏ ਹੋ ਸਾਨੂੰ ਵਿਸ਼ਵਾਸ ਪੱਤਰ ਕਰਕੇ ਬਾਜੀ ਵੀ ਜਦੋਂ ਦੀਆਂ ਵੋਟਾਂ ਪੈਣ ਲੱਗੀਆਂ ਆਪਣੇ ਹਲਕੇ ਦਾ ਕੋਈ ਵਿਧਾਨ ਸਭਾ 'ਚ ਬੋਲਿਆ ਤੇ ਮੈਂ ਜਾ ਕੇ ਮੈਨੂੰ ਹੁਣ ਸਾਡੇ ਜਿਹੜੇ ਮਾਸਟਰ ਭਾਈਚਾਰਾ ਸੀਗਾ ਉਹ ਕਹਿੰਦੇ ਯਾਰ ਪੀਟੀ ਤੇ ਡੀਪੀ ਦੀਆਂ ਪਿਛਲੀਆਂ ਸਰਕਾਰਾਂ ਨੇ ਪੋਸਟਾਂ ਖਤਮ ਕਰਤੀਆਂ ਦੇਖੋ ਆਪਣੇ ਬੱਚੇ ਜਿਹੜੇ ਹੈਗੇ ਆ ਸਪੋਰਟ ਦੇ ਪੱਖੋਂ ਕਮਜ਼ੋਰ ਰਹਿ ਜਾਂਦੇ ਸੀ ਤੇ ਉਹ ਮਤਲਬ ਪੂਰੀ ਟ੍ਰੇਨਿੰਗ ਨਹੀਂ ਸੀ ਮਿਲਦੀ ਉਹਨਾਂ ਨੂੰ ਕੋਚਿੰਗ ਨਹੀਂ ਸੀ ਮਿਲਦੀ ਉਹ ਵਿੱਚ ਵਿਚਾਲੇ ਰਹਿ ਜਾਂਦੇ ਸੀ ਕੰਮ ਹੁਣ ਸਰਕਾਰ ਕਹਿੰਦੀ ਹੈ ਵੀ ਆਪਾਂ ਖੇਡਾਂ ਪ੍ਰਫੁੱਲਤ ਕਰਨੀਆਂ ਖੇਡਾਂ ਪ੍ਰਫੁੱਲਤ ਕਿਵੇਂ ਹੋਣਗੀਆਂ ਜੇ ਆਪਣੇ ਸਕੂਲਾਂ ਦੇ ਵਿੱਚ ਛੋਟੇ ਛੋਟੇ ਬੱਚਿਆਂ ਨੂੰ ਆਪਣੇ ਵਾਸਤੇ ਪੀਟੀ ਡੀਪੀ ਹੋਣਗੇ ਉਹ ਕੋਚਿੰਗ ਦੇਣਗੇ ਫੇਰ ਹੀ ਉਹ ਕਾਮਯਾਬ ਹੋਣਗੇ ਮੈਂ ਇਹ ਵਿਧਾਨ ਸਭਾ 'ਚ ਬੋਲਿਆ ਇਹ ਗੱਲ ਥਰਮਲ ਦੇ ਜਿੰਨੇ ਕੰਮ ਹੈ ਕੱਚੇ ਕੰਮ ਹੈ ਮੈਂ ਉਹਨਾਂ ਬਾਰੇ ਵੀ ਬੋਲਿਆ ਯਾਰ ਆਪਾਂ ਆਵਾਜ਼ ਤੁਹਾਡੀ ਇਹ ਲੈ ਕੇ ਜਾਂਦੇ ਆਂਗਾ ਹਾਂ ਧੰਨਵਾਦ ਤੁਹਾਡਾ ਅਸੀਂ ਇਹੀ ਚਾਹੁੰਦੇ ਹਾਂ ਕਿ ਤੁਸੀਂ ਸਾਡੀ ਆਵਾਜ਼ ਪਹੁੰਚਾ ਸਕਦੇ ਹੋ ਥੋੜਾ ਧੰਨਵਾਦ ਹੈ ਸਾਡੇ ਦੁੱਖਦਾਰ ਸਾਨੂੰ ਵੀ ਆਸ ਕਰਦੇ ਨਹੀਂ ਤੁਸੀਂ ਸਹੀ ਪਹੁੰਚੇ ਯਕੀਨ ਰੱਖੋ ਭਗਵੰਤ ਮਾਨ ਵੀ ਯਾਰ ਕਿਸਾਨ ਉਹ ਤਾਂ ਆਪਾਂ ਕਹਿੰਦੇ ਹੁੰਦੇ ਵੀ ਅਸੀਂ ਵੀ ਤਾਂ ਕਿਸਾਨ ਦੇ ਪੁੱਤ ਹਾਂ ਅਸੀਂ ਕਿਸਾਨਾਂ ਦਾ ਦਰਦ ਸਮਝਦੇ ਹਾਂ ਅਸੀਂ ਪੂਰਾ ਮੁਆਵਜ਼ਾ ਦੇਵਾਂਗੇ ਅਫਸਰ ਖੜੇ ਜਿਨ੍ਹਾਂ ਨੂੰ ਕੋਈ ਗਰਦੌਰੀ ਜਲਦੀ ਤੋਂ ਜਲਦੀ ਹੋਵੇ ਜਿਹੜਾ ਕਿਸਾਨ ਨੂੰ ਕੋਈ ਰਾਜ ਸਾਹ ਮਿਲੇ ਵੀ ਸਾਡਾ ਵੀ ਸਰਕਾਰ ਨਹੀਂ ਹੋਊਗਾ ਯਾਰ ਹੋਊਗਾ ਕੋਈ ਗੱਲ ਛੇਤੀ ਤੋਂ ਛੇਤੀ ਤਹਿਸੀਲਦਾਰਾਂ ਨੂੰ ਆਰਡਰ ਦਿਓ ਵੀ ਛੇਤੀ ਤੋਂ ਛੇਤੀ ਕਰਨ ਮੈਂ ਤਾਂ ਇਸ ਕਰਕੇ ਮੈਂ ਤੁਹਾਨੂੰ ਦੱਸਾਂ ਗੱਲ ਵੀ ਮੈਂ ਇਹਨਾਂ ਨਾਲ ਲੈ ਕੇ ਆਇਆ ਇਸ ਕਰਕੇ ਮੈਂ ਤੁਹਾਨੂੰ ਦਿਖਾ ਕੇ ਲਈਏ ਪੈਸੇ ਲੈ ਗਏ ਜਿਨ੍ਹਾਂ ਦੇ ਨਰਮੇ ਸੀ ਜਿਨ੍ਹਾਂ ਦੇ ਨਰਮੇ ਸੀ ਉਹਨਾਂ ਨੂੰ ਪੈਸੇ ਮਿਲੇ ਸੀਗੇ ਉਹਨੂੰ ਦਵਾਈ ਨਹੀਂ ਮਿਲੀ ਜਿਨ੍ਹਾਂ ਦੇ ਨਰਮੇ ਹੈ ਨਹੀਂ ਸੀ ਉਹ ਪੈਸੇ ਲੈ ਕੇ ਗਏ ਆ ਬਾਦਲ ਸਰਕਾਰ ਬਣੀ ਉਹਨੂੰ ਮਿਲਣ ਪਰ ਹਾਂ ਸਹੀ ਵੀ ਉਹਨੂੰ ਮਿਲਣ ਮਤਲਬ ਵੀ ਨੁਕਸਾਨ ਹੋਇਆ ਬਿਲਕੁਲ ਤੁਹਾਡਾ ਕਿੰਨਾ ਕੁ ਨੁਕਸਾਨ ਹੋਇਆ ਅੱਜ ਐਮਐਲਏ ਸਾਹਿਬ ਸਾਹਮਣੇ ਖੜੇ ਨੇ ਗੱਲ ਦੱਸ ਦਿਓ ਮੇਰੇ ਟਮਾਟਰ ਦੀ ਸਮਝ ਬੜਾ ਜ਼ਿਆਦਾ ਨਹੀਂ ਕੀ 900 ਹੈ ਕੀ ਨਹੀਂ ਸਾਰਾ ਟਮਾਟਰ ਸਾਰਾ ਉੱਡ ਗਿਆ ਜੀ ਸਾਡਾ 25 ਕਿੱਲੇ ਜੀ ਕਿੰਨੇ ਨੂੰ ਠੇਕੇ ਦੇ ਦਿੱਤੀ ਸੀ ਜ਼ਮੀਨ ਉਹ 53000 ਨੂੰ ਇਹਨਾਂ ਦਾ ਵੀ ਮਿਲੂਗਾ ਜੀ ਜੀ ਇਹ ਵੀ ਤਾਂ ਫਸਲ ਹੀ ਹੈ ਜੀ ਇਹ ਵੀ ਤਾਂ ਫਸਲ ਹੈ ਇਹ ਇਹਨਾਂ ਦੀ ਵੀ ਗਰਦੌਰੀ ਹੋਊਗੀ ਇਹਨਾਂ ਨੂੰ ਵੀ ਦਿੱਤਾ ਜਾਊਗਾ ਮਾਜਵਾ ਇਹਨਾਂ ਦੇ ਬਣਦਾ ਮਾਜਵਾ ਜਿਹੜਾ ਹੈਗਾ ਜਿਵੇਂ ਹੁਣ ਟਮਾਟਰਾਂ ਦੇ ਹਿਸਾਬ ਨਾਲ ਉਸ ਹਿਸਾਬ ਨਾਲ ਇਹ ਜੋ ਦੱਸਣਗੇ ਆਪਣੇ ਖੇਤੀਬਾੜੀ ਮਾਹਰ ਜਿਹੜੇ ਹੈਗੇ ਆ ਮਿਲੂਗਾ ਦੇਖ ਕੇ ਤਾਂ ਉਹ ਸਾਡਾ ਹਾਲ ਖਰਚੇ ਬਣਾਏ ਜਿਹੜੇ ਖਰਚੇ ਹੋ ਗਏ ਜੀ ਏਡੇ ਯਾਰ ਗੜੇ ਹੁਣ ਕੀ ਛੱਡਦੇ ਆ ਹੁਣ ਇਹ ਦੇਖੋ ਬੱਲੀਆਂ ਝਾੜਦੀਆਂ ਟਮਾਟਰ ਦਾ ਪੋਲੇ ਹੀ ਹੁੰਦੇ ਉਹ ਫੇਹ ਤੇ ਹੁਣੇ ਜਮੇ ਹੀ ਕਿ ਨਹੀਂ ਝਾੜ ਤੇ ਸਾਰੇ ਜੀ ਬਿਲਕੁਲ ਆਪਣਾ ਕਿੱਲਾ ਲਾਇਆ ਹੋਇਆ ਸਬਜ਼ੀ ਦਾ ਹਾਂਜੀ ਸਬਜ਼ੀ ਦਾ ਕਿੱਲਾ ਸੀ ਲੱਗਿਆ ਹੋਇਆ ਤਾਂ ਸੋ ਇਹ ਅੱਜ ਅਸੀਂ ਇੱਥੇ ਕੁਦਰਤੀ ਜਦੋਂ ਪਹੁੰਚੇ ਤਾਂ ਇੱਧਰੋਂ ਐਮਐਲਏ ਸਾਹਿਬ ਪਹੁੰਚਦੇ ਨਜ਼ਰ ਆਏ ਤਾਂ ਇਹਨਾਂ ਨੇ ਮੁਸ਼ਕਲਾਂ ਤਾਂ ਸੁਣ ਲਈਆਂ ਪਰ ਹੁਣ ਗੱਲ ਤਾਂ ਇਹ ਹੈਗੀ ਕਿ ਕੀ ਇਸ ਤੋਂ ਬਾਅਦ ਵੀ ਐਮਐਲਏ ਸਾਹਿਬ ਇਸ ਪਿੰਡ ਦੇ ਵਿੱਚ ਗੇੜਾ ਮਾਰਨਗੇ ਜਾਂ ਫਿਰ ਅੱਜ ਤੱਕ ਸੀਮਤ ਰਹਿ ਗਏ ਨੇ ਸਵਾਲ ਇੱਥੇ ਖੜੇ ਹੁੰਦੇ ਨੇ ਐਮਐਲਏ ਸਾਹਿਬ ਦਾ ਪਿੰਡ ਵਾਲੇ ਧੰਨਵਾਦ ਕਰ ਰਹੇ ਨੇ ਕਹਿੰਦੇ ਤੁਸੀਂ ਸਾਡੇ ਪਿੰਡ ਤੱਕ ਪਹੁੰਚੇ ਹੋ ਤਾਂ ਐਮਐਲਏ ਸਾਹਿਬ ਦਾ ਵੀ
ਇੱਥੋਂ ਤੱਕ ਕਹਿਣਾਗਾ ਕਿ ਪਹਿਲਾਂ ਕੋਈ ਮੁੱਖ ਮੰਤਰੀ ਪਿੰਡ ਦੇ ਵਿੱਚ ਨਹੀਂ ਸੀ ਆਉਂਦਾ ਤੇ ਹੁਣ ਮੁੱਖ ਮੰਤਰੀ ਵੀ ਪਿੰਡਾਂ ਦੇ ਵਿੱਚ ਦੌਰੇ ਕਰ ਰਹੇ ਨੇ। ਤਾਂ ਸੋ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ। ਤਾਂ ਪਿੰਡ ਵਾਲੇ ਦਾ ਜਿਹੜਾ ਦਰ ਜੀ ਮੱਕੀ ਵੀ ਬਹੁਤ ਟੁੱਟੀ ਹੈ ਜੀ, ਜਿਹੜੀ ਡੀਸੀ ਸਾਡੀ ਸਾਰੀ ਬਰਬਾਦ ਹੋ ਗਈ। ਮੱਕੀ ਦਾ ਵੀ ਨੁਕਸਾਨ ਹੋ ਗਿਆ। 2 ਵਾਰੀ ਬੀਜੀ, ਪਹਿਲਾਂ ਸੂਰ ਖਾ ਗਏ, ਦੂਜੀ ਵਾਰ ਬੀਜੀ ਫੇਰ ਵੀ ਸੂਰ ਖਾ ਗਏ, ਤੀਜੀ ਵਾਰ ਚੁੰਡੀਆਂ ਨਾਲ ਲਾਈ, ਹੁਣ ਐਡੀ ਡੀਸੀ ਉਹ ਗੜੇ ਨੇ ਮੱਕੀ ਦਾ ਵੀ ਨੁਕਸਾਨ ਬਹੁਤ ਹੋ ਗਿਆ। ਕੀ ਸੁਪਨੇ ਸੰਜੋਏ ਸੀ ਵੀ ਇੰਨਾ ਕੁਝ ਕਰ ਲਾਂਗੇ ਅਸੀਂ ਮੱਕੀ ਬੀਜ ਲਈ? ਹੁਣ ਤਾਂ ਸੁਪਨੇ ਇਹੀ ਹੈ ਜੀ, ਘਰ ਦੇ ਪਰਿਵਾਰ ਦੀ ਦਵਾਈ ਤੇ ਗੁੜ ਚਾਹ, ਦੂਆ ਤਾਂ ਕੋਈ। ਤੁਹਾਡਾ ਕਿੰਨਾ ਕੁ ਨੁਕਸਾਨ ਹੋਇਆ ਜੀ? ਅਸੀਂ ਇੱਧਰ ਵੀ ਗੱਲਬਾਤ ਕਰ ਲੈਂਦੇ ਹਾਂ। ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ? 10-11 ਕਿੱਲਿਆਂ ਦਾ ਨੁਕਸਾਨ ਹੋਇਆਗਾ, ਜਮਾ ਹੀ 100% ਨੁਕਸਾਨ ਹੋਇਆ 10-11 ਕਿੱਲਿਆਂ ਦਾ। 100% ਬੱਲੀਆਂ ਜਮਾ ਹੀ ਨਹੀਂ ਰਹੀਆਂ ਹੈਗੀਆਂ, ਖਤਮ ਹੋ ਗਈਆਂ? ਨਹੀਂ ਰਹਿ ਗਈਆਂ, ਪਾਣੀ ਫਿਰਦਾ ਬਾਣ ਦੇ ਵਿੱਚ ਪੂਰਾ। ਹਾਂ, ਉਹ ਪਾਣੀ 'ਚ ਆ ਜਿਹੜੀ ਬੱਲੀ। ਹਾਂ, ਨੌਜਵਾਨੀ ਬਾਹਰ ਭੱਜ ਰਹੀ ਹੈ, ਪਰ ਨੌਜਵਾਨ ਇੱਥੇ ਦਰਦ ਲਈ ਖੜੇ ਨੇ। ਆ ਜਾ ਉਰੇ ਨੂੰ, ਆ ਜਾ ਬਾਈ ਉਰੇ ਨੂੰ, ਨੇੜ ਨੂੰ ਆ ਜਾ। ਕਿੰਨਾ ਕੁ ਕੁਛ ਦੇਖਿਆ? 10 ਕਿੱਲੇ ਆਲੂ ਪੱਟਣ ਵਾਲੇ ਖੜਿਆ ਬਾਈ ਜੀ, ਸਾਰੇ ਪਾਣੀ ਨਾਲ ਤਬਾਹ ਹੋ ਗਏ, ਵਿੱਚ ਸਾਰੇ ਗਲਣ ਵਾਲੀ ਗੱਲ ਹੀ ਹੋ ਗਈ ਉਹਨਾਂ ਦੀ। ਪੱਟਾਂ ਐ ਕਿਵੇਂ ਦੇਖ ਲਓ, ਗੋਡੇ ਗੋਡੇ ਪਾਣੀ ਖੜਾ ਉਹਨਾਂ। ਸਾਰੀ ਕਣਕ ਸੀ 8 ਕਿੱਲੇ ਦੇਖ ਲਓ, ਖਾਣ ਨੂੰ ਵੀ ਨਹੀਂ ਰਹੀ। 5 ਕਿੱਲੇ ਪੱਟੇ ਵੇ ਵਿੱਚ ਹੀ ਪਏ, ਵਿੱਚੇ ਪਾਣੀ ਦੇ ਢੇਰ ਲੱਗਿਆ ਪਿਆ, ਸਾਰੇ ਵਿੱਚ ਗਲਣ ਵਾਲੀ ਗੱਲ ਹੋ ਗਈ। ਇਹਨਾਂ ਤੋਂ ਕਿੰਨੇ ਕਾਸਾਂ ਨੇ? ਆ ਫਿਰਦੇ ਆ ਗੱਡੀਆਂ ਲਈ, ਕਿੰਨੀਆਂ ਕਾਸਾਂ ਨੇ ਇਹਨਾਂ ਤੋਂ ਆਸਾਂ ਤਾਂ ਹੀ ਅੱਗੇ ਸਾਰਾ ਕੁਝ ਦੇਖਿਆ ਹੀ ਆਪਾਂ। ਜੇ ਕੋਈ ਦੇ ਦੇਣਗੇ ਤਾਂ ਠੀਕ ਆ, ਨਹੀਂ ਆਪਾਂ ਅੱਗੇ ਸਰਕਾਰਾਂ ਨਾਲ ਦੇਖਿਆ ਵੀ ਕੀ ਕੁਝ ਦਿੰਦੇ ਆ। ਇਹ ਲੈਣ ਵਾਲੇ ਜਿਹੜੇ ਦਿੰਦੇ ਆ ਮਾੜਾ ਮੋਟਾ, ਜਿਹੜੇ ਤਗੜੇ ਬੰਦੇ ਆ ਲੈ ਜਾਂਦੇ ਆ। ਜਿਹੜਾ ਆਮ ਜਾਂ ਜ਼ਿਮੀਂਦਾਰ ਉਹ ਫੇਰ ਮਾਰਿਆ ਜਾਂਦਾ, ਉਹਨੂੰ ਕੁਝ ਪਹੁੰਚਦਾ ਹੀ ਨਹੀਂ। ਅੱਗੇ ਨਰਮੇ ਦੇ ਪੈਸੇ ਸੀਗੇ ਸਾਰੇ, ਜਿਹੜੇ ਬੰਦੇ ਮੂਹਰੇ ਸੀ ਉਹੀ ਲੈ ਗਏ, ਜਾਂ ਮਗਰ ਲੈਣ ਤਾਂ ਗਰੀਬਾਂ ਨੂੰ ਤਾਂ ਫੇਰ ਨਹੀਂ ਰਿਹਾ ਗਿਆ। ਹਾਂ, ਇਹ ਗੱਲ ਹੈ ਜੀ। ਤਾਂ ਸੋ ਇਹ 7000 ਜੀ ਸਾਰਾ ਮਿਲਿਆ ਸੀਗਾ, ਤੇ ਸਾਨੂੰ 20% ਚ ਕਿਸੇ ਨੂੰ 2000 ਮਿਲ ਗਿਆ, ਕਿਸੇ ਨੂੰ 1500 ਮਿਲਿਆ, ਤੇ ਸਾਡਾ ਕਈ ਉਹੀ ਰਹਿ ਗਏ। ਮੇਰਾ ਇੱਕ ਖੇਤ ਦਾ ਰਹਿ ਗਿਆ, 2.5 ਕਿੱਲੇ ਨਰਮਾ ਸੀਗਾ, 3500 ਸਾਰਾ ਮੈਨੂੰ ਮਿਲਿਆ ਸੀ ਬਾਅਦ 2.5 ਕਿੱਲਿਆਂ ਦਾ ਜੀ। ਤਾਂ ਸੋ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰੀਆਂ ਨੇ। ਅੱਜ ਤੋਂ ਕਿੰਨਾ ਕੁ ਨੁਕਸਾਨ ਹੋਇਆ ਬਈ ਤੁਹਾਡਾ? ਬਾਈ ਸਾਡੇ ਨਾਲ ਇੱਥੇ 25 ਏਕੜ ਬਾਣ ਹੈ ਨਾਲ ਹੀ ਸਾਰਾ, ਜਿਹੜੇ ਗੜੇ ਆ ਇੱਥੋਂ ਲਾ ਕੇ ਨਾ ਤੇ 1.5 ਕਿਲੋਮੀਟਰ ਦੀ ਜਿਹੜੀ ਪੱਟੀ ਹੈਗੀ ਉੱਥੋਂ ਤੱਕ ਲੰਘੇ ਹੈਗੇ, ਜਿਹਦੇ ਵਿੱਚ ਅਸੀਂ ਕੋਈ ਫਸਲੀ ਬਦਲਾਅ ਵਾਸਤੇ ਸਰੋਂ ਬੀਜੀ ਸੀਗੀ, ਉਹ 100% ਡੈਮੇਜ ਹੋ ਗਈ ਹੈਗੀ। ਤੇ ਕਣਕ ਤੇ ਨਾ ਕੋਈ ਤੂੜੀ ਬਣਦੀ ਆਸ, ਬਹੁਤ ਹੀ ਮੰਦਾ ਹਾਲ ਆ ਸਾਰੇ ਪਿੰਡ ਦੇ, ਜਿੱਥੋਂ ਦੀ ਇਹ ਗੜਿਆਂ ਦੀ ਸੀਡ ਲੰਘੀ ਹੈਗੀ। ਤੇ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਜਿਹੜਾ ਢੁਕਵਾਂ ਮੁਆਵਜ਼ਾ ਉਹ ਮਿਲਣਾ ਚਾਹੀਦਾ ਸਾਰੇ ਬੰਦਿਆਂ ਨੂੰ, ਤੇ ਜਿਹੜਾ ਬੰਦਾ ਕਾਸ਼ਤਕਾਰ ਆ ਉਸ ਨੂੰ ਮਿਲਣਾ ਚਾਹੀਦਾ, ਜਿਹੜਾ ਮੌਕੇ ਤੇ ਫਸਲ ਕਰ ਰਿਹਾਗਾ। ਤੇ ਆਸ ਹੈਗੀ ਆ ਸਰਕਾਰਾਂ ਤੋਂ ਵੀ ਦੇਣਗੀਆਂ? ਆਸ ਮੱਧਮ ਹੈ। ਹਾਂ, ਘੱਟ ਲਾਉਣ ਜੋਗੇ ਪੈਸੇ ਮਿਲ ਜਾਣ ਸਾਨੂੰ। ਜੇ ਮੰਨ ਲਓ ਵੀ ਸਾਡੇ 45,000 ਦੀ ਫਸਲ ਹੁੰਦੀ ਹੈਗੀ ਆ, ਅਸੀਂ ਸੋਚਦੇ ਹੈਗੇ ਆ ਸਾਨੂੰ ਜਿਹੜਾ ਖਰਚਾ ਪਾਣੀ ਉਹੀ ਮਿਲ ਜੇ, ਉਨਾ ਹੀ ਕਾਫੀ ਹੈ। ਉਮੀਦ ਰੱਖਦੇ ਹੈਗੇ ਆ, ਪਰ ਵੇਖੋ ਸਰਕਾਰ ਕੀ ਕਰਦੀ ਹੈਗੀ। ਤੁਸੀਂ ਸਬਜ਼ੀ ਲਾਈ ਸੀ? ਸਬਜ਼ੀ ਲਾਉਂਦੇ ਸੀ ਕਿੱਲਾ ਥਾਂ, ਆਈਆਰ ਹੀ ਲਾਉਣਾ ਜੀ, 8 ਸਾਲ ਹੋ ਗਏ ਆਪਾਂ ਨੂੰ। ਹਾਂ, ਉਹ ਖਤਮ ਹੋ ਗਈ ਜਮਾਂ ਬਿਨਾਂ ਰੇਹ ਸਪਰੇ ਤੋਂ ਕਰ ਦਿੰਦੇ ਸੀ। ਕਿੰਨੀ ਕੁ ਪੈਲੀ ਆ ਹੋਰ? 6 ਕਿੱਲੇ ਪੈਲੀ ਹੈ ਜੀ। 6 ਕਿੱਲੇ? ਹਾਂਜੀ। ਉਹ ਚ ਜਾਨੀ ਕੋਸ਼ਿਸ਼ ਸਬਜ਼ੀ ਲਾ ਦਿੰਦੇ ਸੀ, ਕਿੱਲਾ 1.5 ਕਿੱਲਾ। ਘਰ ਦਾ ਖਰਚਾ ਇਕੱਲੀ ਸਬਜ਼ੀ ਤੇ ਚੱਲਦਾ ਸੀ? ਜਿਹੜੀ ਦੂਜੀ ਪੈਲੀ ਆ ਉਸ ਦੇ ਨਾਲ ਵੀ ਥੋੜਾ ਬਹੁਤਾ ਚੱਲੀ ਜਾਂਦੀ ਆ ਜੀ, ਹੋਰ ਤਾਂ ਕੁਛ ਨਹੀਂ ਇਹਦੇ ਚ ਇੰਨਾ। ਹਾਂ, ਬਹੁਤ ਖਤਮ ਹੋ ਗਈ ਹੁਣ। ਕਿੰਨਾ ਕੁ ਖਰਚਾ ਕਰਿਆ ਸੀ ਹੁਣ ਤੱਕ ਦਾ ਸਬਜ਼ੀ ਤੇ? ਸਬਜ਼ੀ ਤੇ ਆ ਗਿਆ ਹੋਊਗਾ 30-35 ਹਜ਼ਾਰ ਰੁਪਏ ਖਰਚਾ। ਉਹਦੇ ਰਿੰਗ ਵੀ ਲਾਇਆ, ਉਹਦੇ ਤੇ ਕਾਗਜ਼ ਵੀ ਪਾਇਆ, ਗੁੱਡ ਕਢਾਈ ਸਾਰੀ, ਹੋਰ ਮਿਹਨਤ ਵੀ ਮਹਿੰਗੇ ਆ, ਉਹਦਾ ਬਹੁਤ ਮੁਸ਼ਕਲ ਹੋ ਗਿਆ। ਬਿਲਕੁਲ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਤੁਸੀਂ ਦੇਖ ਸਕਦੇ ਹੋ, ਮੇਰੇ ਪਿੱਛੇ ਤਸਵੀਰਾਂ ਨੇ। ਇੱਧਰਲੇ ਪਾਸੇ ਐਮਐਲਏ ਸਾਹਿਬ ਖੜੇ ਨੇ ਆਏ, ਤਾਂ ਇੱਧਰਲੀਆਂ ਤਸਵੀਰਾਂ ਤੁਹਾਨੂੰ ਅਸੀਂ ਸਾਰੀਆਂ ਦਿਖਾ ਰਹੇ ਹਾਂ। ਤਾਂ ਇਹ ਪਤਾ ਨਹੀਂ ਲੱਗ ਰਿਹਾ ਕਿ ਅਸੀਂ ਬੋਲੀਏ ਕਿ ਇਸ ਫਸਲ ਨੂੰ ਲੈ ਕੇ, ਜਾਂ ਜਿਹੜੀਆਂ ਇਹ ਬੱਲੀਆਂ ਟੁੱਟ ਰਹੀਆਂ ਨੇ, ਬੱਲੀਆਂ ਟੁੱਟ ਗਈਆਂ ਨੇ। ਮੌਸਮ ਹਲੇ ਵੀ ਜਿਹੜਾ ਕਿ ਖਰਾਬ ਨਜ਼ਰ ਆਉਂਦਾ ਗਾ। ਇਹ ਕੁਲਦੀਪ ਇਹ ਦਿਖਾ ਦੇ, ਬੱਲੀਆਂ ਨੇ ਜਿਹੜੀਆਂ ਟੁੱਟੀਆਂ ਹੋਈਆਂ ਨੇ, ਇਹਨਾਂ ਦੇ ਵਿੱਚੋਂ ਕਿਸਾਨ ਕੱਢੂ ਕੀ, ਕਿਸਾਨ ਦੇ ਪੱਲੇ ਪਿਆ ਕੀ? ਤਾਂ ਇਹ ਸਾਰੀਆਂ ਜਿਹੜੀਆਂ ਕਿ ਬੱਲੀਆਂ ਦਾਣੇ ਤੇ ਬਣੀਆਂ ਸੀ, ਤਾਂ ਹੁਣ ਬੱਲੀ 'ਚ ਕੋਈ ਦਾਣਾ ਨਹੀਂ ਗਾ ਜੀ, ਇਸ ਟਾਈਮ ਦਾਣਾ ਇੱਕ ਵੀ ਨਹੀਂ ਗਾ ਇਹਦੇ ਵਿੱਚ ਜੀ। ਆ ਥੱਲੇ ਦੇਖ ਲਓ, ਨਿਗਾਹ ਮਾਰ ਲਓ, ਥੱਲੇ ਕਿੰਨਾ ਦਾਣਾ ਕਿਰਿਆ ਪਿਆ ਹੋਇਆ, ਸਭ ਬੱਟਾਂ ਤੇ ਪਏ ਆ। ਬਿਲਕੁਲ। ਤਾਂ ਇਹ ਦੇਖੋ ਤੁਸੀਂ, ਇਹ ਤਸਵੀਰਾਂ ਨੇ ਜਿਹੜੀਆਂ ਅੱਜ ਅਸੀਂ ਬਿਆਨ ਨਹੀਂ ਕਰ ਸਕਦੇ। ਉਹੀ ਗੱਲ ਫੇਰ ਦੁਬਾਰਾ ਇੱਕੋ ਗੱਲ ਕਹਿ ਰਹੇ ਆ ਕਿ ਸਰਕਾਰਾਂ ਨੂੰ ਵਾਸਤੇ ਪਾ ਰਹੇ ਆ ਇਹ ਕਿਸਾਨ ਕਿ ਹਾੜਾ ਰੱਬ ਦਾ, ਸਾਡੀ ਗੱਲ ਸੁਣ ਲਓ ਤੇ ਸਾਡੇ ਤੱਕ ਪਹੁੰਚ ਕੀਤੀ ਜਾਵੇ, ਤੇ ਸਾਡੇ ਜਿਹੜੇ ਮੁਆਵਜ਼ੇ ਆ, ਸਾਡੀਆਂ ਜਿਹੜੀਆਂ ਫਸਲਾਂ ਤਬਾਹ ਹੋ ਗਈਆਂ ਨੇ, ਉਹਨਾਂ ਦੇ ਮੁਆਵਜ਼ੇ ਆ ਉਹ ਸਾਡੇ ਖਾਤਿਆਂ ਦੇ ਵਿੱਚ ਪਾਏ ਜਾਣ, ਕਾਸ਼ਤਕਾਰਾਂ ਦੇ ਖਾਤਿਆਂ ਦੇ ਵਿੱਚ ਪਾਏ ਜਾਣ। ਹਾਲਾਂਕਿ ਇਹ ਨਾ ਹੋਵੇ ਕਿ ਕਾਸ਼ਤ ਕਿਸੇ ਨੇ ਹੋਰ ਕੀਤੀ ਆ, ਫਸਲ ਕਿਸੇ ਨੇ ਹੋਰ ਬੀਜੀ ਆ, ਤੇ ਮੁਆਵਜ਼ਾ ਕਿਸੇ ਦੀ ਹੋਰ ਝੋਲੀ ਪੈ ਜੇ। ਤਾਂ ਸੋ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਅਸੀਂ ਹਮੇਸ਼ਾ ਪੰਜਾਬ ਦੇ ਨਾਲ ਖੜੇ ਰਹਾਂਗੇ, ਪੰਜਾਬੀਅਤ ਦੇ ਨਾਲ ਖੜੇ ਰਹਾਂਗੇ, ਤੇ ਪੰਜਾਬੀਆਂ ਦੇ ਨਾਲ ਖੜੇ ਰਹਾਂਗੇ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ।
ਤਾਂ ਸੋ ਅਸੀਂ ਪਿੰਡ ਜਾ ਰਹੇ ਹਾਂ ਤਾਂ ਪਿੰਡਾਂ ਦੇ ਹਾਲਾਤ ਨੇ ਜਿਹੜੇ ਉਹ ਅਸੀਂ ਆਪਣੇ ਕੈਮਰੇ ਦੇ ਵਿੱਚ ਕੈਦ ਕਰ ਰਹੇ ਹਾਂ। ਤਾਂ ਇਹ ਜਿਹੜੀ ਤਸਵੀਰ ਆ ਕੁਲਦੀਪ ਆ ਬਰਸੀਮ ਦਿਖਾ ਦੇ। ਚਲੋ ਬੰਦਿਆਂ ਦੇ ਖਾਣ ਵਾਲੀ ਜਿਹੜੀ ਕਣਕ ਆ ਉਹ ਤਾਂ ਖਰਾਬ ਹੋਈ ਆ, ਪਰ ਇਹ ਬਰਸੀਮ ਆ, ਇਹ ਪਸ਼ੂਆਂ ਨੇ ਖਾਣੀ ਆ। ਤਾਂ ਇਹ ਮੈਂ ਤੁਹਾਨੂੰ ਦਿਖਾ ਰਿਹਾ, ਆਪਣੇ ਹੱਥ ਦੇ ਨਾਲ ਚੁੱਕ ਕੇ ਦਿਖਾ ਰਿਹਾ। ਇਹ ਬਰਸੀਮ ਦਾ ਵੀ ਅਸੀਂ ਇਹ ਕਹਿ ਸਕਦੇ ਹਾਂ ਕਿ ਜਮਾਂ ਸੱਤਿਆਨਾਸ਼ ਹੋਇਆ ਪਿਆ। ਇਹ ਬਰਸੀਮ ਆ ਜਿਹੜੀ ਕੁਲਦੀਪ ਆ ਦੇਖ, ਮੈਂ ਹੱਥ ਨਾਲ ਚੱਕ ਰਿਹਾ ਆ ਦੇਖ, ਇੱਧਰ ਨੇੜੇ ਆ ਕੇ ਦਿਖਾ ਥੋੜ੍ਹੀ ਜੀ ਕਿਵੇਂ ਗਲੀ ਪਈ ਆ, ਕਿਵੇਂ ਇਸ ਦਾ ਜਿਹੜਾ ਕਿ ਸਰਕਾਰਾਂ ਆਖਰ ਧਿਆਨ ਤਾਂ ਦਿੰਦੀਆਂ ਨੇ, ਪਰ ਧਿਆਨ ਕਦੋਂ ਦਿੰਦੀਆਂ ਨੇ? ਜਦੋਂ ਕਿਸਾਨ ਮਰ ਜਾਂਦਾ, ਜਦੋਂ ਕਿਸਾਨ ਖਤਮ ਹੋ ਜਾਂਦਾ, ਜਦੋਂ ਕਿਸਾਨ ਗਲਾਂ ਦੇ ਵਿੱਚ ਇਹਨਾਂ ਦਰਖਤਾਂ ਦੇ ਨਾਲ ਰੱਸੇ ਪਾ ਕੇ ਤੇ ਆਪਣੇ ਗਲਾਂ ਦੇ ਵਿੱਚ ਪਾ ਕੇ ਖੁਦਕੁਸ਼ੀਆਂ ਕਰ ਜਾਂਦਾ ਗਾ। ਸਰਕਾਰਾਂ ਉਸ ਤੋਂ ਬਾਅਦ ਧਿਆਨ ਦਿੰਦੀਆਂ ਨੇ। ਬੇਸ਼ੱਕ ਅਸੀਂ ਪਿਛਲੇ ਪਿੰਡਾਂ ਦੇ ਵਿੱਚ ਕਵਰ ਕਰਿਆ, ਪਿਛਲੇ ਪਿੰਡਾਂ ਦੇ ਵਿੱਚ ਜਾ ਕੇ ਆਏ ਆ, ਲੋਕਾਂ ਦੇ ਨਾਲ ਗੱਲਬਾਤ ਕਰੀ ਆ। ਬਾਈ ਕਿੰਨਾ ਕੁ ਨੁਕਸਾਨ ਹੋਇਆ ਇੱਥੇ? ਵੈਸੇ ਸਾਨੂੰ ਦੇਖ ਹੀ ਰਿਹਾ ਨੁਕਸਾਨ ਤਾਂ ਬਹੁਤ ਹੋਇਆ, ਪਰ ਕਿੰਨਾ ਕੁ ਨੁਕਸਾਨ? ਨੁਕਸਾਨ ਬਹੁਤ ਜ਼ਿਆਦਾ ਜੀ, 100% ਹੀ ਏਰੀਏ ਦਾ ਇਸ ਦਾ ਨੁਕਸਾਨ ਹੋਇਆਗਾ। ਸਮਝੋ ਕੁਛ ਹੀ ਬਚਿਆ ਪਿੰਡ ਦਾ ਰਕਬਾ, ਸਾਰਾ ਰਕਬਾ ਹੀ ਬਿਲਕੁਲ ਆ ਤੁਸੀਂ ਦੇਖ ਹੀ ਰਹੇ ਆ ਤਬਾਹ ਹੋ ਗਿਆ ਬਿਲਕੁਲ। ਇੰਨੀ ਜ਼ਿਆਦਾ ਕੁਦਰਤ ਦੀ ਕਰੋਪੀ ਹੋਈ ਹੈ। ਹਾਂਜੀ, ਜਿਵੇਂ ਸਰਕਾਰਾਂ ਵਾਅਦੇ ਕਰਦੀਆਂ ਨੇ, ਵੱਡੇ ਵੱਡੇ ਨਾਅਰੇ ਮਾਰਦੀਆਂ ਨੇ, ਕੋਈ ਆਇਆ ਹੁਣ ਤੱਕ ਕੋਈ ਨੁਮਾਇੰਦਾ ਆਇਆ? ਹਾਲੇ ਤੱਕ ਕੋਈ ਨਹੀਂ ਆਇਆ ਜੀ, ਹਾਲੇ ਤੱਕ ਕੋਈ ਨਹੀਂ। ਪ੍ਰਸ਼ਾਸਨ ਨੂੰ ਅਸੀਂ ਅਪੀਲ ਕਰਦੇ ਹਾਂ ਵੀ ਆਉਣ, ਕਿਸਾਨਾਂ ਦੀ ਇਹ ਦੁੱਖ ਦੀ ਘੜੀ 'ਚ ਬਾਂਹ ਫੜਨ। ਹਾਂ ਬਜ਼ੁਰਗੋ, ਕਿੰਨੀ ਕੁ ਫਸਲ ਬੀਜੀ ਸੀ? ਕਾਫੀ ਆਸਾਂ ਹੁੰਦੀਆਂ ਨੇ ਫਸਲ ਤੋਂ। ਮੇਰੇ ਕੋਲ ਜੀ 9 ਕਿੱਲੇ ਠੇਕੇ ਤੇ ਸੀਗੇ, ਨਾ ਦਾਣੇ ਆ ਅੱਜ, ਨਾ ਤੂੜੀ ਆ ਘਰੇ, ਕੋਈ ਪੈਸਾ ਨਹੀਂ ਘਰੇ। 9 ਕਿੱਲੇ ਦੇ 9 ਕਿੱਲੇ ਬਰਬਾਦ ਹੋ ਗਏ। ਇੱਥੇ ਨਾਲ ਉਹ ਮੋਤਰਾ ਉੱਥੇ ਆ ਉਸ ਗਾਹਾਂ 9 ਕਿੱਲੇ ਦੇ 9 ਕਿੱਲੇ ਖਤਮ ਹੋ ਗਏ ਜੀ। ਕੋਈ ਤੂੜੀ ਦਾਣੇ ਪਿਛਲੇ ਵੀ ਖਤਮ ਹੈ ਤੇ ਗਾਂ ਵਾਲੇ ਵੀ ਖਤਮ ਹੈ। ਕੋਈ ਆਮਦਨ ਨਹੀਂ ਮੈਨੂੰ ਐ ਟਾਈਮ, ਕੋਈ ਵੀ 5 ਪੈਸੇ ਵੀ ਨਹੀਂ ਪੱਲੇ ਪੈ ਰਹੇ। ਪਸ਼ੂ ਵੀ ਭੁੱਖੇ ਖੜੇ ਆ, ਤੁਹਾਡੀ ਵੇਖੀ ਜਾਂਦੇ। ਤਾਂ ਇਹ ਤਸਵੀਰ ਆ ਜਿਹੜੀ ਅਸੀਂ ਇਹਨਾਂ ਬਜ਼ੁਰਗਾਂ ਦੀਆਂ ਗੱਲਾਂ ਜਿਹੜੀਆਂ ਕਿ ਬਜ਼ੁਰਗਾਂ ਦਾ ਕਹਿਣਾ ਹੈ ਕਿ ਪਸ਼ੂ ਵੀ ਭੁੱਖੇ ਖੜੇ ਆਗੇ, ਕਿ ਤੂੜੀ ਆ ਜਿਹੜੀ ਉਹ ਵੀ ਖਤਮ ਆ, ਤੇ ਬੱਚੇ ਆ ਜਿਹੜੇ ਉਹ ਵੀ ਭੁੱਖੇ ਨੇ, ਤੇ ਕਣਕ ਵੀ ਖਤਮ ਆ, ਗਾਂ ਵਾਲੀ ਵੀ ਤੇ ਪਿੱਛੇ ਵਾਲੀ ਵੀ। ਕਿੰਨਾ ਕੁ ਜਿਹੜਾ ਆਸਾਂ ਸੀਗੀਆਂ ਫਸਲ ਤੋਂ ਵੀ ਆ ਬਹੁਤ ਕੰਮ ਵਿੱਦੇ ਵੇ ਸੀ ਵੀ ਆਪਦਾ ਕੰਮ ਕਰਾਂਗੇ, ਬੱਚੇ ਪਾਲਾਂਗੇ, ਬੱਚੇ ਪੜਾਵਾਂਗੇ, ਪਰ ਸਾਡੇ ਕੋਲ ਕੋਈ ਤਮਾਨ ਨਹੀਂ ਬੱਚੇ ਪੜਾਉਣ ਨੂੰ, ਨਾ ਪਸ਼ੂਆਂ ਨੂੰ ਤੂੜੀ ਲਿਆਉਣ ਨੂੰ, ਤੇ ਦਾਣੇ ਤਾਂ ਘਰੇ ਹੈ ਹੀ ਨਹੀਂ ਗੇ। ਅੱਜ ਬੇਕਾਰ ਹੋਏ ਬੈਠੇ ਆ, ਜੋ ਆ ਘਰੇ ਬੈਠੇ, ਅਸੀਂ ਵੀ ਘਰੇ ਬੈਠੇ, ਖੇਤ ਹੁਣ ਜੋ ਘਰੇ ਹੈ ਹੀ ਨਹੀਂ ਗੇ। ਖਤਮ ਹੈ ਖੇਦਾ ਸਾਡਾ ਜਮਾਂ। ਜੇ ਸਰਕਾਰ ਸਾਨੂੰ ਕੋਈ ਦੇ ਦੂ ਤਾਂ ਠੀਕ ਆ, ਨਾ ਦਿਓ ਤਾਂ ਬੈਠੇ ਭੁੱਖੇ ਸੇ। ਮੂੰਹ ਕਰਦਾ ਖੇਤ ਵੱਲ ਨੂੰ? ਨਾ ਜੀ। ਹੈ ਜਦੋਂ ਸਵੇਰੇ ਉੱਠਦੇ ਹੋ? ਨਾ ਜੀ, ਨਾ ਜੀ ਨਹੀਂ ਕਰਦਾ, ਸੌਦੇ ਕਰਕੇ ਆ ਗਏ, ਜੀ ਨਹੀਂ ਕਰਦਾ। ਹੁਣ ਘਰੇ ਹੀ ਬੈਠੇ ਆ ਬਸ। ਘਰੇ ਆਪਦਾ ਰੋਟੀ ਤੋਂ ਕਿਸੇ ਨੇ ਖਾ ਲਿਆ, ਕਿਸੇ ਨੇ ਨਾ ਖਾ ਲਿਆ, ਕਿਸੇ ਨੇ ਰੋਟੀ ਨਹੀਂ ਖਾਧੀ ਦੋ। ਬਿਲਕੁਲ। ਤਾਂ ਕਿੰਨੀ ਉਮਰ ਆ ਬਾਈ ਤੇਰੀ? ਉਰੇ ਨੂੰ ਆ ਜਾ ਉਰੇ ਨੂੰ ਆ ਪੁੱਤ। ਕਿੰਨੀ ਉਮਰ ਆ? 13 ਸਾਲ। ਇੱਥੇ ਫਸਲ ਦੇਖਣ ਆਏ ਸੀ? ਹਾਂਜੀ। ਬਜ਼ੁਰਗਾਂ ਦੇ ਨਾਲ ਆਏ ਸੀ? ਤਾਇਆ ਜੀ ਨਾਲ। ਜਦੋਂ ਇੱਥੇ ਆ ਕੇ ਦੇਖਦੇ ਹੋ ਕੀ ਦੇਖਦੇ ਕੀ ਹੋਗੇ? ਸਾਰਾ ਕੁਝ ਹੀ ਤਬਾਹ ਹੋਇਆ ਪਿਆ ਜੀ। ਉਰੇ ਕਿਹੜੀ ਕਲਾਸ 'ਚ ਪੜ੍ਹਦਾ? 8th 'ਚ। ਸਕੂਲ ਦੇ ਵਿੱਚ ਬੈਠਦੇ ਹੋ, ਗੱਲਬਾਤ ਹੁੰਦੀ ਹੈ? ਨਹੀਂ ਸਰ, ਹਲੇ ਛੁੱਟੀ ਸੀ 2 ਦਿਨਾਂ ਦੀ। ਹਲੇ ਜਿਸ ਦਿਨ ਹੋਏਗਾ ਉਸ ਤੋਂ ਬਾਅਦ ਹਲੇ ਸਕੂਲ ਨਹੀਂ ਗਏ। ਕੱਲ ਨੂੰ ਜਾਣਾ ਸਕੂਲ। ਹਾਂਜੀ। ਘਰੇ ਕੀ ਗੱਲਾਂ ਚੱਲਦੀਆਂ ਨੇ? ਘਰੇ ਬਸ ਇਹੀ ਗੱਲ ਹੋਈ ਜਾਂਦੀ ਆ। ਜਿੱਦੇ ਜੀ ਰਾਤ ਨੂੰ ਗਏ ਸਾਡੇ ਉੱਤੇ ਸੀਗਾ ਆਪਣਾ ਦੂਜਾ ਲਾਈਟ ਵਾਲਾ ਸੀਗਾ, ਜਨਰੇਟਰ ਦਾ ਦੂਜਾ ਕੀ ਉਹਨੂੰ ਉਹ ਸੀਗਾ। ਜੇ ਨਾ ਉੱਥੇ ਲਾਈਟ ਅੰਦਰ ਹੁੰਦੀ ਤਾਂ ਸਾਡੀ ਮੌਤ ਵੀ ਹੋ ਸਕਦੀ। ਮੈਂ ਬਾਹਰ ਦੇ ਵਿੱਚ ਖੜਾ ਰਿਹਾ ਤੇ ਬਾਹਰ ਪਤਾ ਨਹੀਂ ਕੀ ਕੁਛ ਹੋਈ ਜਾਂਦੇ, ਗਰ ਹੋਈ ਜਾਂਦੀ, ਝਖੇੜਾ ਤੇ ਗੜੇ ਪਾਏ ਨਹੀਂ ਪਤਾ ਲੱਗਿਆ ਸਾਨੂੰ ਤਾਂ। ਬਸ ਅੱਖਾਂ ਮੀਚ ਲੀਆਂ, ਬਸ ਸਾਇੰਸ ਵੀ ਨਾ ਅੰਦਰ ਲਾਈਟ ਹੁੰਦੀ ਸਾਡੀ ਮੌਤ ਹੋ ਜਾਣੀ ਸੀ ਉੱਥੇ। ਇੱਥੋਂ ਦੀਆਂ ਗੱਲਾਂ ਸਾਡੇ ਨਾਲ ਪਹੁੰਚ ਗਈਆਂ, ਕੋਈ ਆ ਕੇ ਨਹੀਂ ਪਹੁੰਚਿਆ, ਕਿਸੇ ਨੇ ਸਾਡਾ ਪਤਾ ਨਹੀਂ, ਬਾਤ ਨਹੀਂ ਪੁੱਛੀ ਸਾਡੀ। ਤੇ ਆ ਵੇਖੀ ਜਾਣੇ ਤੁਸੀਂ ਕੀ ਕੁਛ ਹੋਈ ਜਾਂਦਾ। ਸੋ ਬਿਲਕੁਲ ਆ ਛੋਟੇ ਜਵਾਕ ਨੇ, 8ਵੀਂ ਕਲਾਸ 'ਚ ਪੜ੍ਹਦੇ ਨੇ ਬਈ। ਘਰ ਦੇ ਵਿੱਚ ਕੀ ਚੁੱਲ੍ਹੇ ਤੇ ਬੈਠ ਕੇ ਕੀ ਗੱਲ ਚੱਲਦੀ ਹੈ ਅੱਜ? ਬਸ ਜੀ ਆਸਾਂ ਤੇ ਪਾਣੀ ਫਿਰ ਗਿਆ ਹੀ ਸਾਰਾ। ਜੋ ਉਮੀਦਾਂ ਸੀਗੀਆਂ ਫਸਲ ਤੋਂ ਸਾਰੀਆਂ ਆਸਾਂ ਤੇ ਪਾਣੀ ਫਿਰ ਗਿਆ ਜੀ। ਹੁਣ ਕਿਸੇ ਕੰਮ ਕਰਨੀ ਦਿਲ ਨਹੀਂ ਵੱਧ ਰਿਹਾ ਜੀ, ਨਾ ਕਣਕ ਆਈ ਤੇ ਨਾ ਹੀ ਤੂੜੀ ਪਸ਼ੂਆਂ ਨੂੰ ਪਾਉਣ ਵਾਸਤੇ ਜੀ। ਸਾਰੇ ਆਸਾਂ ਤੇ ਪਾਣੀ ਫਿਰ ਗਿਆ ਜੀ। ਨੌਜਵਾਨ ਹੋ ਬਈ, ਨੌਜਵਾਨਾਂ ਦੀਆਂ ਕਾਫੀ ਆਸਾਂ ਹੁੰਦੀਆਂ ਨੇ ਕਿ
ਕੋਈ ਆਈਲੈਟਸ ਕਰਕੇ ਬਾਹਰ ਜਾ ਰਿਹਾ, ਕੋਈ ਫੀਸ ਭਰਨ ਵਾਲੀ ਪਈ ਹੈ। ਜਿਵੇਂ ਜਵਾਕ ਕਹਿੰਦਾ ਕਿ ਘਰ ਦੇ ਵਿੱਚ ਵੀ ਆਹੀ ਗੱਲ ਚੱਲਦੀ ਆ, ਖੇਤ ਵੱਲ ਆਉਣ ਨੂੰ ਦਿਲ ਨਹੀਂ ਕਰਦਾ। ਧਾਂ ਨਿਕਲਦੀ ਹੈ ਜੀ, ਧਾਂ ਨਿਕਲਦੀ ਜਦੋਂ ਕੋਈ ਵੀ ਆਉਂਦਾ, ਬਹੁਤ ਬੁਰਾ ਹਾਲ ਹੈ ਜੀ। ਜਿਹਦੇ ਕੋਲੇ 5-5 4-4 ਕਿੱਲੇ ਹੁੰਦੇ ਆ, 2-2 ਕਿੱਲੇ ਹੁੰਦੇ ਆ ਆਪਦੇ, ਉਹ 4-4 ਕਿੱਲੇ ਠੇਕੇ ਤੇ ਲੈਂਦਾ ਹੈ, ਉਹ ਵੀ ਬਰਬਾਦ ਹੋ ਗਏ ਜੀ। ਨਾ ਕੋਈ ਕਣਕ ਹੈ, ਨਾ ਕੋਈ ਤੂੜੀ ਨੂੰ ਹੈ, ਸਾਰੀ ਬਸ ਬੁਰਾ ਹਾਲ ਹੀ ਹੈ ਜੀ। ਕੋਈ ਨਹੀਂ ਆਇਆ ਜੀ। ਅੱਜ ਆਏ ਆ, ਤੁਸੀਂ ਆਏ, ਤੁਹਾਡਾ ਧੰਨਵਾਦ ਜੀ ਜਿਹੜਾ ਆਇਆ ਇੱਥੇ ਦੇਖਭਾਲ ਕੀਤੀ ਹੈ। ਤੇ ਨਹੀਂ ਕੋਈ ਨਹੀਂ ਆਇਆ, ਨਾ ਕੋਈ ਅਧਿਕਾਰੀ ਆਇਆ ਸਰਕਾਰੀ ਆਇਆ, ਨਾ ਕਿਸੇ ਨੇ ਬਾਂਹ ਫੜੀ, ਨਾ ਕੋਈ ਵੀ ਬੰਦਾ ਇੱਥੇ ਸਰਕਾਰੀ ਮੁਲਾਜ਼ਮ ਪਤਾ ਲੈਣ ਨਹੀਂ ਆਇਆ, ਕੋਈ ਨਹੀਂ ਆਇਆ, ਨਾ ਦੇਖਣ ਆਇਆ ਕੋਈ ਇੱਥੇ ਵੀ ਕੀ ਹੋਇਆ ਕੀ ਨਹੀਂ। ਪਸ਼ੂਆਂ ਵਾਸਤੇ ਚਾਰਾ ਹੀ ਮੁੱਕ ਗਿਆ ਜੀ, ਉਹ ਵੀ ਇਕੱਲੀ ਤੂੜੀ ਤੇ ਜਿਹੜੀ ਮਾੜੀ ਮੋਟੀ ਆ ਉਹ ਚੱਲੀ ਜਾਂਦਾ ਜੀ। ਬੁਰਾ ਹਾਲ ਕਰਤਾ ਜੀ। ਤਾਂ ਸੋ ਇਹ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਪਿਛਲੇ ਪਿੰਡ ਦੇ ਵਿੱਚ ਦੇਖਿਆ ਕਿ ਉੱਥੇ MLA ਸਾਹਿਬ ਪਹੁੰਚੇ, MLA ਸਾਹਿਬ ਨੇ ਭਰੋਸਾ ਦਿਵਾਇਆ ਕਿ ਅਸੀਂ ਤੁਹਾਡੀ ਜਿਹੜੀ ਗੱਲ ਆ ਉਹ CM ਤੱਕ ਪਹੁੰਚਾਵਾਂਗੇ। ਪਰ ਪਹੁੰਚਾਉਣਗੇ ਕਦੋਂ ਬਈ? MLA ਵੀ ਆਇਆ ਤੁਹਾਡਾ? ਸਾਡਾ ਤਾਂ ਜੀ ਇੱਥੇ MLA ਵੀ ਨਹੀਂ ਇੱਥੇ ਆਉਂਦਾ, ਕਿੱਥੇ ਰਹਿੰਦਾ ਜਿਉਂ ਵੋਟਾਂ ਪੈ ਚੁੱਕੀਆਂ ਉਦੋਂ ਮਗਰੋਂ MLA ਇੱਥੇ ਦਿਖਾਈ ਨਹੀਂ ਦਿੱਤਾ। ਇੱਕ ਵਾਰੀ ਆਇਆ, ਉਹ ਵੀ ਸਕੂਲ ਦੇ ਫੰਕਸ਼ਨ ਤੇ ਸੱਦਿਆ ਗਿਆ ਤਾਂ ਆਇਆ, ਨਹੀਂ ਆਇਆ ਹੀ ਨਹੀਂ। ਕਿਹੜਾ MLA? ਮੋਲਕ ਸਿੰਘ, ਕੋਟਕਪੁਰੇ ਤੋਂ ਆ, ਜੈਤੋ ਹਲਕਾ ਹੈ, ਉਹਨੂੰ ਭੇਜ ਦਿੱਤਾ ਵਾ, ਉੱਥੇ ਜੈਤੋ ਰਹਿੰਦਾ। ਤੇ ਰੈਸ਼ ਉਹਦੀ ਦਿਖਾਈ ਵੀ ਆ, ਇਕੱਲੀ ਕੋਠੀ ਹੁੰਦੀ ਆ, ਉਹ ਕੋਠੀ ਮੂਹਰੇ ਜਿੰਦਰਾਂ ਦਾ। MLA ਪਤਾ ਨਹੀਂ ਕਿੱਥੇ ਹੁੰਦਾ, ਦਿੱਲੀ ਹੁੰਦਾ ਕਿ ਆਪਦੇ ਘਰਾਂ ਵਾਲੀ ਦੇ ਪਾਸ ਪੂਸ ਹੀ ਬਣਾਉਂਦਾ ਫਿਰਦਾ। ਤੁਸੀਂ ਕੋਟਕਪੁਰੇ ਤੋਂ ਸਪੀਕਰ, ਇੱਕ ਵਿਧਾਇਕ ਸਪੀਕਰ ਵੀ ਹੈਗੇ ਨੇ ਕਰਤਾਰ ਸਿੰਘ ਸੰਧਮਾ, ਉਹਨਾਂ ਕੋਲ ਵੀ ਪਹੁੰਚ ਕਰੀ? ਕੋਈ ਨਹੀਂ ਆਇਆ, ਸਭ ਤੱਕ ਪਹੁੰਚ ਕਰੀ ਹੋਈ ਆ। ਲੋਕਾਂ ਨੂੰ ਪਤਾ ਹੀ ਆ, ਮੀਡੀਆ ਰਾਹੀਂ ਜਾਈ ਜਾਂਦੀਆਂ ਗੱਲਾਂ ਜੀ। ਸਾਡੇ ਕੋਲੇ ਕੋਈ ਨਹੀਂ ਹਜੇ ਤੱਕ ਪਹੁੰਚਿਆ। ਪ੍ਰਸ਼ਾਸਨ ਦਾ ਕੋਈ ਅਧਿਕਾਰੀ ਪਿੰਡ ਦੀ ਸਾਰ ਲੈਣ ਨਹੀਂ ਪਹੁੰਚਿਆ ਹਜੇ ਤੱਕ। ਇੱਥੇ ਸਭ ਤੋਂ ਵੱਧ ਨੁਕਸਾਨ ਪਿੰਡ ਡੋੜ ਨਾਲ ਚ ਹੋਇਆ, ਜਿਹੜਾ ਕਿਸੇ ਦੇ ਵੀ ਘਰ ਦੇ ਵਿੱਚ ਖਾਣ ਜੋਗਰੇ ਦਾਣੇ ਨਹੀਂ ਬਚੇ। ਆਉਣ ਵਾਲੇ ਸਮੇਂ ਦੇ ਵਿੱਚ ਤੂੜੀ ਵੀ ਪਸ਼ੂਆਂ ਨੂੰ ਮੁੱਲ ਲੈਣੀ ਪੈਣੀ ਹੈ। ਅਸੀਂ ਕੱਲ ਉਹਨਾਂ ਦੇ ਦਫ਼ਤਰ ਫੋਨ ਲਾਇਆ ਸੀ ਜੀ, ਮੋਲਕ ਸਿੰਘ। ਕੀ ਕਹਿੰਦੇ? ਉਹਨਾਂ ਦੇ ਉੱਥੇ ਬੋਲੇ ਜਿਹੜੇ ਮਤਲਬ ਬੈਠੇ ਦਫ਼ਤਰ 'ਚ, ਉਹ ਕਹਿੰਦੇ ਉਹ ਤਾਂ ਚੰਡੀਗੜ੍ਹ ਗਏ ਹੋਏ ਆ, 2-4 ਦਿਨ ਨਹੀਂ ਆ ਸਕਦੇ। ਇੱਥੇ ਉਹਨਾਂ ਦੇ ਹਲਕੇ 'ਚ ਦੇਖੋ ਕੀ ਨੁਕਸਾਨ ਹੋ ਗਿਆ, 100% ਫਸਲਾਂ ਤਬਾਹ ਹੋ ਗਈਆਂ। ਤੇ ਉਹ ਚੰਡੀਗੜ੍ਹ ਕੀ ਕਰ ਰਿਹਾ? ਕੁਛ ਵੀ ਨਹੀਂ। ਚੰਡੀਗੜ੍ਹ ਕੀ ਕੰਮ ਆ ਉਹਨਾਂ ਦਾ? ਜਦੋਂ ਭਗਵੰਤ ਮਾਨ ਉਦੋਂ ਕਹਿ ਰਹੇ ਸੀ ਵੀ ਆਪਣੇ ਹਲਕਿਆਂ 'ਚ ਲੋਕਾਂ ਦੀਆਂ ਸਮੱਸਿਆਵਾਂ ਸੁਣਨਗੇ, ਤੇ ਅੱਜ ਉਹ ਜਦੋਂ ਹੁਣ ਸਮੱਸਿਆ ਆਈ ਆ ਕਿਸਾਨਾਂ ਤੇ, ਅੱਜ ਉਹ ਚੰਡੀਗੜ੍ਹ ਬੈਠੇ ਆ। ਹਾਂਜੀ, ਕਿੱਥੇ ਤਾਂ ਕਹਿੰਦੇ ਸੀਗੇ ਵੀ ਤੁਹਾਡੇ ਕੋਲੇ ਆਉਣਗੇ, ਅਸੀਂ ਆ ਚੱਲ ਕੇ ਆਉਣਗੇ ਅਫਸਰ। ਭਗਵੰਤ ਮਾਨ ਵੈਸੇ ਟੀਵੀ ਤੇ ਦਾ ਬਿਆਨ ਬਹੁਤ ਦਿੰਦੇ ਆ ਵੀ ਸੱਥਾਂ 'ਚ ਆ ਕੇ ਤੁਹਾਡੇ ਬੋੜਾਂ ਥੱਲੇ ਬਹਿ ਕੇ ਰਜਿਸਟਰੀਆਂ ਹੋਣਗੀਆਂ। ਇਹ ਰਜਿਸਟਰੀਆਂ ਤਾਂ ਬਾਈ ਬਾਅਦ 'ਚ ਕਰ ਲਿਓ, ਪਹਿਲਾਂ ਜਿਹੜੇ ਆ ਜੱਟਾਂ ਦੇ ਹਿਰ ਦੇ ਵਲੂੰਦਰੇ ਗਏ ਆ ਉਹਨਾਂ ਵੱਲ ਧਿਆਨ ਦੇ ਲਓ। ਕੋਈ ਵੀ ਪ੍ਰਸ਼ਾਸਨ ਦਾ ਅਧਿਕਾਰੀ ਸਾਡੇ ਇੱਥੇ ਡੋੜ ਪਿੰਡ, ਮੱਲਾ, ਲੰਬ ਵਾਲੀ ਆ ਨਾਲ ਸਿਰਗੇ ਵਾਲਾ, ਕੋਈ ਵੀ ਬਈ ਥਾਂ ਨਹੀਂ ਛੱਡਿਆ ਵੀ ਜਿੱਥੇ ਕੋਈ ਥੱਬੀ ਪੱਠਿਆਂ ਦੀ ਲੈ ਜਾਊਗਾ ਜਾਂ ਕੋਈ ਖੇਤ ਕੁਆਂਟਲ ਕਣਕ ਜਾਵੜੂਗੀ ਘਰੇ। ਬਹੁਤ ਬੁਰਾ ਹਾਲ ਹੈ। ਇਸ ਟਾਈਮ ਸਰਕਾਰ ਨੂੰ ਇਹੀ ਬੇਨਤੀ ਹੈ ਵੀ ਜ਼ਿਮੀਂਦਾਰਾਂ ਵੱਲ ਧਿਆਨ ਦਿੱਤਾ ਜਾਵੇ, ਜਲਦੀ ਤੋਂ ਜਲਦੀ ਕੋਈ ਅਧਿਕਾਰੀ ਬੁਲਾ ਕੇ, ਪਟਵਾਰੀ ਜਾਂ ਕਾਨੂੰਗੋ ਕੋਈ ਵੀ ਅਧਿਕਾਰੀ ਜਿਹੜਾ ਕੋਈ ਲਾਉਣਾ ਸਰਕਾਰ ਲਾ ਕੇ ਪਿੰਡਾਂ ਦੀਆਂ ਗਰਦੌਰੀਆਂ ਕੀਤੀਆਂ ਜਾਣ ਤੇ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ। ਨਹੀਂ ਤਾਂ ਬਾਈ ਜੀ ਤੁਹਾਨੂੰ ਆਮ ਹੀ ਖੇਤਾਂ 'ਚ ਜਾ ਕੇ ਮੋਟਰਾਂ ਦੇ ਕੋਲੇ ਫਾਹੇ ਦੇ ਲਟਕਦੇ ਮਿਲਣਗੇ ਕਿਸਾਨ, ਕਿਉਂਕਿ ਕਿਸਾਨ ਨੂੰ ਬਹੁਤ ਉਮੀਦ ਹੁੰਦੀ ਹੈ ਵੀ 6 ਮਹੀਨਿਆਂ ਤੋਂ ਹਰੇਕ ਨੇ ਫਸਲ। ਹਾਂਜੀ ਬਈ ਇਹ ਦੇਖ ਲਿਆ ਸੀ, ਹਾਲ ਇਹ ਦਿਖਾਤਾ ਜਿਹੜਾ ਤੁਸੀਂ ਕਹਿ ਰਹੇ ਹੋ, ਪੱਠਿਆਂ ਦਾ ਹਾਲ ਇਹ ਦਿਖਾਤਾ ਸੀ। ਸਾਡਾ ਆਪਦਾ ਵੀ ਦਿਲ ਜਿਹੜਾ ਉਹ ਰੋ ਰਿਹਾ ਹੈਗਾ ਇਸ ਵਕਤ। ਅਸੀਂ ਕੁਲਦੀਪ ਇੱਕ ਵਾਰ ਕੈਮਰੇ ਦੀ ਲੰਬੀ ਨਿਗਾਹ ਮਰਵਾ ਦਿਆ ਪਿੱਛੇ ਨੂੰ, ਜਦੋਂ ਕੈਮਰੇ ਦੀ ਲੰਬੀ ਨਿਗਾਹ ਵੱਜੂ ਨਾ ਤੁਹਾਨੂੰ ਦਿਖ ਜਾਊਗਾ ਕਿ ਆਖਰ ਕਿਸਾਨ ਫਾਹੇ ਕਿਉਂ ਲੈਂਦੇ ਨੇ, ਆਖਰ ਕਿਸਾਨ ਮਰਦੇ ਕਿਉਂ ਨੇ। ਬਈ ਕੀ ਕਹੋਗੇ? ਅੱਜ ਇੱਥੇ ਅਸੀਂ ਤੁਹਾਡੇ ਪਿੰਡ ਦੇ ਵਿੱਚ ਜਾਂਦੇ ਰੁਕੇ ਕਿ ਇਕੱਠ ਦੇਖਿਆ, ਰੁਕ ਗਏ, ਅਸੀਂ ਤੁਰੇ ਜਾਂਦੇ। ਬਹੁਤ ਬੁਰਾ ਹਾਲ ਆ। ਫਸਲਾਂ ਮੋਟੇ ਫਸਲਾਂ ਸੀ ਸਾਡੀਆਂ, ਨੌਜਵਾਨ ਫਸਲਾਂ ਸਾਡੀਆਂ ਤਬਾਹੀ ਕਰਕੇ ਰੱਖਤੀਆਂ। ਸਾਡਾ ਜਮਾ ਹੀ ਨਾ ਸਬਜ਼ੀ ਛੱਡੀ, ਨਾ ਸਾਡੇ ਆ ਪਸ਼ੂਆਂ ਵਾਸਤੇ ਫਰਾ ਚਾਰਾ, ਕੁਛ ਨਹੀਂ ਬਈ। ਫਸਲ ਕੀ ਜਿਹੜੀ ਹੈਗਾ ਕਿਲੋ ਕਣਕ ਘਰੇ ਨਹੀਂ ਆਉਂਦੀ, ਸਾਰੀ ਦੀ ਸਾਰੀ ਬਾਹਰੋਂ ਮੁੱਲ ਲੈਣੀ ਪੈਣੀ ਆ, ਤੂੜੀ ਮੁੱਲ ਲੈਣੀ ਪੈਣੀ ਹੈ। ਕਿਸਾਨਾਂ ਦੇ ਦਰਦ ਤੁਸੀਂ ਆਪ ਹੀ ਦੱਸ ਲਓ ਵੀ ਕਿਸਾਨ ਉੱਠੂਗਾ ਕਿਵੇਂ? ਕੱਲੀ ਬਈ ਕਣਕ ਤੇ 100 ਆਸਾਂ ਲਾਈਆਂ ਹੁੰਦੀਆਂ ਜ਼ਿਮੀਂਦਾਰ ਦੀਆਂ ਵੀ ਕਣਕ ਆਊਗੀ, ਆਹ ਕਰਾਂਗੇ ਐਤਕੀ, ਆਹ ਕਰਾਂਗੇ, ਪਰ ਕਣਕ ਤਾਂ ਐਤਕੀ ਆਉਂਦੀ ਨਹੀਂ ਬਈ। ਆ ਹੁਣ ਸਾਨੂੰ ਬਹੁਤ ਬਦਨਾਮ ਕਰਦੇ ਸੀ ਕਿਸਾਨ, ਸੜਕਾਂ ਰੋਕ ਲੈਂਦੇ, ਲੋਕਾਂ ਨੂੰ ਪਰੇਸ਼ਾਨ ਕਰਦੇ ਆ। ਐਤਕੀ ਉਹਨਾਂ ਦੇ ਕਾਲਜੇ ਠੰਡ ਪੈ ਗਈ, ਐਤਕੀ ਤਾਂ ਨਹੀਂ ਅਸੀਂ ਸੜਕਾਂ ਉਹਨਾਂ ਦੀਆਂ ਰੋਕਦੇ। ਤਾਂ ਹੀ ਰੋਕਾਂ ਨਾ, ਜੇ ਸਾਡੀ ਫਸਲ ਨਾ ਵਿਕੂ, ਫਸਲ ਤਾਂ ਮੰਡੀ 'ਚ ਨਹੀਂ ਜਾਣੀ। ਮੰਡੀ 'ਚ ਫਸਲ ਤਾਂ ਅਸੀਂ ਧਰਨੇ ਤਾਂ ਹੀ ਲਾਉਂਦੇ ਜਦੋਂ ਸਾਡੀ ਫਸਲ ਦੀ ਬੋਲੀ ਨਹੀਂ ਲੱਗਦੀ, ਫਸਲ ਨਹੀਂ ਵਿਕਦੀ, ਤਾਂ ਹੀ ਲਾਉਂਦੇ ਨਾ ਬਈ। ਜਦੋਂ ਫਸਲ ਹੀ ਸਾਡੀ ਨਾ ਹੋਏ, ਅਸੀਂ ਧਰਨੇ ਲਾ ਕੇ ਕੀ ਕਰਨੇ ਆ? ਉਹਨਾਂ ਦੇ ਵੀ ਕਾਲਜੇ ਠੰਡ। ਮੀਡੀਆ ਵਾਲੇ ਭਾਈ ਤੁਹਾਡਾ ਵੀ ਧੰਨਵਾਦ, ਤੁਸੀਂ ਆਏ ਆ ਸਾਡੇ ਕੋਲੇ। ਮੀਡੀਆ ਨੇ ਸਾਨੂੰ ਪਹਿਲਾਂ ਬਦਨਾਮ ਹੀ ਕੀਤਾ, ਆ ਕਲਾਕਾਰਾਂ ਨੇ ਸਾਨੂੰ ਕਰਤਾ ਜੱਟ ਇੱਛਾ ਕਰਦਾ, ਮੌਜਾਂ ਕਰਦਾ। ਵੇਖ ਲਓ ਮੌਜਾਂ ਸਾਡੀਆਂ।
ਆ ਸਾਰੀਆਂ ਆਸਾਂ ਸਾਡੀ ਕਣਕ ਤੇ ਹੁੰਦੀਆਂ, ਖਾਣ ਨੂੰ ਆਊ ਤੂੜੀ ਨੂੰ, ਕੁੱਲ ਗਰੀਬ ਗੁਰਬੇ ਨੂੰ ਆਸ ਹੁੰਦੀ ਹੈ ਤੇ ਸਾਡੇ ਤੇ ਸਾਰੀਆਂ ਤਬਾਹ ਕਰਕੇ ਰੱਖਤੀਆਂ। ਪਹਿਲਾਂ ਆਲੂਆਂ ਦੀ ਫਸਲ ਜੀ 400 ਗੱਟਾ ਨਿਕਲਦਾ ਸੀ, 100 ਗੱਟਾ ਨਿਕਲਿਆ ਕੀ ਕੁਦਰਤੀ ਕੋਰੇ ਦੀ ਮਾਰ ਪਈ ਜੀ। ਸਰਕਾਰਾਂ ਤੋਂ ਕੀ ਆਸ ਆ? ਸਰਕਾਰਾਂ ਤੋਂ ਕਿੰਨੀ ਕੁ ਆਸ ਆ? ਸਰਕਾਰਾਂ ਤਾਂ ਬਾਂਹ ਸਾਡੀ ਫੇਰ ਹੀ ਫੜਨਗੀਆਂ ਨਹੀਂ, ਸਰਕਾਰਾਂ ਤਾਂ ਬਾਂਹ ਸਾਡੀ ਫੇਰ ਹੀ ਫੜਨਗੀਆਂ ਜੇ ਸਰਕਾਰ ਵਿਹਲੀ ਹੋ ਫ੍ਰੀ ਹੋ। ਸਰਕਾਰਾਂ ਤਾਂ ਪਹਿਲਾਂ ਤਾਂ ਅਮਰਤਪਾਲ ਨੂੰ ਫੜਨਗੀਆਂ, ਫਿਰ ਉਹ ਪੇਪਰ ਪੂਪਰ ਦੇਈ ਜਾਂਦੇ ਆ, ਉਧਰ ਹੈ ਫਿਰ ਵਿਆਹਾਂ 'ਚ ਹੈ। ਜੇ ਉਧਰੋਂ ਵਿਹਲੇ ਹੋ ਗਏ ਫਿਰ ਸਾਡੇ ਕੋਲ ਆਉਣਗੇ, ਜੇ ਫਿਰ ਵੀ ਨਾ ਆਉਣਗੇ ਫਿਰ ਜਿਵੇਂ ਦੂਜਿਆਂ ਨੂੰ ਵਿਹਲੇ ਕੀਤਾ ਆਉਂਦੇ ਸਾਲ ਇਹ ਵਿਹਲੇ ਕਰ ਦੇਣਗੇ। ਸਾਡੇ ਜਥੇਬੰਦੀਆਂ ਕਿਸਾਨ ਖੜੇ ਆ ਇਹ, ਅਸੀਂ ਜੀ ਉੱਥੇ ਗਏ ਜੀਰੇ ਗਏ ਅਸੀਂ ਲਾ ਕੇ, ਸਾਨੂੰ ਵਿਸ਼ਵਾਸ ਦਵਾਇਆ ਵੀ ਫੈਕਟਰੀ ਬੰਦ ਕਰਤੀ ਬੰਦ, ਦੱਸ ਦਿਓ ਚਲਾਤੀ ਨਾ ਦੁਆਰੇ, ਦੱਸ ਅਸੀਂ ਕੀ ਜੋ ਮੁੱਖ ਮੰਤਰੀ ਬੋਲਣਾ ਕੀ ਵਿਸ਼ਵਾਸ ਕਰ ਗਏ ਅਸੀਂ? ਅਮਲੀ ਜਾਮਾ ਪਹਿਨਾਇਆ ਜਾਵੇ ਤਾਂ ਫੇਰ ਹੀ ਆ ਨਾ ਬਈ। ਬਹੁਤ ਜਿੰਨਾ ਕਹਿ ਦਿਓ ਬਈ, ਸਬਜ਼ੀਆਂ ਸਾਡੀਆਂ ਕੋਲ ਕੁਛ ਨਹੀਂ ਰਿਹਾ, ਸਾਰਾ ਕੁਝ ਤਬਾਹ ਕਰਕੇ ਰੱਖਤਾ ਰੱਬ ਨੇ। ਮੰਤਰੀ ਆ ਜਿਹੜਾ ਤੋਮਰ ਆ, ਉਹਦਾ ਬਿਆਨ ਸੁਣਿਆ ਹੋਣਾ ਤੁਸੀਂ ਕੱਲ ਦਾ, ਅੱਗੇ ਪੰਜਾਬ 'ਚ ਕੋਈ ਨੁਕਸਾਨ ਨਹੀਂ ਹੋਇਆ। ਦੇਖੋ ਤੁਸੀਂ ਇਹਨਾਂ ਫੇਰ ਹੀ ਆ ਨਾ, ਜੇ ਮੀਡੀਆ ਗੱਲ ਤਾਂ ਸਰਕਾਰ ਤੱਕ ਪਹੁੰਚਾਊਗਾ ਉਹਨਾਂ ਨੂੰ ਤਾਂ ਫੇਰ ਹੀ ਪਤਾ ਲੱਗੂ ਨਾ ਵੀ ਆ, ਜੇ ਤੁਸੀਂ ਦਿਖਾਓ ਬਈ ਫੇਰ ਹੀ ਪਤਾ ਲੱਗੂ ਨਾ ਵੀ ਆਹ ਨੁਕਸਾਨ ਹੋਇਆ। ਨਹੀਂ ਤਾਂ ਬਈ ਇੱਥੇ ਤਾਂ ਸਾਡਾ ਤਾਂ ਗੱਲ ਜੋ ਤਾਂ ਮੀਡੀਆ ਤੋਂ ਬਿਨਾਂ ਤਾਂ ਗੱਲ ਜਾਣੀ ਨਹੀਂ। ਤਾਂ ਬਾਕੀ ਸਰਕਾਰੀ ਅਧਿਕਾਰੀ ਜਵਾਕਾਂ ਦੀਆਂ ਫੀਸਾਂ ਕਿਵੇਂ ਭਰੀਆਂ ਜਾਣੀਆਂ ਫਿਰ? ਹੁਣ ਜਵਾਕ ਪੜ੍ਹਾਈ ਕਰ ਰਹੇ ਨੇ, ਆਈਲੈਟਸਾਂ ਦਾ ਦੌਰ ਆ ਜਿਹੜਾ ਉਹ ਚੱਲ ਰਿਹਾ, ਬਾਹਰ ਫੋਰਨ ਜਾ ਰਹੇ। ਉਹ ਤਾਂ ਬਈ ਬਾਲੀਆਂ ਦੂਰ ਦੀਆਂ ਗੱਲਾਂ ਹੁਣ ਕੁੱਲ ਜੋ ਆਹ ਰਿਜ਼ਲਟ ਆਉਣੇ ਹਨਾ, ਅਗਲੀ ਕਲਾਸ 'ਚ ਦਾਖਲੇ ਲੈਣੇ ਆ, ਦਾਖਲੇ ਆ, ਕਿਤਾਬਾਂ, ਬਸਤੇ ਆ, ਸਾਰੇ ਆ ਇਹ ਤੋਂ ਹੀ ਸੀ। ਦੱਸੋ ਹੁਣ ਕਿਸਾਨ ਦੇ ਸਿਰ ਕਰਜ਼ਾ ਚੜ ਗਿਆ, ਹੁਣ ਕਰਜ਼ਾ ਚੜੂਗਾ ਕਿਵੇਂ ਚੜੂਗਾ? ਤੁਸੀਂ ਆਪ ਹੀ ਸਮਝ ਲਓ ਵੀ ਕਰਜ਼ਾ ਜਦੋਂ ਕੁਝ ਫਸਲ ਸਾਡੇ ਹੋਈ ਨਹੀਂ ਤਾਂ ਫਿਰ ਬਈ ਕਰਜ਼ਾ ਲੈ ਕੇ ਉਹ ਕਰਾਂਗੇ ਨਾ ਗਾਂ। ਖਾਣਗੇ ਕਿੱਥੋਂ ਦਾਣੇ? ਤਾਂ ਇਹ ਤਸਵੀਰ ਆ, ਅਸੀਂ ਥੋੜੀ ਤਸਵੀਰ ਆ ਜਿਹੜੀ ਉਹ ਦਿਖਾ ਰਹੇ ਆ, ਹਰ ਇੱਕ ਪਿੰਡ ਦੇ ਵਿੱਚ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਆ, ਕਿਉਂਕਿ ਪਿੰਡ ਦੇ ਵਿੱਚ ਤਾਂ ਪਹੁੰਚ ਰਹੇ ਆ ਕਿ ਪਿੰਡਾਂ ਦੇ ਵਿੱਚੋਂ ਅਸੀਂ ਖੁਦ ਉੱਠੇ ਹੋਏ ਆ, ਇਹਨਾਂ ਪਿੰਡਾਂ ਦੇ ਵਿੱਚੋਂ ਅਸੀਂ ਖੁਦ ਉੱਠੇ ਹੋਏ ਆ। ਅਸੀਂ ਕਿਸੇ ਸਟੂਡੀਓ ਦੇ ਵਿੱਚ ਬੈਠ ਕੇ ਚੀਕਾ ਰੌਲੀ ਨਹੀਂ ਪਾਉਂਦੇ ਹੈਗੇ, ਅਸੀਂ ਆਮ ਲੋਕਾਂ ਦੇ ਨਾਲ ਗੱਲ ਕਰਦੇ ਆ। ਇਹ ਤਸਵੀਰ ਆ ਜਿਹੜੀ ਮੇਰੇ ਪਿੱਛੇ ਵੀ ਦੇਖ ਸਕਦੇ ਹੋ ਕਿ ਹਰਾ ਚਾਰਾ ਬੀਜਿਆ ਹੋਇਆ ਸੀ ਕਿਸਾਨ ਦਾ, ਤਾਂ ਹਰਾ ਚਾਰਾ ਵੀ ਤਬਾਹ ਹੋ ਗਿਆ। ਤੇ ਇੱਧਰ ਜਿਹੜੀ ਕਿਸਾਨ ਦੀ ਖਾਣ ਦੇ ਲਈ ਕਣਕ ਬੀਜੀ ਸੀ, ਇਸ ਕਣਕ ਤੇ ਬਹੁਤ ਸਾਰੀਆਂ ਆਸਾਂ ਸੀ ਕਿਸਾਨ ਨੂੰ ਕਿ ਅਸੀਂ ਅੱਗੇ ਦੀ ਅੱਗੇ ਆਪਣੀ ਜਿਹੜੀ ਕਿ ਤੋਰੀ ਫੁਲਕਾ ਤੋਰਾਂਗੇ, ਅੱਗੇ ਦੀ ਅੱਗੇ ਪਹੁੰਚਾਂਗੇ। ਤਾਂ ਇਹ ਜਿਹੜੀ ਫਸਲ ਆ ਇਹ ਵੀ ਤਬਾਹ ਹੋ ਗਈ ਆ। ਜਿਹੜੀ ਇੰਨੀ ਕੁ ਤੁਹਾਡੇ ਨਾਲ ਅਸੀਂ ਗੱਲ ਕਰ ਰਹੇ ਹਾਂ ਉਹ ਵੀ ਬੜਾ ਹੌਸਲਾ ਤੇ ਬੜੀ ਹਿੰਮਤ ਕਰਕੇ ਕਰ ਰਹੇ ਹਾਂ, ਕਿਉਂਕਿ ਸਾਡਾ ਖੁਦ ਦਾ ਬੋਲਣ ਨੂੰ ਦਿਲ ਨਹੀਂ ਕਰ ਰਿਹਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਅੱਗੇ ਮਿਲਦੇ ਹਾਂ ਕਿਸੇ ਹੋਰ ਪਿੰਡ ਦੇ ਵਿੱਚ। ਸੋ ਜਦੋਂ ਪੰਜਾਬ ਦੀ ਗੱਲ ਕਰਨ ਨਿਕਲਦੇ ਹਾਂ ਤਾਂ ਬੜੇ ਵੱਡੇ ਵਾਅਦੇ ਕਰੇ ਜਾਂਦੇ ਨੇ ਸਰਕਾਰਾਂ ਦੇ ਵੱਲੋਂ ਕਿ ਅਸੀਂ ਪੰਜਾਬ ਦੇ ਲੋਕਾਂ ਦੀ ਗੱਲ ਕਰਾਂਗੇ, ਅਸੀਂ ਪੰਜਾਬ ਦੀ ਗੱਲ ਕਰਾਂਗੇ। ਤਾਂ ਅੱਜ ਪਿੰਡ ਤੋਂ ਚੱਲੇ ਆ ਤਾਂ ਪੂਰਾ ਰਸਤਾ ਦੇਖਦੇ ਆਏ ਆ। ਪੰਜਾਬ ਦੇ ਵਿੱਚ ਕੁਦਰਤ ਦਾ ਕਹਿਰ ਬੜਾ ਕੁਝ ਸੀਗਾ ਜਿਹੜਾ ਕਿ ਪੰਜਾਬ ਦੇ ਲੋਕਾਂ ਨੇ ਇਹਨਾਂ ਫਸਲਾਂ ਦੇ ਸਿਰ ਤੇ ਕਰਨਾ ਸੀਗਾ। ਤਾਂ ਅੱਜ ਜਿਹੜੀ ਫਸਲ ਆ, ਕਦੇ ਪੁੱਤਾਂ ਵਾਂਗ ਪਾਲੀ ਖੜੀ ਫਸਲ ਨੂੰ ਦੇਖ ਕੇ ਕਿਸਾਨ ਖੁਸ਼ ਹੋਇਆ ਕਰਦੇ ਸੀ, ਤਾਂ ਅੱਜ ਸਾਡਾ ਖੁਦ ਦਾ ਵੀ ਰੋਣਾ ਆ ਰਿਹਾ ਗਾ, ਅੰਦਰੋਂ ਦਿਲ ਰੋ ਰਿਹਾ ਗਾ ਕਿ ਇਸ ਫਸਲ ਦਾ ਜਿਹੜਾ ਨੁਕਸਾਨ ਆ ਉਹ ਆਖਰ ਭਰਿਆ ਕਿਵੇਂ ਜਾਊਗਾ। ਬੜਾ ਕੁਛ ਹੈ ਜਿਹੜਾ ਕਿ ਪੰਜਾਬ ਦੇ ਵਿੱਚ ਵਾਪਰ ਰਿਹਾ, ਪਰ ਅੱਜ ਅਸੀਂ ਇੱਕ ਅਲੱਗ ਤੇ ਰਿਪੋਰਟ ਕਰਨ ਨਿਕਲੇ ਆ, ਕਿਉਂਕਿ ਇਹ ਮੇਰੇ ਪਿੱਛੇ ਖੜੇ ਕਿਸਾਨ ਬਠਿੰਡੇ ਜ਼ਿਲ੍ਹੇ ਦੇ ਨੇ। ਗੜਿਆਂ ਦੀ ਮਾਰ ਦੇ ਵਿੱਚ ਆਈ ਫਸਲ, ਤਾਂ ਨੁਕਸਾਨ ਹੱਦ ਤੋਂ ਜ਼ਿਆਦਾ ਹੋਇਆ। ਤੁਸੀਂ ਦੇਖ ਸਕਦੇ ਹੋ ਇਹ ਬੱਲੀਆਂ ਨੇ ਜਿਹੜੀਆਂ, ਬੱਲੀਆਂ ਦੇ ਉੱਪਰ ਦਾਣਾ ਤੱਕ ਨਹੀਂ ਛੱਡਿਆ ਗਿਆ। ਤਾਂ ਇਸ 'ਤੇ ਕੁਝ ਕੁ ਸ਼ਬਦ ਨੇ ਜਿਹੜੇ ਬੋਲਣੇ ਸੀ ਪਰ ਬੋਲਣ ਨੂੰ ਦਿਲ ਨਹੀਂ ਕਰ ਰਿਹਾ, ਕਿਉਂਕਿ ਅੱਜ ਜਿਹੜੀਆਂ ਇਹ ਫਸਲਾਂ ਦੇਖ ਰਹੇ ਹੈਗਾ, ਫਸਲਾਂ ਤੋਂ ਦੇਖ ਕੇ ਮਨ ਜਿਹੜਾ ਉਹ ਭਾਵੁਕ ਹੋ ਰਿਹਾ। ਤਾਂ ਸਾਡੇ ਨਾਲ ਕਿਸਾਨ ਮੌਜੂਦ ਨੇ, ਅਸੀਂ ਕਿਸਾਨਾਂ ਤੋਂ ਹੀ ਸੁਣ ਲੈਂਦੇ ਹਾਂ ਕਿ ਕਿੰਨਾ ਕੁ ਖਰਚਾ ਹੁੰਦਾ ਗਾ, ਕਿ ਕਿਸਾਨਾਂ ਦੇ ਕੀ ਜਿਹੜੀਆਂ ਸਦਰਾਂ ਸੀ ਜਿਹੜੀਆਂ ਕਿ ਉਹਨਾਂ ਨੇ ਸਜੋਈਆਂ ਸਨ ਕਿ ਪੂਰੀਆਂ ਕਰਨੀਆਂ ਸੀ। ਕਿਸੇ ਦੀ ਧੀ ਵਿਆਹੁਣ ਵਾਲੀ ਸੀ, ਕਿਸੇ ਦੀ ਜਵਾਕਾਂ ਦੀ ਪੜ੍ਹਾਈ ਸੀ, ਕਿਸੇ ਦਾ ਅੱਜ ਕੱਲ੍ਹ ਇੱਕ ਦੌਰ ਚੱਲਿਆ ਆਈਲੈਟਸ ਦਾ ਕਿ ਆਈਲੈਟਸਾਂ ਦੀਆਂ ਫੀਸਾਂ ਭਰੀਆਂ ਹੋਈਆਂ ਸੀ ਅਤੇ ਬਾਹਰ ਜਾਣ ਦੇ ਸੁਪਨੇ ਸੰਜੋਈ ਬੈਠੀਆਂ ਸਨ ਧੀਆਂ ਪੁੱਤ। ਤਾਂ ਅਸੀਂ ਅੱਜ ਇਹਨਾਂ ਕਿਸਾਨਾਂ ਤੋਂ ਜਾਣਦੇ ਹਾਂ। ਬਾਈ ਬਹੁਤ ਬਹੁਤ ਸਵਾਗਤ ਆ ਤੁਹਾਡਾ ਇੰਡੋਜ਼ ਟੀਵੀ 'ਤੇ। ਅੱਜ ਇਹ ਫਸਲਾਂ ਜਿਹੜੀਆਂ ਦੇਖ ਕੇ ਬੜਾ ਮਨ ਆ ਜਿਹੜਾ ਉਹ ਭਾਵੁਕ ਹੋ ਰਿਹਾ, ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਇੰਡੋਜ਼ ਟੀਵੀ ਦਾ, ਜਿਨ੍ਹਾਂ ਨੇ ਕਿਸਾਨਾਂ ਦੀ ਸਾਰ ਲਈ ਆ। ਕਿ ਦੂਜੀ ਜਿਹੜੀ ਕੁਦਰਤੀ ਮਾਰ ਹੈ ਕਿਸਾਨਾਂ 'ਤੇ ਪਈ ਹੈ, ਇਹ ਬਹੁਤ ਹੀ ਮਾੜੀ ਹੈ, ਕਿਉਂਕਿ ਸਾਡੇ ਇਸ ਪਿੰਡ ਨਾਲ ਤਾਂ ਮੇਰੇ ਖਿਆਲ ਵੀ ਸਾਰੇ ਏਰੀਏ ਨਾਲ ਹੀ ਇਹ ਦੂਜੀ ਮਾਰ ਲਗਾਤਾਰ। ਪਹਿਲਾਂ ਨਰਮੇ ਦਾ ਮੁਆਵਜ਼ਾ ਸੀ ਸਾਡੇ, ਉੱਥੇ ਬਹੁਤ ਘੱਟ ਨੁਕਸਾਨ ਹੋਇਆ, ਬਹੁਤ ਜ਼ਿਆਦਾ ਨੁਕਸਾਨ ਹੋਇਆ, ਪਰ ਮੁਆਵਜ਼ਾ ਨਾ ਮਾਤਰ ਉਹ ਵੀ ਕਿਸਾਨ ਯੂਨੀਅਨ ਦੇ ਨੁਮਾਇੰਦਿਆਂ ਨੇ ਰੌਲਾ ਪਾ ਕੇ ਜਿਹੜਾ ਥੋੜ੍ਹਾ ਬਹੁਤਾ ਲਿਆ ਹੈ,
ਉਦੋਂ ਵੀ ਬਹੁਤ ਵੱਡੀ ਮਾਰ ਪਈ ਹੈ ਤੇ ਇਹ ਜਿਹੜੀ ਕੁਦਰਤੀ ਮਾਰ ਹੁਣ ਕਣਕ ਤੇ ਪਈ ਹੈ ਬਹੁਤ ਹੀ ਭੈੜੀ ਮਾਰ ਹੈ। 100% ਫਸਲ ਤਬਾਹ ਹੋ ਚੁੱਕੀ ਹੈ ਕਿਉਂਕਿ ਕਿਸਾਨ ਕੋਲੇ ਹੋਰ ਕੋਈ ਚਾਰਾ ਨਹੀਂ ਹੁੰਦਾ। ਇੱਕੋ ਇੱਕ ਕਿਸਾਨ ਦਾ ਆਸ ਹੁੰਦੀ ਹੈ 6 ਮਹੀਨਿਆਂ ਬਾਅਦ ਜਿਹੜੀ ਫਸਲ ਆਉਂਦੀ ਹੈ। ਕਿਸਾਨਾਂ ਨੂੰ ਆਸ ਸੀ ਆਸ ਕਣਕ ਤੇ, ਕਿਉਂਕਿ ਕਣਕ ਦੀ ਜਿਹੜੀ ਸ਼ੁਰੂਆਤ ਦੇ ਵਿੱਚ ਸੀਗੀ ਦੁੱਸ ਸੀਗੀ ਕਣਕਾਂ ਦਾ ਮੌਜੂਦਾ ਹੁਣ ਜਿਹੜੇ ਇਸ ਤੋਂ ਪਹਿਲਾਂ ਬਾਰਿਸ਼ ਤੋਂ ਪਹਿਲਾਂ ਜਿਹੜਾ ਰੁਤਬਾ ਸੀਗਾ ਕਣਕਾਂ ਝਾੜ ਬਹੁਤ 65 ਮਣ ਦੇ ਹੋਣ ਦੀ ਸੰਭਾਵਨਾ ਸੀਗੀ। ਪਰ ਜਿਹੜਾ ਹੁਣ ਪਰਮਾਤਮਾ ਦੀ ਕਰੋਪੀ ਨਾਲ ਪਾਣੀ ਫਿਰ ਗਿਆ ਤੇ ਮਣ ਦੋ ਮਣ ਕਿੱਲੇ ਦੇ ਕਣਕਾਂ ਮਸਾਂ ਹੀ, ਉਹ ਵੀ ਸੰਭਾਵਨਾ ਕੋਈ ਲੱਗਦੀ ਨਹੀਂ ਕਿਉਂਕਿ ਪਾਣੀ ਖੜਾ ਤੁਹਾਨੂੰ ਦਿਸੀ ਜਾਂਦਾ ਵੀ ਇਹਦੇ ਵਿੱਚ ਕੀ ਰਹਿ ਗਿਆ। ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਗਿਰਦਾਵਰੀ ਕਰਾ ਕੇ, ਗਿਰਦਾਵਰੀ ਵੀ ਜਿਹੜੀ ਕਰਨੀ ਹੈ ਕਿਉਂਕਿ ਜਿਹੜੇ ਗਿਰਦਾਵਰੀ ਕਰ ਜਾਂਦੇ ਆ, ਪਿਛਲੇ ਵਾਰ ਨਰਮੇ ਵਾਲੀ ਹੋਈ ਹੈ, ਕੋਈ 50-60 ਲਿਖਤਾ, 60 ਲਿਖਤਾ, ਕੋਈ 30 ਲਿਖਤਾ, ਕੋਈ 20 ਲਿਖਤਾ, ਸਾਡੇ ਲੋਕ ਹੀ ਪੀੜਤ ਹੋਏ ਆ। ਧਰਨੇ ਵੀ ਲਾਏ, ਖੇਤੀਬਾੜੀ ਦਫ਼ਤਰ ਮੂਹਰੇ ਵੀ ਸਾਡੇ ਲੋਕਾਂ ਨੇ ਜਾ ਕੇ ਪਿੱਟੇ, ਪਰ ਕੋਈ ਪੱਲੇ ਕੁਛ ਨਹੀਂ ਪਿਆ। ਅਸੀਂ ਸ਼ੁਰੂਆਤੀ ਬੇਨਤੀ ਕਰਦੇ ਹਾਂ ਵੀ ਜਿਹੜੀ ਗਿਰਦਾਵਰੀ ਆ ਪੂਰੀ ਲੋਕਾਂ ਨੂੰ ਨਾਲ ਲੈ ਕੇ, ਪਿੰਡ ਦੇ ਨੰਬਰਦਾਰਾਂ ਨੂੰ, ਪੰਚਾਇਤ ਨੂੰ, ਪਿੰਡ ਦੇ ਜਿਨ੍ਹਾਂ ਲੋਕਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਨਾਲ ਲੈ ਕੇ ਗਿਰਦਾਵਰੀ ਕੀਤੀ ਜਾਵੇ, ਚੁੱਪ ਚਪੀਤੇ ਨਾ ਕੀਤੀ ਜਾਵੇ। ਜਿਵੇਂ ਕਿ ਅੱਜ ਹੀ ਪਟਵਾਰੀ ਸਾਹਿਬ ਆਏ ਸੀਗੇ, ਗੇੜਾ ਮਾਰ ਕੇ ਮੁੜ ਗਏ ਕਿਉਂਕਿ ਜਿਨ੍ਹਾਂ ਦਾ ਨੁਕਸਾਨ ਕੀ ਹੋਇਆ ਦੱਸਣ। ਅਕਸਰ ਜਿਹਦਾ ਨੁਕਸਾਨ ਹੋਇਆ ਉਹਨੂੰ ਉਹਦੀ ਭਰਪਾਈ ਵਾਸਤੇ ਉਹਦੀ ਹਾਜ਼ਰੀ ਜ਼ਰੂਰੀ ਹੈ ਵੀ ਨੁਕਸਾਨ ਹੋਇਆ ਇਹ ਕਿਹਦਾ ਖੇਤ ਹੈ। ਦੂਜੀ ਗੱਲ ਵੱਡੀ ਬੇਨਤੀ ਸਭ ਤੋਂ ਜਿਹੜੇ ਵੱਡੇ ਗਰਦਾ ਮਾਮਲੇ ਮਿਲਣ ਵਾਸਤੇ ਜਿਹੜੀਆਂ ਮੇਨ ਪ੍ਰੋਬਲਮਾਂ ਆਉਣੀਆਂ ਵੀ ਜਿਹੜੀ ਗਿਰਦਾਵਰੀ ਕਾਸ਼ਤਕਾਰ ਦੇ ਨਾਂ 'ਤੇ ਕੀਤੀ ਜਾਵੇ ਕਿਉਂਕਿ ਮਾਲਕ 10 15 ਏਕੜ ਦੇ ਵਿੱਚ ਮਾਲਕ ਹੈ। ਕਾਸ਼ਤਕਾਰ ਨੂੰ ਪੁੱਛ ਕੇ ਵੀ ਕਹਿੰਦਾ ਕਾਸ਼ਤਕਾਰ ਕੌਣ ਹੈ, ਕਿਹਦੇ ਕੋਲ ਬੀਜੀ ਆ, ਉਹਦੇ ਨਾਂ 'ਤੇ ਚੈੱਕ ਕੱਟੇ ਜਾਣ ਤਾਂ ਕਿ ਕਿਸਾਨ ਸੌਖੇ ਰਹਿਣ। ਅਸੀਂ ਬੇਨਤੀ ਸਵੇਰੇ ਹੀ ਮੇਰੀ ਐਮਐਲਏ ਸਾਹਿਬ ਨਾਲ ਗੱਲ ਹੋਈ ਹੈ, ਐਮਐਲਏ ਸਾਹਿਬ ਪਟਵਾਰੀ ਸਾਹਿਬ ਆ ਕੇ ਮੁੜ ਗਏ ਵੀ ਕੋਈ ਸੁਣੀ ਤਾਂ ਨਹੀਂ। ਉਹ ਕਹਿੰਦੇ ਵੀ ਸੀਐਮ ਸਾਹਿਬ ਨਾਲ ਗੱਲ ਹੋ ਦਿੱਤਾ ਕੀਤੀ ਉਹਨਾਂ ਨੇ ਵੀ ਅੱਜ ਆਪ ਵੀ ਆਉਣਗੇ ਤੇ ਅਸੀਂ ਪਟਵਾਰੀ ਭੇਜਦੇ ਹਾਂ। ਪਰ ਪਟਵਾਰੀ ਭੇਜਣ ਦਾ ਤਾਂ ਫਾਇਦਾ ਜੇ ਉਹ ਲੋਕਾਂ ਦੀ ਸੁਣਵਾਈ ਹੋਏ ਸਹੀ ਢੰਗ ਨਾਲ, ਕਿਉਂਕਿ ਅਸੀਂ ਪਹਿਲਾਂ ਹੀ ਪੀੜਤਾਂ ਇਸ ਗੱਲ ਤੋਂ। ਸਾਰੇ ਯੂਨੀਅਨ ਦੇ ਨੁਮਾਇੰਦੇ ਖੜੇ ਆ, ਸਾਡੇ ਲੋਕ ਸਭ ਤੋਂ ਘੱਟ ਸਾਡੇ ਲੋਕਾਂ ਨੂੰ ਮਾਜਾ ਕਲਿਆਣ ਮਾਰਗ ਲੋਕਾਂ ਨੂੰ ਮਾਜਾ ਮਿਲਿਆ ਕਿਉਂਕਿ ਨਾ ਮਾਤਰ ਇੱਥੇ ਕਿਸੇ ਨੇ ਪੁੱਛਿਆ ਹੀ ਨਹੀਂ ਕੌਣ ਕੀ ਲਿਖ ਗਿਆ। ਜੀ ਬਿਲਕੁਲ। ਤਾਂ ਇੱਥੇ ਜਿਹੜੀ ਇਹ ਫਸਲ ਦੀ ਨੁਕਸਾਨ ਹੋਇਆ, ਫਸਲ ਦਾ ਨੁਕਸਾਨ ਹੋਇਆ ਤਾਂ ਇੱਥੇ ਪਟਵਾਰੀ ਆਉਂਦੇ ਨੇ ਸਰਕਾਰੀ ਅਦਾਰਿਆਂ ਦੇ ਵਿੱਚੋਂ ਜਿਹੜੇ ਕਿ ਉਹਨਾਂ ਦੇ ਨੁਮਾਇੰਦੇ ਆਉਂਦੇ ਨੇ, ਪਰ ਨੁਮਾਇੰਦਿਆਂ ਦੇ ਵੱਲੋਂ ਲਿਖਿਆ ਕੀ ਜਾਂਦਾ ਕਿਸੇ ਦੀ 5 ਏਕੜ ਕਿਸੇ ਦੀ 7 ਏਕੜ, ਪਰ ਉਸ 5-7 ਏਕੜ ਦਾ ਮਾਲਕ ਕੌਣ ਹੁੰਦਾ ਉਸ ਦੇ ਬਾਰੇ ਵੀ ਕੋਈ ਪ੍ਰੋਪਰ ਜਾਣਕਾਰੀ ਨਹੀਂ ਦਿੱਤੀ ਜਾਂਦੀ। ਜਿਹੜੇ ਵਾਹਣ ਦੇ ਵਿੱਚ ਜਿਹੜੀ ਫਸਲ ਬੀਜੀ ਹੁੰਦੀ ਆ ਉਹ ਫਸਲ ਆਖਰ ਬੀਜੀ ਕਿਸ ਨੇ ਆ ਤੇ ਕਿਉਂ ਬੀਜੀ ਗਈ ਆ ਤੇ ਕੀ ਕਾਰਨ ਆ, ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਉਹ ਸਾਹਮਣੇ ਆਉਂਦੀਆਂ ਨੇ ਪਰ ਕਿਸੇ ਦੇ ਵੱਲੋਂ ਕੋਈ ਦੱਸਿਆ ਨਹੀਂ ਜਾਂਦਾ। ਪੁਖਤਾ ਜਾਣਕਾਰੀ ਜਿਹੜੀ ਉਹ ਕਾਗਜ਼ਾਂ ਦੇ ਵਿੱਚ ਨਹੀਂ ਲਿਖੀ ਜਾਂਦੀ। ਜੇਕਰ ਕਾਗਜ਼ਾਂ ਦੇ ਵਿੱਚ ਉਹ ਪੁਖਤਾ ਜਾਣਕਾਰੀ ਲਿਖੀ ਜਾਂਦੀ ਆ ਤਾਂ ਉਹ ਕਾਗਜ਼ਾਂ ਦੇ ਵਿੱਚ ਹੀ ਸੀਮਤ ਰਹਿ ਜਾਂਦੀ ਆ, ਕਾਗਜ਼ਾਂ ਦੇ ਤੱਕ ਹੀ ਸੀਮਤ ਰਹਿ ਜਾਂਦੀ ਆ। ਜਿਹੜਾ ਅਸਲੀ ਕਿਸਾਨ ਆ ਜਿਸ ਦਾ ਦਰਦ ਹੁੰਦਾ ਇਸ ਫਸਲ ਦੇ ਨਾਲ, ਜਿਹੜੇ ਕਿਸਾਨ ਨੇ ਫਸਲ ਪਾਲੀ ਹੁੰਦੀ ਆ, ਜਿਸ ਕਿਸਾਨ ਨੇ ਫਸਲ ਬੀਜੀ ਹੁੰਦੀ ਆ, ਤਾਂ ਉਸ ਕਿਸਾਨ ਦੇ ਤੱਕ ਉਸ ਦੀ ਜਿਹੜੀ ਭਰਪਾਈ ਆ ਉਹ ਨਹੀਂ ਪਹੁੰਚਦੀ। ਉਸ ਕਿਸਾਨ ਦੇ ਤੱਕ ਜਿਹੜੀ ਕਿ ਉਸ ਫਸਲ ਦੀ ਜਿਹੜੀ ਕੀਮਤ ਆ ਉਹ ਨਹੀਂ ਪਹੁੰਚਦੀ। ਬੇਸ਼ੱਕ ਸਰਕਾਰਾਂ ਆਪਦੇ ਵੱਲੋਂ ਪੱਲਾ ਛਡਾਉਂਦੀਆਂ ਨਜ਼ਰ ਆਉਂਦੀਆਂ ਨੇ। ਤਾਂ ਸਾਡੇ ਨਾਲ ਹੋਰ ਵੀ ਕਿਸਾਨ ਮੌਜੂਦ ਨੇ, ਅਸੀਂ ਗੱਲਬਾਤ ਕਰਾਂਗੇ। ਬਾਈ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ, ਕਿੰਨੀ ਕੁ ਫਸਲ ਸੀ? ਬਾਈ ਜੀ ਮੇਰਾ ਸਾਰਾ ਵਾਹਣ ਖਤਮ ਹੋ ਗਿਆ ਜੀ, ਦਾਣੇ ਵੀ ਨਹੀਂ ਰਹੇ ਜੀ ਖਾਣ ਜੋਗੇ। 19 ਕਿੱਲੇ ਵਾਹਣ 19 ਦਾ 19 ਖਤਮ ਹੋ ਗਿਆ ਜਮਾ। ਆ ਦੇਖ ਲਓ ਸਾਰਾ ਕੁਝ ਮੈਂ ਪੁੱਤਾਂ ਕੋ ਪਾਲੀ ਸੀ, ਸਾਰਾ ਕੱਲ ਦਾ ਮਨ ਬਹੁਤ ਜ਼ਿਆਦਾ ਦਾਸ, ਸਾਰੇ ਪਿੰਡ ਦਾ ਨੁਕਸਾਨ ਹੋ ਗਿਆ। ਚਲੋ ਸਾਰਿਆਂ ਦੇ ਨਾਲ ਆ ਪਰ ਮੈਨੂੰ ਖਾਣ ਜੋਗੇ ਦਾਣੇ ਨਹੀਂ ਹੈਗੇ ਜੀ। 19 ਕਿੱਲੇ ਸੀ, 19 ਦੇ 19 ਕਿੱਲੇ ਖਤਮ ਹੋ ਗਏ ਜੀ ਬਿਲਕੁਲ। ਆ ਤੁਸੀਂ ਵਿੱਚ ਖੜੇ ਹੋ, ਉਧਰ ਮੇਰੇ 14-15 ਕਿੱਲੇ 4 ਕਿੱਲੇ ਸਾਰੇ ਖਤਮ ਹੋ ਗਏ ਜੀ ਬਿਲਕੁਲ ਬਿਲਕੁਲ। ਮੈਂ ਬੋਲਣ ਜੋਗਾ ਮੈਂ ਹੈ ਹੀ ਨਹੀਂ। ਅਸੀਂ ਸਰਕਾਰ ਨੂੰ ਇਹੀ ਬੇਨਤੀ ਆ ਜਿੰਨਾ ਸਾਡਾ ਬਣਦਾ ਮੁਆਵਜ਼ਾ ਕੁਛ ਸਾਨੂੰ ਦੇਵੇ, ਅਸੀਂ ਜਿਹੜਾ ਆਪਦਾ ਪਰਿਵਾਰ ਚਲਾ ਸਕੀਏ। ਇਹੀ ਬੇਨਤੀ ਆ ਜੀ ਤੁਹਾਡੇ ਰਾਹੀਂ, ਹੋਰ ਅਸੀਂ ਕੀ ਕਹਿ ਸਕਦੇ ਹਾਂ ਜੀ। ਬਿਲਕੁਲ। ਤਾਂ ਇਹ ਦਰਦ ਆ, ਤਾਂ ਅਸੀਂ ਜਿਹੜਾ ਦਰਦ ਆ ਤੁਹਾਡੇ ਰੂਬਰੂ ਕਰ ਰਹੇ ਹਾਂ ਅੱਜ, ਕਿਸਾਨਾਂ ਦਾ ਇਹ ਦਰਦ। ਬੇਸ਼ੱਕ ਸਰਕਾਰਾਂ ਇਹਨਾਂ ਕਿਸਾਨਾਂ ਦੇ ਸਿਰ 'ਤੇ ਬਣੀਆਂ ਨੇ ਪਰ ਹੁਣ ਤੱਕ ਕਿੰਨੇ ਕੁ ਲੋਕ ਇੱਥੇ ਤੱਕ ਪਹੁੰਚ ਗਏ ਨੇ? ਕੀ ਉਹ ਲੋਕ ਵਿਧਾਨ ਸਭਾ ਤੱਕ ਸੀਮਿਤ ਨੇ ਜਾਂ ਉੱਥੋਂ ਤੱਕ ਬਹਿਸ ਚਰਚਾ ਕਰਨ ਤੱਕ ਸੀਮਿਤ ਨੇ ਜਾਂ ਫਿਰ ਰੂਟਰ ਵਾਲੀਆਂ ਗੱਡੀਆਂ ਮਗਰ ਮੂਹਰੇ ਲਾ ਕੇ ਘੁੰਮਣ ਤੱਕ ਸੀਮਿਤ ਨੇ? ਤਾਂ ਅਸੀਂ ਕਿਸਾਨਾਂ ਦੇ ਨਾਲ। ਤੁਹਾਡਾ ਕਿੰਨਾ ਕੁ ਨੁਕਸਾਨ ਹੋਇਆ ਬਾਪੂ? ਸਾਡਾ ਬਹੁਤ ਹੋ ਗਿਆ ਜੀ। ਸਾਡਾ ਹੋ ਗਿਆ ਜੀ 14-15 ਕਿੱਲੇ ਜਮਾ ਫਣਾ ਹੋ ਗਿਆ, ਡੱਕਾ ਨਹੀਂ ਰਿਹਾ, ਕੁਛ ਵੀ ਨਹੀਂ ਬਚਿਆ ਉਹਦੇ ਵਿੱਚੋਂ। ਜਾਂ ਇਦੋਂ ਵੀ ਕੰਮ ਖਰਾਬ ਹੋ ਗਿਆ ਤਾਂ ਜਾਂ ਪਾਣੀ ਡਾਡਾ ਪਾਣੀ ਖੜਾ ਵਿੱਚ, ਉੱਤੋਂ ਦੀ ਪਾਣੀ ਫਿਰ ਗਿਆ। ਹਾਂਜੀ ਬਸ। ਤਾਂ ਸੋ ਇਹ ਦਰਦ ਆ ਜਿਹੜਾ ਅਸੀਂ ਤੁਹਾਡੇ ਸਾਹਮਣੇ ਕੈਮਰੇ ਤੇ ਵਿੱਚ ਕੈਦ ਕਰ ਰਹੇ ਹਾਂ, ਰਿਕਾਰਡ ਹੋ ਰਹੀਆਂ ਨੇ ਕਿਉਂਕਿ ਇੱਥੇ ਨੌਜਵਾਨ ਖੜੇ ਨੇ। ਅਸੀਂ ਇੱਧਰਲੇ ਪਾਸੇ ਨੂੰ ਦੇਖਦੇ ਹਾਂ ਤਾਂ ਇਹ ਕੁਲਦੀਪ ਪਾਣੀ ਦਿਖਾ ਦਿੱਤਾ ਜਾਵੇ। ਬਹੁਤ ਜਿਹੜਾ ਕਿ ਪਾਣੀ ਆ ਹਲੇ ਵੀ ਗੋਡੇ ਪਾਣੀ ਖੜਾ ਹੈਗਾ ਇਸ ਦੇ ਵਿੱਚ। ਤਾਂ ਤੁਹਾਡਾ ਕਿੰਨਾ ਕੁ ਫਸਲ ਬੀਜੀ ਸੀ, ਕਿੰਨਾ ਕੁ ਨੁਕਸਾਨ ਹੋਇਆ ਜੀ? ਸਾਡੇ ਵੀਰਾ 35 ਕਿੱਲੇ ਕਣਕ ਦੇ ਸੀਗੇ ਜੀ, ਇਹ ਕੋਰਾ ਵੀ ਨਹੀਂ ਬਚਿਆ। 100% ਨੁਕਸਾਨ ਨਹੀਂ ਸਮਝ ਲਓ। 35 ਦੇ 35 ਕਿੱਲੇ ਆਹੀ ਹਾਲਾਤ ਹੈ। ਕੀ ਕਹਿਣਾ 2-4 ਮਣ ਕਿੱਲੇ ਦੀ ਹੋ ਜੇ ਤਾਂ ਹੋ ਜੇ, ਪਰ ਚਾਂਸ ਕੋਈ ਨਹੀਂ। ਉਹ ਕੱਢੀ ਨਹੀਂ ਜਾਣੀ ਜਿਹੜੀ ਮਗਰ ਤੂੜੀ ਨਾ ਤੂੜੀ ਬਣਨੇ, ਲਾਂਗਾ ਬੋਡਾ ਹੋ ਗਿਆ, ਤੂੜੀ ਵੀ ਖਤਮ ਹੈ। ਨਾ ਪਸ਼ੂਆਂ ਨੂੰ ਤੂੜੀ ਆ ਨਾ ਖਾਣ ਨੂੰ ਆ, ਬੀਜਣ ਨੂੰ ਤਾਂ ਹੋਣੀ ਕੀ ਹੈ। ਆਹ ਹਾਲਾਤ ਆ ਹੁਣ ਦੇਖ ਲਓ ਤੁਸੀਂ। ਬਿਲਕੁਲ। ਤਾਂ ਇਹ ਬੜਾ ਕੁਛ ਆ ਜਿਹੜਾ ਕਿ ਇਸ ਪੰਜਾਬ ਦੇ ਨਾਲ ਵਾਪਰ ਰਿਹਾ। ਜਦੋਂ ਵੀ ਪੰਜਾਬ ਦਾ ਦਰਦ
ਲੈ ਕੇ ਨਿਕਲੇ ਆ ਤਾਂ ਹਮੇਸ਼ਾ ਇਹੋ ਹੀ ਗੱਲ ਕਰੀ ਆ ਕਿ ਅਸੀਂ ਪੰਜਾਬ ਦਾ ਦਰਦ ਦਿਖਾਵਾਂਗੇ। ਉਹ ਗਰਾਊਂਡ ਜ਼ੀਰੋ ਤੋਂ ਦਿਖਾਵਾਂਗੇ, ਗਰਾਊਂਡ ਲੈਵਲ ਤੋਂ ਦਿਖਾਵਾਂਗੇ। ਉਹ ਸਟੂਡੀਓ ਦੇ ਵਿੱਚ ਬੈਠ ਕੇ ਵੱਡੇ ਵੱਡੇ ਵਾਅਦੇ ਨਹੀਂ ਕਰਾਂਗੇ, ਵੱਡੇ ਵੱਡੇ ਦਾਅਵੇ ਨਹੀਂ ਕਰਾਂਗੇ। ਤੇ ਇਹ ਕਿਸਾਨਾਂ ਦੇ ਜਿਹੜੇ ਹਾਲਾਤ ਨੇ, ਇਹ ਅੱਜ ਪਿੰਡ ਕਲਿਆਣ ਜ਼ਿਲ੍ਹਾ ਬਠਿੰਡਾ ਦੀ ਜਿਹੜੀ ਕਿ ਹਾਲਾਤ ਆਏ ਤੁਹਾਨੂੰ ਅਸੀਂ ਦਿਖਾ ਰਹੇ ਹਾਂ। ਤੁਹਾਡੀ ਕਿੰਨੀ ਕੁ ਫਸਲ ਬੀਜੀ ਸੀ ਜੀ? 12-13 ਕਿੱਲੇ ਸੀਗੇ ਜੀ, ਜਮਾ ਖਤਮ ਹੋ ਗਈ 100%। ਆਸਾਂ ਕੀ ਸੀਗੀਆਂ, ਕੀ ਆਸਾਂ ਸੀ, ਕੀ ਸਦਰਾਂ ਸੀ? ਸਾਰੀਆਂ ਹੀ ਹੁੰਦੀਆਂ ਜੀ, ਵੀ ਗੱਲ ਘਰ ਦੀਆਂ 100 ਲੋੜਾਂ ਹੁੰਦੀਆਂ ਵੀ ਪੂਰੀ ਕਰਾਂਗੇ। ਹੁਣ ਰਿਹਾ ਹੀ ਕੁਛ ਨਹੀਂ, ਖਾਣ ਨੂੰ ਵੀ ਦਾਣੇ ਨਹੀਂ ਰਹੇ। ਬਿਲਕੁਲ। ਤੁਹਾਡੀ ਵੀ ਕਿੰਨੀ ਕੁ ਕਣਕ ਬੀਜੀ ਹੋਈ ਸੀ, ਕਿੰਨਾ ਕੁ ਨੁਕਸਾਨ? ਸਾਡੀ 5 ਕਿੱਲੇ ਬੀਜੀ ਵੀ ਸੀ, ਜਿਹਦਾ ਸਾਰਾ ਹੀ ਨੁਕਸਾਨ ਹੈ, 100% ਹੀ ਹੈ। ਹਾਂ 100% ਨੁਕਸਾਨ ਹੈ। ਤੇ ਹੁਣ ਵੇਖ ਲਓ ਵੀ ਪਹਿਲਾਂ ਐਂ ਦੱਸੋ ਵੀ ਜੇ ਕਣਕ ਹੋਈ 2 ਮਣ ਤੇ ਉਹਨੂੰ ਵੱਢਾਂਗੇ ਕਿਵੇਂ? ਬਿਲਕੁਲ। ਉਹਨੂੰ ਕੱਢਾਂਗੇ ਕਿਵੇਂ? ਨਾ ਉਹ ਵੱਢਣ ਜੋਗੀ ਆ, ਨਾ ਉਹ ਕੱਢਣ joggy ਆ। ਮਸ਼ੀਨਾਂ ਵਾਲਿਆਂ ਦੀ ਆਪਾਂ ਵਢਾਈ ਕਿੱਥੋਂ ਦੇਵਾਂਗੇ? ਜਦੋਂ ਵਢਾਈ ਵੀ ਨਹੀਂ ਦਿੱਤੀ ਜਾਣੀ। ਤਾਂ ਇਹ ਐਮਐਲਏ ਸਾਹਿਬ ਆਏ ਨੇ। ਐਮਐਲਏ ਸਾਹਿਬ ਉਰੇ ਨੂੰ ਆ ਜਾਓ, ਐਮਐਲਏ ਸਾਹਿਬ ਉਰੇ ਨੂੰ ਆ ਜਾਓ, ਥੋੜੀ ਜਿਹੀ ਗੱਲ ਕਰ ਲਈ ਆਪਾਂ। ਕਿਸਾਨ ਖੜੇ ਨੇ ਅੱਜ। ਤਾਂ ਇਧਰਲੇ ਪਾਸੇ ਅਸੀਂ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ, ਐਮਐਲਏ ਸਾਹਿਬ ਆਏ ਨੇ, ਹਲਕੇ ਦੇ ਐਮਐਲਏ ਨੇ। ਤਾਂ ਸੋ ਅਸੀਂ ਐਮਐਲਏ ਸਾਹਿਬ, ਕਾਫੀ ਜ਼ਿਆਦਾ ਨੁਕਸਾਨ ਹੋਇਆ ਤੁਹਾਡੇ ਹਲਕੇ ਦੇ ਵਿੱਚ। ਕਾਫੀ ਜਿਹੜੇ ਕਿਸਾਨ ਨੇ ਅੱਜ ਆਪਣਾ ਜਿਹੜਾ ਇੱਕ ਤਰ੍ਹਾਂ ਦਾ ਦਰਦ ਆ ਉਹ ਬਿਆਨ ਕਰ ਰਹੇ ਨੇ। ਹਾਂਜੀ, ਦੇਖੋ ਕੁਦਰਤੀ ਕਰੋਪੀ ਇਹ ਕੋਈ ਬੰਦੇ ਦੇ ਵੱਸ ਦੀ ਗੱਲ ਤਾਂ ਹੈ ਨਹੀਂ। ਸਰਕਾਰ ਵੱਲੋਂ ਜੋ ਵੀ ਬਣਦਾ ਮਾਜਵਾ ਦਿੱਤਾ ਜਾਊਗਾ। ਆਪਣੇ ਸੇਲਵਾਰਾ ਜਮਾਨ ਸਾਹਿਬ ਵੀ ਆ ਰਹੇ ਹੈਗੇ, ਸੀਐਮ ਸਾਹਿਬ, ਉਹ ਕਰਕੇ ਜਾਣਗੇ ਐਲਾਨ। ਵੈਸੇ ਤਾਂ ਉਹਨੇ ਪਹਿਲਾਂ ਕਹਿਤਾ, ਪਟਵਾਰੀਆਂ ਨੂੰ ਹਦਾਇਤ ਕਰਤੀ ਵੀ ਤੁਸੀਂ ਗਦੌਰੀ ਕਰਕੇ ਸਹੀ ਗਦੌਰੀ ਕਰਨੀ ਹੈ, ਵੀ ਕੋਈ ਰਹਿ ਨਾ ਜਾਵੇ, ਕੋਈ ਲਾਂਭਾ ਨਾ ਆਵੇ। ਸਾਰਿਆਂ ਨੂੰ ਮਾਜਵਾ ਦਿੱਤਾ ਜਾਊਗਾ, ਕੋਈ ਇਹੋ ਜਿਹੀ ਗੱਲ ਨਹੀਂ। ਕਿਤੇ ਇਹ ਤਾਂ ਨਹੀਂ ਹੋਊਗਾ ਕਿ ਜਿਵੇਂ ਪਹਿਲਾਂ ਨਰਮੇ ਦਾ ਨੁਕਸਾਨ ਹੋਇਆ, ਇੱਧਰਲਾ ਏਰੀਆ ਜ਼ਿਆਦਾਤਰ ਨਰਮਾ ਪੱਟੀ ਦਾ ਏਰੀਆ ਮੰਨਿਆ ਜਾਂਦਾ, ਪਹਿਲਾਂ ਨਰਮੇ ਦਾ ਨੁਕਸਾਨ ਹੋਇਆ, ਉਸ ਦਾ ਹਾਲੇ ਤੱਕ ਪੂਰਾ ਮੁਆਵਜ਼ਾ ਨਹੀਂ ਮਿਲਿਆ ਇਹਨਾਂ ਲੋਕਾਂ ਨੂੰ। ਅੱਜ ਫੇਰ ਇਹਨਾਂ ਦੀ ਕਣਕ ਆ ਜਿਹੜੀ ਪੁੱਤਾਂ ਵਾਂਗੂ ਪਾਲੀ ਫਸਲ ਅੱਜ ਫੇਰ ਬਰਬਾਦ ਹੋ ਗਈ ਆ। ਨਹੀਂ, ਪਹਿਲਾਂ ਵਾਲੀਆਂ ਸਰਕਾਰਾਂ ਕੁਛ ਹੋਰ ਸੀ ਗੱਲ। ਆਪਾਂ ਹੁਣ ਜਿਹੜਾ ਮਾਜਵਾ ਢੁਕਵਾਂ ਮਾਜਵਾ ਹੋਊਗਾ ਦਿੱਤਾ ਜਾਊਗਾ, ਕੋਈ ਇਹੋ ਜਿਹੀ ਗੱਲ ਨਹੀਂ, ਕੋਈ ਲਾਰੇ ਲੱਪਿਆਂ ਦੀ ਗੱਲ ਨਹੀਂ ਹੈ। ਅੱਜ ਤੁਸੀਂ ਬੜੇ ਵੱਡਾ ਇਹਨਾਂ ਨਾਲ ਵਾਅਦਾ ਕਰ ਰਹੇ ਹੋ। ਪਿੰਡ ਵਾਲੇ ਉਰੇ ਨੂੰ ਆ ਜਾਓ ਥੋੜਾ ਜਿਹਾ। ਐਮਐਲਏ ਸਾਹਿਬ ਆਏ ਨੇ ਤੁਹਾਡੇ ਕੋਲ, ਚੱਲ ਕੇ ਆਏ ਨੇ ਖੁਦ, ਉਰੇ ਨੂੰ ਆ ਜਾਓ। ਮੈਂ ਤਾਂ ਇਹਨੂੰ ਆਪ ਹੀ ਕਿਹਾ, ਮੈਂ ਕਿਹਾ ਅਸੀਂ ਆਉਣੇ ਯਾਰ। ਕਾਫੀ ਵੱਡਾ ਨੁਕਸਾਨ ਹੋਇਆ ਇਹਨਾਂ ਦਾ, ਦੇਖੋ ਇੱਕ ਵੀ ਦਾਣਾ ਨਹੀਂ ਬਚਿਆ ਇਹਨਾਂ ਦਾ। ਹਾਂਜੀ ਹਾਂਜੀ, ਇੱਥੇ ਆਹ ਨੇੜੇ ਪਿੰਡ ਇੱਕ ਹੈ ਗਿੱਦੜਾ, ਮੇਰਾ ਖਿਆਲ ਹੈ, ਉੱਥੇ ਕਿਸੇ ਨੇ ਖਰਬੂਜੇ ਲਾਏ ਸੀ 5-7 ਕਿੱਲੇ। ਉਹਨਾਂ ਦੇ ਵਿਚਾਰਿਆਂ ਦੇ ਖਰਬੂਜੇ ਸਾਰੇ, ਜਿੰਨੀ ਸਬਜ਼ੀ ਲਾਈ ਸੀ ਸਾਰੀ ਤਬਾਹ ਹੋ ਗਈ। ਕਿਸਾਨ ਹੁਣ ਕ੍ਰਾਈਸਿਸ ਦੇ ਵਿੱਚ ਤਾਂ ਹੈਗਾ। ਇਹ ਯਾਰ ਹੁਣ ਆਪਣੇ ਬਸ ਦੀ ਗੱਲ ਹੀ ਨਾ ਹੈ। ਇਹ ਤਾਂ ਸਾਰੇ ਹੁਣ ਆਪਣੇ ਪੰਜਾਬ 'ਚ ਹੀ ਹੈਗਾ ਇਹ ਇਸ ਤਰ੍ਹਾਂ ਦਾ ਜਿਹੜਾ ਗੜੇ ਹੈ। ਜਿਹੜਾ ਸਾਡਾ ਬਣਦਾ ਮੁਆਵਜ਼ਾ ਦਿਵਾ ਦਿਓ, ਅਸੀਂ ਹੋਰ ਇਹੀ ਬੇਨਤੀ ਕਰ ਸਕਦੇ ਹਾਂ ਸਰਕਾਰ ਆਈ ਤੁਸੀਂ। ਨਹੀਂ ਕੋਈ ਗੱਲ ਹੀ ਨਹੀਂ, ਫਿਰ ਅਸੀਂ ਤਾਂ ਤੁਹਾਡੇ ਨਾਲ ਯਾਰ, ਕਿਸਾਨਾਂ ਦੇ ਨਾਲ ਅਸੀਂ ਤਾਂ। ਤੁਸੀਂ ਤੁਹਾਡੇ ਨਾਲ ਹੀ ਮੈਂ ਤੁਹਾਡੇ ਵਰਗਾ। ਮੈਂ ਪਹਿਲਾਂ ਵੀ ਕਹਿੰਦਾ ਹੁੰਦਾ ਸੀ ਵੋਟਾਂ ਤੋਂ ਵੀ ਜਿੱਥੇ ਤੁਸੀਂ ਸਾਨੂੰ ਬੁਲਾਓਗੇ ਅਸੀਂ ਉੱਥੇ ਆਵਾਂਗੇ, ਅਸੀਂ ਤੁਹਾਡੇ ਹਮਦਰਦ ਹਾਂ, ਅਸੀਂ ਤੁਹਾਡੇ ਨਾਲ ਹੀ ਰਹਾਂਗੇ ਐਵੇਂ ਜਿਵੇਂ। ਚਲੋ ਐਮਐਲਏ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਇੱਥੇ ਪਹੁੰਚੇ। ਅਸੀਂ ਤਾਂ ਤੁਹਾਡੇ ਤੇ ਹੀ ਸਾਡੇ ਆਸਾਂ, ਤੁਸੀਂ ਮੰਤਰੀ ਮਿਲੂਗਾ ਜੀ, ਮਿਲੂਗਾ। ਤਹਿਸੀਲਦਾਰ ਸਾਹਿਬ ਵੀ ਨਾਲ ਲੈ ਕੇ ਆਇਆ ਮੈਂ ਨਾਲ, ਉਹਨਾਂ ਨੂੰ ਤਹਿਸੀਲਦਾਰ ਸਾਹਿਬ ਨੂੰ ਵੀ ਲੈ ਕੇ ਆਇਆ ਨਾਲ। ਤਹਿਸੀਲਦਾਰ ਸਾਹਿਬ, ਹਾਂ, ਕਿਉਂਕਿ ਇਹਨਾਂ ਨੇ ਗਦੌਰੀ ਵਗੈਰਾ ਕਰਾਉਣੀ ਹੈ। ਇੱਥੇ 2 ਤਰ੍ਹਾਂ ਦੀ ਗੱਲ ਹੈ ਜੀ। ਇੱਕ ਤਾਂ ਮੀਂਹ ਵਾਸਤੇ ਕਹਿੰਦੇ ਮੀਂਹ ਨਾਲ ਫਸਲ ਤਬਾਹ ਹੋ ਗਈ, ਇਹ ਮੀਂਹ ਨਾਲ ਜੀ ਗੜੇਬਾਰੀ ਨਾਲ ਹੈਗੀ। ਗੜੇਬਾਜੀ ਇੱਥੇ ਹੋ ਗਈ, 100% ਤਬਾਹ ਹੋ ਗਈ ਜੀ। ਕਈ ਥਾਈਂ ਗੜੇਬਾਜੀ ਬਹੁਤ ਜ਼ਿਆਦਾ ਹੋ ਗਈ ਹੈ, ਉੱਥੇ ਤਾਂ ਜਮੀ ਫਸਲਾਂ ਤਬਾਹ ਹੋ ਗਈਆਂ। ਮੈਂ ਤਾਂ ਇਹਨਾਂ ਨੂੰ ਵੀ ਨਾਲ ਲੈ ਕੇ ਆਇਆ ਤਹਿਸੀਲਦਾਰ ਸਾਹਿਬ ਨੂੰ, ਵੀ ਤਾਂ ਕਿ ਤੁਸੀਂ ਮਤਲਬ ਭੁਲੇਖਾ ਨਾ ਰੱਖੋ ਮਨ ਦੇ ਵਿੱਚ ਵੀ ਗੜੇ ਪਏ ਆ ਜਾਂ ਨਹੀਂ ਪਏ ਆ। ਤੁਸੀਂ ਦੇਖ ਸਕਦੇ ਹੋ ਵੀ ਸਾਰੀਆਂ ਹੁਣ ਫਸਲਾਂ ਤਬਾਹ ਹੋ ਗਈਆਂ। ਇਹ ਪਟਵਾਰੀ ਸਾਹਿਬ ਨੂੰ ਕਹਿਣਗੇ ਵੀ ਜਿਹੜੀ ਗਦੌਰੀ ਆ ਉਹ ਸਹੀ ਤਰੀਕੇ ਨਾਲ ਕਰਨਗੇ, ਕੋਈ ਕਿਸਾਨ ਰਹਿ ਨਾ ਜਾਵੇ। ਹੋਊਗਾ ਵੀ ਕਾਗਜ਼ਾਂ ਤੱਕ ਹੀ ਸੀਮਤ ਰਹਿ ਜੂ ਗਦੌਰੀ, ਇਸ ਤੋਂ ਬਾਅਦ ਕੁਝ ਵੀ ਨਾ ਮਿਲੇ ਇਹਨਾਂ ਕਿਸਾਨਾਂ ਨੂੰ। ਇਹ ਆਪਦੇ ਘਰ ਵੀ ਫੂਕ ਲੈਣ ਤੇ ਤੁਹਾਡੇ ਮਗਰ ਤੇਲ ਫੂਕਦੇ ਫਿਰਨ ਬਾਅਦ ਦੇ ਵਿੱਚ। ਇਹ ਤਾਂ ਨਹੀਂ ਹੋਊਗੀ ਗੱਲਬਾਤ ਕੋਈ? ਨਹੀਂ, ਐਂ ਗੱਲ ਨਹੀਂ ਹੈਗੀ। ਅਸੀਂ ਤੇਲ ਕਿਉਂ ਫੂਕਣ ਦੇਵਾਂਗੇ? ਅਸੀਂ ਤਾਂ ਇਹਨਾਂ ਨਾਲ ਹਮਦਰਦੀ ਕਰਨੀ ਹੈ ਪੂਰੀ। ਅਸੀਂ ਜੋ ਹੈਗਾ ਮਾਜਵਾ ਦਵਾਵਾਂਗੇ ਉਹਨੂੰ ਯਾਰ। ਐਮਐਲਏ ਸਾਹਿਬ ਇੱਕ ਹੋਰ ਯਕੀਨ ਦਿਵਾਓ ਇੱਥੇ ਕਿ ਜਿਹੜਾ ਕਾਸ਼ਤਕਾਰ ਆ ਉਹਨੂੰ ਹੀ ਮਿਲੇ, ਨਾ ਕਿ ਜਿਹਨੇ ਕੋਈ ਠੇਕੇ ਵਾਲਿਆਂ ਨੂੰ ਜਾਂ ਕੋਈ ਹੋਰ ਕੋਈ ਦੂਜਾ ਤੀਜਾ। ਅੱਗੇ ਸਾਡੇ ਨਾਲ ਨਰਮੇ ਵੇਲੇ ਇਹ ਹੋਇਆ। ਇਹ ਤਹਿਸੀਲਦਾਰ ਸਾਹਿਬ ਤੁਸੀਂ ਕਿਵੇਂ ਕਰੋਗੇ? ਜਿਹੜੇ ਬੰਦਿਆਂ ਨੇ ਜ਼ਮੀਨਾਂ ਠੇਕੇ ਤੇ ਲਈਆਂ, ਉਹ ਤਾਂ ਜਿਹੜੇ ਬੰਦੇ ਦੇ ਨਾਂ ਗਰਦੌਰੀ ਹੋਊਗੀ ਉਸੇ ਨੂੰ ਮਾਜਵਾ ਮਿਲੂਗਾ। ਵੀ ਜਾਂ ਉਹਨਾਂ ਨੂੰ ਮਤਲਬ ਤੁਸੀਂ ਇਹ ਸਖਤ ਹਦਾਇਤ ਕਰਨੀ ਹੋਊਗੀ ਵੀ ਜਿਨ੍ਹਾਂ ਨੇ ਠੇਕੇ ਤੇ ਜ਼ਮੀਨ ਲਈ ਹੈ ਵੀ ਉਹਨਾਂ ਨੂੰ ਪੈਸੇ ਦਿੱਤੇ ਜਾਣ। ਲੱਗੇ ਖਰਾਬਾ ਜਿਹੜਾ ਨਾ ਨਰਮੇ ਦਾ ਵੀ ਤੁਹਾਨੂੰ ਇੱਦਾਂ ਦਿੱਤਾ ਸੀ ਵੀ ਲੋਕਾਂ ਕੋਲ ਲਿਖਾ ਲਿਆ ਸੀ ਅਸੀਂ। ਇਹਨਾਂ ਕੋਲ ਬਿਆਨ ਲਿਖਿਆ ਲੈ ਕੇ ਨਾ ਲਿਖਾ ਕੇ ਉਹਨਾਂ ਨੂੰ ਦੇਤੇ ਸੀ ਜਿਹਨੇ ਬੀਜੀ ਸੀ ਮੌਕੇ ਤੇ। ਨਹੀਂ ਪਤਾ ਕੀ ਹੈ ਸਾਹਿਬ, ਜਿਹੜਾ ਬਿਆਨ ਹੈ ਨਾ ਉਹ ਮੌਕੇ ਤੇ ਹੀ ਲਿਆ ਜਾਵੇ। ਪਹਿਲਾਂ ਠੇਕੇ ਵਾਲਾ ਉਹਦੇ ਮਾਲਕ ਕੋਲ ਜਾਂਦਾ ਹੈ, ਮਾਲਕ ਨਾਲ 100 ਤਰ੍ਹਾਂ ਦੇ
ਰਿਲੇਸ਼ਨ ਬਣੇ ਹੁੰਦੇ ਅਗਲੇ ਦੇ ਅੱਗੇ ਪਿੱਛੇ ਜਾ ਕੇ ਅਸੀਂ ਕਹਿੰਦੇ ਜਿਹੜਾ ਮੌਕੇ ਤੇ ਕਾਸ਼ ਕਰਦਾ ਅਸੀਂ 3 ਭਾਈ ਆ, 2 ਭਰਾ ਖੇਤੀ ਕਰਦੇ, ਇੱਕ ਠੇਕੇ ਦਿੰਦਾ, ਸਾਡਾ ਮਸਤਰਕ ਖਾਤਾ ਉਹ ਠੇਕਾ ਵਾਲੇ ਮਗਰ ਤੁਰਿਆ ਫਿਰ ਚੱਕ ਲੈ ਕੇ ਚੱਕ ਸਾਂਝੇ ਆਉਣੇ ਆ, ਤਾਂ ਕਿ ਕਾਸ਼ਤਕਾਰ ਮੌਕੇ ਤੇ ਦੇਖ ਕੇ ਕਾਸ਼ਤਕਾਰ ਕੌਣ ਦਾ ਕਾਸ਼ਤਕਾਰ ਦਾ ਬਣਾ ਪਾ ਕੇ ਉਸ ਨੂੰ ਮਾਜਵਾ ਦਿੱਤਾ ਜਾਵੇ, ਚੱਕਵੇਂ ਦੇ ਨਾਂ ਤੇ ਆਵੇ। ਹਾਂਜੀ ਹਾਂਜੀ ਠੇਕੇ ਵਾਲੇ ਦੇ ਚੈੱਕ ਤੇ ਆਵੇ ਕਹਾ ਸਰਕਾਰ ਤੱਕ ਇਹ ਗੱਲ ਜਾਇਜ਼ ਹੈ ਤੁਹਾਡੀ, ਇਹ ਗੱਲ ਬਿਲਕੁਲ ਜਾਇਜ਼ ਹੈ ਤੁਹਾਡੀ ਵੀ ਜਿਹੜਾ ਬੰਦਾ ਪੈਸੇ ਪਹਿਲਾਂ ਦੇ ਕੇ ਠੇਕੇ ਤੇ ਜ਼ਮੀਨ ਲੈਂਦਾ ਤੇ ਪੈਸੇ ਉਸੇ ਨੂੰ ਮਿਲਣਾ ਚਾਹੀਦਾ ਮਾਜਵਾ। ਬਿਲਕੁਲ ਜੀ ਕੋਈ ਗੱਲ ਨਹੀਂ ਰੱਖਾਂਗੇ ਗੱਲ ਇਹ ਵੀ ਸਾਹਮਣੇ ਗੱਲ ਕਰਾਂਗੇ। ਤਹਿਸੀਲਦਾਰ ਸਾਹਿਬ ਬਿਲਕੁਲ ਜਿਹੜਾ ਪਾਣੀ ਚ ਉਹ ਵੀ ਖਤਮ ਆ ਜੀ, ਪਾਣੀ ਖੜਾ ਵਿੱਚ। ਅਸੀਂ ਇਹ ਕਹਿ ਦਈਏ ਜੀ ਵੀ ਗੜੇਮਾਰੀ ਦਾ ਖਤਮ ਕਰੀ ਆ ਜੀ, ਤੁਸੀਂ ਇਹ ਆਖੋ ਵੇਖ ਕੇ ਜ਼ੀਰੋ ਗ੍ਰਾਂਟ ਤੇ ਆਪ ਦੇਖ ਲਓ ਵਿੱਚ ਪਾਣੀ ਖੜਾ ਜੀ, ਪਾਣੀ ਜਿਹੜੇ ਬੱਲੀਆਂ ਉਹ ਬਿਲਕੁਲ ਖਤਮ ਆ ਜੀ। ਅਸੀਂ ਇਹੀ ਬੇਨਤੀ ਆ ਜੀ, ਜੇ ਤੁਸੀਂ ਆਖੋ ਵੀ ਕੋਈ 10-20% ਬਿਲਕੁਲ ਸਾਰਾ ਸਾਡਾ ਪਿੰਡ ਖੜਾ ਜੀ, ਤੁਸੀਂ ਵਿੱਚ ਵੜ ਕੇ ਦੇਖ ਲਓ ਜੀ, ਪਾਣੀ ਖੜਾ ਜੀ ਗੋਡੇ ਗੋਡੇ। ਇਹ ਤਾਂ ਪਾਣੀ ਮਾਜਵਾ ਅਜੇ ਕੱਲ ਦਾ ਦਿਨ ਟੱਪਿਆ ਜੀ, ਅੱਜ ਦਾ ਦਿਨ ਵੇਖ ਲਓ ਜਿਹੜਾ ਨੁਕਸਾਨ ਮੇਰੇ 19 ਦੇ 19 ਕਿੱਲੇ ਬਿਲਕੁਲ ਖਤਮ ਹੋ ਗਏ ਜੀ। ਅੱਛਾ ਜੀ 3 ਕਿਲੋਮੀਟਰ ਦੀ ਸੀਟ ਚੱਲੀ ਹੈ ਜੀ ਸਾਰੀ, ਸਾਰਾ ਪਿੰਡ ਖਤਮ ਹੈ। ਪਿਛਲੇ ਸਾਲ ਵੀ ਐਮਐਲਏ ਸਾਹਿਬ ਇਹੀ ਹੋਇਆ ਸੀ ਸਾਡੇ ਨਾਲ, ਜਦੋਂ ਕਿਸਾਨਾਂ ਨੇ ਨਰਮਾ ਦਿਖਾਇਆ ਸੀ, ਏਡੀਓ ਉਦੋਂ ਗਰਦੌਰੀ ਕਰ ਗਿਆ ਤੇ ਨਰਮਾ ਉਦੋਂ ਬਾਅਦ ਸੁੱਕਣ ਲੱਗ ਗਿਆ ਤੇ ਸਾਨੂੰ ਦਾ ਕੋਈ ਮੁਆਵਜ਼ਾ ਨਹੀਂ ਮਿਲਿਆ। ਉਹਨੇ ਗਲਤ ਪਾ ਗਿਆ ਜੀ, ਘੱਟ ਪਾਇਆ ਜੀ ਉਹਨਾਂ ਨੇ 20% ਤੇ ਲਿਖਦਾ ਨਰਮਾ 100%। ਅਸੀਂ ਧੱਕੇ ਖਾਦੇ ਜੀ, ਸਾਡੇ ਧਰਨੇ ਦਿੱਤੇ ਯੂਨੀਅਨ ਨੇ, ਥਾਣੇ ਵੀ ਬੈਠੇ ਰਹੇ ਜੀ, ਰਾਤਾਂ ਵੀ ਕੱਟੀਆਂ, ਡੀਸੀ ਸਾਹਿਬ ਨੇ ਵੀ ਨਵੰਬਰ 2002 ਨੂੰ ਧੱਕੇ ਖਾ ਕੇ ਵੀ ਸਾਨੂੰ ਕੁਝ ਨਹੀਂ ਮਿਲਿਆ ਜੀ, ਧੱਕੇ ਖਾ ਕੇ ਜਿਹੜਾ ਸਾਡਾ ਅਸੀਂ ਨਰਮਿਆਂ ਦੇ ਜਿਹੜਾ ਮਾਲਕ ਸੀ ਉਹਨਾਂ ਨੂੰ ਕੁਝ ਨਹੀਂ ਮਿਲਿਆ। ਜਦੋਂ ਸਾਡਾ ਜਿਹੜਾ ਅਫਸਰ ਸੀ ਉਹ ਗਲਤੀ ਪਾ ਗਿਆ ਕਿ ਨਰਮੇ ਖਤਮ ਹੋ ਗਏ। ਪਹਿਲਾਂ ਏਡੀਓ ਨੇ ਕਰੀ ਸੀ ਜੀ ਗੋਦਾਵਰੀ, ਹੁਣ ਤਾਂ ਇਹ ਪਟਵਾਰੀ ਸਾਹਿਬ ਦੀ ਡਿਊਟੀ ਲਾਈ। ਨਹੀਂ ਸਰ, ਆਪਾਂ ਖੇਤੀਬਾੜੀ ਮੈਂ ਕਿਹਾ ਨਾਲ ਲੈ ਕੇ ਚੱਲਦੇ ਨਾ ਫਿਰ। ਅੱਛਾ ਹੁਣ ਉਹ ਤਾਂ ਫਿਰ ਪਟਵਾਰੀ ਸਾਹਿਬ ਨੂੰ ਦੇਖਣਾ ਲੱਗਦਾ ਬਾਣ ਕਿਹਦਾ ਮਾਲਕ ਕੌਣ ਹੈ, ਪਰ ਸਾਨੂੰ ਇਹ ਦੇਖਣਾ ਖੇਤੀਬਾੜੀ ਨੇ ਦੱਸਣਾ ਹੁੰਦਾ ਵੀ ਕਿੰਨਾ ਇਹਦਾ ਨੁਕਸਾਨ ਕਿੰਨਾ ਹੋਇਆ ਜੀ। ਪਰ ਦੂਜੀ ਗੱਲ ਇਹ ਪਤਾ ਕੀ ਜੀ, ਪਰ ਉੱਥੇ ਗੱਲ ਆ ਜਾਣੀ ਜੀ, ਪਟਵਾਰੀ ਸਾਹਿਬ ਕਹਿਣਗੇ ਮਾਲਕ ਇਹਦਾ ਹੈ। ਅਸੀਂ ਪਹਿਲੀ ਬੇਨਤੀ ਕਰਦੇ ਹਾਂ ਵੀ ਕਾਸ਼ਤ ਕਿਹਨੇ ਕਾਸ਼ਤ ਕੌਣ ਕਰਦਾ, ਉਹ ਕਾਸ਼ਤਕਾਰ ਦੇ ਨਾਂ ਤੇ ਕੀਤਾ ਜਾਵੇ। ਇਹ ਗੱਲ ਹੁਣ ਮੈਨੂੰ ਵੀ ਚੰਗੀ ਤਰ੍ਹਾਂ ਪਤਾ, ਸਾਰੇ ਤੁਹਾਨੂੰ ਵੀ ਪਤਾ, ਠੀਕ ਹੈ ਨਾ, ਤੇ ਪ੍ਰਸ਼ਾਸਨ ਨੂੰ ਵੀ ਪਤਾ ਸਾਰਾ ਇਹ। ਅਸੀਂ ਤਾਂ ਕੋਸ਼ਿਸ਼ ਸਾਡੀ ਇਹੀ ਹੋਊਗੀ ਵੀ ਜੋ ਕਾਸ਼ਤਕਾਰ ਹੈ ਜਿਹਨੇ ਪਹਿਲਾਂ ਠੇਕਾ ਭਰਿਆ ਵੀ ਪੈਸੇ ਉਸੇ ਨੂੰ ਹੀ ਮਿਲਣ। ਮੈਂ ਡੀ ਸਾਹਿਬ ਨਾਲ ਵੀ ਗੱਲ ਇਹ ਕਰੂੰਗਾ। ਮੁਆਵਜ਼ਾ ਕਿੱਥੋਂ ਤੱਕ ਸਰਕਾਰ ਕਹਿ ਰਹੀ ਹੈ ਵੀ ਇੰਨਾ ਕੁ ਮੁਆਵਜ਼ਾ ਇਹਨਾਂ ਕਿਸਾਨਾਂ ਨੂੰ ਦਿੱਤਾ ਜਾਊਗਾ, ਕਿੱਥੋਂ ਤੱਕ ਤੁਹਾਡੀ ਮੀਟਿੰਗ ਹੋਈ ਹੋਣੀ ਆ, ਸੈਕਟਰੀਏਟ ਬੈਠੇ ਹੋਣੇ ਹੋ ਇਕੱਠੇ ਹੋ ਕੇ? ਨਹੀਂ ਅਜੇ ਨਹੀਂ ਮੀਟਿੰਗ ਹੋਈ, ਅਜੇ ਤਾਂ ਗੜੇ ਕੱਲ ਪਏ ਆ, ਮੀਟਿੰਗ ਨਹੀਂ ਹੋਈ ਸਾਡੀ। ਹੋ ਸਕਦਾ ਕੈਬਨਿਟ ਦੀ ਮੀਟਿੰਗ ਕਰੀ ਹੋਵੇ, ਸਾਡੇ ਨਾਲ ਹਜੇ ਕੋਈ ਮੀਟਿੰਗ ਨਹੀਂ ਹੋਈ। ਅੱਜ ਮਾਨ ਸਾਹਿਬ ਆਏ ਆ, ਉਹ ਸਾਨੂੰ ਦੱਸ ਦੇਣਗੇ ਸਾਰਾ ਕੁਝ। ਕੋਈ ਥੋੜੀ ਬਹੁਤੀ ਗੱਲ ਹੋਈ ਹੋਣੀ ਆ ਫੋਨਾਂ ਤੇ? ਨਹੀਂ ਕੋਈ ਨਹੀਂ ਗੱਲ ਹੋਈ ਭਾਈ ਜੀ। ਮਾਨ ਸਾਹਿਬ ਆ ਰਹੇ ਆ, ਅੱਜ ਸੇਲਵਾਰਾ ਜਾ ਰਹੇ ਆ, ਉਹ ਪੈਲੀਆਂ ਦੇਖਣੀਆਂ ਆ ਰਹੇ ਹੈਗੇ। ਦੇਖੋ ਪਹਿਲਾਂ ਕਦੇ ਕੋਈ ਇਸ ਤਰ੍ਹਾਂ ਕੋਈ ਜਿਹੜਾ ਮੁੱਖ ਮੰਤਰੀ ਕਿੰਨੇ ਹੋਏ ਆ ਖੇਤਾਂ ਦੇ ਵਿੱਚ ਕੋਈ ਨਹੀਂ ਗਿਆ, ਉਹ ਪਹਿਲੇ ਮੁੱਖ ਮੰਤਰੀ ਹੋਣਗੇ ਜਿਹੜੇ ਕਿ ਆਪਣੇ ਖੇਤਾਂ ਦੇ ਵਿੱਚ ਫਸਲਾਂ ਨੂੰ ਦੇਖ ਕੇ ਆਉਣਗੇ। ਨਹੀਂ ਮੁੱਖ ਮੰਤਰੀ ਤਾਂ ਜਾਂਦੇ ਰਹੇ ਨੇ ਖੇਤਾਂ 'ਚ, ਇਹ ਗੱਲ ਨਹੀਂ ਹੈਗੀ ਵੀ ਮੁੱਖ ਮੰਤਰੀ ਕੋਈ ਨਹੀਂ ਗਿਆ। ਇੱਧਰਲਾ ਏਰੀਆ ਪ੍ਰਕਾਸ਼ ਸਿੰਘ ਬਾਦਲ ਦਾ ਏਰੀਆ ਬਣ ਜਾਂਦਾ ਇਹ, ਇੱਧਰ ਦੇ ਲੋਕਾਂ ਨੂੰ ਪੁੱਛ ਲਓ ਤੁਸੀਂ, ਮੁੱਖ ਮੰਤਰੀ ਜਾਂਦੇ ਨੇ ਪਰ ਮੁਆਵਜ਼ੇ ਦੀ ਗੱਲ ਕਰ ਰਹੇ ਆ। ਇਹ ਲੋਕ ਕਹਿੰਦੇ ਵੀ ਪਹਿਲਾਂ ਆਉਂਦੇ ਨੇ ਗਰਾਵਰੀਆਂ ਕਰਨ, ਪਰ ਬਾਅਦ ਦੇ ਵਿੱਚ ਮੁਆਵਜ਼ਾ ਨਹੀਂ ਸਾਨੂੰ ਪ੍ਰੋਪਰ ਮਿਲਦਾ ਹੈਗਾ। ਮਾਜਵਾ ਮਿਲੂਗਾ, ਇਤਕੀ ਤਾਂ ਮਿਲੂਗਾ ਨਾ, ਮਿਲੂਗਾ ਮਾਜਵਾ। ਬਹੁਤ ਕੋਸ਼ਿਸ਼ ਸਾਡੀ ਹੈਗੀ ਹੈ ਵੀ ਮਾਜਵਾ ਦਿੱਤਾ ਜਾਊਗਾ। ਚਲੋ ਐਮਐਲਏ ਸਾਹਿਬ, ਸਾਡੇ ਹਲਕੇ ਦੇ ਮਾਲਕ ਤੁਸੀਂ ਬੈਠੇ ਹੋ ਜੀ, ਯਾਰ ਮੈਂ ਤੁਹਾਡੇ ਨਾਲ ਹਾਂ। ਦੇਖੋ ਮੇਰੀ ਗੱਲ ਸੁਣੋ ਵੀ ਮੈਂ ਤੁਹਾਡੇ ਨਾਲ ਹਾਂ ਜਮਾ ਯਾਰ। ਅਸੀਂ ਇਹੀ ਬੇਨਤੀ ਹੈ ਵੀ ਸਾਡੇ ਪਿੰਡ ਦੀ ਆਵਾਜ਼ ਤੁਸੀਂ ਜ਼ਰੂਰ ਪਹੁੰਚਾਉਣਾ ਜੀ। ਜਿਹੜਾ ਤੁਸੀਂ ਇੰਨੇ ਲੋਕਾਂ ਦੇ ਵਿੱਚ ਆਏ ਹੋ, ਸਾਨੂੰ ਵਿਸ਼ਵਾਸ ਪਾਤਰ ਕਰਕੇ ਦੇਖੋ ਵੀ ਜਦੋਂ ਦੀਆਂ ਵੋਟਾਂ ਪੈਣ ਲੱਗੀਆਂ ਆਪਣੇ ਹਲਕੇ ਦਾ ਕੋਈ ਵਿਧਾਨ ਸਭਾ 'ਚ ਬੋਲਿਆ ਤੇ ਮੈਂ ਜਾ ਕੇ ਮੈਨੂੰ ਹੁਣ ਸਾਡੇ ਜਿਹੜੇ ਮਾਸਟਰ ਭਾਈਚਾਰਾ ਸੀਗਾ ਉਹ ਕਹਿੰਦੇ ਯਾਰ ਪੀਟੀ ਤੇ ਡੀਪੀ ਦੀਆਂ ਪਿਛਲੀਆਂ ਸਰਕਾਰਾਂ ਨੇ ਪੋਸਟਾਂ ਖਤਮ ਕਰਤੀਆਂ। ਦੇਖੋ ਆਪਣੇ ਬੱਚੇ ਜਿਹੜੇ ਹੈਗੇ ਆ ਸਪੋਰਟ ਦੇ ਪੱਖੋਂ ਕਮਜ਼ੋਰ ਰਹਿ ਜਾਂਦੇ ਸੀ ਤੇ ਉਹ ਮਤਲਬ ਪੂਰੀ ਟ੍ਰੇਨਿੰਗ ਨਹੀਂ ਸੀ ਮਿਲਦੀ, ਉਹਨਾਂ ਨੂੰ ਕੋਚਿੰਗ ਨਹੀਂ ਸੀ ਮਿਲਦੀ, ਉਹ ਵਿੱਚ ਵਿਚਾਲੇ ਰਹਿ ਜਾਂਦੇ ਸੀ ਕੰਮ। ਹੁਣ ਸਰਕਾਰ ਕਹਿੰਦੀ ਹੈ ਵੀ ਆਪਾਂ ਖੇਡਾਂ ਪ੍ਰਫੁੱਲਤ ਕਰਨੀਆਂ। ਖੇਡਾਂ ਪ੍ਰਫੁੱਲਤ ਕਿਵੇਂ ਹੋਣਗੀਆਂ ਜੇ ਆਪਣੇ ਸਕੂਲਾਂ ਦੇ ਵਿੱਚ ਛੋਟੇ ਛੋਟੇ ਬੱਚਿਆਂ ਨੂੰ ਆਪਣੇ ਵਾਸਤੇ ਪੀਟੀ ਡੀਪੀ ਹੋਣਗੇ, ਉਹ ਕੋਚਿੰਗ ਦੇਣਗੇ, ਫੇਰ ਹੀ ਉਹ ਕਾਮਯਾਬ ਹੋਣਗੇ। ਮੈਂ ਇਹ ਵਿਧਾਨ ਸਭਾ 'ਚ ਬੋਲਿਆ ਇਹ ਗੱਲ। ਥਰਮਲ ਦੇ ਜਿੰਨੇ ਕੰਮ ਹੈ ਕੱਚੇ ਕੰਮ ਹੈ ਮੈਂ ਉਹਨਾਂ ਬਾਰੇ ਵੀ ਬੋਲਿਆ ਯਾਰ। ਆਪਾਂ ਆਵਾਜ਼ ਤੁਹਾਡੀ ਇਹ ਲੈ ਕੇ ਜਾਂਦੇ ਆਂਗਾ। ਹਾਂ ਧੰਨਵਾਦ ਤੁਹਾਡਾ, ਅਸੀਂ ਇਹੀ ਚਾਹੁੰਦੇ ਹਾਂ ਕਿ ਤੁਸੀਂ ਸਾਡੀ ਆਵਾਜ਼ ਪਹੁੰਚਾ ਸਕਦੇ ਹੋ। ਥੋੜਾ ਧੰਨਵਾਦ ਹੈ ਸਾਡੇ ਦੁੱਖ ਸਾਨੂੰ ਇਹ ਆਸ ਕਰਦੇ ਨਹੀਂ ਤੁਸੀਂ ਸਹੀ ਪਹੁੰਚੇ। ਯਕੀਨ ਰੱਖੋ ਭਗਵੰਤ ਮਾਨ ਵੀ ਯਾਰ ਕਿਸਾਨ ਆ, ਉਹ ਤਾਂ ਆਪਾਂ ਕਹਿੰਦੇ ਹੁੰਦੇ ਵੀ ਅਸੀਂ ਵੀ ਤਾਂ ਕਿਸਾਨ ਦੇ ਪੁੱਤ ਹਾਂ। ਅਸੀਂ ਕਿਸਾਨਾਂ ਦਾ ਦਰਦ ਸਮਝਦੇ ਹਾਂ, ਅਸੀਂ ਪੂਰਾ ਮੁਆਵਜ਼ਾ ਦੇਵਾਂਗੇ। ਅਫਸਰ ਖੜੇ ਜਿਨ੍ਹਾਂ ਨੂੰ ਕੋਈ ਗਰਦੌਰੀ ਜਲਦੀ ਤੋਂ ਜਲਦੀ ਹੋਵੇ, ਜਿਹੜਾ ਕਿਸਾਨ ਨੂੰ ਕੋਈ ਰਾਤ ਸਾਹ ਮਿਲੇ ਵੀ ਸਾਡਾ ਵੀ ਸਰਕਾਰ ਨਹੀਂ ਹੋਊਗਾ ਯਾਰ, ਹੋਊਗਾ ਕੋਈ ਗੱਲ ਛੇਤੀ ਤੋਂ ਛੇਤੀ ਤਹਿਸੀਲਦਾਰਾਂ ਨੂੰ ਆਰਡਰ ਦਿਓ ਵੀ ਛੇਤੀ ਤੋਂ ਛੇਤੀ ਕਰਨ। ਮੈਂ ਤਾਂ ਇਸ ਕਰਕੇ ਮੈਂ ਤੁਹਾਨੂੰ ਦੱਸਾਂ ਗੱਲ ਵੀ ਮੈਂ ਇਹਨੂੰ ਨਾਲ ਲੈ ਕੇ ਆਇਆ, ਇਸ ਕਰਕੇ ਮੈਂ ਤੁਹਾਨੂੰ ਦਿਖਾ ਕੇ ਲਈ ਗਏ। ਪੈਸੇ ਲੈ ਗਏ ਜਿਨ੍ਹਾਂ ਦੇ ਨਰਮੇ ਸੀ, ਹਾਂ ਜਿਨ੍ਹਾਂ ਦੇ ਨਰਮੇ ਸੀ ਉਹਨਾਂ ਨੂੰ ਪੈਸੇ ਮਿਲੇ ਸੀਗੇ, ਉਹਨੂੰ ਦਵਾਈ ਨਹੀਂ ਮਿਲੀ। ਜਿਨ੍ਹਾਂ ਦੇ ਨਰਮੇ ਹੈ ਨਹੀਂ ਸੀ ਉਹ ਪੈਸੇ ਲੈ ਕੇ ਗਏ ਆ ਬਾਦਲ ਸਰਕਾਰ ਬਣੀ। ਪਰ ਹਾਂ ਸਹੀ
ਵੀ ਉਹਨੂੰ ਮਿਲਣ ਵਾਸਤੇ ਵੀ ਨੁਕਸਾਨ ਹੋਇਆ ਜੀ ਬਿਲਕੁਲ। ਤੁਹਾਡਾ ਕਿੰਨਾ ਕੁ ਨੁਕਸਾਨ ਹੋਇਆ? ਜਾਂ ਐਮਐਲਏ ਸਾਹਿਬ ਸਾਹਮਣੇ ਖੜੇ ਨੇ, ਗੱਲ ਦੱਸ ਦਿਓ ਜੀ। मेरे टमाटर की समझ बहुत ज्यादा है ਕੀ 900 ਹੈ ਕੀ ਨਹੀਂ, ਸਾਰਾ ਟਮਾਟਰ ਸਾਰਾ ਉੱਡ ਗਿਆ ਜੀ ਸਾਡਾ। 25 के लिए ਕਿੰਨੇ ਨੂੰ ਠੇਕੇ ਤੇ ਦਿੱਤੀ ਸੀ ਜ਼ਮੀਨ? वो 53,000 में। ਇਹਨਾਂ ਦਾ ਵੀ ਮਿਲੂਗਾ ਜੀ? ਜੀ ਇਹ ਵੀ ਤਾਂ ਫਸਲ ਹੀ ਹੈ ਜੀ, ਇਹ ਵੀ ਤਾਂ ਫਸਲ ਹੈ, ਇਹ ਇਹਨਾਂ ਦੀ ਵੀ ਗਦੋਰੀ ਹੋਊਗੀ, ਇਹਨਾਂ ਨੂੰ ਵੀ ਦਿੱਤਾ ਜਾਊਗਾ ਮਾਜਵਾ। ਇਹਨਾਂ ਦੇ ਬਣਦਾ ਮਾਜਵਾ ਜਿਹੜਾ ਹੈਗਾ, ਜਿਵੇਂ ਹੁਣ ਟਮਾਟਰ ਦੇ ਹਿਸਾਬ ਨਾਲ ਉਸ ਹਿਸਾਬ ਨਾਲ ਇਹ ਜਿਵੇਂ ਦੱਸਣਗੇ ਆਪਣੇ ਖੇਤੀਬਾੜੀ ਮਾਹਰ ਜਿਹੜੇ ਹੈਗੇ ਆ, ਮਿਲੂਗਾ। ਦੇਖ ਕੇ ਤਾਂ ਉਹ ਸਾਡਾ ਹਾਲ खर्चे बनाए हुए ਜਿਹੜੇ ਖਰਚੇ ਹੋ ਗਏ ਜੀ ਏਡੇ ਏਡੇ। ਉਹ ਯਾਰ ਗੜੇ ਹੁਣ ਕੀ ਛੱਡਦੇ ਆ, ਹੁਣ ਇਹ ਦੇਖੋ ਬੱਲੀਆਂ ਝਾੜਦੀਆਂ, ਟਮਾਟਰ ਦਾ ਪੋਲੇ ਹੀ ਹੁੰਦੇ, ਉਹ ਫੇਹ ਤੇ ਹੁਣੇ ਜਮਈ ਕਿ ਨਹੀਂ ਝਾੜਦੇ ਸਾਰੇ ਜੀ ਬਿਲਕੁਲ। ਆਪਣਾ ਕਿੱਲਾ ਲਾਇਆ ਹੋਇਆ ਸਬਜ਼ੀ ਦਾ, ਹਾਂਜੀ ਸਬਜ਼ੀ ਦਾ ਕਿੱਲਾ ਅਸੀਂ ਲੱਗਿਆ ਹੋਇਆ ਜੀ। ਤਾਂ ਸੋ ਇਹ ਅੱਜ ਅਸੀਂ ਇੱਥੇ ਕੁਦਰਤੀ ਜਦੋਂ ਪਹੁੰਚੇ ਤਾਂ ਇੱਧਰੋਂ ਐਮਐਲਏ ਸਾਹਿਬ ਪਹੁੰਚਦੇ ਨਜ਼ਰ ਆਏ ਤਾਂ ਇਹਨਾਂ ਨੇ ਮੁਸ਼ਕਲਾਂ ਤਾਂ ਸੁਣ ਲਈਆਂ, ਪਰ ਹੁਣ ਗੱਲ ਤਾਂ ਇਹ ਹੈਗੀ ਕਿ ਕੀ ਇਸ ਤੋਂ ਬਾਅਦ ਵੀ ਐਮਐਲਏ ਸਾਹਿਬ ਇਸ ਪਿੰਡ ਦੇ ਵਿੱਚ ਗੇੜਾ ਮਾਰਨਗੇ ਜਾਂ ਫਿਰ ਅੱਜ ਤੱਕ ਸੀਮਤ ਰਹਿ ਗਏ ਨੇ? ਸਵਾਲ ਇੱਥੇ ਖੜੇ ਹੁੰਦੇ ਨੇ। ਐਮਐਲਏ ਸਾਹਿਬ ਦਾ ਪਿੰਡ ਵਾਲੇ ਧੰਨਵਾਦ ਕਰ ਰਹੇ ਨੇ, ਕਹਿੰਦੇ ਤੁਸੀਂ ਸਾਡੇ ਪਿੰਡ ਤੱਕ ਪਹੁੰਚੇ ਹੋ। ਤਾਂ ਐਮਐਲਏ ਸਾਹਿਬ ਦਾ ਵੀ ਇੱਥੋਂ ਤੱਕ ਕਹਿਣਾ ਗਾ ਕਿ ਪਹਿਲਾਂ ਕੋਈ ਮੁੱਖ ਮੰਤਰੀ ਪਿੰਡ ਦੇ ਵਿੱਚ ਨਹੀਂ ਸੀ ਆਉਂਦਾ ਤੇ ਹੁਣ ਮੁੱਖ ਮੰਤਰੀ ਵੀ ਪਿੰਡਾਂ ਦੇ ਵਿੱਚ ਦੌਰੇ ਕਰ ਰਹੇ ਨੇ। ਤਾਂ ਸੋ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ। ਤਾਂ ਪਿੰਡ ਵਾਲੇ ਦਾ ਜਿਹੜਾ ਦਰਦ ਜੀ, ਮੱਕੀ ਵੀ ਬਹੁਤ ਟੁੱਟੀ ਹੈ ਜੀ, ਡੀਸੀ ਸਾਡੀ ਸਾਰੀ ਬਰਬਾਦ ਹੋ ਗਈ। ਮੱਕੀ ਦਾ ਵੀ ਨੁਕਸਾਨ ਹੋ ਗਿਆ, 2 ਵਾਰੀ ਬੀਜੀ, ਪਹਿਲਾਂ ਸੂਰ ਖਾ ਗਏ, ਦੂਜੀ ਵਾਰ ਬੀਜੀ ਫੇਰ ਵੀ ਸੂਰ ਖਾ ਗਏ, ਤੀਜੀ ਵਾਰ ਚੁੰਡੀਆਂ ਨਾਲ ਲਾਈ, ਹੁਣ ਡੀਸੀ ਉਹ ਗੜੇ ਨੇ ਮੱਕੀ ਦਾ ਵੀ ਨੁਕਸਾਨ ਬਹੁਤ ਹੋ ਗਿਆ। ਕੀ ਸੁਪਨੇ ਸੰਜੋਏ ਸੀ ਵੀ ਇੰਨਾ ਕੁਝ ਕਰ ਲਾਂਗੇ ਅਸੀਂ, ਮੱਕੀ ਬੀਜ ਲਈ? ਹੁਣ ਤਾਂ ਸੁਪਨੇ ਇਹੀ ਹੈ ਜੀ, ਘਰ ਦੇ ਪਰਿਵਾਰ ਦੀ ਦਵਾਈ ਤੇ ਗੁੜ ਚਾਹ, ਦੁਬਾਰਾ ਕੋਈ। ਤੁਹਾਡਾ ਕਿੰਨਾ ਕੁ ਨੁਕਸਾਨ ਹੋਇਆ ਜੀ? ਅਸੀਂ ਇੱਧਰ ਵੀ ਗੱਲਬਾਤ ਕਰ ਲੈਂਦੇ ਆ। ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ? 10-11 ਕਿੱਲਿਆਂ ਦਾ ਨੁਕਸਾਨ ਹੋਇਆਗਾ, ਜਮਾ ਹੀ 100% ਨੁਕਸਾਨ ਹੋਇਆ 10-11 ਕਿੱਲਿਆਂ ਦਾ। 100% ਬੱਲੀਆਂ ਜਮਾ ਹੀ ਨਹੀਂ ਰਹੀਆਂ ਹੈਗੀਆਂ, ਖਤਮ ਹੋ ਗਈਆਂ? ਨਹੀਂ ਰਹਿ ਗਈਆਂ, ਪਾਣੀ ਫਿਰਦਾ ਪਾਣ ਦੇ ਵਿੱਚ ਪੂਰਾ। ਹਾਂ ਉਹ ਪਾਣੀ ਚ ਆ ਜਿਹੜੀ ਹਾਂ। ਨੌਜਵਾਨੀ ਬਾਹਰ ਭੱਜ ਰਹੀ ਹੈ, ਪਰ ਨੌਜਵਾਨ ਇੱਥੇ ਦਰਦ ਲਈ ਖੜੇ ਨੇ। ਆ ਜਾ ਉਰੇ ਨੂੰ, ਆ ਜਾ ਬਾਈ ਉਰੇ ਨੂੰ, ਨੇੜ ਨੂੰ ਆ ਜਾ। ਕਿੰਨਾ ਕੁ ਕੁਛ ਦੇਖਿਆ? 10 ਕਿੱਲੇ ਆਲੂ ਪੱਟਣ ਵਾਲੇ ਖੜਿਆ ਬਾਈ ਜੀ, ਸਾਰੇ ਪਾਣੀ ਨਾਲ ਤਬਾਹ ਹੋ ਗਏ, ਵਿੱਚ ਸਾਰੇ ਗੱਲ ਨਾਲ ਹੀ ਹੋ ਗਈ ਉਹਨਾਂ ਦੀ। ਪੱਟਾਂ ਐ ਕਿਵੇਂ ਦੇਖ ਲਓ, ਗੋਡੇ ਗੋਡੇ ਪਾਣੀ ਖੜਾ ਉਹਨਾਂ। ਸਾਰੀ ਕਣਕ ਸੀ 8 ਕਿੱਲੇ ਦੇਖ ਲਓ, ਖਾਣ ਨੂੰ ਵੀ ਨਹੀਂ ਰਹੀ। 5 ਕਿੱਲੇ ਪੱਟੇ ਵੇ ਵਿੱਚ ਹੀ ਪਏ, ਵਿੱਚੇ ਪਾਣੀ ਦੇ ਢੇਰ ਲੱਗਿਆ ਪਿਆ, ਸਾਰੇ ਵਿੱਚ ਗੱਲ ਨਾਲ ਹੀ ਹੋ ਗਈ। ਇਹਨਾਂ ਤੋਂ ਕਿੰਨੇ ਕਾਸਾਂ ਨੇ? ਆ ਫਿਰਦੇ ਆ ਗੱਡੀਆਂ ਲਈ, ਕਿੰਨੀਆਂ ਕਾਸਾਂ ਨੇ ਇਹਨਾਂ ਤੋਂ ਆਸਾਂ ਤਾਂ ਹੀ ਅੱਗੇ ਸਾਰਾ ਕੁਝ ਦੇਖਿਆ ਹੀ ਆਪਾਂ, ਜੇ ਕੋਈ ਦੇ ਦੇਣਗੇ ਤਾਂ ਠੀਕ ਆ, ਨਹੀਂ ਆਪਾਂ ਅੱਗੇ ਸਰਕਾਰਾਂ ਨਾਲ ਦੇਖਿਆ ਵੀ ਕੀ ਕੁਛ ਦਿੰਦੇ ਆ। ਇਹ ਲੈਣ ਵਾਲੇ ਜਿਹੜੇ ਦਿੰਦੇ ਆ ਮਾੜਾ ਮੋਟਾ, ਜਿਹੜੇ ਤਗੜੇ ਬੰਦੇ ਆ ਲੈ ਜਾਂਦੇ ਆ, ਜਿਹੜਾ ਆਮ ਜਾਂ ਜ਼ਿਮੀਂਦਾਰ ਉਹ ਫੇਰ ਮਾਰਿਆ ਜਾਂਦਾ, ਉਹਨੂੰ ਕੁਝ ਪਹੁੰਚਦਾ ਹੀ ਨਹੀਂ। ਅੱਗੇ ਨਰਮੇ ਦੇ ਪੈਸੇ ਸੀਗੇ ਸਾਰੇ, ਜਿਹੜੇ ਬੰਦੇ ਮੂਹਰੇ ਸੀ ਉਹੀ ਲੈ ਗਏ, ਜਾਂ ਮਗਰ ਲੈਣ ਤਾਂ ਗਰੀਬਾਂ ਨੂੰ ਤਾਂ ਫੇਰ ਨਹੀਂ ਰਹਿ ਗਿਆ। ਹਾਂ ਇਹ ਗੱਲ ਹੈ ਜੀ। ਤਾਂ ਸੋ ਇਹ 7000 ਜੀ ਸਾਰਾ ਮਿਲਿਆ ਸੀਗਾ ਤੇ ਸਾਨੂੰ 20% ਚ ਕਿਸੇ ਨੂੰ 2000 ਮਿਲ ਗਿਆ, ਕਿਸੇ ਨੂੰ 1500 ਮਿਲਿਆ ਤੇ ਸਾਡਾ ਕਈ ਉਹੀ ਰਹਿ ਗਏ। ਮੇਰਾ ਇੱਕ ਖੇਤ ਦਾ ਰਹਿ ਗਿਆ, 2.5 ਕਿੱਲੇ ਨਰਮਾ ਸੀਗਾ, 3500 ਸਾਰਾ ਮੈਨੂੰ ਮਿਲਿਆ ਸੀ ਬਾਅਦ 2.5 ਕਿੱਲਿਆਂ ਦਾ ਜੀ। ਤਾਂ ਸੋ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰੀਆਂ ਨੇ। ਅੱਜ ਤੋਂ ਕਿੰਨਾ ਕੁ ਨੁਕਸਾਨ ਹੋਇਆ ਬਈ ਤੁਹਾਡਾ? ਬਾਈ ਸਾਡੇ ਨਾਲ ਇੱਥੇ 25 ਏਕੜ ਬਾਣ ਹੈ ਨਾਲ ਹੀ ਸਾਰਾ, ਜਿਹੜੇ ਗੜੇ ਆ ਇੱਥੋਂ ਲਾ ਕੇ ਨਾ ਤੇ 1.5 ਕਿਲੋਮੀਟਰ ਦੀ ਜਿਹੜੀ ਪੱਟੀ ਹੈਗੀ ਉੱਥੋਂ ਤੱਕ ਲੰਘੇ ਹੈਗੇ, ਜਿਹਦੇ ਵਿੱਚ ਅਸੀਂ ਕੋਈ ਫਸਲੀ ਬਦਲਾਅ ਵਾਸਤੇ ਸਰੋਂ ਬੀਜੀ ਸੀਗੀ, ਉਹ 100% ਡੈਮੇਜ ਹੋ ਗਈ ਹੈਗੀ। ਤੇ ਕਣਕ ਤੇ ਨਾ ਕੋਈ ਤੂੜੀ ਬਣਦੀ ਆਸ ਹੈ, ਬਹੁਤ ਹੀ ਮੰਦਾ ਹਾਲ ਆ ਸਾਰੇ ਪਿੰਡ ਦੇ, ਜਿੱਥੋਂ ਦੀ ਇਹ ਗੜਿਆਂ ਦੀ ਸੀਡ ਲੰਘੀ ਹੈਗੀ। ਤੇ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਜਿਹੜਾ ਢੁਕਵਾਂ ਮੁਆਵਜ਼ਾ ਉਹ ਮਿਲਣਾ ਚਾਹੀਦਾ ਸਾਰੇ ਬੰਦਿਆਂ ਨੂੰ, ਤੇ ਜਿਹੜਾ ਬੰਦਾ ਕਾਸ਼ਤਕਾਰ ਆ ਉਸ ਨੂੰ ਮਿਲਣਾ ਚਾਹੀਦਾ, ਜਿਹੜਾ ਮੌਕੇ ਤੇ ਫਸਲ ਕਰ ਰਿਹਾ ਹੈਗਾ। ਤੇ ਆਸ ਹੈਗੀ ਆ ਸਰਕਾਰਾਂ ਤੋਂ ਵੀ ਦੇਣਗੀਆਂ? ਆਸ ਮੱਧਮ ਹੈ। ਹਾਂ ਘੱਟ ਲਾਉਣ ਜੋਗੇ ਪੈਸੇ ਮਿਲ ਜਾਣ ਸਾਨੂੰ, ਜੇ ਮੰਨ ਲਓ ਵੀ ਸਾਡੇ 45,000 ਦੀ ਫਸਲ ਹੁੰਦੀ ਹੈਗੀ ਆ, ਅਸੀਂ ਸੋਚਦੇ ਹੈਗੇ ਆ ਸਾਨੂੰ ਜਿਹੜਾ ਖਰਚਾ ਪਾਣੀ ਉਹੀ ਮਿਲ ਜੇ ਉਨਾ ਹੀ ਕਾਫੀ ਹੈ। ਉਮੀਦ ਤਾਂ ਰੱਖਦੇ ਹੈਗੇ ਆ, ਪਰ ਵੇਖੋ ਸਰਕਾਰ ਕੀ ਕਰਦੀ ਹੈਗੀ। ਤੁਸੀਂ ਸਬਜ਼ੀ ਲਾਈ ਸੀ? ਸਬਜ਼ੀ ਲਾਉਂਦੇ ਸੀ ਕਿੱਲਾ ਥਾਂ, IR ਹੀ ਲਾਉਣਾ ਜੀ, 8 ਸਾਲ ਹੋ ਗਏ ਆਪਾਂ ਨੂੰ। ਹਾਂ ਉਹ ਖਤਮ ਹੋ ਗਈ ਜਮਾ ਬਿਨਾਂ ਰੇਹ ਸਪਰੇ ਤੋਂ ਕਰ ਦਿੰਦੇ ਸੀ। ਕਿੰਨੀ ਕੁ ਪੈਲੀ ਆ ਹੋਰ? 6 ਕਿੱਲੇ ਪੈਲੀ ਹੈ ਜੀ। 6 ਕਿੱਲੇ? ਹਾਂਜੀ ਉਹ ਚ ਜਾਨੀ ਕੋਸ਼ਿਸ਼ ਸਬਜ਼ੀ ਲਾ ਦਿੰਦੇ ਸੀ, ਕਿੱਲਾ 1.5 ਕਿੱਲਾ। ਘਰ ਦਾ ਖਰਚਾ ਇਕੱਲੀ ਸਬਜ਼ੀ ਤੇ ਚੱਲਦਾ ਸੀ, ਜਿਹੜੀ ਦੂਜੀ ਪੈਲੀ ਆ ਉਸ ਦੇ ਨਾਲ ਵੀ ਥੋੜਾ ਬਹੁਤਾ ਚੱਲੀ ਜਾਂਦੀ ਆ ਜੀ, ਹੋਰ ਤਾਂ ਕੁਛ ਨਹੀਂ ਇਹਦੇ ਚ ਇੰਨਾ। ਹਾਂ ਬਹੁਤ ਖਤਮ ਹੋ ਗਈ ਹੁਣ। ਕਿੰਨਾ ਕੁ ਖਰਚਾ ਕਰਿਆ ਸੀ ਹੁਣ ਤੱਕ ਦਾ ਸਬਜ਼ੀ ਤੇ? ਸਬਜ਼ੀ ਤਾਂ ਆ ਗਿਆ ਹੋਊਗਾ 30-35 ਹਜ਼ਾਰ ਰੁਪਏ ਖਰਚਾ। ਉਹਦੇ ਰਿੰਗ ਵੀ ਲਾਇਆ, ਉਹਦੇ ਤੇ ਕਾਗਜ਼ ਵੀ ਪਾਇਆ, ਗੁੱਡ ਕਢਾਈ ਸਾਰੀ, ਹੋਰ ਮਿਹਨਤ ਵੀ ਮਹਿੰਗੇ ਆ, ਉਹਦਾ ਬਹੁਤ ਮੁਸ਼ਕਲ ਹੋ ਗਿਆ। ਬਿਲਕੁਲ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਤੁਸੀਂ ਦੇਖ ਸਕਦੇ ਹੋ, ਮੇਰੇ ਪਿੱਛੇ ਤਸਵੀਰਾਂ ਨੇ, ਇੱਧਰਲੇ ਪਾਸੇ ਐਮਐਲਏ ਸਾਹਿਬ ਖੜੇ ਨੇ ਆਏ, ਤਾਂ ਇੱਧਰਲੀਆਂ ਤਸਵੀਰਾਂ ਤੁਹਾਨੂੰ ਅਸੀਂ ਸਾਰੀਆਂ ਦਿਖਾ ਰਹੇ ਹਾਂ। ਤਾਂ ਇਹ ਪਤਾ ਨਹੀਂ ਲੱਗ ਰਿਹਾ ਕਿ ਅਸੀਂ ਬੋਲੀਏ ਕਿ ਇਸ ਫਸਲ ਨੂੰ ਲੈ ਕੇ, ਜਾਂ ਜਿਹੜੀਆਂ ਇਹ ਬੱਲੀਆਂ ਟੁੱਟ ਰਹੀਆਂ ਨੇ, ਬੱਲੀਆਂ ਟੁੱਟ ਗਈਆਂ ਨੇ, ਮੌਸਮ ਹਲੇ ਵੀ ਜਿਹੜਾ ਕਿ
ਖਰਾਬ ਨਜ਼ਰ ਆਉਂਦਾ ਗਾ। ਇਹ ਕੁਲਦੀਪ ਇਹ ਦਿਖਾ ਦੇ, ਬੱਲੀਆਂ ਨੇ ਜਿਹੜੀਆਂ ਟੁੱਟੀਆਂ ਹੋਈਆਂ ਨੇ, ਇਹਨਾਂ ਦੇ ਵਿੱਚੋਂ ਕਿਸਾਨ ਕੱਢੂ ਕੀ, ਕਿਸਾਨ ਦੇ ਪੱਲੇ ਪਿਆ ਕੀ। ਤਾਂ ਇਹ ਸਾਰੀਆਂ ਜਿਹੜੀਆਂ ਕਿ ਬੱਲੀਆਂ ਦਾਣੇ ਤੇ ਬਣੀਆਂ ਸੀ, ਤਾਂ ਹੁਣ ਬੱਲੀ 'ਚ ਕੋਈ ਦਾਣਾ ਨਹੀਂ ਗਾ ਜੀ। ਇਸ ਟਾਈਮ ਦਾਣਾ ਇੱਕ ਵੀ ਨਹੀਂ ਗਾ ਇਹਦੇ ਵਿੱਚ ਜੀ। ਆ ਥੱਲੇ ਦੇਖ ਲਓ, ਨਿਗਾਹ ਮਾਰ ਲਓ ਥੱਲੇ ਕਿੰਨਾ ਦਾਣਾ ਕਿਰਿਆ ਪਿਆ ਹੋਇਆ। ਸਭ ਬੱਟਾਂ ਤੇ ਪਏ ਆ। ਬਿਲਕੁਲ। ਤਾਂ ਇਹ ਦੇਖੋ ਤੁਸੀਂ, ਇਹ ਤਸਵੀਰਾਂ ਨੇ ਜਿਹੜੀਆਂ ਅੱਜ ਅਸੀਂ ਬਿਆਨ ਨਹੀਂ ਕਰ ਸਕਦੇ। ਉਹੀ ਗੱਲ ਫੇਰ ਦੁਬਾਰਾ ਇੱਕੋ ਗੱਲ ਕਹਿ ਰਹੇ ਆ ਕਿ ਸਰਕਾਰਾਂ ਨੂੰ ਵਾਸਤੇ ਪਾ ਰਹੇ ਆ ਕਿਸਾਨ ਕਿ ਹਾੜਾ ਰੱਬ ਦਾ, ਸਾਡੀ ਗੱਲ ਸੁਣ ਲਓ ਤੇ ਸਾਡੇ ਤੱਕ ਪਹੁੰਚ ਕੀਤੀ ਜਾਵੇ, ਤੇ ਸਾਡੇ ਜਿਹੜੇ ਮੁਆਵਜ਼ੇ ਆ, ਸਾਡੀਆਂ ਜਿਹੜੀਆਂ ਫਸਲਾਂ ਤਬਾਹ ਹੋ ਗਈਆਂ ਨੇ, ਉਹਨਾਂ ਦੇ ਮੁਆਵਜ਼ੇ ਆ ਉਹ ਸਾਡੇ ਖਾਤਿਆਂ ਦੇ ਵਿੱਚ ਪਾਏ ਜਾਣ, ਕਾਸ਼ਤਕਾਰਾਂ ਦੇ ਖਾਤਿਆਂ ਦੇ ਵਿੱਚ ਪਾਏ ਜਾਣ। ਹਾਲਾਂਕਿ ਇਹ ਨਾ ਹੋਵੇ ਕਿ ਕਾਸ਼ਤ ਕਿਸੇ ਨੇ ਹੋਰ ਕੀਤੀ ਆ, ਫਸਲ ਕਿਸੇ ਨੇ ਹੋਰ ਬੀਜੀ ਆ ਤੇ ਮੁਆਵਜ਼ਾ ਕਿਸੇ ਦੀ ਹੋਰ ਝੋਲੀ ਪੈ ਜੇ। ਤਾਂ ਸੋ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਅਸੀਂ ਹਮੇਸ਼ਾ ਪੰਜਾਬ ਦੇ ਨਾਲ ਖੜੇ ਰਹਾਂਗੇ, ਪੰਜਾਬੀਅਤ ਦੇ ਨਾਲ ਖੜੇ ਰਹਾਂਗੇ ਤੇ ਪੰਜਾਬੀਆਂ ਦੇ ਨਾਲ ਖੜੇ ਰਹਾਂਗੇ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਤਾਂ ਸੋ ਅਸੀਂ ਪਿੰਡ ਜਾ ਰਹੇ ਹਾਂ, ਤਾਂ ਪਿੰਡਾਂ ਦੇ ਹਾਲਾਤ ਨੇ ਜਿਹੜੇ ਉਹ ਅਸੀਂ ਆਪਣੇ ਕੈਮਰੇ ਦੇ ਵਿੱਚ ਕੈਦ ਕਰ ਰਹੇ ਹਾਂ। ਤਾਂ ਇਹ ਜਿਹੜੀ ਤਸਵੀਰ ਆ ਕੁਲਦੀਪ, ਆ ਬਰਸੀਮ ਦਿਖਾ ਦੇ। ਚਲੋ ਬੰਦਿਆਂ ਦੇ ਖਾਣ ਵਾਲੀ ਜਿਹੜੀ ਕਣਕ ਆ ਉਹ ਤਾਂ ਖਰਾਬ ਹੋਈ ਆ, ਪਰ ਇਹ ਬਰਸੀਮ ਆ, ਇਹ ਪਸ਼ੂਆਂ ਨੇ ਖਾਣੀ ਆ। ਤਾਂ ਇਹ ਮੈਂ ਤੁਹਾਨੂੰ ਦਿਖਾ ਰਿਹਾ, ਆਪਣੇ ਹੱਥ ਦੇ ਨਾਲ ਚੁੱਕ ਕੇ ਦਿਖਾ ਰਿਹਾ। ਇਹ ਬਰਸੀਮ ਦਾ ਵੀ ਅਸੀਂ ਇਹ ਕਹਿ ਸਕਦੇ ਹਾਂ ਕਿ ਜਮਾਂ ਸੱਤਿਆਨਾਸ਼ ਹੋਇਆ ਪਿਆ। ਇਹ ਬਰਸੀਮ ਆ ਜਿਹੜੀ ਕੁਲਦੀਪ, ਆ ਦੇਖ ਮੈਂ ਹੱਥ ਨਾਲ ਚੱਕ ਰਿਹਾ। ਆ ਦੇਖ ਇੱਧਰ ਨੇੜੇ ਆ ਕੇ ਦਿਖਾ ਥੋੜ੍ਹੀ ਜੀ ਕਿਵੇਂ ਗਲੀ ਪਈ ਆ, ਕਿਵੇਂ ਇਸ ਦਾ ਜਿਹੜਾ ਕਿ ਸਰਕਾਰਾਂ ਆਖਰ ਧਿਆਨ ਤਾਂ ਦਿੰਦੀਆਂ ਨੇ, ਪਰ ਧਿਆਨ ਕਦੋਂ ਦਿੰਦੀਆਂ ਨੇ? ਜਦੋਂ ਕਿਸਾਨ ਮਰ ਜਾਂਦਾ, ਜਦੋਂ ਕਿਸਾਨ ਖਤਮ ਹੋ ਜਾਂਦਾ, ਜਦੋਂ ਕਿਸਾਨ ਗਲਾਂ ਦੇ ਵਿੱਚ ਇਹਨਾਂ ਦਰਖਤਾਂ ਦੇ ਨਾਲ ਰੱਸੇ ਪਾ ਕੇ ਤੇ ਆਪਣੇ ਗਲਾਂ ਦੇ ਵਿੱਚ ਪਾ ਕੇ ਖੁਦਕੁਸ਼ੀਆਂ ਕਰ ਜਾਂਦਾ ਗਾ। ਸਰਕਾਰਾਂ ਉਸ ਤੋਂ ਬਾਅਦ ਧਿਆਨ ਦਿੰਦੀਆਂ ਨੇ। ਬੇਸ਼ੱਕ ਅਸੀਂ ਪਿਛਲੇ ਪਿੰਡਾਂ ਦੇ ਵਿੱਚ ਕਵਰ ਕਰਿਆ, ਪਿਛਲੇ ਪਿੰਡਾਂ ਦੇ ਵਿੱਚ ਜਾ ਕੇ ਆਏ ਆ, ਲੋਕਾਂ ਦੇ ਨਾਲ ਗੱਲਬਾਤ ਕਰੀ ਆ। ਬਾਈ ਕਿੰਨਾ ਕੁ ਨੁਕਸਾਨ ਹੋਇਆ ਇੱਥੇ? ਵੈਸੇ ਸਾਨੂੰ ਦੇਖ ਹੀ ਰਿਹਾ ਨੁਕਸਾਨ ਤਾਂ ਬਹੁਤ ਹੋਇਆ, ਪਰ ਕਿੰਨਾ ਕੁ ਨੁਕਸਾਨ? ਨੁਕਸਾਨ ਬਹੁਤ ਜ਼ਿਆਦਾ ਜੀ, 100% ਹੀ ਏਰੀਏ ਦਾ ਇਸ ਦਾ ਨੁਕਸਾਨ ਹੋਇਆਗਾ। ਸਮਝੋ ਕੁਛ ਹੀ ਬਚਿਆ ਪਿੰਡ ਦਾ ਰਕਬਾ, ਸਾਰਾ ਰਕਬਾ ਹੀ ਬਿਲਕੁਲ ਆ ਤੁਸੀਂ ਦੇਖ ਹੀ ਰਹੇ ਆ, ਤਬਾਹ ਹੋ ਗਿਆ ਬਿਲਕੁਲ। ਇੰਨੀ ਜ਼ਿਆਦਾ ਕੁਦਰਤ ਦੀ ਕਰੋਪੀ ਹੋਈ ਆ। ਹਾਂਜੀ, ਜਿਵੇਂ ਸਰਕਾਰਾਂ ਵਾਅਦੇ ਕਰਦੀਆਂ ਨੇ, ਵੱਡੇ ਵੱਡੇ ਨਾਅਰੇ ਮਾਰਦੀਆਂ ਨੇ, ਕੋਈ ਆਇਆ ਹੁਣ ਤੱਕ? ਕੋਈ ਨੁਮਾਇੰਦਾ ਆਇਆ? ਹਾਲੇ ਤੱਕ ਕੋਈ ਨਹੀਂ ਆਇਆ ਜੀ, ਹਾਲੇ ਤੱਕ ਕੋਈ ਨਹੀਂ। ਪ੍ਰਸ਼ਾਸਨ ਨੂੰ ਅਸੀਂ ਅਪੀਲ ਕਰਦੇ ਹਾਂ ਵੀ ਆਉਣ, ਕਿਸਾਨਾਂ ਦੀ ਇਹ ਦੁੱਖ ਦੀ ਘੜੀ 'ਚ ਬਾਂਹ ਫੜਨ। ਹਾਂ ਬਜ਼ੁਰਗੋ, ਕਿੰਨੀ ਕੁ ਫਸਲ ਬੀਜੀ ਸੀ? ਕਾਫੀ ਆਸਾਂ ਹੁੰਦੀਆਂ ਨੇ ਫਸਲ ਤੋਂ। ਮੇਰੇ ਕੋਲ ਜੀ 9 ਕਿੱਲੇ ਠੇਕੇ ਤੇ ਸੀਗੇ, ਨਾ ਦਾਣੇ ਆ ਅੱਜ, ਨਾ ਤੂੜੀ ਆ ਘਰੇ, ਕੋਈ ਪੈਸਾ ਨਹੀਂ ਘਰੇ। 9 ਕਿੱਲੇ ਦੇ 9 ਕਿੱਲੇ ਬਰਬਾਦ ਹੋ ਗਏ। ਇੱਥੇ ਨਾ ਉਹ ਮੋਟਰ ਆ, ਉੱਥੇ ਆ ਕੁਛ ਗਾਹਾਂ। 9 ਕਿੱਲੇ ਦੇ 9 ਕਿੱਲੇ ਖਤਮ ਹੋ ਗਏ ਜੀ। ਕੋਈ ਤੂੜੀ ਦਾਣੇ ਪਿਛਲੇ ਵੀ ਖਤਮ ਹੈ ਤੇ ਗਾਂ ਵਾਲੇ ਵੀ ਖਤਮ ਹੈ। ਕੋਈ ਆਮਦਨ ਨਹੀਂ ਮੈਨੂੰ ਐ ਟਾਈਮ, ਕੋਈ ਵੀ 5 ਪੈਸੇ ਵੀ ਨਹੀਂ ਪੱਲੇ ਪੈ ਰਹੇ। ਪਸ਼ੂ ਵੀ ਭੁੱਖੇ ਖੜੇ ਆ, ਤੁਹਾਨੂੰ ਵੇਖੀ ਜਾਂਦੇ। ਤਾਂ ਇਹ ਤਸਵੀਰ ਆ ਜਿਹੜੀ ਅਸੀਂ ਇਹਨਾਂ ਬਜ਼ੁਰਗਾਂ ਦੀਆਂ ਗੱਲਾਂ ਜਿਹੜੀਆਂ ਕਿ ਬਜ਼ੁਰਗਾਂ ਦਾ ਕਹਿਣਾ ਹੈ ਕਿ ਪਸ਼ੂ ਵੀ ਭੁੱਖੇ ਖੜੇ ਆਗੇ, ਕਿ ਤੂੜੀ ਆ ਜਿਹੜੀ ਉਹ ਵੀ ਖਤਮ ਆ, ਤੇ ਬੱਚੇ ਆ ਜਿਹੜੇ ਉਹ ਵੀ ਭੁੱਖੇ ਨੇ, ਤੇ ਕਣਕ ਵੀ ਖਤਮ ਆ, ਗਾਂ ਵਾਲੀ ਵੀ ਤੇ ਪਿੱਛੇ ਵਾਲੀ ਵੀ। ਕਿੰਨਾ ਕੁ ਜਿਹੜਾ ਆਸਾਂ ਸੀਗੀਆਂ ਫਸਲ ਤੋਂ ਵੀ ਆ ਬਹੁਤ ਕੰਮ ਵਿਦੇ ਵੇ ਸੀ ਵੀ ਆਪਦਾ ਕੰਮ ਕਰਾਂਗੇ, ਬੱਚੇ ਪਾਲਾਂਗੇ, ਬੱਚੇ ਪੜਾਵਾਂਗੇ, ਪਰ ਸਾਡੇ ਕੋਲ ਕੋਈ ਤਮਾਨ ਨਹੀਂ ਬੱਚੇ ਪੜਾਉਣ ਨੂੰ, ਨਾ ਪਸ਼ੂਆਂ ਨੂੰ ਤੂੜੀ ਲਿਆਉਣ ਨੂੰ, ਤੇ ਦਾਣੇ ਤਾਂ ਘਰੇ ਹੈ ਹੀ ਨਹੀਂ ਗੇ। ਅੱਜ ਬੇਕਾਰ ਹੋਏ ਬੈਠੇ ਆ, ਜੋ ਆ ਘਰੇ ਬੈਠੇ, ਅਸੀਂ ਵੀ ਘਰੇ ਬੈਠੇ, ਖੇਤ ਹੁਣ ਜੋ ਘਰੇ ਹੈ ਹੀ ਨਹੀਂ ਗੇ। ਖਤਮ ਹੈ ਖੇਦਾ ਸਾਡਾ ਜਮਾਂ ਹੀ। ਜੇ ਸਰਕਾਰ ਸਾਨੂੰ ਕੁਝ ਦੇ ਦੂ ਤਾਂ ਠੀਕ ਆ, ਨਾ ਦਿਓ ਤਾਂ ਬੈਠੇ ਭੁੱਖੇ ਸੇ। ਮੂੰਹ ਕਰਦਾ ਖੇਤ ਵੱਲ ਨੂੰ? ਨਾ ਜੀ। ਹੈ ਜਦੋਂ ਸਵੇਰੇ ਉੱਠਦੇ ਹੋ? ਨਾ ਜੀ, ਨਾ ਜੀ ਨਹੀਂ ਕਰਦਾ, ਸੋਦੇ ਕਰਕੇ ਆ ਗਏ, ਜੀ ਨਹੀਂ ਕਰਦਾ। ਹੁਣ ਘਰੇ ਹੀ ਬੈਠੇ ਆ ਬਸ। ਘਰੇ ਆਪਦਾ ਰੋਟੀ ਤੋਂ ਕਿਸੇ ਨੇ ਖਾ ਲਿਆ, ਕਿਸੇ ਨੇ ਨਾ ਖਾ ਲਿਆ, ਕਿਸੇ ਨੇ ਰੋਟੀ ਨਹੀਂ ਖਾਧੀ ਦੋ। ਬਿਲਕੁਲ। ਤਾਂ ਕਿੰਨੀ ਉਮਰ ਆ ਬਾਈ ਤੇਰੀ? ਉਰੇ ਨੂੰ ਆ ਜਾ ਉਰੇ ਨੂੰ ਆ ਪੁੱਤ। ਕਿੰਨੀ ਉਮਰ ਆ? 13 ਸਾਲ। ਇੱਥੇ ਫਸਲ ਦੇਖਣ ਆਏ ਸੀ? ਹਾਂਜੀ। ਬਜ਼ੁਰਗਾਂ ਦੇ ਨਾਲ ਆਏ ਸੀ? ਤਾਇਆ ਜੀ ਨਾਲ। ਜਦੋਂ ਇੱਥੇ ਆ ਕੇ ਦੇਖਦੇ ਹੋ ਕੀ ਦੇਖਦੇ ਕੀ ਹੋਗੇ? ਸਾਰਾ ਕੁਝ ਹੀ ਤਬਾਹ ਹੋਇਆ ਪਿਆ ਜੀ। ਉਰੇ ਆ ਉਰੇ। ਕਿਹੜੀ ਕਲਾਸ 'ਚ ਪੜ੍ਹਦਾ? 8th 'ਚ। ਸਕੂਲ ਦੇ ਵਿੱਚ ਬੈਠਦੇ ਹੋ, ਗੱਲਬਾਤ ਹੁੰਦੀ ਆ? ਨਹੀਂ ਸਰ, ਹਲੇ ਛੁੱਟੀ ਸੀ 2 ਦਿਨਾਂ ਦੀ। ਹਲੇ ਜਿਸ ਦਿਨ ਹੋਏਗਾ ਉਸ ਤੋਂ ਬਾਅਦ ਹਲੇ ਸਕੂਲ ਨਹੀਂ ਗਏ। ਕੱਲ ਨੂੰ
ਜਾਣਾ ਸਕੂਲ। ਘਰੇ ਘਰੇ ਕੀ ਗੱਲਾਂ ਚੱਲਦੀਆਂ ਨੇ? ਘਰੇ ਬਸ ਇਹੀ ਗੱਲ ਹੋਈ ਜਾਂਦੀ ਆ। ਜਿੱਦੇ ਜੀ ਰਾਤ ਨੂੰ ਗਏ ਆ ਸਾਡੇ ਉੱਤੇ ਸੀਗਾ ਆਪਣਾ ਦੂਜਾ ਲਾਈਟ ਵਾਲਾ ਸੀਗਾ ਜਨਰੇਟਰ ਦਾ ਦੂਜਾ ਕੀ ਉਹਨੂੰ ਉਹ ਸੀਗਾ ਜੇ ਨਾ ਉੱਥੇ ਲਾਈਟ ਅੰਦਰ ਹੁੰਦੀ ਤਾਂ ਸਾਡੀ ਮੌਤ ਵੀ ਹੋ ਸਕਦੀ। ਮੈਂ ਬਾਹਰ ਦੇ ਵਿੱਚ ਖੜਾ ਰਿਹਾ ਤੇ ਬਾਹਰ ਪਤਾ ਨਹੀਂ ਕੀ ਕੁਛ ਹੋਈ ਜਾਂਦੇ ਗਰ ਗਰ ਹੋਈ ਜਾਂਦੀ ਝਖੇੜਾ ਤੇ ਗੜੇ ਪਾਏ ਨਹੀਂ ਪਤਾ ਲੱਗਿਆ ਸਾਨੂੰ ਤਾਂ ਬਸ ਅੱਖਾਂ ਮੀਚ ਲੀਆਂ ਬਸ ਸਾਇੰਸ ਵੀ ਨਾ ਅੰਦਰ ਲਾਈਟ ਹੁੰਦੀ ਸਾਡੀ ਮੌਤ ਹੋ ਜਾਣੀ ਸੀ ਉੱਥੇ। ਇੱਥੋਂ ਦੀਆਂ ਗੱਲਾਂ ਸਾਡੇ ਨਾਲ ਪਹੁੰਚ ਗਈਆਂ ਕੋਈ ਆ ਕੇ ਨਹੀਂ ਪਹੁੰਚਿਆ ਕਿਸੇ ਨੇ ਸਾਡਾ ਪਤਾ ਨਹੀਂ ਬਾਤ ਨਹੀਂ ਪੁੱਛੀ ਸਾਡੀ ਤੇ ਆ ਵੇਖੀ ਜਾਣੇ ਤੁਸੀਂ ਕੀ ਕੁਛ ਹੋਈ ਜਾਂਦਾ। ਸੋ ਬਿਲਕੁਲ ਛੋਟੇ ਜਵਾਕ ਨੇ 8ਵੀਂ ਕਲਾਸ 'ਚ ਪੜ੍ਹਦੇ ਨੇ ਬਈ ਘਰ ਦੇ ਵਿੱਚ ਕੀ ਚੁੱਲ੍ਹੇ ਤੇ ਬੈਠ ਕੇ ਕੀ ਗੱਲ ਚੱਲਦੀ ਹੈ ਅੱਜ? ਬਸ ਜੀ ਆਸਾਂ ਤੇ ਪਾਣੀ ਫਿਰ ਗਿਆ ਹੀ ਸਾਰਾ ਜੋ ਉਮੀਦਾਂ ਸੀਗੀਆਂ ਫਸਲ ਤੋਂ ਸਾਰੀਆਂ ਆਸਾਂ ਤੇ ਪਾਣੀ ਫਿਰ ਗਿਆ ਜੀ। ਹੁਣ ਕਿਸੇ ਕੰਮ ਕੰਨੀ ਦਿਲ ਨਹੀਂ ਵੱਧ ਰਿਹਾ ਜੀ ਨਾ ਕਣਕ ਆਈ ਤੇ ਨਾ ਹੀ ਤੂੜੀ ਪਸ਼ੂਆਂ ਨੂੰ ਪਾਉਣ ਵਾਸਤੇ ਜੀ ਸਾਰੇ ਆਸਾਂ ਤੇ ਪਾਣੀ ਫਿਰ ਗਿਆ ਜੀ। ਨੌਜਵਾਨ ਹੋ ਬਈ ਨੌਜਵਾਨਾਂ ਦੀਆਂ ਕਾਫੀ ਆਸਾਂ ਹੁੰਦੀਆਂ ਨੇ ਕਿ ਕੋਈ ਆਈਲੈਟਸ ਕਰਕੇ ਬਾਹਰ ਜਾ ਰਿਹਾ ਕੋਈ ਫੀਸ ਭਰਨ ਵਾਲੀ ਪਈ ਹੈ ਜਿਵੇਂ ਆ ਜਵਾਕ ਕਹਿੰਦਾ ਕਿ ਘਰ ਦੇ ਵਿੱਚ ਵੀ ਆਹੀ ਗੱਲ ਚੱਲਦੀ ਆ ਖੇਤ ਵੱਲ ਆਉਣ ਨੂੰ ਦਿਲ ਨਹੀਂ ਕਰਦਾ। ਧਾਨ ਨਿਕਲਦੀ ਹੈ ਜੀ ਧਾਨ ਨਿਕਲਦੀ ਜਦੋਂ ਕੋਈ ਵੀ ਆਉਂਦਾ ਬਹੁਤ ਬੁਰਾ ਹਾਲ ਹੈ ਜੀ। ਜਿਹਦੇ ਕੋਲੇ 5-5 4-4 ਕਿੱਲੇ ਹੁੰਦੇ ਆ 2-2 ਕਿੱਲੇ ਹੁੰਦੇ ਆ ਆਪਦੇ ਉਹ 4-4 ਕਿੱਲੇ ਠੇਕੇ ਤੇ ਲੈਂਦਾ ਉਹ ਵੀ ਬਰਬਾਦ ਹੋ ਗਏ ਜੀ। ਨਾ ਕੋਈ ਕਣਕ ਹੈ ਨਾ ਕੋਈ ਤੂੜੀ ਨੂੰ ਹੈ ਸਾਰੀ ਬਸ ਬੁਰਾ ਹਾਲ ਹੀ ਹੈ ਜੀ। ਕੋਈ ਨਹੀਂ ਆਇਆ ਜੀ ਅੱਜ ਆਏ ਆ ਤੁਸੀਂ ਆਏ ਤੁਹਾਡਾ ਧੰਨਵਾਦ ਜੀ ਜਿਹੜਾ ਆਇਆ ਇੱਥੇ ਦੇਖਭਾਲ ਕੀਤੀ ਹੈ ਤੇ ਨਹੀਂ ਕੋਈ ਨਹੀਂ ਆਇਆ ਨਾ ਕੋਈ ਅਧਿਕਾਰੀ ਆਇਆ ਸਰਕਾਰੀ ਆਇਆ ਨਾ ਕਿਸੇ ਨੇ ਬਾਂਹ ਫੜੀਆਂ ਨਾ ਕੋਈ ਵੀ ਬੰਦਾ ਇੱਥੇ ਸਰਕਾਰੀ ਮੁਲਾਜ਼ਮ ਪਤਾ ਲੈਣ ਨਹੀਂ ਆਇਆ ਕੋਈ ਨਹੀਂ ਆਇਆ ਨਾ ਦੇਖਣ ਆਇਆ ਕੋਈ ਇੱਥੇ ਕੀ ਹੋਇਆ ਕੀ ਨਹੀਂ। ਪਸ਼ੂਆਂ ਵਾਸਤੇ ਚਾਰਾ ਹੀ ਮੁੱਕ ਗਿਆ ਜੀ ਉਹ ਵੀ ਇਕੱਲੀ ਤੂੜੀ ਤੇ ਜਿਹੜੀ ਮਾੜੀ ਮੁੱਟੀ ਆ ਉਹ ਚੱਲੀ ਜਾਂਦਾ ਜੀ ਬੁਰਾ ਹਾਲ ਕਰਤਾ ਜੀ। ਤਾਂ ਸੋ ਇਹ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਪਿਛਲੇ ਪਿੰਡ ਦੇ ਵਿੱਚ ਦੇਖਿਆ ਕਿ ਉੱਥੇ ਐਮਐਲਏ ਸਾਹਿਬ ਪਹੁੰਚੇ ਐਮਐਲਏ ਸਾਹਿਬ ਨੇ ਭਰੋਸਾ ਦਿਵਾਇਆ ਕਿ ਅਸੀਂ ਤੁਹਾਡੀ ਜਿਹੜੀ ਗੱਲ ਆ ਉਹ ਸੀਐਮ ਤੱਕ ਪਹੁੰਚਾਵਾਂਗੇ ਪਰ ਪਹੁੰਚਾਉਣਗੇ ਕਦੋਂ ਬਈ? ਐਮਐਲਏ ਵੀ ਆਇਆ ਤੁਹਾਡਾ? ਸਾਡਾ ਤਾਂ ਜੀ ਇੱਥੇ ਐਮਐਲਏ ਵੀ ਨਹੀਂ ਇੱਥੇ ਆਉਂਦਾ ਕਿੱਥੇ ਰਹਿੰਦਾ ਜਿਉਂ ਵੋਟਾਂ ਪੈ ਚੁੱਕੀਆਂ ਉਦੋਂ ਮਗਰੋਂ ਐਮਐਲਏ ਇੱਥੇ ਦਿਖਾਈ ਨਹੀਂ ਦਿੱਤਾ। ਇੱਕ ਵਾਰੀ ਆਇਆ ਉਹ ਵੀ ਸਕੂਲ ਦੇ ਫੰਕਸ਼ਨ ਤੇ ਸੱਦਿਆ ਗਿਆ ਤਾਂ ਆਇਆ ਨਹੀਂ ਆਇਆ ਹੀ ਨਹੀਂ। ਕਿਹੜਾ ਐਮਐਲਏ? ਐਮਐਲਏ ਮੋਲਕ ਸਿੰਘ ਕੋਟਕਪੁਰੇ ਤੋਂ ਹੈ ਜੈਤੋ ਹਲਕਾ ਹੈ ਉਹਨੂੰ ਭੇਜ ਦਿੱਤਾ ਵਾ ਉੱਥੇ ਜੈਤੋ ਰਹਿੰਦਾ ਤੇ ਰੈਸ਼ ਉਹਦੀ ਦਿਖਾਈ ਵੀ ਇਕੱਲੀ ਕੋਠੀ ਹੁੰਦੀ ਆ ਉਹ ਕੋਠੀ ਮੂਹਰੇ ਜਿੰਦਰਾਂ ਦਾ ਐਮਐਲਏ ਪਤਾ ਨਹੀਂ ਕਿੱਥੇ ਹੁੰਦਾ ਦਿੱਲੀ ਹੁੰਦਾ ਕਿ ਆਪਦੇ ਘਰਾਂ ਵਾਲੀ ਦੇ ਪਾਸ ਪੂਸ ਹੀ ਬਣਾਉਂਦਾ ਫਿਰਦਾ। ਤੁਸੀਂ ਕੋਟਕਪੁਰੇ ਤੋਂ ਸਪੀਕਰ ਇੱਕ ਵਿਧਾਇਕ ਸਪੀਕਰ ਵੀ ਹੈਗੇ ਨੇ ਕਰਤਾਰ ਸਿੰਘ ਸੰਧਮਾ ਉਹਨਾਂ ਕੋਲ ਵੀ ਪਹੁੰਚ ਕਰੀ? ਕੋਈ ਨਹੀਂ ਆਈ ਸਭ ਤੱਕ ਪਹੁੰਚ ਕਰੀ ਹੋਈ ਹੈ ਲੋਕਾਂ ਨੂੰ ਪਤਾ ਹੀ ਆ ਮੀਡੀਆ ਰਾਹੀਂ ਜਾਈ ਜਾਂਦੀਆਂ ਗੱਲਾਂ ਜੀ ਸਾਡੇ ਕੋਲੇ ਕੋਈ ਨਹੀਂ ਹਜੇ ਤੱਕ ਪਹੁੰਚਿਆ। ਪ੍ਰਸ਼ਾਸਨ ਦਾ ਕੋਈ ਅਧਿਕਾਰੀ ਪਿੰਡ ਦੀ ਸਾਰ ਲੈਣ ਨਹੀਂ ਪਹੁੰਚਿਆ ਹਜੇ ਤੱਕ। ਇੱਥੇ ਸਭ ਤੋਂ ਵੱਧ ਨੁਕਸਾਨ ਪਿੰਡ ਡੋੜ ਨਾਲ ਚ ਹੋਇਆ ਜਿਹੜਾ ਕਿਸੇ ਦੇ ਵੀ ਘਰ ਦੇ ਵਿੱਚ ਖਾਣ ਜੋਗਰੇ ਦਾਣੇ ਨਹੀਂ ਬਚੇ। ਆਉਣ ਵਾਲੇ ਸਮੇਂ ਦੇ ਵਿੱਚ ਤੂੜੀ ਵੀ ਪਸ਼ੂਆਂ ਨੂੰ ਮੁੱਲ ਲੈਣੀ ਪੈਣੀ ਹੈ। ਅਸੀਂ ਕੱਲ ਉਹਨਾਂ ਦੇ ਦਫ਼ਤਰ ਫੋਨ ਲਾਇਆ ਸੀ ਜੀ ਮੋਲਕ ਸਿੰਘ ਕੀ ਕਹਿੰਦੇ? ਉਹਨਾਂ ਦੇ ਉੱਥੇ ਬੋਲੇ ਜਿਹੜੇ ਮਤਲਬ ਬੈਠੇ ਆ ਦਫ਼ਤਰ 'ਚ ਉਹ ਕਹਿੰਦੇ ਉਹ ਤਾਂ ਚੰਡੀਗੜ੍ਹ ਗਏ ਹੋਏ ਆ 2-4 ਦਿਨ ਨਹੀਂ ਆ ਸਕਦੇ। ਇੱਥੇ ਉਹਨਾਂ ਦੇ ਹਲਕੇ 'ਚ ਦੇਖੋ ਕੀ ਨੁਕਸਾਨ ਹੋ ਗਿਆ 100% ਫਸਲਾਂ ਤਬਾਹ ਹੋ ਗਈਆਂ ਤੇ ਉਹ ਚੰਡੀਗੜ੍ਹ ਕੀ ਕਰ ਰਿਹਾ ਕੁਛ ਵੀ ਨਹੀਂ। ਚੰਡੀਗੜ੍ਹ ਕੀ ਕੰਮ ਆ ਉਹਨਾਂ ਦਾ ਜਦੋਂ ਭਗਵੰਤ ਮਾਨ ਉਦੋਂ ਕਹਿ ਰਹੇ ਸੀ ਵੀ ਆਪਣੇ ਹਲਕਿਆਂ 'ਚ ਲੋਕਾਂ ਦੀਆਂ ਸਮੱਸਿਆਵਾਂ ਸੁਣਨਗੇ ਤੇ ਅੱਜ ਉਹ ਜਦੋਂ ਹੁਣ ਸਮੱਸਿਆ ਆਈ ਆ ਕਿਸਾਨਾਂ ਤੇ ਅੱਜ ਉਹ ਚੰਡੀਗੜ੍ਹ ਬੈਠੇ ਆ। ਹਾਂਜੀ ਕਿੱਥੇ ਤਾਂ ਕਹਿੰਦੇ ਸੀਗੇ ਵੀ ਤੁਹਾਡੇ ਕੋਲੇ ਆਉਣਗੇ ਅਸੀਂ ਆ ਚੱਲ ਕੇ ਆਉਣਗੇ ਅਫਸਰ। ਭਗਵੰਤ ਮਾਨ ਵੈਸੇ ਟੀਵੀ ਤੇ ਤਾਂ ਬਿਆਨ ਬਹੁਤ ਦਿੰਦੇ ਆ ਵੀ ਸੱਥਾਂ 'ਚ ਆ ਕੇ ਤੁਹਾਡੇ ਬੋੜਾਂ ਥੱਲੇ ਬਹਿ ਕੇ ਰਜਿਸਟਰੀਆਂ ਹੋਣਗੀਆਂ। ਰਜਿਸਟਰੀਆਂ ਤਾਂ ਬਾਈ ਬਾਅਦ 'ਚ ਕਰ ਲਿਓ ਪਹਿਲਾਂ ਜਿਹੜੇ ਆ ਜੱਟਾਂ ਦੇ ਹਿਰ ਦੇ ਵਲੂੰਦਰੇ ਗਏ ਆ ਉਹਨਾਂ ਵੱਲ ਧਿਆਨ ਦੇ ਲਓ। ਕੋਈ ਵੀ ਪ੍ਰਸ਼ਾਸਨ ਦਾ ਅਧਿਕਾਰੀ ਸਾਡੇ ਇੱਥੇ ਡੋੜ ਪਿੰਡ ਮੱਲਾ ਲੰਬ ਵਾਲੀ ਆ ਨਾਲ ਸਿਰਗੇ ਵਾਲਾ ਕੋਈ ਵੀ ਬਈ ਥਾਂ ਨਹੀਂ ਛੱਡਿਆ ਵੀ ਜਿੱਥੇ ਕੋਈ ਥੱਬੀ ਪੱਠਿਆਂ ਦੀ ਲੈ ਜਾਊਗਾ ਜਾਂ ਕੋਈ ਖੇਤ ਕੁਆਂਟਲ ਕਣਕ ਜਾਊਗੀ ਘਰੇ। ਬਹੁਤ ਬੁਰਾ ਹਾਲ ਹੈ ਇਸ ਟਾਈਮ। ਸਰਕਾਰ ਨੂੰ ਇਹੀ ਬੇਨਤੀ ਹੈ ਵੀ ਜ਼ਿਮੀਂਦਾਰਾਂ ਵੱਲ ਧਿਆਨ ਦਿੱਤਾ ਜਾਵੇ ਜਲਦੀ ਤੋਂ ਜਲਦੀ ਕੋਈ ਅਧਿਕਾਰੀ ਬੁਲਾ ਕੇ ਪਟਵਾਰੀ ਜਾਂ ਕਾਨੂੰਗੋ ਕੋਈ ਵੀ ਅਧਿਕਾਰੀ ਜਿਹੜਾ ਕੋਈ ਲਾਉਣਾ ਸਰਕਾਰ ਲਾ ਕੇ ਪਿੰਡਾਂ ਦੀਆਂ ਗਰਦੌਰੀਆਂ ਕੀਤੀਆਂ ਜਾਣ ਤੇ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ। ਨਹੀਂ ਤਾਂ ਬਾਈ ਜੀ ਤੁਹਾਨੂੰ ਆਮ ਹੀ ਖੇਤਾਂ 'ਚ ਜਾ ਕੇ ਮੋਟਰਾਂ ਦੇ ਕੋਲੇ ਫਾਹੇ ਦੇ ਲਟਕਦੇ ਮਿਲਣਗੇ ਕਿਸਾਨ ਕਿਉਂਕਿ ਕਿਸਾਨ ਨੂੰ ਬਹੁਤ ਉਮੀਦ ਹੁੰਦੀ ਹੈ ਵੀ 6 ਮਹੀਨਿਆਂ ਤੋਂ ਹਰੇਕ ਨੇ ਫਸਲ। ਹਾਂਜੀ ਬਈ ਇਹ ਦੇਖ ਲਿਆ ਸੀ ਹਾਲ ਇਹ ਦਿਖਾਤਾ ਜਿਹੜਾ ਤੁਸੀਂ ਕਹਿ ਰਹੇ ਹੋ ਪੱਠਿਆਂ ਦਾ ਹਾਲ ਇਹ ਦਿਖਾਤਾ ਸੀ। ਸਾਡਾ ਆਪਦਾ ਵੀ ਦਿਲ ਆ ਜਿਹੜਾ ਉਹ ਰੋ ਰਿਹਾ ਹੈਗਾ ਇਸ ਵਕਤ। ਅਸੀਂ ਕੁਲਦੀਪ ਇੱਕ ਵਾਰ ਕੈਮਰੇ ਦੀ ਲੰਬੀ ਨਿਗਾਹ ਮਰਵਾ ਦਿਆ ਪਿੱਛੇ ਨੂੰ ਜਦੋਂ ਕੈਮਰੇ ਦੀ ਲੰਬੀ ਨਿਗਾਹ ਵੱਜੂ ਨਾ ਤੁਹਾਨੂੰ ਦਿਖ ਜਾਊਗਾ ਕਿ
ਆਖਰ ਕਿਸਾਨ ਫਾਹੇ ਕਿਉਂ ਲੈਂਦੇ ਨੇ, ਆਖਰ ਕਿਸਾਨ ਮਰਦੇ ਕਿਉਂ ਨੇ। ਬਈ ਕੀ ਕਹੋਗੇ? ਅੱਜ ਇੱਥੇ ਅਸੀਂ ਤੁਹਾਡੇ ਪਿੰਡ ਦੇ ਵਿੱਚ ਜਾਂਦੇ ਜਾਂਦੇ ਰੁਕੇ ਕਿ ਇਕੱਠ ਦੇਖਿਆ, ਰੁਕ ਗਏ, ਅਸੀਂ ਤੁਰੇ ਜਾਂਦੇ। ਬਹੁਤ ਬੁਰਾ ਹਾਲ ਆ। ਫਸਲਾਂ ਮੋਢੇ ਮੋਢੇ ਫਸਲਾਂ ਸੀ ਸਾਡੀਆਂ, ਨੌਜਵਾਨ ਫਸਲਾਂ ਸਾਡੀਆਂ ਤਬਾਹੀ ਕਰਕੇ ਰੱਖਤੀਆਂ। ਸਾਡਾ ਜਮਾ ਹੀ ਨਾ ਸਬਜ਼ੀ ਛੱਡੀ, ਨਾ ਸਾਡੇ ਆ ਪਸ਼ੂਆਂ ਵਾਸਤੇ ਹਰਾ ਚਾਰਾ, ਕੁਛ ਨਹੀਂ ਬਈ। ਫਸਲ ਐ ਕੀ ਜਿਹੜੀ ਹੈਗਾ ਕਿਲੋ ਕਣਕ ਘਰੇ ਨਹੀਂ ਆਉਂਦੀ, ਸਾਰੀ ਦੀ ਸਾਰੀ ਬਾਹਰੋਂ ਮੁੱਲ ਲੈਣੀ ਪੈਣੀ ਆ, ਤੂੜੀ ਮੁੱਲ ਲੈਣੀ ਪੈਣੀ ਹੈ। ਕਿਸਾਨਾਂ ਦਾ ਦਰਦ ਤੁਸੀਂ ਆਪ ਵੀ ਦੱਸ ਲਓ ਵੀ ਕਿਸਾਨ ਉੱਠੂਗਾ ਕਿਵੇਂ। ਕੱਲੇ ਬਈ ਕਣਕ ਤੇ 100 ਆਸਾਂ ਲਾਈਆਂ ਹੁੰਦੀਆਂ ਜ਼ਿਮੀਂਦਾਰ ਦੀਆਂ ਵੀ ਕਣਕ ਆਊਗੀ, ਆਹ ਕਰਾਂਗੇ ਐਤਕੀ, ਆਹ ਕਰਾਂਗੇ, ਪਰ ਕਣਕ ਤਾਂ ਐਤਕੀ ਆਉਂਦੀ ਨਹੀਂ ਬਈ। ਆ ਹੁਣ ਸਾਨੂੰ ਬਹੁਤ ਬਦਨਾਮ ਕਰਦੇ ਸੀ ਕਿਸਾਨ, ਸੜਕਾਂ ਰੋਕ ਲੈਂਦੇ, ਲੋਕਾਂ ਨੂੰ ਪਰੇਸ਼ਾਨ ਕਰਦੇ ਆ। ਐਤਕੀ ਉਹਨਾਂ ਦੇ ਕਾਲਜੇ ਠੰਡ ਪੈ ਗਈ, ਐਤਕੀ ਤਾਂ ਨਹੀਂ ਅਸੀਂ ਸੜਕਾਂ ਉਹਨਾਂ ਦੀਆਂ ਰੋਕਦੇ। ਤਾਂ ਹੀ ਲੋਕਾਂ ਨੇ ਜੇ ਸਾਡੀ ਫਸਲ ਨਾ ਵਿਕੂ, ਫਸਲ ਤਾਂ ਮੰਡੀ 'ਚ ਨਹੀਂ ਜਾਣੀ। ਮੰਡੀ 'ਚ ਫਸਲ ਤਾਂ ਅਸੀਂ ਧਰਨੇ ਤਾਂ ਹੀ ਲਾਉਂਦੇ ਜਦੋਂ ਸਾਡੀ ਫਸਲ ਦੀ ਬੋਲੀ ਨਹੀਂ ਲੱਗਦੀ, ਫਸਲ ਨਹੀਂ ਵਿਕਦੀ, ਤਾਂ ਹੀ ਲਾਉਂਦੇ ਨਾ ਬਈ। ਜਦੋਂ ਫਸਲ ਹੀ ਸਾਡੀ ਨਾ ਹੋਏ, ਅਸੀਂ ਧਰਨੇ ਲਾ ਕੇ ਕੀ ਕਰਨੇ ਆ। ਉਹਨਾਂ ਦੇ ਵੀ ਕਾਲਜੇ ਠੰਡ। ਮੀਡੀਆ ਵਾਲੇ ਭਾਈ ਤੁਹਾਡਾ ਵੀ ਧੰਨਵਾਦ, ਤੁਸੀਂ ਆਏ ਆ ਸਾਡੇ ਕੋਲੇ। ਮੀਡੀਆ ਨੇ ਸਾਨੂੰ ਪਹਿਲਾਂ ਬਦਨਾਮ ਹੀ ਕੀਤਾ, ਆ ਕਲਾਕਾਰਾਂ ਨੇ ਸਾਨੂੰ ਕਰਤਾ ਜੱਟ ਇੱਛਾ ਕਰਦਾ, ਮੌਜਾਂ ਕਰਦਾ। ਆ ਵੇਖ ਲਓ ਮੌਜਾਂ ਸਾਡੀਆਂ, ਆ ਸਾਰੀਆਂ ਆਸਾਂ ਸਾਡੀ ਕਣਕ ਤੇ ਹੁੰਦੀਆਂ, ਖਾਣ ਨੂੰ ਆਊ, ਤੂੜੀ ਨੂੰ, ਕੁੱਲ ਗਰੀਬ ਗੁਰਬੇ ਨੂੰ ਆਸ ਹੁੰਦੀ ਹੈ ਤੇ ਸਾਡੇ ਤੇ ਸਾਰੀਆਂ ਤਬਾਹ ਕਰਕੇ ਰੱਖਤੀਆਂ। ਪਹਿਲਾਂ ਆਲੂਆਂ ਦੀ ਫਸਲ ਜੀ 400 ਗੱਟਾ ਨਿਕਲਦਾ, 100 ਗੱਟਾ ਨਿਕਲਿਆ, ਐਤਕੀ ਕੁਦਰਤੀ ਕੋਰੇ ਦੀ ਮਾਰ ਪਈ। ਸਰਕਾਰਾਂ ਤੋਂ ਕੀ ਆਸ ਆ? ਸਰਕਾਰਾਂ ਤੋਂ ਕਿੰਨੀ ਆਸ ਆ? ਸਰਕਾਰਾਂ ਤਾਂ ਬਾਂਹ ਸਾਡੀ ਫੇਰ ਹੀ ਫੜਨਗੀਆਂ। ਨਹੀਂ, ਸਰਕਾਰਾਂ ਤਾਂ ਬਾਂਹ ਸਾਡੀ ਫੇਰ ਹੀ ਫੜਨਗੀਆਂ ਜੇ ਸਰਕਾਰ ਵਿਹਲੀ ਹੋ, ਫ੍ਰੀ ਹੋ। ਸਰਕਾਰਾਂ ਤਾਂ ਪਹਿਲਾਂ ਤਾਂ ਅਮਰਤਪਾਲ ਨੂੰ ਫੜਨਗੀਆਂ, ਫਿਰ ਉਹ ਪੇਪਰ ਪੂਪਰ ਦੇਈ ਜਾਂਦੇ ਆ, ਉਧਰ ਹੈ, ਫਿਰ ਵਿਆਹਾਂ 'ਚ ਹੈ। ਜੇ ਉਧਰੋਂ ਵਿਹਲੇ ਹੋ ਗਏ ਫਿਰ ਸਾਡੇ ਕੋਲ ਆਉਣਗੇ, ਜੇ ਫਿਰ ਵੀ ਨਾ ਆਉਣਗੇ ਫਿਰ ਜਿਵੇਂ ਦੂਜਿਆਂ ਨੂੰ ਵਿਹਲੇ ਕੀਤਾ ਆਉਂਦੇ ਸਾਲ ਇਹ ਵਿਹਲੇ ਕਰ ਦੇਣਗੇ। ਸਾਡੇ ਜਥੇਬੰਦੀਆਂ ਕਿਸਾਨ ਖੜਿਆ ਇਹ, ਅਸੀਂ ਜੀ ਉੱਥੇ ਗਏ, ਜੀਰੇ ਗਏ ਅਸੀਂ ਲਾ ਕੇ, ਸਾਨੂੰ ਆਸ਼ਵਾਸਨ ਦਵਾਇਆ, ਵਿਸ਼ਵਾਸ ਦਵਾਇਆ ਵੀ ਫੈਕਟਰੀ ਬੰਦ ਕਰਤੀ ਬੰਦ। ਦੱਸ ਦਿਓ ਚਲਾਤੀ ਨਾ ਦੁਆਰੇ, ਦੱਸ ਅਸੀਂ ਕੀ ਜੋ ਮੁੱਖ ਮੰਤਰੀ ਬੋਲਣਾ ਕੀ ਵਿਸ਼ਵਾਸ ਕਰ ਗਏ ਅਸੀਂ। ਅਮਲੀ ਜਾਮਾ ਪਹਿਨਾਇਆ ਜਾਵੇ ਤਾਂ ਫੇਰ ਹੀ ਆ ਨਾ ਬਈ। ਬਹੁਤ ਜਿੰਨਾ ਕਹਿ ਦਿਓ ਬਈ, ਸਬਜ਼ੀਆਂ ਸਾਡੀਆਂ ਕੋਲ ਕੁਛ ਨਹੀਂ ਰਿਹਾ, ਸਾਰਾ ਕੁਝ ਤਬਾਹ ਕਰਕੇ ਰੱਖਤਾ ਰੱਬ ਨੇ। ਮੰਤਰੀ ਆ ਜਿਹੜਾ ਤੋਮਰ ਆ, ਉਹਦਾ ਬਿਆਨ ਸੁਣਿਆ ਹੋਣਾ ਤੁਸੀਂ ਕੱਲ ਦਾ, ਅੱਗੇ ਪੰਜਾਬ 'ਚ ਕੋਈ ਨੁਕਸਾਨ ਨਹੀਂ ਹੋਇਆ। ਦੇਖੋ ਤੁਸੀਂ ਇਹਨਾਂ ਫੇਰ ਹੀ ਆ ਨਾ, ਜੇ ਮੀਡੀਆ ਗੱਲ ਤਾਂ ਸਰਕਾਰ ਤੱਕ ਪਹੁੰਚਾਊਗਾ ਉਹਨਾਂ ਨੂੰ ਤਾਂ ਫੇਰ ਹੀ ਪਤਾ ਲੱਗੂ ਨਾ ਵੀ ਆ ਜੇ ਤੁਸੀਂ ਦਿਖਾਓ ਬਈ ਫੇਰ ਹੀ ਪਤਾ ਲੱਗੂ ਨਾ ਵੀ ਆਹ ਨੁਕਸਾਨ ਹੋਇਆ। ਨਹੀਂ ਤਾਂ ਬਈ ਇੱਥੇ ਤਾਂ ਸਾਡੇ ਤਾਂ ਗੱਲ ਜੋ ਤਾਂ ਮੀਡੀਆ ਤੋਂ ਬਿਨਾਂ ਤਾਂ ਗੱਲ ਜਾਣੀ ਨਹੀਂ। ਤਾਂ ਬਾਕੀ ਸਰਕਾਰੀ ਅਧਿਕਾਰੀ ਜਵਾਕਾਂ ਦੀਆਂ ਫੀਸਾਂ ਕਿਵੇਂ ਭਰੀਆਂ ਜਾਣੀਆਂ ਫਿਰ? ਹੁਣ ਜਵਾਕ ਪੜ੍ਹਾਈ ਕਰ ਰਹੇ ਨੇ, ਆਈਲੈਟਸਾਂ ਦਾ ਦੌਰ ਆ ਜਿਹੜਾ ਉਹ ਚੱਲ ਰਿਹਾ, ਬਾਹਰ ਫੋਰਨ ਜਾ ਰਹੇ। ਉਹ ਤਾਂ ਬਈ ਬਾਲੀਆਂ ਦੂਰ ਦੀਆਂ ਗੱਲਾਂ ਐ। ਹੁਣ ਕੁੱਲ ਜੋ ਆਹ ਰਿਜ਼ਲਟ ਆਉਣੇ ਹਨਾ, ਅਗਲੀ ਕਲਾਸ 'ਚ ਦਾਖਲੇ ਲੈਣੇ ਆ, ਦਾਖਲੇ ਆ, ਕਿਤਾਬਾਂ ਐ, ਬਸਤੇ ਆ, ਸਾਰੇ ਐ। ਇਹ ਤੋਂ ਹੀ ਦੱਸੋ ਹੁਣ ਕਿਸਾਨ ਦੇ ਸਿਰ ਕਰਜ਼ਾ ਚੜ ਗਿਆ। ਹੁਣ ਕਰਜ਼ਾ ਚੜੂਗਾ ਕਿਵੇਂ ਚੜੂਗਾ ਤੁਸੀਂ ਆਪ ਹੀ ਸਮਝ ਲਓ ਵੀ ਕਰਜ਼ਾ ਜਦੋਂ ਕੁਝ ਫਸਲ ਸਾਡੇ ਹੋਈ ਨਹੀਂ ਤਾਂ ਫਿਰ ਬਈ ਕਰਜ਼ਾ ਲੈ ਕੇ ਉਹ ਕਰਾਂਗੇ ਨਾ ਗਾਂ, ਖਾਣਗੇ ਕਿੱਥੋਂ ਦਾਣੇ। ਤਾਂ ਇਹ ਤਸਵੀਰ ਆ, ਅਸੀਂ ਥੋੜੀ ਤਸਵੀਰ ਆ ਜਿਹੜੀ ਉਹ ਦਿਖਾ ਰਹੇ ਆ, ਹਰ ਇੱਕ ਪਿੰਡ ਦੇ ਵਿੱਚ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਆ, ਕਿਉਂਕਿ ਪਿੰਡ ਦੇ ਵਿੱਚ ਤਾਂ ਪਹੁੰਚ ਰਹੇ ਆ ਕਿ ਪਿੰਡਾਂ ਦੇ ਵਿੱਚੋਂ ਅਸੀਂ ਖੁਦ ਉੱਠੇ ਹੋਏ ਆ। ਇਹਨਾਂ ਪਿੰਡਾਂ ਦੇ ਵਿੱਚੋਂ ਅਸੀਂ ਖੁਦ ਉੱਠੇ ਹੋਏ ਆ। ਅਸੀਂ ਕਿਸੇ ਸਟੂਡੀਓ ਦੇ ਵਿੱਚ ਬੈਠ ਕੇ ਚੀਕਾ ਰੌਲੀ ਨਹੀਂ ਪਾਉਂਦੇ ਹੈਗੇ, ਅਸੀਂ ਆਮ ਲੋਕਾਂ ਦੇ ਨਾਲ ਗੱਲ ਕਰਦੇ ਆ। ਇਹ ਤਸਵੀਰ ਆ ਜਿਹੜੀ ਮੇਰੇ ਪਿੱਛੇ ਵੀ ਦੇਖ ਸਕਦੇ ਹੋ ਕਿ ਹਰਾ ਚਾਰਾ ਬੀਜਿਆ ਹੋਇਆ ਸੀ ਕਿਸਾਨ ਦਾ, ਤਾਂ ਹਰਾ ਚਾਰਾ ਵੀ ਤਬਾਹ ਹੋ ਗਿਆ। ਤੇ ਇੱਧਰ ਜਿਹੜੀ ਕਿਸਾਨ ਦੀ ਖਾਣ ਦੇ ਲਈ ਕਣਕ ਬੀਜੀ ਸੀ, ਇਸ ਕਣਕ ਤੇ ਬਹੁਤ ਸਾਰੀਆਂ ਆਸਾਂ ਸੀ ਕਿਸਾਨ ਨੂੰ ਕਿ ਅਸੀਂ ਅੱਗੇ ਦੀ ਅੱਗੇ ਆਪਣੀ ਜਿਹੜੀ ਕਿ ਤੋਰੀ ਫੁਲਕਾ ਤੋਰਾਂਗੇ, ਅੱਗੇ ਦੀ ਅੱਗੇ ਪਹੁੰਚਾਂਗੇ। ਤਾਂ ਇਹ ਜਿਹੜੀ ਫਸਲ ਆ ਇਹ ਵੀ ਤਬਾਹ ਹੋ ਗਈ ਆ। ਜਿਹੜੀ ਇੰਨੀ ਕੁ ਤੁਹਾਡੇ ਨਾਲ ਅਸੀਂ ਗੱਲ ਕਰ ਰਹੇ ਹਾਂ ਉਹ ਵੀ ਬੜਾ ਹੌਸਲਾ ਤੇ ਬੜੀ ਹਿੰਮਤ ਕਰਕੇ ਕਰ ਰਹੇ ਹਾਂ, ਕਿਉਂਕਿ ਸਾਡਾ ਖੁਦ ਦਾ ਬੋਲਣ ਨੂੰ ਦਿਲ ਨਹੀਂ ਕਰ ਰਿਹਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਅੱਗੇ ਮਿਲਦੇ ਹਾਂ ਕਿਸੇ ਹੋਰ ਪਿੰਡ ਦੇ ਵਿੱਚ। ਸੋ ਜਦੋਂ ਪੰਜਾਬ ਦੀ ਗੱਲ ਕਰਨ ਨਿਕਲਦੇ ਹਾਂ ਤਾਂ ਬੜੇ ਵੱਡੇ ਵਾਅਦੇ ਕਰੇ ਜਾਂਦੇ ਨੇ ਸਰਕਾਰਾਂ ਦੇ ਵੱਲੋਂ ਕਿ ਅਸੀਂ ਪੰਜਾਬ ਦੇ ਲੋਕਾਂ ਦੀ ਗੱਲ ਕਰਾਂਗੇ, ਅਸੀਂ ਪੰਜਾਬ ਦੀ ਗੱਲ ਕਰਾਂਗੇ। ਤਾਂ ਅੱਜ ਪਿੰਡ ਤੋਂ ਚੱਲੇ ਆ ਤਾਂ ਪੂਰਾ ਰਸਤਾ ਦੇਖਦੇ ਆਏ ਆ। ਪੰਜਾਬ ਦੇ ਵਿੱਚ ਕੁਦਰਤ ਦਾ ਕਹਿਰ ਬੜਾ ਕੁਛ ਸੀਗਾ ਜਿਹੜਾ ਕਿ ਪੰਜਾਬ ਦੇ ਲੋਕਾਂ ਨੇ ਇਹਨਾਂ ਫਸਲਾਂ ਦੇ ਸਿਰ 'ਤੇ ਕਰਨਾ ਸੀਗਾ। ਤਾਂ ਅੱਜ ਜਿਹੜੀ ਫਸਲ ਆ, ਕਦੇ ਪੁੱਤਾਂ ਵਾਂਗ ਪਾਲੀ ਖੜੀ ਫਸਲ ਨੂੰ ਦੇਖ ਕੇ ਕਿਸਾਨ ਖੁਸ਼ ਹੋਇਆ ਕਰਦੇ ਸੀ, ਤਾਂ ਅੱਜ ਸਾਡਾ ਖੁਦ ਦਾ ਵੀ ਰੋਣਾ ਆ ਰਿਹਾ ਗਾ, ਅੰਦਰੋਂ ਦਿਲ ਰੋ ਰਿਹਾ ਗਾ ਕਿ ਇਸ ਫਸਲ ਦਾ ਜਿਹੜਾ ਨੁਕਸਾਨ ਆ ਉਹ ਆਖਰ ਭਰਿਆ ਕਿਵੇਂ ਜਾਊਗਾ। ਬੜਾ ਕੁਛ ਹੈ ਜਿਹੜਾ ਕਿ ਪੰਜਾਬ ਦੇ ਵਿੱਚ ਵਾਪਰ ਰਿਹਾ, ਪਰ ਅੱਜ ਅਸੀਂ ਇੱਕ ਅਲੱਗ ਤੇ ਰਿਪੋਰਟ ਕਰਨ ਨਿਕਲੇ ਹਾਂ, ਕਿਉਂਕਿ ਇਹ ਮੇਰੇ ਪਿੱਛੇ ਖੜੇ ਕਿਸਾਨ ਬਠਿੰਡੇ ਜ਼ਿਲ੍ਹੇ ਦੇ ਨੇ। ਗੜਿਆਂ ਦੀ ਮਾਰ ਦੇ ਵਿੱਚ ਆਈ ਫਸਲ, ਤਾਂ ਨੁਕਸਾਨ
ਹੱਦ ਤੋਂ ਜ਼ਿਆਦਾ ਹੋਇਆ। ਤੁਸੀਂ ਦੇਖ ਸਕਦੇ ਹੋ ਇਹ ਬੱਲੀਆਂ ਨੇ ਜਿਹੜੀਆਂ, ਬੱਲੀਆਂ ਦੇ ਉੱਪਰ ਦਾਣਾ ਤੱਕ ਨਹੀਂ ਛੱਡਿਆ ਗਿਆ। ਤਾਂ ਇਸ 'ਤੇ ਕੁਝ ਕੁ ਸ਼ਬਦ ਨੇ ਜਿਹੜੇ ਬੋਲਣੇ ਸੀ ਪਰ ਬੋਲਣ ਨੂੰ ਦਿਲ ਨਹੀਂ ਕਰ ਰਿਹਾ, ਕਿਉਂਕਿ ਅੱਜ ਜਿਹੜੀਆਂ ਇਹ ਫਸਲਾਂ ਦੇਖ ਰਹੇ ਹੈਗਾ, ਫਸਲਾਂ ਤੋਂ ਦੇਖ ਕੇ ਮਨ ਆ ਜਿਹੜਾ ਉਹ ਭਾਵੁਕ ਹੋ ਰਿਹਾ। ਤਾਂ ਸਾਡੇ ਨਾਲ ਕਿਸਾਨ ਮੌਜੂਦ ਨੇ, ਅਸੀਂ ਕਿਸਾਨਾਂ ਤੋਂ ਹੀ ਸੁਣ ਲੈਂਦੇ ਹਾਂ ਕਿ ਕਿੰਨਾ ਕੁ ਖਰਚਾ ਹੁੰਦਾ ਗਾ, ਕਿ ਕਿਸਾਨਾਂ ਦੇ ਕੀ ਜਿਹੜੀਆਂ ਸਦਰਾਂ ਸੀ ਜਿਹੜੀਆਂ ਕਿ ਉਹਨਾਂ ਨੇ ਸਜੋਈਆਂ ਸਨ ਕਿ ਪੂਰੀਆਂ ਕਰਨੀਆਂ ਸੀ। ਕਿਸੇ ਦੀ ਧੀ ਵਿਆਹੁਣ ਵਾਲੀ ਸੀ, ਕਿਸੇ ਦੀ ਜਵਾਕਾਂ ਦੀ ਪੜ੍ਹਾਈ ਸੀ, ਕਿਸੇ ਦਾ ਅੱਜ ਕੱਲ੍ਹ ਇੱਕ ਦੌਰ ਚੱਲਿਆ ਆਈਲੈਟਸ ਦਾ ਕਿ ਆਈਲੈਟਸਾਂ ਦੀਆਂ ਫੀਸਾਂ ਭਰੀਆਂ ਹੋਈਆਂ ਸੀ ਤੇ ਬਾਹਰ ਜਾਣ ਦੇ ਸੁਪਨੇ ਸੰਜੋਈ ਬੈਠੀਆਂ ਸਨ ਧੀਆਂ ਪੁੱਤ। ਤਾਂ ਅਸੀਂ ਅੱਜ ਇਹਨਾਂ ਕਿਸਾਨਾਂ ਤੋਂ ਜਾਣਦੇ ਹਾਂ। ਬਾਈ ਬਹੁਤ ਬਹੁਤ ਸਵਾਗਤ ਆ ਤੁਹਾਡਾ ਇੰਡੋਜ਼ TV ਤੇ। ਅੱਜ ਇਹ ਫਸਲਾਂ ਜਿਹੜੀਆਂ ਦੇਖ ਕੇ ਬੜਾ ਮਨ ਆ ਜਿਹੜਾ ਉਹ ਭਾਵੁਕ ਹੋ ਰਿਹਾ, ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਇੰਡੋਜ਼ TV ਦਾ, ਜਿਨ੍ਹਾਂ ਨੇ ਕਿਸਾਨਾਂ ਦੀ ਸਾਰ ਲਈ ਆ ਕਿ ਦੂਜੀ ਜਿਹੜੀ ਕੁਦਰਤੀ ਮਾਰ ਹੈ ਕਿਸਾਨਾਂ 'ਤੇ ਪਈ ਹੈ ਇਹ ਬਹੁਤ ਹੀ ਮਾੜੀ ਹੈ, ਕਿਉਂਕਿ ਸਾਡੇ ਇਸ ਪਿੰਡ ਨਾਲ ਤਾਂ ਮੇਰੇ ਖਿਆਲ ਵੀ ਸਾਰੇ ਏਰੀਏ ਨਾਲ ਹੀ ਇਹ ਦੂਜੀ ਮਾਰ ਲਗਾਤਾਰ। ਪਹਿਲਾਂ ਨਰਮੇ ਦਾ ਮੁਆਵਜ਼ਾ ਸੀ ਸਾਡੇ, ਉੱਥੇ ਬਹੁਤ ਘੱਟ ਨੁਕਸਾਨ ਹੋਇਆ, ਬਹੁਤ ਜ਼ਿਆਦਾ ਨੁਕਸਾਨ ਹੋਇਆ, ਪਰ ਮੁਆਵਜ਼ਾ ਨਾ ਮਾਤਰ ਉਹ ਵੀ ਕਿਸਾਨ ਯੂਨੀਅਨ ਦੇ ਨੁਮਾਇੰਦਿਆਂ ਨੇ ਰੌਲਾ ਪਾ ਕੇ ਜਿਹੜਾ ਥੋੜ੍ਹਾ ਬਹੁਤਾ ਲਿਆ ਹੈ, ਉਦੋਂ ਵੀ ਬਹੁਤ ਵੱਡੀ ਮਾਰ ਪਈ ਹੈ। ਅਤੇ ਇਹ ਜਿਹੜੀ ਕੁਦਰਤੀ ਮਾਰ ਹੁਣ ਕਣਕ 'ਤੇ ਪਈ ਹੈ ਬਹੁਤ ਹੀ ਭੈੜੀ ਮਾਰ ਹੈ। 100% ਫਸਲ ਤਬਾਹ ਹੋ ਚੁੱਕੀ ਹੈ, ਕਿਉਂਕਿ ਕਿਸਾਨ ਕੋਲੇ ਹੋਰ ਕੋਈ ਚਾਰਾ ਨਹੀਂ ਹੁੰਦਾ। ਇੱਕੋ ਇੱਕ ਕਿਸਾਨ ਦਾ ਆਸ ਹੁੰਦੀ ਹੈ 6 ਮਹੀਨਿਆਂ ਬਾਅਦ ਜਿਹੜੀ ਫਸਲ ਆਉਂਦੀ ਹੈ। ਕਿਸਾਨਾਂ ਨੂੰ ਆਸ ਸੀ ਆਸ ਕਣਕ 'ਤੇ, ਕਿਉਂਕਿ ਕਣਕ ਦੀ ਜਿਹੜੀ ਸ਼ੁਰੂਆਤ ਦੇ ਵਿੱਚ ਸੀਗੀ ਡੁੱਸ ਸੀਗੀ ਕਣਕਾਂ ਦਾ ਮੌਜੂਦਾ। ਹੁਣ ਜਿਹੜੇ ਇਸ ਤੋਂ ਪਹਿਲਾਂ ਬਾਰਿਸ਼ ਤੋਂ ਪਹਿਲਾਂ ਜਿਹੜਾ ਰੁਤਬਾ ਸੀਗਾ ਕਣਕਾਂ ਝਾੜ ਬਹੁਤ 65 ਮਣ ਦੇ ਹੋਣ ਦੀ ਸੰਭਾਵਨਾ ਸੀਗੀ, ਪਰ ਜਿਹੜਾ ਹੁਣ ਪਰਮਾਤਮਾ ਦੀ ਕਰੋਪੀ ਨਾਲ ਪਾਣੀ ਫਿਰ ਗਿਆ ਤੇ ਮਣ ਦੋ ਮਣ ਕਿੱਲੇ ਦੇ ਕਣਕਾਂ ਮਸਾਂ ਹੀ, ਉਹ ਵੀ ਸੰਭਾਵਨਾ ਕੋਈ ਲੱਗਦੀ ਨਹੀਂ, ਕਿਉਂਕਿ ਪਾਣੀ ਖੜਾ ਤੁਹਾਨੂੰ ਦਿਸੀ ਜਾਂਦਾ ਵੀ ਇਹਦੇ ਵਿੱਚ ਕੀ ਰਹਿ ਗਿਆ। ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਗਿਰਦਾਵਰੀ ਕਰਾ ਕੇ, ਗਿਰਦਾਵਰੀ ਵੀ ਜਿਹੜੀ ਕਰਨੀ ਹੈ, ਕਿਉਂਕਿ ਜਿਹੜੇ ਗਿਰਦਾਵਰੀ ਕਰ ਜਾਂਦੇ ਆ, ਪਿਛਲੇ ਵਾਰ ਨਰਮੇ ਵਾਲੀ ਹੋਈ ਹੈ, ਕੋਈ 50% ਲਿਖਤਾ, 60 ਲਿਖਤਾ, ਕੋਈ 30 ਲਿਖਤਾ, ਕੋਈ 20 ਲਿਖਤਾ, ਸਾਡੇ ਲੋਕ ਹੀ ਪੀੜਤ ਹੋਏ ਆ। ਧਰਨੇ ਵੀ ਲਾਏ, ਖੇਤੀਬਾੜੀ ਦਫ਼ਤਰ ਮੂਹਰੇ ਵੀ ਸਾਡੇ ਲੋਕਾਂ ਨੇ ਜਾ ਕੇ ਪਿੱਟੇ, ਪਰ ਕੋਈ ਪੱਲੇ ਕੁਛ ਨਹੀਂ ਪਿਆ। ਅਸੀਂ ਸ਼ੁਰੂਆਤ ਹੀ ਬੇਨਤੀ ਕਰਦੇ ਹਾਂ ਵੀ ਜਿਹੜੀ ਗਿਰਦਾਵਰੀ ਆ ਪੂਰੀ ਲੋਕਾਂ ਨੂੰ ਨਾਲ ਲੈ ਕੇ, ਪਿੰਡ ਦੇ ਨੰਬਰਦਾਰਾਂ ਨੂੰ, ਪੰਚਾਇਤ ਨੂੰ, ਪਿੰਡ ਦੇ ਜਿਨ੍ਹਾਂ ਲੋਕਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਨਾਲ ਲੈ ਕੇ ਗਿਰਦਾਵਰੀ ਕੀਤੀ ਜਾਵੇ, ਚੁੱਪ ਚਪੀਤੇ ਨਾ ਕੀਤੀ ਜਾਵੇ। ਜਿਵੇਂ ਕਿ ਅੱਜ ਹੀ ਪਟਵਾਰੀ ਸਾਹਿਬ ਆਏ ਸੀਗੇ, ਗੇੜਾ ਮਾਰ ਕੇ ਮੁੜ ਗਏ, ਕਿਉਂਕਿ ਜਿਨ੍ਹਾਂ ਦਾ ਨੁਕਸਾਨ ਕੀ ਹੋਇਆ ਦੱਸਣ। ਅਕਸਰ ਜਿਹਦਾ ਨੁਕਸਾਨ ਹੋਇਆ ਉਹਨੂੰ ਉਹਦੀ ਭਰਪਾਈ ਵਾਸਤੇ ਉਹਦੀ ਹਾਜ਼ਰੀ ਜ਼ਰੂਰੀ ਹੈ ਵੀ ਨੁਕਸਾਨ ਹੋਇਆ ਇਹ ਕਿਹਦਾ ਖੇਤ ਹੈ। ਦੂਜੀ ਗੱਲ, ਵੱਡੀ ਬੇਨਤੀ ਸਭ ਤੋਂ ਜਿਹੜੇ ਵੱਡੇ ਮੁਆਵਜ਼ੇ ਮਿਲਣ ਵਾਸਤੇ ਜਿਹੜੀਆਂ ਮੇਨ ਪ੍ਰੋਬਲਮਾਂ ਆਉਣੀਆਂ ਵੀ ਜਿਹੜੀ ਗਿਰਦਾਵਰੀ ਕਾਸ਼ਤਕਾਰ ਦੇ ਨਾਂ 'ਤੇ ਕੀਤੀ ਜਾਵੇ, ਕਿਉਂਕਿ ਮਾਲਕ 10 15 ਏਕੜ ਦੇ ਵਿੱਚ ਮਾਲਕ ਹੈ। ਕਾਸ਼ਤਕਾਰ ਨੂੰ ਪੁੱਛ ਕੇ ਵੀ ਕਹਿੰਦਾ ਕਾਸ਼ਤਕਾਰ ਕੌਣ ਹੈ, ਕਿਹਦੇ ਕੋਲ ਬੀਜੀ ਆ, ਉਹਦੇ ਨਾਂ 'ਤੇ ਕੱਟੇ ਜਾਣ ਤਾਂ ਕਿ ਕਿਸਾਨ ਸੌਖੇ ਰਹਿਣ। ਅਸੀਂ ਬੇਨਤੀ, ਸਵੇਰੇ ਹੀ ਮੇਰੀ ਐਮਐਲਏ ਸਾਹਿਬ ਨਾਲ ਗੱਲ ਹੋਈ ਹੈ, ਐਮਐਲਏ ਸਾਹਿਬ ਪਟਵਾਰੀ ਸਾਹਿਬ ਆ ਕੇ ਮੁੜ ਗਏ ਵੀ ਕੋਈ ਸੁਣੀ ਤਾਂ ਨਹੀਂ। ਉਹ ਕਹਿੰਦੇ ਵੀ ਸੀਐਮ ਸਾਹਿਬ ਨਾਲ ਗੱਲ ਹੋ ਤੈਅ ਕੀਤੀ ਉਹਨਾਂ ਨੇ ਵੀ ਅੱਜ ਆਪ ਵੀ ਆਉਣਗੇ ਅਤੇ ਅਸੀਂ ਪਟਵਾਰੀ ਭੇਜਦੇ ਹਾਂ। ਪਰ ਪਟਵਾਰੀ ਭੇਜਣ ਦਾ ਤਾਂ ਫਾਇਦਾ ਜੇ ਉਹ ਲੋਕਾਂ ਦੀ ਸੁਣਵਾਈ ਹੋਏ ਸਹੀ ਢੰਗ ਨਾਲ, ਕਿਉਂਕਿ ਅਸੀਂ ਪਹਿਲਾਂ ਹੀ ਪੀੜਤ ਹਾਂ ਇਸ ਗੱਲ ਤੋਂ। ਸਾਰੇ ਯੂਨੀਅਨ ਦੇ ਨੁਮਾਇੰਦੇ ਖੜੇ ਆ, ਸਾਡੇ ਲੋਕ ਸਭ ਤੋਂ ਘੱਟ ਸਾਡੇ ਲੋਕਾਂ ਨੂੰ ਮੁਆਵਜ਼ਾ, ਕਲਿਆਣ ਮਾਰਗ ਲੋਕਾਂ ਨੂੰ ਮੁਆਵਜ਼ਾ ਮਿਲਿਆ, ਕਿਉਂਕਿ ਨਾ ਮਾਤਰ ਇੱਥੇ ਕਿਸੇ ਨੇ ਪੁੱਛਿਆ ਹੀ ਨਹੀਂ ਕੌਣ ਕੀ ਲਿਖ ਗਿਆ। ਜੀ ਬਿਲਕੁਲ। ਤਾਂ ਇੱਥੇ ਜਿਹੜੀ ਇਹ ਫਸਲ ਦੀ ਨੁਕਸਾਨ ਹੋਇਆ, ਫਸਲ ਦਾ ਨੁਕਸਾਨ ਹੋਇਆ, ਤਾਂ ਇੱਥੇ ਪਟਵਾਰੀ ਆਉਂਦੇ ਨੇ ਸਰਕਾਰੀ ਅਦਾਰਿਆਂ ਦੇ ਵਿੱਚੋਂ ਜਿਹੜੇ ਕਿ ਉਹਨਾਂ ਦੇ ਨੁਮਾਇੰਦੇ ਆਉਂਦੇ ਨੇ, ਪਰ ਨੁਮਾਇੰਦਿਆਂ ਦੇ ਵੱਲੋਂ ਲਿਖਿਆ ਕੀ ਜਾਂਦਾ ਕਿਸੇ ਦੀ 5 ਏਕੜ, ਕਿਸੇ ਦੀ 7 ਏਕੜ, ਪਰ ਉਸ 5-7 ਏਕੜ ਦਾ ਮਾਲਕ ਕੌਣ ਹੁੰਦਾ ਉਸ ਦੇ ਬਾਰੇ ਵੀ ਕੋਈ ਪ੍ਰੋਪਰ ਜਾਣਕਾਰੀ ਨਹੀਂ ਦਿੱਤੀ ਜਾਂਦੀ। ਜਿਹੜੇ ਵਾਹਣ ਦੇ ਵਿੱਚ ਜਿਹੜੀ ਫਸਲ ਬੀਜੀ ਹੁੰਦੀ ਆ ਉਹ ਫਸਲ ਆਖਰ ਬੀਜੀ ਕਿਸ ਨੇ ਆ ਤੇ ਕਿਉਂ ਬੀਜੀ ਗਈ ਆ ਤੇ ਕੀ ਕਾਰਨ ਆ, ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਉਹ ਸਾਹਮਣੇ ਆਉਂਦੀਆਂ ਨੇ, ਪਰ ਕਿਸੇ ਦੇ ਵੱਲੋਂ ਕੋਈ ਦੱਸਿਆ ਨਹੀਂ ਜਾਂਦਾ। ਪੁਖਤਾ ਜਾਣਕਾਰੀ ਹੈ ਜਿਹੜੀ ਉਹ ਕਾਗਜ਼ਾਂ ਦੇ ਵਿੱਚ ਨਹੀਂ ਲਿਖੀ ਜਾਂਦੀ। ਜੇਕਰ ਕਾਗਜ਼ਾਂ ਦੇ ਵਿੱਚ ਉਹ ਪੁਖਤਾ ਜਾਣਕਾਰੀ ਲਿਖੀ ਜਾਂਦੀ ਆ ਤਾਂ ਉਹ ਕਾਗਜ਼ਾਂ ਦੇ ਵਿੱਚ ਹੀ ਸੀਮਤ ਰਹਿ ਜਾਂਦੀ ਆ, ਕਾਗਜ਼ਾਂ ਦੇ ਤੱਕ ਹੀ ਸੀਮਤ ਰਹਿ ਜਾਂਦੀ ਆ। ਜਿਹੜਾ ਅਸਲੀ ਕਿਸਾਨ ਆ, ਜਿਸ ਦਾ ਦਰਦ ਹੁੰਦਾ ਇਸ ਫਸਲ ਦੇ ਨਾਲ, ਜਿਹੜੇ ਕਿਸਾਨ ਨੇ ਫਸਲ ਪਾਲੀ ਹੁੰਦੀ ਆ, ਜਿਸ ਕਿਸਾਨ ਨੇ ਫਸਲ ਬੀਜੀ ਹੁੰਦੀ ਆ, ਤਾਂ ਉਸ ਕਿਸਾਨ ਦੇ ਤੱਕ ਉਸ ਦੀ ਜਿਹੜੀ ਭਰਪਾਈ ਆ ਉਹ ਨਹੀਂ ਪਹੁੰਚਦੀ। ਉਸ ਕਿਸਾਨ ਦੇ ਤੱਕ ਜਿਹੜੀ ਕਿ ਉਸ ਫਸਲ ਦੀ ਜਿਹੜੀ ਕੀਮਤ ਆ ਉਹ ਨਹੀਂ ਪਹੁੰਚਦੀ। ਬੇਸ਼ੱਕ ਸਰਕਾਰਾਂ ਆਪਦੇ ਵੱਲੋਂ ਪੱਲਾ ਛਡਾਉਂਦੀਆਂ ਨਜ਼ਰ ਆਉਂਦੀਆਂ ਨੇ। ਤਾਂ ਸਾਡੇ ਨਾਲ ਹੋਰ ਵੀ ਕਿਸਾਨ ਮੌਜੂਦ ਨੇ, ਅਸੀਂ ਗੱਲਬਾਤ ਕਰਾਂਗੇ। ਬਾਈ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ, ਕਿੰਨੀ ਕੁ ਫਸਲ ਸੀ? ਬਾਈ ਜੀ ਮੇਰਾ ਸਾਰਾ ਵਾਹਣ ਖਤਮ ਹੋ ਗਿਆ ਜੀ, ਦਾਣੇ ਵੀ ਨਹੀਂ ਰਹੇ ਜੀ ਖਾਣ ਜੋਗੇ। 19 ਕਿੱਲੇ ਵਾਹਣ 19 ਦਾ 19 ਖਤਮ ਹੋ ਗਿਆ ਜਮਾ। ਆ ਵੇਖ ਲਓ ਸਾਰਾ ਕੁਝ ਮੈਂ ਪੁੱਤਾਂ ਕੋ ਪਾਲੀ ਸੀ, ਸਾਰਾ ਕੱਲ ਦਾ ਮਨ ਬਹੁਤ ਜ਼ਿਆਦਾ ਦਾਸ, ਸਾਰੇ ਪਿੰਡ ਦਾ ਨੁਕਸਾਨ ਹੋ ਗਿਆ। ਚਲੋ ਸਾਰਿਆਂ ਦੇ ਨਾਲ ਆ, ਪਰ ਮੈਨੂੰ ਖਾਣ ਜੋਗੇ ਦਾਣੇ ਨਹੀਂ ਹੈਗੇ ਜੀ। 19 ਕਿੱਲੇ ਸੀ, 19 ਦੇ 19 ਕਿੱਲੇ ਖਤਮ ਹੋ ਗਏ ਜੀ ਬਿਲਕੁਲ। ਆ ਤੁਸੀਂ ਵਿੱਚ ਖੜੇ ਹੋ, ਉਧਰ ਮੇਰੇ 14-15 ਕਿੱਲੇ, 4 ਕਿੱਲੇ ਸਾਰੇ ਖਤਮ ਹੋ ਗਏ ਜੀ ਬਿਲਕੁਲ। ਮੈਂ ਬੋਲਣ ਜੋਗਾ ਮੈਂ ਹੈ ਹੀ ਨਹੀਂ। ਅਸੀਂ ਸਰਕਾਰ ਨੂੰ ਇਹੀ ਬੇਨਤੀ ਆ ਜਿੰਨਾ ਸਾਡਾ ਬਣਦਾ ਮੁਆਵਜ਼ਾ ਕੁਛ ਸਾਨੂੰ ਦੇਵੇ, ਅਸੀਂ ਜਿਹੜਾ ਆਪਦਾ ਪਰਿਵਾਰ ਚਲਾ ਸਕੀਏ। ਇਹੀ ਬੇਨਤੀ ਆ ਜੀ ਤੁਹਾਡੇ ਰਾਹੀਂ, ਹੋਰ ਅਸੀਂ ਕੀ ਕਹਿ ਸਕਦੇ ਹਾਂ ਜੀ। ਬਿਲਕੁਲ। ਤਾਂ ਇਹ ਦਰਦ ਆ, ਤਾਂ ਅਸੀਂ ਜਿਹੜਾ ਦਰਦ ਆ ਤੁਹਾਡੇ ਰੂਬਰੂ ਕਰ ਰਹੇ ਹਾਂ ਅੱਜ, ਕਿਸਾਨਾਂ ਦਾ ਇਹ ਦਰਦ। ਬੇਸ਼ੱਕ ਸਰਕਾਰਾਂ ਇਹਨਾਂ ਕਿਸਾਨਾਂ ਦੇ ਸਿਰ 'ਤੇ ਬਣੀਆਂ ਨੇ, ਪਰ ਹੁਣ ਤੱਕ ਕਿੰਨੇ ਕੁ ਲੋਕ ਇੱਥੇ ਤੱਕ ਪਹੁੰਚ ਗਏ ਨੇ? ਕੀ ਉਹ ਲੋਕ ਵਿਧਾਨ ਸਭਾ ਤੱਕ ਸੀਮਤ ਨੇ
ਜਾਂ ਉੱਥੋਂ ਤੱਕ ਬਹਿਸ ਚਰਚਾ ਕਰਨ ਤੱਕ ਸੀਮਤ ਨੇ, ਜਾਂ ਫਿਰ ਰੂਟਰ ਵਾਲੀਆਂ ਗੱਡੀਆਂ ਮਗਰ ਮੂਹਰੇ ਲਾ ਕੇ ਘੁੰਮਣ ਤੱਕ ਸੀਮਤ ਨੇ। ਤਾਂ ਅਸੀਂ ਕਿਸਾਨਾਂ ਦੇ ਨਾਲ, ਤੁਹਾਡਾ ਕਿੰਨਾ ਕੁ ਨੁਕਸਾਨ ਹੈ ਬਾਪੂ? ਸਾਡਾ ਬਹੁਤ ਹੋ ਗਿਆ ਜੀ। ਸਾਡਾ ਹੋ ਗਿਆ ਮਤਲਬ ਜੀ 14-15 ਕਿੱਲੇ ਜਮਾਂ ਫਣਾ ਹੋ ਗਿਆ, ਡੱਕੇ ਨਹੀਂ ਰਿਹਾ, ਕੁਛ ਵੀ ਨਹੀਂ ਬਚਿਆ ਉਹਦੇ ਵਿੱਚੋਂ। ਜਾਂ ਇਦੋਂ ਵੀ ਕੰਮ ਖਰਾਬ ਹੋ ਗਿਆ, ਤਾਂ ਜਾਂ ਪਾਣੀ ਡਾਡਾ ਪਾਣੀ ਖੜਾ ਵਿੱਚ, ਉੱਤੋਂ ਦੀ ਪਾਣੀ ਫਿਰ ਗਿਆ। ਹਾਂਜੀ ਬਸ। ਤਾਂ ਸੋ ਇਹ ਦਰਦ ਆ ਜਿਹੜਾ ਅਸੀਂ ਤੁਹਾਡੇ ਸਾਹਮਣੇ ਕੈਮਰੇ ਤੇ ਵਿੱਚ ਕੈਦ ਕਰ ਰਹੇ ਹਾਂ, ਇਹ ਰਿਕਾਰਡ ਹੋ ਰਹੀਆਂ ਨੇ ਕਿਉਂਕਿ ਇੱਥੇ ਨੌਜਵਾਨ ਖੜੇ ਨੇ। ਅਸੀਂ ਇੱਧਰਲੇ ਪਾਸੇ ਨੂੰ ਦੇਖਦੇ ਹਾਂ ਤਾਂ ਇਹ ਕੁਲਦੀਪ ਪਾਣੀ ਦਿਖਾ ਦਿੱਤਾ ਜਾਵੇ, ਬਹੁਤ ਜਿਹੜਾ ਕਿ ਪਾਣੀ ਹਲੇ ਵੀ ਗੋਡੇ ਗੋਡੇ ਪਾਣੀ ਖੜਾ ਹੈਗਾ ਇਸ ਦੇ ਵਿੱਚ। ਤਾਂ ਤੁਹਾਡਾ ਕਿੰਨਾ ਕੁ ਫਸਲ ਬੀਜੀ ਸੀ, ਕਿੰਨਾ ਕੁ ਨੁਕਸਾਨ ਹੋਇਆ ਜੀ? ਸਾਡੇ ਵੀਰਾ 35 ਕਿੱਲੇ ਕਣਕ ਦੇ ਸੀਗੇ ਜੀ, ਇਹ ਕੋਰਾ ਵੀ ਨਹੀਂ ਬਚਿਆ, 100% ਨੁਕਸਾਨ ਹੀ ਸਮਝ ਲਓ। 35 ਦੇ 35 ਕਿੱਲੇ ਆਹੀ ਹਾਲਾਤ ਹੈ। ਕੀ ਕਹਿਣਾ 2-4 ਮਣ ਕਿੱਲੇ ਦੀ ਹੋ ਜੇ ਤਾਂ ਹੋ ਜੇ, ਪਰ ਚਾਂਸ ਕੋਈ ਨਹੀਂ। ਉਹ ਕੱਢੀ ਨਹੀਂ ਜਾਣੀ, ਜਿਹੜੀ ਮਗਰ ਤੂੜੀ ਨਾ ਤੂੜੀ ਬਣਨੇ, ਲਾਂਗਾ ਬੋਡਾ ਹੋ ਗਿਆ, ਤੂੜੀ ਵੀ ਖਤਮ ਹੈ, ਨਾ ਪਸ਼ੂਆਂ ਨੂੰ ਤੂੜੀ ਆ ਨਾ ਖਾਣ ਨੂੰ ਆ, ਬੀਜਣ ਨੂੰ ਤਾਂ ਹੋਣੀ ਕੀ ਹੈ। ਆਹ ਹਾਲਾਤ ਆ, ਹੁਣ ਦੇਖ ਲਓ ਤੁਸੀਂ। ਬਿਲਕੁਲ। ਤਾਂ ਇਹ ਬੜਾ ਕੁਛ ਆ ਜਿਹੜਾ ਕਿ ਇਸ ਪੰਜਾਬ ਦੇ ਨਾਲ ਵਾਪਰ ਰਿਹਾ। ਜਦੋਂ ਵੀ ਪੰਜਾਬ ਦਾ ਦਰਦ ਲੈ ਕੇ ਨਿਕਲੇ ਆ ਤਾਂ ਹਮੇਸ਼ਾ ਇਹੋ ਹੀ ਗੱਲ ਕਰੀ ਆ ਕਿ ਅਸੀਂ ਪੰਜਾਬ ਦਾ ਦਰਦ ਦਿਖਾਵਾਂਗੇ। ਉਹ ਗਰਾਊਂਡ ਜ਼ੀਰੋ ਤੋਂ ਦਿਖਾਵਾਂਗੇ, ਗਰਾਊਂਡ ਲੈਵਲ ਤੋਂ ਦਿਖਾਵਾਂਗੇ। ਉਹ ਸਟੂਡੀਓ ਦੇ ਵਿੱਚ ਬੈਠ ਕੇ ਵੱਡੇ ਵੱਡੇ ਵਾਅਦੇ ਨਹੀਂ ਕਰਾਂਗੇ, ਵੱਡੇ ਵੱਡੇ ਦਾਅਵੇ ਨਹੀਂ ਕਰਾਂਗੇ। ਤੇ ਇਹ ਕਿਸਾਨਾਂ ਦੇ ਜਿਹੜੇ ਹਾਲਾਤ ਨੇ, ਇਹ ਅੱਜ ਪਿੰਡ ਕਲਿਆਣ ਜ਼ਿਲ੍ਹਾ ਬਠਿੰਡਾ ਦੀ ਜਿਹੜੀ ਕਿ ਹਾਲਾਤ ਆਏ ਤੁਹਾਨੂੰ ਅਸੀਂ ਦਿਖਾ ਰਹੇ ਹਾਂ। ਤੁਹਾਡੀ ਕਿੰਨੀ ਕੁ ਫਸਲ ਬੀਜੀ ਸੀ ਜੀ? 12-13 ਕਿੱਲੇ ਸੀਗੇ ਜੀ, ਜਮਾ ਖਤਮ ਹੋ ਗਈ 100%। ਆਸਾਂ ਕੀ ਸੀਗੀਆਂ, ਕੀ ਆਸਾਂ ਸੀ, ਕੀ ਸਦਰਾਂ ਸੀ? ਸਾਰੀਆਂ ਹੀ ਹੁੰਦੀਆਂ ਜੀ, ਵੀ ਗੱਲ ਨੂੰ ਘਰ ਦੀਆਂ 100 ਲੋੜਾਂ ਹੁੰਦੀਆਂ ਵੀ ਪੂਰੀ ਕਰਾਂਗੇ। ਹੁਣ ਰਿਹਾ ਹੀ ਕੁਛ ਨਹੀਂ, ਖਾਣ ਨੂੰ ਵੀ ਦਾਣੇ ਨਹੀਂ ਰਹੇ। ਬਿਲਕੁਲ। ਤੁਹਾਡੀ ਵੀ ਕਿੰਨੀ ਕੁ ਕਣਕ ਬੀਜੀ ਹੋਈ ਸੀ, ਕਿੰਨਾ ਕੁ ਨੁਕਸਾਨ? ਸਾਡੀ 5 ਕਿੱਲੇ ਬੀਜੀ ਵੀ ਸੀਗੀ, ਜਿਹਦਾ ਸਾਰਾ ਹੀ ਨੁਕਸਾਨ ਹੈ, 100% ਹੀ ਹੈ। ਹਾਂ 100% ਨੁਕਸਾਨ ਹੈ। ਤੇ ਹੁਣ ਵੇਖ ਲਓ ਵੀ ਪਹਿਲਾਂ ਐਂ ਦੱਸੋ ਵੀ ਜੇ ਕਣਕ ਹੋਈ 2 ਮਣ ਤੇ ਉਹਨੂੰ ਵੱਢਾਂਗੇ ਕਿਵੇਂ? ਬਿਲਕੁਲ। ਉਹਨੂੰ ਕੱਢਾਂਗੇ ਕਿਵੇਂ? ਨਾ ਉਹ ਵੱਢਣ ਜੋਗੀ ਆ, ਨਾ ਉਹ ਕੱਢਣ ਜੋਗੀ ਆ। ਮਸ਼ੀਨਾਂ ਵਾਲਿਆਂ ਦੀ ਆਪਾਂ ਵਢਾਈ ਕਿੱਥੋਂ ਦੇਵਾਂਗੇ? ਵੀ ਜਦੋਂ ਵਢਾਈ ਵੀ ਨਹੀਂ ਦਿੱਤੀ ਜਾਣੀ। ਤਾਂ ਇਹ ਐਮਐਲਏ ਸਾਹਿਬ ਆਏ ਨੇ। ਐਮਐਲਏ ਸਾਹਿਬ ਉਰੇ ਨੂੰ ਆ ਜਾਓ, ਆ ਜਾਓ ਐਮਐਲਏ ਸਾਹਿਬ ਉਰੇ ਨੂੰ ਆ ਜਾਓ, ਥੋੜੀ ਜਿਹੀ ਗੱਲ ਕਰ ਲਈ ਆਪਾਂ। ਕਿਸਾਨ ਖੜੇ ਨੇ ਅੱਜ। ਤਾਂ ਇੱਧਰਲੇ ਪਾਸੇ ਅਸੀਂ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ, ਐਮਐਲਏ ਸਾਹਿਬ ਆਏ ਨੇ, ਹਲਕੇ ਦੇ ਐਮਐਲਏ ਨੇ। ਤਾਂ ਸੋ ਅਸੀਂ ਐਮਐਲਏ ਸਾਹਿਬ, ਕਾਫੀ ਜ਼ਿਆਦਾ ਨੁਕਸਾਨ ਹੋਇਆ ਤੁਹਾਡੇ ਹਲਕੇ ਦੇ ਵਿੱਚ। ਕਾਫੀ ਜਿਹੜੇ ਕਿਸਾਨ ਨੇ ਅੱਜ ਆਪਣਾ ਜਿਹੜਾ ਇੱਕ ਤਰ੍ਹਾਂ ਦਾ ਦਰਦ ਆ ਉਹ ਬਿਆਨ ਕਰ ਰਹੇ ਨੇ। ਹਾਂਜੀ, ਦੇਖੋ ਕੁਦਰਤੀ ਕਰੋਪੀ ਇਹ ਕੋਈ ਬੰਦੇ ਦੇ ਵੱਸ ਦੀ ਗੱਲ ਤਾਂ ਹੈ ਨਹੀਂ। ਸਰਕਾਰ ਵੱਲੋਂ ਜੋ ਵੀ ਬਣਦਾ ਮਾਜਵਾ ਦਿੱਤਾ ਜਾਊਗਾ। ਆਪਣੇ ਸੇਲਵਾਰਾ ਜਮਾਨ ਸਾਹਿਬ ਵੀ ਆ ਰਹੇ ਹੈਗੇ, ਸੀਐਮ ਸਾਹਿਬ, ਉਹ ਕਰਕੇ ਜਾਣਗੇ ਐਲਾਨ। ਵੈਸੇ ਤਾਂ ਉਹਨੇ ਪਹਿਲਾਂ ਕਹਿਤਾ, ਪਟਵਾਰੀਆਂ ਨੂੰ ਹਦਾਇਤ ਕਰਤੀ ਵੀ ਤੁਸੀਂ ਗਦੌਰੀ ਕਰਕੇ, ਸਹੀ ਗਦੌਰੀ ਕਰਨੀ ਹੈ, ਵੀ ਕੋਈ ਰਹਿ ਨਾ ਜਾਵੇ, ਕੋਈ ਲਾਂਭਾ ਨਾ ਆਵੇ, ਸਾਰਿਆਂ ਨੂੰ ਮਾਜਵਾ ਦਿੱਤਾ ਜਾਊਗਾ, ਕੋਈ ਇਹੋ ਜਿਹੀ ਗੱਲ ਨਹੀਂ। ਕਿਤੇ ਇਹ ਤਾਂ ਨਹੀਂ ਹੋਊਗਾ ਕਿ ਜਿਵੇਂ ਪਹਿਲਾਂ ਨਰਮੇ ਦਾ ਨੁਕਸਾਨ ਹੋਇਆ, ਇੱਧਰਲਾ ਏਰੀਆ ਜ਼ਿਆਦਾਤਰ ਨਰਮਾ ਪੱਟੀ ਦਾ ਏਰੀਆ ਮੰਨਿਆ ਜਾਂਦਾ, ਪਹਿਲਾਂ ਨਰਮੇ ਦਾ ਨੁਕਸਾਨ ਹੋਇਆ, ਉਸ ਦਾ ਹਾਲੇ ਤੱਕ ਪੂਰਾ ਮੁਆਵਜ਼ਾ ਨਹੀਂ ਮਿਲਿਆ ਇਹਨਾਂ ਲੋਕਾਂ ਨੂੰ। ਅੱਜ ਫੇਰ ਇਹਨਾਂ ਦੀ ਕਣਕ ਆ ਜਿਹੜੀ ਪੁੱਤਾਂ ਵਾਂਗੂ ਪਾਲੀ ਫਸਲ ਅੱਜ ਫੇਰ ਬਰਬਾਦ ਹੋ ਗਈ ਆ। ਨਹੀਂ, ਪਹਿਲਾਂ ਵਾਲੀਆਂ ਸਰਕਾਰਾਂ ਕੁਛ ਹੋਰ ਸੀ ਗੱਲ। ਆਪਾਂ ਹੁਣ ਜਿਹੜਾ ਮਾਜਵਾ ਢੁਕਵਾਂ ਮਾਜਵਾ ਹੋਊਗਾ ਦਿੱਤਾ ਜਾਊਗਾ, ਕੋਈ ਇਹੋ ਜਿਹੀ ਗੱਲ ਨਹੀਂ, ਕੋਈ ਲਾਰੇ ਲੱਪਿਆਂ ਦੀ ਗੱਲ ਨਹੀਂ ਹੈ। ਅੱਜ ਤੁਸੀਂ ਬੜੇ ਵੱਡਾ ਇਹਨਾਂ ਨਾਲ ਵਾਅਦਾ ਕਰ ਰਹੇ ਹੋ। ਪਿੰਡ ਵਾਲੇ ਉਰੇ ਨੂੰ ਆ ਜਾਓ ਥੋੜਾ ਜਿਹਾ। ਐਮਐਲਏ ਸਾਹਿਬ ਆਏ ਨੇ ਤੁਹਾਡੇ ਕੋਲ, ਚੱਲ ਕੇ ਆਏ ਨੇ ਖੁਦ, ਉਰੇ ਨੂੰ ਆ ਜਾਓ। ਮੈਂ ਤਾਂ ਇਹਨੂੰ ਆਪ ਹੀ ਕਿਹਾ, ਮੈਂ ਕਿਹਾ ਅਸੀਂ ਆਉਣੇ ਯਾਰ। ਕਾਫੀ ਵੱਡਾ ਨੁਕਸਾਨ ਹੋਇਆ ਇਹਨਾਂ ਦਾ, ਦੇਖੋ ਇੱਕ ਵੀ ਦਾਣਾ ਨਹੀਂ ਬਚਿਆ ਇਹਨਾਂ ਦਾ। ਹਾਂਜੀ ਹਾਂਜੀ, ਇੱਥੇ ਆਹ ਨੇੜੇ ਪਿੰਡ ਇੱਕ ਹੈ ਗਿੱਦੜਾ, ਮੇਰਾ ਖਿਆਲ ਹੈ, ਉੱਥੇ ਕਿਸੇ ਨੇ ਖਰਬੂਜੇ ਲਾਏ ਸੀ 5-7 ਕਿੱਲੇ। ਉਹਨਾਂ ਦੇ ਵਿਚਾਰਿਆਂ ਦੇ ਖਰਬੂਜੇ ਸਾਰੇ, ਜਿੰਨੀ ਸਬਜ਼ੀ ਲਾਈ ਸੀ ਸਾਰੀ ਤਬਾਹ ਹੋ ਗਈ। ਕਿਸਾਨ ਹੁਣ ਕ੍ਰਾਈਸਿਸ ਦੇ ਵਿੱਚ ਤਾਂ ਹੈਗਾ। ਇਹ ਯਾਰ ਹੁਣ ਆਪਣੇ ਬਸ ਦੀ ਗੱਲ ਹੀ ਨਾ ਹੈ, ਇਹ ਤਾਂ ਸਾਰੇ ਹੁਣ ਆਪਣੇ ਪੰਜਾਬ 'ਚ ਹੀ ਹੈਗਾ ਇਹ ਇਸ ਤਰ੍ਹਾਂ ਦਾ ਜਿਹੜਾ ਗੜੇ ਹੈ। ਜਿਹੜਾ ਸਾਡਾ ਬਣਦਾ ਮੁਆਵਜ਼ਾ ਦਿਵਾ ਦਿਓ, ਅਸੀਂ ਹੋਰ ਇਹੀ ਬੇਨਤੀ ਕਰ ਸਕਦੇ ਹਾਂ ਸਰਕਾਰ ਅਸੀਂ। ਤੁਸੀਂ ਨਹੀਂ, ਕੋਈ ਗੱਲ ਹੀ ਨਹੀਂ, ਫਿਰ ਅਸੀਂ ਤਾਂ ਤੁਹਾਡੇ ਨਾਲ ਯਾਰ, ਕਿਸਾਨਾਂ ਦੇ ਨਾਲ ਅਸੀਂ ਤਾਂ। ਤੁਸੀਂ ਤੁਹਾਡੇ ਨਾਲ ਹੀ ਮੈਂ ਤੁਹਾਡੇ ਵਰਗਾ, ਮੈਂ ਪਹਿਲਾਂ ਵੀ ਕਹਿੰਦਾ ਹੁੰਦਾ ਸੀ ਵੋਟਾਂ ਤੋਂ ਵੀ ਜਿੱਥੇ ਤੁਸੀਂ ਸਾਨੂੰ ਬੁਲਾਓਗੇ ਅਸੀਂ ਉੱਥੇ ਆਵਾਂਗੇ, ਅਸੀਂ ਤੁਹਾਡੇ ਹਮਦਰਦ ਹਾਂ, ਅਸੀਂ ਤੁਹਾਡੇ ਨਾਲ ਹੀ ਰਹਾਂਗੇ ਐਵੇਂ ਜਿਵੇਂ। ਚਲੋ ਐਮਐਲਏ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਇੱਥੇ ਪਹੁੰਚੇ। ਅਸੀਂ ਤਾਂ ਤੁਹਾਡੇ ਤੇ ਹੀ ਸਾਡੇ ਆਸਾਂ, ਤੁਸੀਂ ਮੰਤਰੀ ਮਿਲੂਗਾ ਜੀ, ਮਿਲੂਗਾ। ਤਹਿਸੀਲਦਾਰ ਸਾਹਿਬ ਵੀ ਨਾਲ ਲੈ ਕੇ ਆਇਆ ਮੈਂ ਨਾਲ, ਉਹਨਾਂ ਨੂੰ ਤਹਿਸੀਲਦਾਰ ਸਾਹਿਬ ਨੂੰ ਵੀ ਲੈ ਕੇ ਆਇਆ ਨਾਲ। ਤਹਿਸੀਲਦਾਰ ਸਾਹਿਬ, ਹਾਂ, ਕਿਉਂਕਿ ਇਹਨਾਂ ਨੇ ਗਦੌਰੀ ਵਗੈਰਾ ਕਰਾਉਣੀ ਹੈ। ਇੱਥੇ 2 ਤਰ੍ਹਾਂ ਦੀ ਗੱਲ ਹੈ ਜੀ, ਇੱਕ ਤਾਂ ਮੀਂਹ ਵਾਸਤੇ ਕਹਿੰਦੇ ਮੀਂਹ ਨਾਲ ਫਸਲ ਤਬਾਹ ਹੋ ਗਈ, ਇਹ ਮੀਂਹ ਨਾਲ ਨਹੀਂ, ਗੜੇਬਾਰੀ ਨਾਲ ਹੈਗੀ। ਗੜੇਬਾਜੀ ਇੱਥੇ ਹੋ ਗਈ, 100% ਤਬਾਹ ਹੋ ਗਈ ਜੀ। ਕਈ ਥਾਈਂ ਗੜੇਬਾਜੀ ਬਹੁਤ ਜ਼ਿਆਦਾ ਹੋ ਗਈ ਹੈ, ਉੱਥੇ ਤਾਂ ਜਮੀ ਫਸਲਾਂ ਤਬਾਹ ਹੋ ਗਈਆਂ। ਗੜੇਬਾਰੀ ਸਰ ਜੀ, ਮੈਂ ਤਾਂ ਇਹਨਾਂ ਨੂੰ ਵੀ ਨਾਲ ਲੈ ਕੇ ਆਇਆ ਤਹਿਸੀਲਦਾਰ ਸਾਹਿਬ ਨੂੰ,
ਵੀ ਤਾਂ ਕਿ ਤੁਸੀਂ ਮਤਲਬ ਭੁਲੇਖਾ ਨਾ ਰੱਖੋ ਮਨ ਦੇ ਵਿੱਚ ਵੀ ਗੜੇ ਪਏ ਆ ਜਾਂ ਨਹੀਂ ਪਏ ਆ। ਤੁਸੀਂ ਦੇਖ ਸਕਦੇ ਹੋ ਵੀ ਸਾਰੀਆਂ ਹੁਣ ਫਸਲਾਂ ਤਬਾਹ ਹੋ ਗਈਆਂ। ਇਹ ਪਟਵਾਰੀ ਸਾਹਿਬ ਨੂੰ ਕਹਿਣਗੇ ਵੀ ਜਿਹੜੀ ਗਰਦੌਰੀ ਆ ਉਹ ਸਹੀ ਤਰੀਕੇ ਨਾਲ ਕਰਨਗੇ, ਕੋਈ ਕਿਸਾਨ ਰਹਿ ਨਾ ਜਾਵੇ। ਹੋਊਗਾ ਵੀ ਕਾਗਜ਼ਾਂ ਤੱਕ ਹੀ ਸੀਮਤ ਰਹਿ ਜੂ ਗਰਦੌਰੀ, ਇਹ ਤੋਂ ਬਾਅਦ ਕੁਝ ਵੀ ਨਾ ਮਿਲੇ ਇਹਨਾਂ ਕਿਸਾਨਾਂ ਨੂੰ। ਇਹ ਆਪਦੇ ਘਰ ਵੀ ਫੂਕ ਲੈਣ ਤੇ ਤੁਹਾਡੇ ਮਗਰ ਤੇਲ ਫੂਕਦੇ ਫਿਰਨ ਬਾਅਦ ਦੇ ਵਿੱਚ ਇਹ ਤਾਂ ਨਹੀਂ ਹੋਊਗੀ ਗੱਲਬਾਤ ਕੋਈ? ਨਹੀਂ, ਐਂ ਗੱਲ ਨਹੀਂ ਹੈਗੀ। ਅਸੀਂ ਤੇਲ ਕਿਉਂ ਫੂਕਣ ਦੇਵਾਂਗੇ? ਅਸੀਂ ਤਾਂ ਇਹਨਾਂ ਨਾਲ ਹਮਦਰਦੀ ਕਰਨੀ ਹੈ ਪੂਰੀ। ਅਸੀਂ ਜੋ ਹੈਗਾ ਮਾਜਵਾ ਦਵਾਵਾਂਗੇ ਉਹਨੂੰ ਯਾਰ। ਐਮਐਲਏ ਸਾਹਿਬ ਇੱਕ ਹੋਰ ਯਕੀਨ ਦਿਵਾਓ ਇੱਥੇ ਕਿ ਜਿਹੜਾ ਕਾਸ਼ਤਕਾਰ ਆ ਉਹਨੂੰ ਹੀ ਮਿਲੇ, ਨਾ ਕਿ ਜਿਹਨੇ ਕੋਈ ਠੇਕੇ ਵਾਲਿਆਂ ਨੂੰ ਜਾਂ ਕੋਈ ਹੋਰ ਕੋਈ ਦੂਜਾ ਤੀਜਾ। ਅੱਗੇ ਸਾਡੇ ਨਾਲ ਨਰਮੇ ਵੇਲੇ ਇਹ ਹੋਇਆ। ਇਹ ਤਹਿਸੀਲਦਾਰ ਸਾਹਿਬ ਤੁਸੀਂ ਕਿਵੇਂ ਕਰੋਗੇ? ਜਿਹੜੇ ਬੰਦਿਆਂ ਨੇ ਜ਼ਮੀਨਾਂ ਠੇਕੇ ਤੇ ਲਈਆਂ ਉਹ ਤਾਂ ਜਿਹੜੇ ਬੰਦੇ ਦੇ ਨਾਂ ਗਰਦੌਰੀ ਹੋਊਗੀ ਉਸੇ ਨੂੰ ਮਾਜਵਾ ਮਿਲੂਗਾ ਵੀ, ਜਾਂ ਉਹਨਾਂ ਨੂੰ ਮਤਲਬ ਤੁਸੀਂ ਇਹ ਸਖਤ ਹਦਾਇਤ ਕਰਨੀ ਹੋਊਗੀ ਵੀ ਜਿਨ੍ਹਾਂ ਨੇ ਠੇਕੇ ਤੇ ਜ਼ਮੀਨ ਲਈ ਹੈ ਵੀ ਉਹਨਾਂ ਨੂੰ ਪੈਸੇ ਦਿੱਤੇ ਜਾਣ। ਲੱਗੇ ਖਰਾਬਾ ਜਿਹੜਾ ਨਾ ਨਰਮੇ ਦਾ ਵੀ ਤੁਹਾਨੂੰ ਇੱਦਾਂ ਦਿੱਤਾ ਸੀ ਵੀ ਲੋਕਾਂ ਕੋਲ ਲਿਖਾ ਲਿਆ ਸੀ ਅਸੀਂ, ਇਹਨਾਂ ਕੋਲ ਬਿਆਨ ਲਿਖਿਆ ਲੈ ਕੇ ਨਾ ਲਿਖਾ ਕੇ ਉਹਨਾਂ ਨੂੰ ਦੇਤੇ ਸੀ ਜਿਹਨੇ ਬੀਜੀ ਸੀ ਮੌਕੇ ਤੇ। ਨਹੀਂ ਪਤਾ ਕੀ ਸਾਹਿਬ ਜਿਹੜਾ ਬਿਆਨ ਹੈ ਨਾ ਉਹ ਮੌਕੇ ਤੇ ਹੀ ਲਿਆ ਜਾਵੇ। ਪਹਿਲਾਂ ਠੇਕੇ ਵਾਲਾ ਉਹਦੇ ਮਾਲਕ ਕੋਲ ਜਾਂਦਾ ਹੈ, ਮਾਲਕ ਨਾਲ 100 ਤਰ੍ਹਾਂ ਦੇ ਰਿਲੇਸ਼ਨ ਬਣੇ ਹੁੰਦੇ ਅਗਲੇ ਦੇ ਅੱਗੇ ਪਿੱਛੇ ਜਾ ਕੇ। ਅਸੀਂ ਕਹਿੰਦੇ ਜਿਹੜਾ ਮੌਕੇ ਤੇ ਕਾਸ਼ ਕਰਦਾ ਅਸੀਂ 3 ਭਾਈ ਆ, 2 ਭਰਾ ਖੇਤੀ ਕਰਦੇ, 1 ਠੇਕੇ ਦਿੰਦਾ। ਸਾਡਾ ਮਸਤਰਕ ਖਾਤਾ ਉਹ ਠੇਕਾ ਮਗਰ ਤੁਰਿਆ ਫਿਰ ਚੱਕ ਲੈ ਕੇ ਚੱਕ ਸਾਂਝੇ ਹੋਣੇ ਆ ਤਾਂ ਕਿ ਕਾਸ਼ਤਕਾਰ ਮੌਕੇ ਤੇ ਦੇਖ ਕੇ ਕਾਸ਼ਤਕਾਰ ਕੌਣ ਦਾ ਕਾਸ਼ਤਕਾਰ ਦਾ ਬਣਾ ਪਾ ਕੇ ਉਸ ਨੂੰ ਮਾਜਵਾ ਦਿੱਤਾ ਜਾਵੇ, ਚੱਕਵੇਂ ਦੇ ਨਾਂ ਤੇ ਆਵੇ। ਹਾਂਜੀ ਹਾਂਜੀ, ਠੇਕੇ ਵਾਲੇ ਦੇ ਚੈੱਕ ਤੇ ਆਵੇ ਕਹਾ ਸਰਕਾਰ ਦਾ। ਇਹ ਗੱਲ ਜਾਇਜ਼ ਹੈ ਤੁਹਾਡੀ, ਇਹ ਗੱਲ ਬਿਲਕੁਲ ਜਾਇਜ਼ ਹੈ ਤੁਹਾਡੀ ਵੀ ਜਿਹੜਾ ਬੰਦਾ ਪੈਸੇ ਪਹਿਲਾਂ ਦੇ ਕੇ ਠੇਕੇ ਤੇ ਜ਼ਮੀਨ ਲੈਂਦਾ ਤੇ ਪੈਸੇ ਉਸੇ ਨੂੰ ਮਿਲਣਾ ਚਾਹੀਦਾ ਮਾਜਵਾ। ਬਿਲਕੁਲ ਜੀ। ਕੋਈ ਗੱਲ ਨਹੀਂ, ਰੱਖਾਂਗੇ ਗੱਲ ਇਹ ਵੀ ਸਾਹਮਣੇ ਗੱਲ ਕਰਾਂਗੇ। ਤਹਿਸੀਲਦਾਰ ਸਾਹਿਬ ਜਿਹੜਾ ਪਾਣੀ ਚ ਉਹ ਵੀ ਖਤਮ ਆ ਜੀ, ਪਾਣੀ ਖੜਾ ਵਿੱਚ। ਅਸੀਂ ਇਹ ਕਹਿ ਦਈਏ ਜੀ ਵੀ ਗੜੇ ਮਾਰੇ ਤਾਂ ਖਤਮ ਕਰੀ ਆ ਜੀ। ਤੁਸੀਂ ਇਹ ਆਖੋ ਵੇਖ ਕੇ ਜ਼ੀਰੋ ਗ੍ਰਾਂਟ ਤੇ ਆਪ ਦੇਖ ਲਓ ਵਿੱਚ ਪਾਣੀ ਖੜਾ ਜੀ, ਪਾਣੀ ਜਿਹੜੇ ਬੱਲੀਆਂ ਉਹ ਬਿਲਕੁਲ ਖਤਮ ਆ ਜੀ। ਅਸੀਂ ਇਹੀ ਬੇਨਤੀ ਆ ਜੀ, ਜੇ ਤੁਸੀਂ ਆਖੋ ਵੀ ਕੋਈ 10-20% ਬਿਲਕੁਲ ਸਾਰਾ ਸਾਡਾ ਪਿੰਡ ਖੜਾ ਜੀ, ਵਿੱਚ ਵੜ ਕੇ ਦੇਖ ਲਓ ਜੀ ਪਾਣੀ ਖੜਾ ਜੀ ਗੋਡੇ ਗੋਡੇ। ਇਹ ਤਾਂ ਪਾਣੀ ਮਾਜਵਾ ਅਜੇ ਕੱਲ ਦਾ ਦਿਨ ਟੱਪਿਆ ਜੀ, ਅੱਜ ਦਾ ਦਿਨ ਵੇਖ ਲਓ ਜਿਹੜਾ ਮੇਰੇ 19 ਦੇ 19 ਕਿੱਲੇ ਬਿਲਕੁਲ ਖਤਮ ਹੋ ਗਏ ਜੀ। ਅੱਛਾ ਜੀ, 3 ਕਿਲੋਮੀਟਰ ਦੀ ਸੀਟ ਚੱਲੀ ਹੈ ਜੀ ਸਾਰਾ ਪਿੰਡ ਖਤਮ ਹੈ। ਪਿਛਲੇ ਸਾਲ ਵੀ ਐਮਐਲਏ ਸਾਹਿਬ ਇਹੀ ਹੋਇਆ ਸੀ ਸਾਡੇ ਨਾਲ, ਜਦੋਂ ਕਿਸਾਨਾਂ ਨੇ ਨਰਮਾ ਦਿਖਾਇਆ ਸੀ। ਏਡੀਓ ਉਦੋਂ ਗਰਦੌਰੀ ਕਰ ਗਿਆ ਤੇ ਨਰਮਾ ਉਦੋਂ ਬਾਅਦ ਸੁੱਕਣ ਲੱਗ ਗਿਆ ਤੇ ਸਾਨੂੰ ਤਾਂ ਕੋਈ ਮੁਆਵਜ਼ਾ ਨਹੀਂ ਮਿਲਿਆ। ਉਹਨੇ ਗਲਤ ਪਾ ਗਿਆ ਜੀ, ਘੱਟ ਪਾਇਆ ਜੀ ਉਹਨਾਂ ਨੇ 20% ਤੇ ਲਿਖਦਾ ਨਰਮਾ 100%। ਅਸੀਂ ਧੱਕੇ ਖਾਦੇ ਜੀ, ਸਾਡੇ ਧਰਨੇ ਦਿੱਤੇ ਯੂਨੀਅਨ ਨੇ, ਥਾਣੇ ਵੀ ਬੈਠੇ ਰਹੇ ਜੀ, ਰਾਤਾਂ ਵੀ ਕੱਟੀਆਂ। ਡੀਸੀ ਸਾਹਿਬ ਨੇ ਦਸੰਬਰ 2002 ਨੂੰ ਧੱਕੇ ਖਾ ਕੇ ਵੀ ਸਾਨੂੰ ਕੁਝ ਨਹੀਂ ਮਿਲਿਆ ਜੀ, ਧੱਕੇ ਖਾ ਕੇ। ਜਿਹੜਾ ਸਾਡਾ ਅਸੀਂ ਨਰਮਿਆਂ ਦੇ ਜਿਹੜਾ ਮਾਲਕ ਸੀ ਉਹਨਾਂ ਨੂੰ ਕੁਝ ਨਹੀਂ ਮਿਲਿਆ। ਜਦੋਂ ਸਾਡਾ ਜਿਹੜਾ ਅਫਸਰ ਸੀ ਉਹ ਗਲਤੀ ਪਾ ਗਿਆ ਕਿ ਨਰਮੇ ਖਤਮ ਹੋ ਗਏ। ਪਹਿਲਾਂ ਏਡੀਓ ਨੇ ਕਰੀ ਸੀ ਜੀ ਗੋਦਾਵਰੀ, ਹੁਣ ਤਾਂ ਇਹ ਪਟਵਾਰੀ ਸਾਹਿਬ ਦੀ ਡਿਊਟੀ ਲਾਈ। ਨਹੀਂ ਸਰ, ਆਪਾਂ ਖੇਤੀਬਾੜੀ ਮੈਂ ਕਿਹਾ ਨਾਲ ਲੈ ਕੇ ਚੱਲਦੇ ਨਾ ਫਿਰ। ਅੱਛਾ, ਹੁਣ ਉਹ ਤਾਂ ਫਿਰ ਬਾਣ ਕੀ ਦਾ ਮਾਲਕ ਕੌਣ ਹੈ ਪਰ ਸਾਨੂੰ ਇਹ ਦੇਖਣਾ, ਖੇਤੀਬਾੜੀ ਨੇ ਦੱਸਣਾ ਹੁੰਦਾ ਵੀ ਕਿੰਨਾ ਇਹਦਾ ਨੁਕਸਾਨ ਕਿੰਨਾ ਹੋਇਆ ਜੀ। ਪਰ ਦੂਜੀ ਗੱਲ ਇਹ ਪਤਾ ਕੀ ਜੀ, ਪਰ ਉੱਥੇ ਗੱਲ ਆ ਜਾਣੀ ਜੀ, ਪਟਵਾਰੀ ਸਾਹਿਬ ਕਹਿਣਗੇ ਮਾਲਕ ਇਹਦਾ ਹੈ। ਅਸੀਂ ਪਹਿਲੀ ਬੇਨਤੀ ਕਰਦੇ ਹਾਂ ਵੀ ਕਾਸ਼ਤ ਕਿਹਨੇ ਕਾਸ਼ਤ ਕੌਣ ਕਰਦਾ, ਉਹ ਕਾਸ਼ਤਕਾਰ ਦੇ ਨਾਂ ਤੇ ਕੀਤਾ ਜਾਵੇ। ਇਹ ਗੱਲ ਹੁਣ ਮੈਨੂੰ ਵੀ ਚੰਗੀ ਤਰ੍ਹਾਂ ਪਤਾ, ਸਾਰੇ ਤੁਹਾਨੂੰ ਵੀ ਪਤਾ, ਠੀਕ ਹੈ ਨਾ, ਤੇ ਪ੍ਰਸ਼ਾਸਨ ਨੂੰ ਵੀ ਪਤਾ ਸਾਰਾ ਇਹ। ਅਸੀਂ ਤਾਂ ਕੋਸ਼ਿਸ਼ ਸਾਡੀ ਇਹੀ ਹੋਊਗੀ ਵੀ ਜੋ ਕਾਸ਼ਤਕਾਰ ਹੈ ਜਿਹਨੇ ਪਹਿਲਾਂ ਠੇਕਾ ਭਰਿਆ ਵੀ ਪੈਸੇ ਉਸੇ ਨੂੰ ਹੀ ਮਿਲਣ। ਮੈਂ ਡੀ ਸਾਹਿਬ ਨਾਲ ਵੀ ਗੱਲ ਇਹ ਕਰੂੰਗਾ। ਮੁਆਵਜ਼ਾ ਕਿੱਥੋਂ ਤੱਕ ਸਰਕਾਰ ਕਹਿ ਰਹੀ ਹੈ ਵੀ ਇੰਨਾ ਕੁ ਮੁਆਵਜ਼ਾ ਇਹਨਾਂ ਕਿਸਾਨਾਂ ਨੂੰ ਦਿੱਤਾ ਜਾਊਗਾ, ਕਿੱਥੋਂ ਤੱਕ ਤੁਹਾਡੀ ਮੀਟਿੰਗ ਹੋਈ ਹੋਣੀ ਆ, ਸੈਕਟਰੀਏਟ ਬੈਠੇ ਹੋਣੇ ਹੋ ਇਕੱਠੇ ਹੋ ਕੇ? ਨਹੀਂ, ਅਜੇ ਨਹੀਂ ਮੀਟਿੰਗ ਹੋਈ, ਅਜੇ ਤਾਂ ਗੜੇ ਕੱਲ ਪਏ ਆ, ਮੀਟਿੰਗ ਨਹੀਂ ਹੋਈ ਸਾਡੀ। ਹੋ ਸਕਦਾ ਕੈਬਨਿਟ ਦੀ ਮੀਟਿੰਗ ਕਰੀ ਹੋਵੇ, ਸਾਡੇ ਨਾਲ ਹਜੇ ਕੋਈ ਮੀਟਿੰਗ ਨਹੀਂ ਹੋਈ। ਅੱਜ ਮਾਨ ਸਾਹਿਬ ਆਏ ਆ, ਉਹ ਸਾਨੂੰ ਦੱਸ ਦੇਣਗੇ ਸਾਰਾ ਕੁਝ। ਕੋਈ ਥੋੜੀ ਬਹੁਤੀ ਗੱਲ ਹੋਈ ਹੋਣੀ ਆ ਫੋਨਾਂ ਤੇ? ਨਹੀਂ, ਕੋਈ ਨਹੀਂ ਗੱਲ ਹੋਈ ਭਾਈ ਜੀ। ਮਾਨ ਸਾਹਿਬ ਆ ਰਹੇ ਆ, ਅੱਜ ਸੇਲਵਾਰਾ ਜਾ ਰਹੇ ਆ, ਉਹ ਪੈਲੀਆਂ ਦੇਖਣੀਆਂ ਆ ਰਹੇ ਹੈਗੇ। ਦੇਖੋ ਪਹਿਲਾਂ ਕਦੇ ਕੋਈ ਇਸ ਤਰ੍ਹਾਂ ਕੋਈ ਜਿਹੜਾ ਮੁੱਖ ਮੰਤਰੀ ਕਿੰਨੇ ਹੋਏ ਆ ਖੇਤਾਂ ਦੇ ਵਿੱਚ, ਕੋਈ ਨਹੀਂ ਗਿਆ। ਉਹ ਪਹਿਲੇ ਮੁੱਖ ਮੰਤਰੀ ਹੋਣਗੇ ਜਿਹੜੇ ਕਿ ਆਪਣੇ ਖੇਤਾਂ ਦੇ ਵਿੱਚ ਫਸਲਾਂ ਨੂੰ ਦੇਖ ਕੇ ਆਉਣਗੇ। ਨਹੀਂ, ਮੁੱਖ ਮੰਤਰੀ ਤਾਂ ਜਾਂਦੇ ਰਹੇ ਨੇ ਖੇਤਾਂ 'ਚ। ਇਹ ਗੱਲ ਨਹੀਂ ਹੈਗੀ ਵੀ ਮੁੱਖ ਮੰਤਰੀ ਕੋਈ ਨਹੀਂ ਗਿਆ। ਇੱਧਰਲਾ ਏਰੀਆ ਪ੍ਰਕਾਸ਼ ਸਿੰਘ ਬਾਦਲ ਦਾ ਏਰੀਆ ਬਣ ਜਾਂਦਾ ਇਹ, ਇੱਧਰ ਦੇ ਲੋਕਾਂ ਨੂੰ ਪੁੱਛ ਲਓ ਤੁਸੀਂ। ਮੁੱਖ ਮੰਤਰੀ ਜਾਂਦੇ ਨੇ ਪਰ ਮੁਆਵਜ਼ੇ ਦੀ ਗੱਲ ਕਰ ਰਹੇ ਆ ਇਹ ਲੋਕ। ਕਹਿੰਦੇ ਵੀ ਪਹਿਲਾਂ ਆਉਂਦੇ ਨੇ ਗਰਾਵਰੀਆਂ ਕਰਨ ਪਰ ਬਾਅਦ ਦੇ ਵਿੱਚ ਮੁਆਵਜ਼ਾ ਨਹੀਂ ਸਾਨੂੰ ਪ੍ਰੋਪਰ ਮਿਲਦਾ ਹੈਗਾ। ਮਾਜਵਾ ਮਿਲੂਗਾ, ਇਤਕੀ ਤਾਂ ਮਿਲੂਗਾ ਨਾ, ਮਿਲੂਗਾ ਮਾਜਵਾ। ਬਹੁਤ ਕੋਸ਼ਿਸ਼ ਸਾਡੀ ਹੈਗੀ ਹੈ ਵੀ ਮਾਜਵਾ ਦਿੱਤਾ ਜਾਊਗਾ। ਚਲੋ ਐਮਐਲਏ ਸਾਹਿਬ, ਸਾਡੇ ਹਲਕੇ ਦੇ ਮਾਲਕ ਤੁਸੀਂ ਬੈਠੇ ਹੋ ਜੀ, ਯਾਰ ਮੈਂ ਤੁਹਾਡੇ ਨਾਲ ਹਾਂ। ਦੇਖੋ ਮੇਰੀ ਗੱਲ ਸੁਣੋ ਵੀ ਮੈਂ ਤੁਹਾਡੇ ਨਾਲ ਹਾਂ ਜਮਾ ਯਾਰ। ਅਸੀਂ ਇਹੀ ਬੇਨਤੀ ਹੈ ਵੀ ਸਾਡੇ ਪਿੰਡ ਦੀ ਆਵਾਜ਼ ਤੁਸੀਂ ਜ਼ਰੂਰ ਪਹੁੰਚਾਉਣਾ ਜੀ। ਜਿਹੜਾ ਤੁਸੀਂ ਇੰਨੇ ਲੋਕਾਂ ਦੇ ਵਿੱਚ ਆਏ ਹੋ, ਸਾਨੂੰ ਵਿਸ਼ਵਾਸ ਪੱਤਰ ਕਰਕੇ ਬਾਜੀ ਵੀ ਜਦੋਂ ਦੀਆਂ ਵੋਟਾਂ ਪੈਣ ਲੱਗੀਆਂ ਆਪਣੇ ਹਲਕੇ ਦਾ ਕੋਈ ਵਿਧਾਨ ਸਭਾ 'ਚ ਬੋਲਿਆ ਤੇ ਮੈਂ ਜਾ ਕੇ, ਮੈਨੂੰ ਹੁਣ ਸਾਡੇ ਜਿਹੜੇ ਮਾਸਟਰ ਭਾਈਚਾਰਾ ਸੀਗਾ ਉਹ ਕਹਿੰਦੇ ਯਾਰ ਪੀਟੀ ਤੇ ਡੀਪੀ ਦੀਆਂ ਪਿਛਲੀਆਂ ਸਰਕਾਰਾਂ ਨੇ ਪੋਸਟਾਂ ਖਤਮ ਕਰਤੀਆਂ। ਦੇਖੋ ਆਪਣੇ ਬੱਚੇ ਜਿਹੜੇ ਹੈਗੇ ਆ ਸਪੋਰਟ ਦੇ ਪੱਖੋਂ ਕਮਜ਼ੋਰ ਰਹਿ ਜਾਂਦੇ ਸੀ ਤੇ ਉਹ ਮਤਲਬ ਪੂਰੀ ਟ੍ਰੇਨਿੰਗ ਨਹੀਂ ਸੀ ਮਿਲਦੀ ਉਹਨਾਂ ਨੂੰ, ਕੋਚਿੰਗ ਨਹੀਂ ਸੀ ਮਿਲਦੀ
ਉਹ ਵਿੱਚ ਵਿਚਾਲੀ ਰਹਿ ਜਾਂਦੇ ਸੀ ਕੰਮ। ਹੁਣ ਸਰਕਾਰ ਕਹਿੰਦੀ ਹੈ ਵੀ ਆਪਾਂ ਖੇਡਾਂ ਪ੍ਰਫੁੱਲਤ ਕਰਨੀਆਂ। ਖੇਡਾਂ ਪ੍ਰਫੁੱਲਤ ਕਿਵੇਂ ਹੋਣਗੀਆਂ ਜੇ ਆਪਣੇ ਸਕੂਲਾਂ ਦੇ ਵਿੱਚ ਛੋਟੇ ਛੋਟੇ ਬੱਚਿਆਂ ਨੂੰ ਆਪਣੇ ਵਾਸਤੇ PTDP ਹੋਣਗੇ, ਉਹ ਕੋਚਿੰਗ ਦੇਣਗੇ, ਫੇਰ ਹੀ ਉਹ ਕਾਮਯਾਬ ਹੋਣਗੇ। ਮੈਂ ਇਹ ਵਿਧਾਨ ਸਭਾ 'ਚ ਬੋਲਿਆ ਇਹ ਗੱਲ। ਥਰਮਲ ਦੇ ਜਿੰਨੇ ਕੰਮ ਹੈ, ਕੱਚੇ ਕੰਮ ਹੈ, ਮੈਂ ਉਹਨਾਂ ਬਾਰੇ ਵੀ ਬੋਲਿਆ ਯਾਰ। ਆਪਾਂ ਆਵਾਜ਼ ਤੁਹਾਡੀ ਇਹ ਲੈ ਕੇ ਜਾਂਦੇ ਆਂਗਾ। ਹਾਂ ਧੰਨਵਾਦ ਤੁਹਾਡਾ। ਅਸੀਂ ਇਹੀ ਚਾਹੁੰਦੇ ਹਾਂ ਕਿ ਤੁਸੀਂ ਸਾਡੀ ਆਵਾਜ਼ ਪਹੁੰਚਾ ਸਕਦੇ ਹੋ। ਥੋੜਾ ਧੰਨਵਾਦ ਹੈ। ਪਰ ਸਾਨੂੰ ਇਹ ਆਸ ਕਰਦੇ ਨਹੀਂ ਤੁਸੀਂ ਸਹੀ ਪਹੁੰਚੇ। ਯਕੀਨ ਰੱਖੋ, ਭਗਵੰਤ ਮਾਨ ਵੀ ਯਾਰ ਕਿਸਾਨ ਆ, ਉਹ ਤਾਂ ਆਪਾਂ ਕਹਿੰਦੇ ਹੁੰਦੇ ਵੀ ਅਸੀਂ ਵੀ ਤਾਂ ਕਿਸਾਨ ਦੇ ਪੁੱਤ ਹਾਂ। ਅਸੀਂ ਕਿਸਾਨਾਂ ਦਾ ਦਰਦ ਸਮਝਦੇ ਹਾਂ। ਅਸੀਂ ਪੂਰਾ ਮੁਆਵਜ਼ਾ ਦੇਵਾਂਗੇ। ਅਫਸਰ ਖੜੇ ਜਿਨ੍ਹਾਂ ਨੂੰ ਕੋਈ ਗਰਦਾਵਰੀ ਜਲਦੀ ਤੋਂ ਜਲਦੀ ਜਿਹੜਾ ਕਿਸਾਨ ਨੂੰ ਕੋਈ ਰਾਤ ਸਾਹਾ ਮਿਲੇ ਵੀ ਸਾਡਾ ਵੀ ਸਰਕਾਰ ਨਹੀਂ ਹੋਊਗਾ ਯਾਰ, ਹੋਊਗਾ ਕੋਈ ਗੱਲ ਛੇਤੀ ਤੋਂ ਛੇਤੀ ਤਹਿਸੀਲਦਾਰਾਂ ਨੂੰ ਆਰਡਰ ਦਿਓ ਵੀ ਛੇਤੀ ਤੋਂ ਛੇਤੀ ਕਰਨ। ਮੈਂ ਤਾਂ ਇਸ ਕਰਕੇ ਮੈਂ ਤੁਹਾਨੂੰ ਦੱਸਾਂ ਗੱਲ ਵੀ ਮੈਂ ਇਹਨਾਂ ਨੂੰ ਨਾਲ ਲੈ ਕੇ ਆਇਆ, ਇਸ ਕਰਕੇ ਮੈਂ ਤੁਹਾਨੂੰ ਦਿਖਾ ਕੇ ਲੈ ਗਏ। ਪੈਸੇ ਲੈ ਗਏ ਜਿਨ੍ਹਾਂ ਦੇ ਨਰਮੇ ਸੀ। ਹਾਂ ਜਿਨ੍ਹਾਂ ਦੇ ਨਰਮੇ ਸੀ ਉਹਨਾਂ ਨੂੰ ਪੈਸੇ ਮਿਲੇ ਸੀਗੇ, ਉਹਨੂੰ ਦਵਾਈ ਨਹੀਂ ਮਿਲੀ। ਜਿਨ੍ਹਾਂ ਦੇ ਨਰਮੇ ਹੈ ਨਹੀਂ ਸੀ ਉਹ ਪੈਸੇ ਲੈ ਕੇ ਗਏ ਆ ਬਾਦਲ ਸਰਕਾਰ ਬਣੀ। ਉਹਨੂੰ ਮਿਲਣ ਪਰ ਹਾਂ ਸਹੀ ਵੀ ਉਹਨੂੰ ਮਿਲਣ ਬਾਅਦ ਤੋਂ ਬਾਅਦ ਨੁਕਸਾਨ ਹੋਇਆ। ਬਿਲਕੁਲ। ਤੁਹਾਡਾ ਕਿੰਨਾ ਕੁ ਨੁਕਸਾਨ ਹੋਇਆ? ਜਾਂ MLA ਸਾਹਿਬ ਸਾਹਮਣੇ ਖੜੇ ਨੇ, ਗੱਲ ਦੱਸ ਦਿਓ। ਜਿਹੜੇ ਟਮਾਟਰ ਦੀ ਸਮਝ ਬੜਾ ਜ਼ਿਆਦਾ ਨੇ। ਕੀ 900 ਹੈ ਕੀ ਨਹੀਂ, ਸਾਰਾ ਟਮਾਟਰ ਸਾਰਾ ਉੱਡ ਗਿਆ ਜੀ ਸਾਡਾ। 25 ਕਿੱਲੇ ਕਿੰਨੇ ਨੂੰ ਠੇਕੇ ਦੇ ਦਿੱਤੀ ਸੀ ਜ਼ਮੀਨ? ਉਹ 53000 ਨੂੰ। ਇਹਨਾਂ ਦਾ ਵੀ ਮਿਲੂਗਾ ਜੀ? ਜੀ ਇਹ ਵੀ ਤਾਂ ਫਸਲ ਹੀ ਹੈ ਜੀ, ਇਹ ਵੀ ਤਾਂ ਫਸਲ ਹੈ। ਇਹ ਇਹਨਾਂ ਦੀ ਵੀ ਗਦੋਰੀ ਹੋਊਗੀ, ਇਹਨਾਂ ਨੂੰ ਵੀ ਦਿੱਤਾ ਜਾਊਗਾ ਮਾਜਵਾ। ਇਹਨਾਂ ਦੇ ਬਣਦਾ ਮਾਜਵਾ ਜਿਹੜਾ ਹੈਗਾ, ਜਿਵੇਂ ਹੁਣ ਟਮਾਟਰਾਂ ਦੇ ਹਿਸਾਬ ਨਾਲ ਉਸ ਹਿਸਾਬ ਨਾਲ ਇਹ ਜੋ ਦੱਸਣਗੇ ਆਪਣੇ ਖੇਤੀਬਾੜੀ ਮਾਹਰ ਜਿਹੜੇ ਹੈਗੇ ਆ, ਮਿਲੂਗਾ। ਦੇਖ ਕੇ ਤਾਂ ਉਹ ਸਾਡਾ ਹਾਲ ਖਰਚੇ ਬਣਾਏ ਜਿਹੜੇ ਖਰਚੇ ਹੋ ਗਏ ਜੀ ਏਡੇ ਯਾਰ ਗੜੇ ਹੁਣ ਕੀ ਛੱਡਦੇ ਆ। ਹੁਣ ਇਹ ਦੇਖੋ ਬੱਲੀਆਂ ਝਾੜਦੀਆਂ, ਟਮਾਟਰ ਦਾ ਪੋਲੇ ਹੀ ਹੁੰਦੇ ਆ, ਉਹ ਫੇਹ ਤੇ ਹੁਣੇ ਜਮੇ ਹੀ ਕਿ ਨਹੀਂ ਝਾੜਦੇ ਸਾਰੇ ਜੀ। ਬਿਲਕੁਲ ਆਪਣਾ ਕਿੱਲਾ ਲਾਇਆ ਹੋਇਆ ਸਬਜ਼ੀ ਦਾ। ਹਾਂਜੀ ਸਬਜ਼ੀ ਦਾ ਕਿੱਲਾ ਅਸੀਂ ਲੱਗਾ ਹੋਇਆ। ਤਾਂ ਸੋ ਇਹ ਅੱਜ ਅਸੀਂ ਇੱਥੇ ਕੁਦਰਤੀ ਜਦੋਂ ਪਹੁੰਚੇ ਤਾਂ ਇੱਧਰੋਂ MLA ਸਾਹਿਬ ਪਹੁੰਚਦੇ ਨਜ਼ਰ ਆਏ ਤਾਂ ਇਹਨਾਂ ਨੇ ਮੁਸ਼ਕਲਾਂ ਤਾਂ ਸੁਣ ਲਈਆਂ, ਪਰ ਹੁਣ ਗੱਲ ਤਾਂ ਇਹ ਹੈਗੀ ਕਿ ਕੀ ਇਸ ਤੋਂ ਬਾਅਦ ਵੀ MLA ਸਾਹਿਬ ਇਸ ਪਿੰਡ ਦੇ ਵਿੱਚ ਗੇੜਾ ਮਾਰਨਗੇ ਜਾਂ ਫਿਰ ਅੱਜ ਤੱਕ ਸੀਮਤ ਰਹਿ ਗਏ ਨੇ। ਸਵਾਲ ਇੱਥੇ ਖੜੇ ਹੁੰਦੇ ਨੇ। MLA ਸਾਹਿਬ ਦਾ ਪਿੰਡ ਵਾਲੇ ਧੰਨਵਾਦ ਕਰ ਰਹੇ ਨੇ, ਕਹਿੰਦੇ ਤੁਸੀਂ ਸਾਡੇ ਪਿੰਡ ਤੱਕ ਪਹੁੰਚੇ ਹੋ। ਤਾਂ MLA ਸਾਹਿਬ ਦਾ ਵੀ ਇੱਥੋਂ ਤੱਕ ਕਹਿਣਾ ਗਾ ਕਿ ਪਹਿਲਾਂ ਕੋਈ ਮੁੱਖ ਮੰਤਰੀ ਪਿੰਡ ਦੇ ਵਿੱਚ ਨਹੀਂ ਸੀ ਆਉਂਦਾ ਤੇ ਹੁਣ ਮੁੱਖ ਮੰਤਰੀ ਵੀ ਪਿੰਡਾਂ ਦੇ ਵਿੱਚ ਦੌਰੇ ਕਰ ਰਹੇ ਨੇ। ਤਾਂ ਸੋ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ। ਤਾਂ ਪਿੰਡ ਵਾਲੇ ਦਾ ਜਿਹੜਾ ਦਰਦ ਜੀ, ਮੱਕੀ ਵੀ ਬਹੁਤ ਟੁੱਟੀ ਹੈ ਜੀ, DDC ਸਾਡੀ ਸਾਰੀ ਬਰਬਾਦ ਹੋ ਗਈ। ਮੱਕੀ ਦਾ ਵੀ ਨੁਕਸਾਨ ਹੋ ਗਿਆ। 2 ਵਾਰੀ ਬੀਜੀ, ਪਹਿਲਾਂ ਸੂਰ ਖਾ ਗਏ, ਦੂਜੀ ਵਾਰ ਬੀਜੀ ਫੇਰ ਵੀ ਸੂਰ ਖਾ ਗਏ, ਤੀਜੀ ਵਾਰ ਚੁੰਡੀਆਂ ਨਾਲ ਲਾਈ, ਹੁਣ DDC ਉਹ ਗੜੇ ਨੇ ਮਾਰ। ਮੱਕੀ ਦਾ ਵੀ ਨੁਕਸਾਨ ਬਹੁਤ ਹੋ ਗਿਆ। ਕੀ ਸੁਪਨੇ ਸੰਜੋਏ ਸੀ ਵੀ ਇੰਨਾ ਕੁਝ ਕਰ ਲਾਂਗੇ ਅਸੀਂ ਮੱਕੀ ਬੀਜ ਲਈ? ਹੁਣ ਤਾਂ ਸੁਪਨੇ ਇਹੀ ਹੈ ਜੀ, ਘਰ ਦੇ ਪਰਿਵਾਰ ਦੀ ਦਵਾਈ ਤੇ ਗੁੜ ਚਾਹ, ਦੁਬਾਰਾ ਤਾਂ ਕੋਈ। ਤੁਹਾਡਾ ਕਿੰਨਾ ਕੁ ਨੁਕਸਾਨ ਹੋਇਆ ਜੀ? ਅਸੀਂ ਇੱਧਰ ਵੀ ਗੱਲਬਾਤ ਕਰ ਲੈਂਦੇ ਆ। ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ? 10-11 ਕਿੱਲਿਆਂ ਦਾ ਨੁਕਸਾਨ ਹੋਇਆਗਾ, ਜਮਾ ਹੀ 100% ਨੁਕਸਾਨ ਹੋਇਆ 10-11 ਕਿੱਲੇ। 100% ਬੱਲੀਆਂ ਜਮਾ ਹੀ ਨਹੀਂ ਰਹੀਆਂ ਹੈਗੀਆਂ, ਖਤਮ ਹੋ ਗਈਆਂ? ਨਹੀਂ ਰਹੀਆਂ, ਪਾਣੀ ਫਿਰਦਾ ਪਾਣ ਦੇ ਵਿੱਚ ਪੂਰਾ। ਹਾਂ ਉਹ ਪਾਣੀ ਚ ਆ ਜਿਹੜੀ ਬੱਲੀ। ਹਾਂ ਨੌਜਵਾਨੀ ਬਾਹਰ ਭੱਜ ਰਹੀ ਹੈ, ਪਰ ਨੌਜਵਾਨ ਇੱਥੇ ਦਰਦ ਲਈ ਖੜੇ ਨੇ। ਆ ਜਾ ਉਰੇ ਨੂੰ, ਆ ਜਾ ਬਾਈ ਉਰੇ ਨੂੰ, ਨੇੜ ਨੂੰ ਆ ਜਾ। ਕਿੰਨਾ ਕੁ ਕੁਛ ਦੇਖਿਆ? 10 ਕਿੱਲੇ ਆਲੂ ਪੱਟਣ ਵਾਲੇ ਖੜਿਆ ਬਾਈ ਜੀ, ਸਾਰੇ ਪਾਣੀ ਨਾਲ ਤਬਾਹ ਹੋ ਗਏ। ਵਿੱਚ ਸਾਰੇ ਗੱਲ ਨਾਲ ਹੀ ਗੱਲ ਹੀ ਹੋ ਗਈ ਉਹਨਾਂ ਦੀ। ਪੱਟਾਂ ਐ ਕਿਵੇਂ ਦੇਖ ਲਓ, ਗੋਡੇ ਗੋਡੇ ਪਾਣੀ ਖੜਾ ਉਹਨਾਂ। ਸਾਰੀ ਕਣਕ ਸੀ 8 ਕਿੱਲੇ ਦੇਖ ਲਓ, ਖਾਣ ਨੂੰ ਵੀ ਨਹੀਂ ਰਹੀ। 5 ਕਿੱਲੇ ਪੱਟੇ ਵੇ ਵਿੱਚ ਹੀ ਪਏ, ਵਿੱਚੇ ਪਾਣੀ ਦੇ ਢੇਰ ਲੱਗਿਆ ਪਿਆ, ਸਾਰੇ ਵਿੱਚ ਗੱਲ ਨਾਲ ਹੀ ਗੱਲ ਹੋ ਗਈ। ਇਹਨਾਂ ਤੋਂ ਕਿੰਨੇ ਕਾਸਾਂ ਨੇ? ਆ ਫਿਰਦੇ ਆ ਗੱਡੀਆਂ ਲਈ, ਕਿੰਨੀਆਂ ਕਾਸਾਂ ਨੇ ਇਹਨਾਂ ਤੋਂ ਆਸਾਂ ਤਾਂ ਹੀ ਅੱਗੇ ਸਾਰਾ ਕੁਝ ਦੇਖਿਆ ਹੀ ਆਪਾਂ। ਜੇ ਕੋਈ ਦੇ ਦੇਣਗੇ ਤਾਂ ਠੀਕ ਆ, ਨਹੀਂ ਆਪਾਂ ਅੱਗੇ ਸਰਕਾਰਾਂ ਨਾਲ ਦੇਖਿਆ ਜੀ ਵੀ ਕੀ ਕੁਛ ਦਿੰਦੇ ਆ। ਇਹ ਲੈਣ ਵਾਲੇ ਜਿਹੜੇ ਦਿੰਦੇ ਆ ਮਾੜਾ ਮੋਟਾ, ਜਿਹੜੇ ਤਗੜੇ ਬੰਦੇ ਆ ਲੈ ਜਾਂਦੇ ਆ। ਜਿਹੜਾ ਆਮ ਜਾਂ ਜ਼ਿਮੀਂਦਾਰ ਉਹ ਫੇਰ ਮਾਰਿਆ ਜਾਂਦਾ, ਉਹਨੂੰ ਕੁਝ ਪਹੁੰਚਦਾ ਹੀ ਨਹੀਂ। ਅੱਗੇ ਨਰਮੇ ਦੇ ਪੈਸੇ ਸੀਗੇ ਸਾਰੇ, ਜਿਹੜੇ ਬੰਦੇ ਮੂਹਰੇ ਸੀ ਉਹੀ ਲੈ ਗਏ, ਜਾਂ ਮਗਰ ਲੈਣ ਤਾਂ ਗਰੀਬਾਂ ਨੂੰ ਤਾਂ ਫੇਰ ਨਹੀਂ ਰਿਹਾ ਗਿਆ। ਹਾਂ ਇਹ ਗੱਲ ਹੈ ਜੀ। ਤਾਂ ਸੋ ਇਹ 7000 ਜੀ ਸਾਰਾ ਮਿਲਿਆ ਸੀਗਾ ਤੇ ਸਾਨੂੰ 20% ਚ ਕਿਸੇ ਨੂੰ 2000 ਮਿਲ ਗਿਆ, ਕਿਸੇ ਨੂੰ 1500 ਮਿਲਿਆ ਤੇ ਸਾਡਾ ਕਈ ਉਹੀ ਰਹਿ ਗਏ। ਮੇਰਾ ਇੱਕ ਖੇਤ ਦਾ ਰਹਿ ਗਿਆ, 2.5 ਕਿੱਲੇ ਨਰਮਾ ਸੀਗਾ, 3500 ਸਾਰਾ ਮੈਨੂੰ ਮਿਲਿਆ ਸੀ ਬਾਪ ਦਾ 2.5 ਕਿੱਲਿਆਂ ਦਾ ਜੀ। ਤਾਂ ਸੋ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰੀਆਂ ਨੇ। ਅੱਜ ਤੋਂ ਕਿੰਨਾ ਕੁ ਨੁਕਸਾਨ ਹੋਇਆ ਬਈ ਤੁਹਾਡਾ? ਬਾਈ ਸਾਡੇ ਨਾਲ ਇੱਥੇ 25 ਏਕੜ ਬਾਣ ਹੈ ਨਾਲ ਹੀ ਸਾਰਾ। ਜਿਹੜੇ ਗੜੇ ਆ ਇੱਥੋਂ ਲਾ ਕੇ ਨਾ ਤੇ 1.5 ਕਿਲੋਮੀਟਰ ਦੀ ਜਿਹੜੀ ਪੱਟੀ ਹੈਗੀ ਉੱਥੋਂ ਤੱਕ ਲੰਘੇ ਹੈਗੇ, ਜਿਹਦੇ ਵਿੱਚ ਅਸੀਂ ਕੋਈ ਫਸਲੀ ਬਲਾ ਵਾਸਤੇ ਸਰੋਂ ਬੀਜੀ ਸੀਗੀ, ਉਹ 100% ਡੈਮੇਜ ਹੋ ਗਈ ਹੈਗੀ। ਤੇ ਕਣਕ ਤੇ ਨਾ ਕੋਈ ਤੂੜੀ ਬਣਦੀ ਆਸ। ਬਹੁਤ ਹੀ ਮੰਦਾ ਹਾਲ ਆ ਸਾਰੇ ਪਿੰਡ ਦੇ, ਜਿੱਥੋਂ ਦੀ ਇਹ ਗੜਿਆਂ ਦੀ ਸੀਡ ਲੰਘੀ ਹੈਗੀ। ਤੇ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਜਿਹੜਾ ਢੁਕਵਾਂ ਮੁਆਵਜ਼ਾ ਉਹ ਮਿਲਣਾ ਚਾਹੀਦਾ ਸਾਰੇ ਬੰਦਿਆਂ ਨੂੰ। ਤੇ ਜਿਹੜਾ ਬੰਦਾ ਕਾਸ਼ਤਕਾਰ ਆ ਉਸ ਨੂੰ ਮਿਲਣਾ ਚਾਹੀਦਾ, ਜਿਹੜਾ ਮੌਕੇ ਤੇ ਫਸਲ ਕਰ ਰਿਹਾ ਹੈਗਾ। ਤੇ ਆਸ ਹੈਗੀ ਆ ਸਰਕਾਰਾਂ ਤੋਂ ਵੀ ਦੇਣਗੀਆਂ? ਆਸ ਮੱਧਮ ਹੈ।
ਹਾਂ ਘਰ ਚਲਾਉਣ ਜੋਗੇ ਪੈਸੇ ਮਿਲ ਜਾਣ ਸਾਨੂੰ। ਜੇ ਮੰਨ ਲਓ ਵੀ ਸਾਡੇ 45,000 ਦੀ ਫਸਲ ਹੁੰਦੀ ਹੈਗੀ ਹੈ, ਅਸੀਂ ਸੋਚਦੇ ਹੈਗੇ ਹਾਂ ਸਾਨੂੰ ਜਿਹੜਾ ਖਰਚਾ ਪਾਣੀ ਉਹੀ ਮਿਲ ਜੇ ਉਨਾ ਹੀ ਕਾਫੀ ਹੈ। ਉਮੀਦ ਤਾਂ ਰੱਖਦੇ ਹੈਗੇ ਆ, ਪਰ ਵੇਖੋ ਸਰਕਾਰ ਕੀ ਕਰਦੀ ਹੈਗੀ ਹੈ। ਤੁਸੀਂ ਸਬਜ਼ੀ ਲਾਈ ਸੀ? ਸਬਜ਼ੀ ਲਾਉਂਦੇ ਸੀ ਕਿੱਲਾ ਥਾਂ IR ਹੀ ਲਾਉਣਾ ਜੀ, 8 ਸਾਲ ਹੋ ਗਏ ਆਪਾਂ ਨੂੰ। ਹਾਂ, ਉਹ ਖਤਮ ਹੋ ਗਈ ਜਮਾ ਬਿਨਾਂ ਰੇਹ ਸਪਰੇ ਤੋਂ ਕਰ ਦਿੰਦੇ ਸੀ। ਕਿੰਨੀ ਕੁ ਪੈਲੀ ਆ ਹੋਰ? 6 ਕਿੱਲੇ ਪੈਲੀ ਹੈ ਜੀ। 6 ਕਿੱਲੇ? ਹਾਂਜੀ ਹਾਂਜੀ, ਉਹ ਚ ਜਾਣੀ ਕੁਛ ਹਿੱਸਾ ਸਬਜ਼ੀ ਲਾ ਦਿੰਦੇ ਸੀ, ਕਿੱਲਾ 1.5 ਕਿੱਲਾ। ਘਰ ਦਾ ਖਰਚਾ ਇਕੱਲੀ ਸਬਜ਼ੀ ਤੇ ਚੱਲਦਾ ਸੀ, ਜਿਹੜੀ ਦੂਜੀ ਪੈਲੀ ਆ ਉਸ ਦੇ ਨਾਲ ਵੀ ਥੋੜਾ ਬਹੁਤਾ ਚੱਲੀ ਜਾਂਦੀ ਆ ਜੀ, ਹੋਰ ਤਾਂ ਕੁਛ ਨਹੀਂ ਇਹਦੇ ਚ ਇੰਨਾ। ਹਾਂ, ਬਹੁਤ ਖਤਮ ਹੋ ਗਈ ਹੁਣ। ਕਿੰਨਾ ਕੁ ਖਰਚਾ ਕਰਿਆ ਸੀ ਹੁਣ ਤੱਕ ਦਾ ਸਬਜ਼ੀ ਤੇ? ਸਬਜ਼ੀ ਤੇ ਆ ਗਿਆ ਹੋਊਗਾ 30-35 ਹਜ਼ਾਰ ਰੁਪਏ ਖਰਚਾ। ਉਹਦੇ ਰਿੰਗ ਵੀ ਲਾਇਆ, ਉਹਦੇ ਤੇ ਕਾਗਜ਼ ਵੀ ਪਾਇਆ, ਗੁੱਡ ਕਢਾਈ ਸਾਰੀ, ਹੋਰ ਮਿਹਨਤ ਵੀ ਮਹਿੰਗੇ ਆ, ਉਹਦਾ ਬਹੁਤ ਮੁਸ਼ਕਲ ਹੋ ਗਿਆ। ਬਿਲਕੁਲ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਤੁਸੀਂ ਦੇਖ ਸਕਦੇ ਹੋ, ਮੇਰੇ ਪਿੱਛੇ ਤਸਵੀਰਾਂ ਨੇ, ਇੱਧਰਲੇ ਪਾਸੇ MLA ਸਾਹਿਬ ਖੜੇ ਨੇ ਆਏ, ਤਾਂ ਇੱਧਰਲੀਆਂ ਤਸਵੀਰਾਂ ਤੁਹਾਨੂੰ ਅਸੀਂ ਸਾਰੀਆਂ ਦਿਖਾ ਰਹੇ ਹਾਂ। ਤਾਂ ਇਹ ਪਤਾ ਨਹੀਂ ਲੱਗ ਰਿਹਾ ਕਿ ਅਸੀਂ ਬੋਲੀਏ ਕਿ ਇਸ ਫਸਲ ਨੂੰ ਲੈ ਕੇ, ਜਾਂ ਜਿਹੜੀਆਂ ਇਹ ਬੱਲੀਆਂ ਟੁੱਟ ਰਹੀਆਂ ਨੇ, ਬੱਲੀਆਂ ਟੁੱਟ ਗਈਆਂ ਨੇ। ਮੌਸਮ ਹਲੇ ਵੀ ਜਿਹੜਾ ਕਿ ਖਰਾਬ ਨਜ਼ਰ ਆਉਂਦਾ ਗਾ। ਇਹ ਕੁਲਦੀਪ ਇਹ ਦਿਖਾ ਦੇ, ਬੱਲੀਆਂ ਨੇ ਜਿਹੜੀਆਂ ਟੁੱਟੀਆਂ ਹੋਈਆਂ ਨੇ, ਇਹਨਾਂ ਦੇ ਵਿੱਚੋਂ ਕਿਸਾਨ ਕੱਢੂ ਕੀ, ਕਿਸਾਨ ਦੇ ਪੱਲੇ ਪਿਆ ਕੀ? ਤਾਂ ਇਹ ਸਾਰੀਆਂ ਜਿਹੜੀਆਂ ਕਿ ਬੱਲੀਆਂ ਦਾਣੇ ਤੇ ਬਣੀਆਂ ਸੀ, ਤਾਂ ਹੁਣ ਬੱਲੀ 'ਚ ਕੋਈ ਦਾਣਾ ਨਹੀਂ ਗਾ ਜੀ, ਇਸ ਟਾਈਮ ਦਾਣਾ ਇੱਕ ਵੀ ਨਹੀਂ ਗਾ ਇਹਦੇ ਵਿੱਚ ਜੀ। ਆ ਥੱਲੇ ਦੇਖ ਲਓ, ਨਿਗਾਹ ਮਾਰ ਲਓ ਥੱਲੇ ਕਿੰਨਾ ਦਾਣਾ ਕਿਰਿਆ ਪਿਆ ਹੋਇਆ, ਸਭ ਬੱਟਾਂ ਤੇ ਪਏ ਆ। ਬਿਲਕੁਲ। ਤਾਂ ਇਹ ਦੇਖੋ ਤੁਸੀਂ, ਇਹ ਤਸਵੀਰਾਂ ਨੇ ਜਿਹੜੀਆਂ ਅੱਜ ਅਸੀਂ ਬਿਆਨ ਨਹੀਂ ਕਰ ਸਕਦੇ। ਉਹੀ ਗੱਲ ਫੇਰ ਦੁਬਾਰਾ ਇੱਕੋ ਗੱਲ ਕਹਿ ਰਹੇ ਆ ਕਿ ਸਰਕਾਰਾਂ ਨੂੰ ਵਾਸਤੇ ਪਾ ਰਹੇ ਆ ਕਿਸਾਨ ਕਿ ਹਾੜਾ ਰੱਬ ਦਾ, ਸਾਡੀ ਗੱਲ ਸੁਣ ਲਓ ਤੇ ਸਾਡੇ ਤੱਕ ਪਹੁੰਚ ਕੀਤੀ ਜਾਵੇ, ਤੇ ਸਾਡੇ ਜਿਹੜੇ ਮੁਆਵਜ਼ੇ ਆ, ਸਾਡੀਆਂ ਜਿਹੜੀਆਂ ਫਸਲਾਂ ਤਬਾਹ ਹੋ ਗਈਆਂ ਨੇ, ਉਹਨਾਂ ਦੇ ਮੁਆਵਜ਼ੇ ਆ ਉਹ ਸਾਡੇ ਖਾਤਿਆਂ ਦੇ ਵਿੱਚ ਪਾਏ ਜਾਣ, ਕਾਸ਼ਤਕਾਰਾਂ ਦੇ ਖਾਤਿਆਂ ਦੇ ਵਿੱਚ ਪਾਏ ਜਾਣ। ਹਾਲਾਂਕਿ ਇਹ ਨਾ ਹੋਵੇ ਕਿ ਕਾਸ਼ਤ ਕਿਸੇ ਨੇ ਹੋਰ ਕੀਤੀ ਆ, ਫਸਲ ਕਿਸੇ ਨੇ ਹੋਰ ਬੀਜੀ ਆ, ਤੇ ਮੁਆਵਜ਼ਾ ਕਿਸੇ ਦੀ ਹੋਰ ਝੋਲੀ ਪੈ ਜੇ। ਤਾਂ ਸੋ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਅਸੀਂ ਹਮੇਸ਼ਾ ਪੰਜਾਬ ਦੇ ਨਾਲ ਖੜੇ ਰਹਾਂਗੇ, ਪੰਜਾਬੀਅਤ ਦੇ ਨਾਲ ਖੜੇ ਰਹਾਂਗੇ, ਤੇ ਪੰਜਾਬੀਆਂ ਦੇ ਨਾਲ ਖੜੇ ਰਹਾਂਗੇ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਤਾਂ ਸੋ ਅਸੀਂ ਪਿੰਡ ਜਾ ਰਹੇ ਹਾਂ, ਤਾਂ ਪਿੰਡਾਂ ਦੇ ਹਾਲਾਤ ਨੇ ਜਿਹੜੇ ਉਹ ਅਸੀਂ ਆਪਣੇ ਕੈਮਰੇ ਦੇ ਵਿੱਚ ਕੈਦ ਕਰ ਰਹੇ ਹਾਂ। ਤਾਂ ਇਹ ਜਿਹੜੀ ਤਸਵੀਰ ਆ ਕੁਲਦੀਪ, ਆ ਬਰਸੀਮ ਦਿਖਾ ਦੇ। ਚਲੋ ਬੰਦਿਆਂ ਦੇ ਖਾਣ ਵਾਲੀ ਜਿਹੜੀ ਕਣਕ ਆ ਉਹ ਤਾਂ ਖਰਾਬ ਹੋਈ ਆ, ਪਰ ਇਹ ਬਰਸੀਮ ਆ, ਇਹ ਪਸ਼ੂਆਂ ਨੇ ਖਾਣੀ ਆ। ਤਾਂ ਇਹ ਮੈਂ ਤੁਹਾਨੂੰ ਦਿਖਾ ਰਿਹਾ, ਆਪਣੇ ਹੱਥ ਦੇ ਨਾਲ ਚੁੱਕ ਕੇ ਦਿਖਾ ਰਿਹਾ। ਇਹ ਬਰਸੀਮ ਦਾ ਵੀ ਅਸੀਂ ਇਹ ਕਹਿ ਸਕਦੇ ਹਾਂ ਕਿ ਜਮਾਂ ਸੱਤਿਆਨਾਸ਼ ਹੋਇਆ ਪਿਆ। ਇਹ ਬਰਸੀਮ ਆ ਜਿਹੜੀ ਕੁਲਦੀਪ, ਆ ਦੇਖ ਮੈਂ ਹੱਥ ਨਾਲ ਚੱਕ ਰਿਹਾ, ਆ ਦੇਖ ਇੱਧਰ ਨੇੜੇ ਆ ਕੇ ਦਿਖਾ ਥੋੜ੍ਹੀ ਜੀ ਕਿਵੇਂ ਗਲੀ ਪਈ ਆ, ਕਿਵੇਂ ਇਸ ਦਾ ਜਿਹੜਾ ਕਿ ਸਰਕਾਰਾਂ ਆਖਰ ਧਿਆਨ ਤਾਂ ਦਿੰਦੀਆਂ ਨੇ, ਪਰ ਧਿਆਨ ਕਦੋਂ ਦਿੰਦੀਆਂ ਨੇ? ਜਦੋਂ ਕਿਸਾਨ ਮਰ ਜਾਂਦਾ, ਜਦੋਂ ਕਿਸਾਨ ਖਤਮ ਹੋ ਜਾਂਦਾ, ਜਦੋਂ ਕਿਸਾਨ ਗਲਾਂ ਦੇ ਵਿੱਚ ਇਹਨਾਂ ਦਰਖਤਾਂ ਦੇ ਨਾਲ ਰੱਸੇ ਪਾ ਕੇ ਤੇ ਆਪਣੇ ਗਲਾਂ ਦੇ ਵਿੱਚ ਪਾ ਕੇ ਖੁਦਕੁਸ਼ੀਆਂ ਕਰ ਜਾਂਦਾ ਗਾ। ਸਰਕਾਰਾਂ ਉਸ ਤੋਂ ਬਾਅਦ ਧਿਆਨ ਦਿੰਦੀਆਂ ਨੇ। ਬੇਸ਼ੱਕ ਅਸੀਂ ਪਿਛਲੇ ਪਿੰਡਾਂ ਦੇ ਵਿੱਚ ਕਵਰ ਕਰਿਆ, ਪਿਛਲੇ ਪਿੰਡਾਂ ਦੇ ਵਿੱਚ ਜਾ ਕੇ ਆਏ ਆ, ਲੋਕਾਂ ਦੇ ਨਾਲ ਗੱਲਬਾਤ ਕਰੀ ਆ। ਬਾਈ ਕਿੰਨਾ ਕੁ ਨੁਕਸਾਨ ਹੋਇਆ ਇੱਥੇ? ਵੈਸੇ ਸਾਨੂੰ ਦੇਖ ਹੀ ਰਿਹਾ ਨੁਕਸਾਨ ਤਾਂ ਬਹੁਤ ਹੋਇਆ, ਪਰ ਕਿੰਨਾ ਕੁ ਨੁਕਸਾਨ? ਨੁਕਸਾਨ ਬਹੁਤ ਜ਼ਿਆਦਾ ਜੀ, 100% ਹੀ ਏਰੀਏ ਦਾ ਇਸ ਦਾ ਨੁਕਸਾਨ ਹੋਇਆਗਾ। ਸਮਝੋ ਕੁਛ ਹੀ ਬਚਿਆ ਪਿੰਡ ਦਾ ਰਕਬਾ, ਸਾਰਾ ਰਕਬਾ ਹੀ ਬਿਲਕੁਲ ਆ ਤੁਸੀਂ ਦੇਖ ਹੀ ਰਹੇ ਆ, ਤਬਾਹ ਹੋ ਗਿਆ ਬਿਲਕੁਲ। ਇੰਨੀ ਜ਼ਿਆਦਾ ਕੁਦਰਤ ਦੀ ਕਰੋਪੀ ਹੋਈ ਆ। ਹਾਂਜੀ, ਜਿਵੇਂ ਸਰਕਾਰਾਂ ਵਾਅਦੇ ਕਰਦੀਆਂ ਨੇ, ਵੱਡੇ ਨਾਅਰੇ ਮਾਰਦੀਆਂ ਨੇ, ਕੋਈ ਆਇਆ ਹੁਣ ਤੱਕ? ਕੋਈ ਨੁਮਾਇੰਦਾ ਆਇਆ? ਹਾਲੇ ਤੱਕ ਕੋਈ ਨਹੀਂ ਆਇਆ ਜੀ, ਹਾਲੇ ਤੱਕ ਕੋਈ ਨਹੀਂ। ਪ੍ਰਸ਼ਾਸਨ ਨੂੰ ਅਸੀਂ ਅਪੀਲ ਕਰਦੇ ਹਾਂ ਵੀ ਆਉਣ, ਕਿਸਾਨਾਂ ਦੀ ਇਹ ਦੁੱਖ ਦੀ ਘੜੀ 'ਚ ਬਾਂਹ ਫੜਨਾ। ਹਾਂ ਬਜ਼ੁਰਗੋ, ਕਿੰਨੀ ਕੁ ਫਸਲ ਬੀਜੀ ਸੀ? ਕਾਫੀ ਆਸਾਂ ਹੁੰਦੀਆਂ ਨੇ ਫਸਲ ਤੋਂ। ਮੇਰੇ ਕੋਲ ਜੀ 9 ਕਿੱਲੇ ਠੇਕੇ ਤੇ ਸੀਗੇ, ਨਾ ਦਾਣੇ ਆ ਅੱਜ, ਨਾ ਤੂੜੀ ਆ ਘਰੇ, ਕੋਈ ਪੈਸਾ ਨਹੀਂ ਘਰੇ। 9 ਕਿੱਲੇ ਦੇ 9 ਕਿੱਲੇ ਬਰਬਾਦ ਹੋ ਗਏ। ਇੱਥੇ ਨਾਲ ਉਹ ਮੋਤਰਾ ਉੱਥੇ ਆ ਕੁਛ ਗਾਹਾਂ, 9 ਕਿੱਲੇ ਦੇ 9 ਕਿੱਲੇ ਖਤਮ ਹੋ ਗਏ। ਕੋਈ ਤੂੜੀ ਦਾਣੇ ਪਿਛਲੇ ਕੋਈ ਪੈਸੇ ਵੀ ਨਹੀਂ ਪੱਲੇ ਪੈ ਰਹੇ, ਪਸ਼ੂ ਵੀ ਭੁੱਖੇ ਖੜੇ ਆ, ਤੁਸੀਂ ਵੇਖੀ ਜਾਂਦੇ। ਤਾਂ ਇਹ ਤਸਵੀਰ ਆ ਜਿਹੜੀ ਅਸੀਂ ਇਹਨਾਂ ਬਜ਼ੁਰਗਾਂ ਦੀਆਂ ਗੱਲਾਂ ਜਿਹੜੀਆਂ ਕਿ ਬਜ਼ੁਰਗਾਂ ਦਾ ਕਹਿਣਾ ਹੈ ਕਿ ਪਸ਼ੂ ਵੀ ਭੁੱਖੇ ਖੜੇ ਆਗੇ, ਕਿ ਤੂੜੀ ਆ ਜਿਹੜੀ ਉਹ ਵੀ ਖਤਮ ਆ, ਤੇ ਬੱਚੇ ਆ ਜਿਹੜੇ ਉਹ ਵੀ ਭੁੱਖੇ ਨੇ, ਤੇ ਕਣਕ ਵੀ ਖਤਮ ਆ, ਗਾਂ ਵਾਲੀ ਵੀ ਤੇ ਪਿੱਛੇ ਵਾਲੀ ਵੀ। ਕਿੰਨਾ ਕੁ ਜਿਹੜਾ ਆਸਾਂ ਸੀਗੀਆਂ ਫਸਲ ਤੋਂ ਵੀ ਆ ਬਹੁਤ ਕੰਮ ਵਿੱਦੇ ਵੇ ਸੀ ਵੀ ਆਪਦਾ ਕੰਮ ਕਰਾਂਗੇ, ਬੱਚੇ ਪਾਲਾਂਗੇ, ਬੱਚੇ ਪੜਾਵਾਂਗੇ, ਪਰ ਸਾਡੇ ਕੋਲ ਕੋਈ ਤਮਾਨ ਨਹੀਂ ਬੱਚੇ ਪੜਾਉਣ ਨੂੰ, ਨਾ ਪਸ਼ੂਆਂ ਨੂੰ ਤੂੜੀ ਲਿਆਉਣ ਨੂੰ, ਤੇ ਦਾਣੇ ਤਾਂ ਘਰੇ ਹੈ ਹੀ ਨਹੀਂ ਗੇ। ਅੱਜ ਬੇਕਾਰ ਹੋਏ ਬੈਠੇ ਆ।
ਜਵਾਕ ਘਰੇ ਬੈਠੇ, ਅਸੀਂ ਵੀ ਘਰੇ ਬੈਠੇ, ਖੇਤ ਹੁਣ ਜੋ ਘਰੇ ਹੀ ਨਹੀਂ ਗਏ, ਖਤਮ ਹੈ ਖੇਦਾ ਸਾਡਾ ਜਮਾਂ ਹੀ। ਜੇ ਸਰਕਾਰ ਸਾਨੂੰ ਕੋਈ ਦੇ ਦੂ ਤਾਂ ਠੀਕ ਆ, ਨਾ ਦਿਓ ਤਾਂ ਬੈਠੇ ਭੁੱਖੇ ਸੇ। ਮੂੰਹ ਕਰਦਾ ਖੇਤ ਵੱਲ ਨੂੰ? ਨਾ ਜੀ, ਹੈ ਜਦੋਂ ਸਵੇਰੇ ਉੱਠਦੇ ਹੋ? ਨਾ ਜੀ, ਨਾ ਜੀ ਨਹੀਂ ਕਰਦਾ, ਸੌਦੇ ਕਰਕੇ ਆ ਗਏ, ਜੀ ਨਹੀਂ ਕਰਦਾ, ਹੁਣ ਘਰੇ ਹੀ ਬੈਠੇ ਆ ਬਸ। ਘਰੇ ਆਪਦਾ ਰੋਟੀ ਤੋਂ ਕਿਸੇ ਨੇ ਖਾ ਲਿਆ, ਕਿਸੇ ਨੇ ਨਾ ਖਾ ਲਿਆ, ਕਿਸੇ ਨੇ ਰੋਟੀ ਨਹੀਂ ਖਾਧੀ ਦੋ ਤਾਂ। ਬਿਲਕੁਲ। ਤਾਂ ਕਿੰਨੀ ਉਮਰ ਆ ਬਾਈ ਤੇਰੀ? ਉਰੇ ਨੂੰ ਆ ਜਾ, ਆ ਜਾ ਉਰੇ ਨੂੰ ਆ ਪੁੱਤ। ਕਿੰਨੀ ਉਮਰ ਆ? 13 ਸਾਲ। ਇੱਥੇ ਫਸਲ ਦੇਖਣ ਆਏ ਸੀ? ਹਾਂਜੀ। ਬਜ਼ੁਰਗਾਂ ਦੇ ਨਾਲ ਆਏ ਸੀ? ਤਾਇਆ ਜੀ ਨਾਲ। ਜਦੋਂ ਇੱਥੇ ਆ ਕੇ ਦੇਖਦੇ ਹੋ ਕੀ ਦੇਖਦੇ ਕੀ ਹੋਗੇ? ਸਾਰਾ ਕੁਝ ਹੀ ਤਬਾਹ ਹੋਇਆ ਪਿਆ ਜੀ। ਉਰੇ ਆ ਉਰੇ। ਕਿਹੜੀ ਕਲਾਸ ਚ ਪੜਦਾ? 8th ਚ।